अस्सलाम वालेकुम सारे दोस्तां ਨੂੰ ਜਿੰਨੇ ਵੀ ਇਸ ਵੇਲੇ ਸਾਡੇ ਨਾਲ ਪੰਜਾਬੀ ਲਹਿਰ ਫੇਸਬੁੱਕ ਦੀ ਰਾਹੀਂ ਪੰਜਾਬੀ ਲਹਿਰ YouTube ਚੈਨਲ ਦੀ ਰਾਹੀਂ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਸਾਰਿਆਂ ਨੂੰ ਬਹੁਤ ਸਾਰਾ ਸਲਾਮ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨੇ ਵੀ ਸਾਡੇ ਸਰਦਾਰ ਵੀਰ ਸਾਨੂੰ ਪੂਰੀ ਦੁਨੀਆ ਤੇ ਇਸ ਵੇਲੇ ਦਿੰਦੇ ਨੇ ਉਹ ਚਾਹੇ ਇੰਡੀਆ ਹੋਣ ਉਹ ਚਾਹੇ ਇੰਗਲੈਂਡ ਹੋਣ ਉਹ ਚਾਹੇ ਕੈਨੇਡਾ ਹੋਣ ਪਾਕਿਸਤਾਨ ਇਸ ਵੇਲੇ ਜਿਹੜੇ 11:15 ਹੋ ਗਏ ਨੇ ਰਾਤੀ ਆਪਾਂ 11 ਵਜੇ ਦਾ ਅਨਾਉਂਸ ਕੀਤਾ ਸੀ 11 ਵਜੇ ਫਿਰ ਲਾਈਵ ਹੋਵਾਂਗੇ ਕੱਲ ਸੋ ਅੱਜ ਥੋੜੀ ਜਿਹੀ ਦੇਰੀ ਹੋ ਗਈ ਥੋੜਾ ਜਿਹਾ ਆਪਾਂ ਦੇਰ ਹੋ ਗਏ ਆ ਅੱਜ 15 ਮਿੰਟ ਦੀ ਦੇਰ ਦੀ ਮਾਜ਼ਰਤ ਚਾਹੁੰਦੇ ਆ ਸੋ ਜਿੰਨੇ ਵੀ ਸਾਡੇ ਨਾਲ ਇਸ ਵੇਲੇ ਫੇਸਬੁੱਕ ਪੇਜ ਪੰਜਾਬੀ ਲਹਿਰ ਤੇ YouTube ਚੈਨਲ ਪੰਜਾਬੀ ਲਹਿਰ ਤੇ ਸਾਡੇ ਨਾਲ ਜੁੜੇ ਨੇ ਉਹਨਾਂ ਨੂੰ ਫਿਰ ਤੋਂ ਆਪੀ ਵੈਲਕਮ ਕਹਿੰਦੇ ਆ ਸਵਾਗਤ ਕਰਦੇ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਆ ਸਾਡੇ ਨਾਲ ਇਸ ਵੇਲੇ ਪੰਜਾਬੀ ਲਹਿਰ ਦੀ ਰਾਹੀਂ ਜੁੜ ਚੁੱਕੇ ਨੇ ਉਹ ਚਾਹੇ YouTube ਚੈਨਲ ਚਾਹੇ ਫੇਸਬੁੱਕ ਤੇ ਜਿੰਨੇ ਵੀ ਜੁੜੇ ਨੇ ਆਪਾਂ ਦੋਵਾਂ ਪਾਸੇ ਇਸ ਵੇਲੇ ਲਾਈਵ ਜਾ ਰਹੇ ਆ ਸੋ ਕੱਲ ਬੜਾ ਵਧੀਆ ਸੈਸ਼ਨ ਚੱਲਿਆ ਸੀ ਕੱਲ ਸਾਡਾ ਇੱਕ ਬੜਾ ਵਧੀਆ ਪ੍ਰੋਗਰਾਮ ਸੀ ਲਫ਼ਜ਼ਾਂ ਦੀ ਪੈੜ ਜਿਹੜੇ ਅਲਫਾਜ਼ ਸਾਡੇ ਤੋਂ ਜੇ ਆਪਾਂ ਗੱਲ ਕਰੀਏ ਕੁਝ ਹਿੰਦੀ ਮੱਲ ਮਾਰੀ ਜਾਂਦੀ ਹੈ ਕੁਝ ਉਰਦੂ ਮੱਲ ਮਾਰੀ ਜਾਂਦੀ ਹੈ ਉਹਨਾਂ ਲਫ਼ਜ਼ਾਂ ਦੇ ਕੱਲ ਗੱਲ ਕੀਤੀ ਸੀ ਸੋ ਦੋਸਤਾਂ ਨੂੰ ਵਿੱਚ ਐਡ ਕਰਦਿਆਂ ਸਾਡਾ ਸੈਸ਼ਨ ਕੱਲ ਬਹੁਤ ਲੰਬਾ ਹੋ ਗਿਆ 2.5 ਘੰਟੇ ਦਾ ਹੋ ਗਿਆ ਲੇਕਿਨ ਫਿਰ ਵੀ ਉਹਦੇ 'ਚ ਆਪਾਂ ਗੱਲ ਪੂਰੀ ਨਹੀਂ ਕੱਲ ਕਰ ਸਕੇ ਸੋ ਅੱਜ ਅਸੀਂ ਬਜਾਏ ਇਸ ਦੇ ਕਿ ਆਪਾਂ ਨੈਕਸਟ ਐਪੀਸੋਡ ਕਰੀਏ ਅਗਲੇ ਮੁੱਦੇ ਤੇ ਅਗਲੇ ਕਿਸੇ ਪੰਜਾਬ ਦੀ ਕਿਸੇ ਰੌ ਰੀਤ ਨੂੰ ਲੈ ਕੇ ਗੱਲ ਕਰੀਏ ਅਸੀਂ ਡਿਸਾਈਡ ਕੀਤਾ ਬਹੁਤ ਸਾਰੇ ਦੋਸਤਾਂ ਨੇ ਕਮੈਂਟ ਕੀਤੇ ਵੀ ਤੁਸੀਂ ਇਸੇ ਹੀ ਪ੍ਰੋਗਰਾਮ ਨੂੰ ਇੱਕ ਦਾ ਐਪੀਸੋਡ ਹੋਰ ਕਰੋ ਇੱਕ ਐਪੀਸੋਡ ਅਸੀਂ ਹੋਰ ਕਰਨ ਜਾ ਰਹੇ ਹਾਂ ਉਹਦਾ ਦੂਜਾ ਪਾਰਟ ਤੁਸੀਂ ਕਹਿ ਲਓ ਦੂਜਾ ਸੈਸ਼ਨ ਕਹਿ ਲਓ ਉਹ ਕਰਨ ਜਾ ਰਹੇ ਹਾਂ ਜਿਹੜੇ ਮੁਹਾਵਰਿਆਂ ਤੇ ਗੱਲ ਮੁੱਕੀ ਸੀ ਲਫ਼ਜ਼ਾਂ ਤੋਂ ਸ਼ੁਰੂ ਹੋਈ ਸੀ ਪੰਜਾਬੀ ਦੇ ਵਰਡ ਅੱਖਰਾਂ ਤੋਂ ਸ਼ੁਰੂ ਹੋਈ ਸੀ ਲਫ਼ਜ਼ਾਂ ਤੱਕ ਮੁਹਾਵਰਿਆਂ ਤੱਕ ਗੱਲ ਪਹੁੰਚ ਗਈ ਸੋ ਉੱਥੋਂ ਹੀ ਅੱਜ ਦਾ ਫਿਰ ਪ੍ਰੋਗਰਾਮ ਆਪਾਂ ਕੰਟੀਨਿਊ ਕਰਨਾ ਉਹਨਾਂ ਮੁਹਾਵਰਿਆਂ ਨੂੰ ਲੈ ਕੇ ਉਹਨਾਂ ਜਿਹੜੇ ਸਾਡੇ ਪਿਛੋਕੜ ਨਾਲ ਜੁੜੇ ਨੇ ਜਿਹੜਾ ਸਾਡੇ ਅਸੀਂ ਬਚਪਨ 'ਚ ਨਿੱਕੇ ਹੁੰਦੇ ਆ ਸੁਣਦੇ ਆਏ ਹੁਣ ਉਹ ਘੱਟ ਹੋ ਗਏ ਨੇ ਉਹਨਾਂ ਦਾ ਵਰਤਾਅ ਘੱਟ ਹੋ ਗਿਆ ਸੋ ਉਹਦੇ ਤੇ ਅੱਜ ਫਿਰ ਆਪਾਂ ਦੁਬਾਰਾ ਤੋਂ ਸੈਸ਼ਨ 2 ਦੇ ਨਾਂ ਤੋਂ ਲਫ਼ਜ਼ਾਂ ਦੀ ਪੈੜ ਸੋ ਉਹਦੇ ਤੇ ਗੱਲ ਕਰਨੀ ਨੇ ਕੱਲ ਦੀ ਤਰ੍ਹਾਂ ਅੱਜ ਫਿਰ ਮੇਰੇ ਨਾਲ ਬਹੁਤ ਹੀ ਸੋਹਣੇ ਪੱਗ ਬੜੀ ਸੋਹਣੀ ਬਣਦੇ ਆ ਕਮੈਂਟਾਂ 'ਚ ਆਉਂਦੇ ਆ ਮੈਨੂੰ ਘੱਟ ਕਹਿੰਦੇ ਆ ਤੇ ਹੋਸਟ ਨੂੰ ਤੇ ਜਿਹੜਾ ਸਾਡਾ ਗੈਸਟ ਉਹਨੂੰ ਆਂਦੇ ਵੀ ਬੱਲੇ ਬੱਲੇ ਸਰਦਾਰ ਜੀ ਸਾਡੇ ਕੋਲ ਪੱਗ ਬੰਨ੍ਹਣੀ ਸਿੱਖੀ ਸੋ ਸਰਬਜੀਤ ਸਿੰਘ ਅਰੋੜਾ ਜੀ ਵੈਲਕਮ ਕਹਿੰਦੇ ਆ ਤੁਹਾਨੂੰ ਅੱਜ ਫਿਰ ਜਨਾਬ ਤੁਹਾਨੂੰ ਅਸੀਂ ਤਕਲੀਫ ਦਿੱਤੀ ਕਿਉਂਕਿ ਹੁਣ ਜਿੰਨੇ ਦਿਨ ਆਪਾਂ ਕੁਆਰੰਟਾਈਨ ਹੈ ਸਾਰੇ ਘਰਾਂ 'ਚ ਤੁਹਾਨੂੰ ਤਕਲੀਫ ਦਿੰਦੇ ਰਹਿਣਾ ਆਪਾਂ ਰੋਜ਼ ਇੱਥੇ ਚਰਚਾ ਕਰਦੇ ਰਹਿਣਾ ਗੱਲ ਕਰਦੇ ਰਹਿਣਾ ਆਪਣੇ ਪਿਛੋਕੜ ਨੂੰ ਲੈ ਕੇ ਮਾਂ ਬੋਲੀ ਪੰਜਾਬੀ ਨੂੰ ਲੈ ਕੇ ਪੰਜਾਬੀਅਤ ਨੂੰ ਲੈ ਕੇ ਆਪਣੇ ਵਸੇਬ ਨੂੰ ਲੈ ਕੇ ਉੱਥੇ ਗੱਲਬਾਤ ਜਿਹੜੀ ਆਪਾਂ ਕਰਦੇ ਰਹਿਣਾ ਝਾਤੀ ਪਾਉਂਦੇ ਰਹਿਣਾ ਸੋ ਅੱਜ ਦੇ ਪ੍ਰੋਗਰਾਮ 'ਚ ਅਰੋੜਾ ਸਾਹਿਬ ਵੈਲਕਮ ਫਿਰ ਥੈਂਕ ਯੂ ਵੈਰੀ ਮਚ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਜਿਹੜੇ ਵੀ ਸਾਡੇ ਪੰਜਾਬੀ ਵੀਰ ਅੱਜ ਦੇ ਇਸ ਪ੍ਰੋਗਰਾਮ ਨੂੰ ਸਾਡੇ ਅੱਜ ਦੀ ਇਸ ਗੱਲਬਾਤ ਨੂੰ ਵੇਖ ਰਹੇ ਨੇ ਸਾਰਿਆਂ ਨੂੰ ਵੀ ਬੜੇ ਅਦਬ ਤੇ ਸਤਿਕਾਰ ਦੇ ਨਾਲ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਪੰਜਾਬੀ ਜਿਨ੍ਹਾਂ ਦੀ ਵੀ ਮਾਂ ਬੋਲੀ ਹੈ ਪੰਜਾਬੀ ਨਾਲ ਜਿਹੜੇ ਵੀ ਲੋਕ ਮੋਹ ਮੁਹੱਬਤ ਰੱਖਦੇ ਨੇ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਵਸਦੇ ਹੋਣ ਉਹ ਆਪਣੇ ਆਪ ਨੂੰ ਪੰਜਾਬੀ ਕਹਿਣਾ ਕਹਾਉਣਾ ਪਸੰਦ ਕਰਦੇ ਪੰਜਾਬੀ ਵਿੱਚ ਗੱਲਬਾਤ ਕਰਨਾ ਪਸੰਦ ਕਰਦੇ ਨੇ ਸੋ ਇਸ ਲਈ ਨਾਸਰ ਸਾਹਿਬ ਜਦੋਂ ਵੀ ਮੈਨੂੰ ਕਹਿੰਦੇ ਨੇ ਕਿ ਪੰਜਾਬੀ ਬਾਰੇ ਗੱਲਬਾਤ ਕਰਨੀ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਮੈਂ ਪੰਜਾਬੀ ਦੀ ਗੱਲਬਾਤ ਇੱਕ ਹੋਰ ਪੰਜਾਬੀ ਨਾਲ ਕਰ ਰਿਹਾ ਤੇ ਉਸ ਨੂੰ ਸੁਣਨ ਵਾਸਤੇ ਹੋਰ ਕਿੰਨੇ ਸਾਡੇ ਨਾਲ ਕਿੰਨੇ ਹੀ ਹਜ਼ਾਰਾਂ ਪੰਜਾਬੀ ਜੁੜਨਗੇ ਸੋ ਅੱਜ ਫਿਰ ਇੱਕ ਵਾਰ ਅਸੀਂ ਪੰਜਾਬੀ ਦੀ ਗੱਲਬਾਤ ਕਰਨੀ ਹੈ ਪੰਜਾਬੀ ਦੇ ਲਫ਼ਜ਼ ਕਿੱਥੋਂ ਆਏ ਕਿੱਥੇ ਗਏ ਕਿ ਅਸੀਂ ਲਏ ਕਿੱਥੋਂ ਉਧਾਰੇ ਸੀ ਤੇ ਗਵਾਚ ਕਿੱਥੇ ਗਏ ਮੈਂ ਸਮਝਦਾ ਕਿ ਜ਼ੁਬਾਨ ਹਮੇਸ਼ਾ ਬਦਲਦੀ ਰਹਿੰਦੀ ਹੈ ਤੇ ਜ਼ੁਬਾਨ ਦਾ ਤਬਦੀਲ ਹੋਣਾ ਕੋਈ ਫਿਕਰ ਵਾਲੀ ਕੋਈ ਗੱਲ ਨਹੀਂ ਜਿੰਨਾ ਚਿਰ ਜ਼ੁਬਾਨ ਹੈ ਉਹਨਾਂ ਜਦੋਂ ਜ਼ੁਬਾਨ ਤਬਦੀਲ ਹੁੰਦੀ ਰਹੇਗੀ ਜੇ ਅਸੀਂ ਪੁਰਾਣੀ ਕਿਤਾਬਾਂ ਪੜ੍ਹੀਏ ਬਾਬੂ ਰਜਬ ਅਲੀ ਨੂੰ ਪੜ੍ਹੀਏ ਜਾਂ ਨਾਨਕ ਸਿੰਘ ਨੂੰ ਪੜ੍ਹੀਏ ਉਹਨਾਂ ਦੀ ਜ਼ੁਬਾਨ ਹੋਰ ਸੀ ਅੱਜ ਦੀ ਜ਼ੁਬਾਨ ਹੋਰ ਹੈ ਤੇ ਅੱਜ ਤੋਂ ਆਉਣ ਵਾਲੇ 50 ਸਾਲ ਬਾਅਦ ਜ਼ੁਬਾਨ ਹੋਰ ਹੋਏਗੀ ਪਰ ਫਿਰ ਵੀ ਕੁਝ ਜਿਹੜੀ ਖੁਸ਼ਬੂ ਹੁੰਦੀ ਹੈ ਮਿੱਟੀ ਦੀ ਆਪਣੀ ਖੁਸ਼ਬੂ ਆਪਣੀ ਜ਼ੁਬਾਨ ਦੀ ਖੁਸ਼ਬੂ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ ਇਸ ਕਰਕੇ ਅਸੀਂ ਪੁਰਾਣੇ ਅਲਫਾਜ਼ ਦੀ ਗੱਲ ਕਰ ਲੈਂਦੇ ਹਾਂ ਉਹ ਮੁਹਾਵਰਿਆਂ ਦੀ ਗੱਲ ਕਰ ਲੈਂਦੇ ਹਾਂ ਉਹਨਾਂ ਅਖਾਣਾਂ ਦੀ ਗੱਲ ਕਰ ਲੈਂਦੇ ਹਾਂ ਜੋ ਸਾਡੀ ਮਾਵਾਂ ਦਾਦੇ ਸਾਨੂੰ ਕਹਿੰਦੇ ਹੁੰਦੇ ਸੀ ਉਹਨਾਂ ਦੀ ਗੱਲਬਾਤ ਅਸੀਂ ਫਿਰ ਅੱਜ ਤੁਹਾਡੇ ਨਾਲ ਪਾਉਣ ਲਈ ਦੁਬਾਰਾ ਇੱਥੇ ਆਏ ਹਾਂ ਸੋ ਨਾਸਰ ਸਾਹਿਬ ਕਰੀਏ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਬਿਲਕੁਲ ਜੀ ਆਪਾਂ ਸਿਲਸਿਲਾ ਸ਼ੁਰੂ ਕਰਦੇ ਨੇ ਜਿੰਨੇ ਵੀ ਹੁਣ ਇਸ ਵੇਲੇ ਲੋਕ ਸਾਨੂੰ YouTube ਦੀ ਰਾਹੀਂ ਜਾਂ ਫੇਸਬੁੱਕ ਪੇਜ ਦੀ ਰਾਹੀਂ ਸੁਣਦੇ ਨੇ ਫੇਸਬੁੱਕ ਤੇ 162 ਦੇ ਕੋਲ ਲੋਕ ਸਾਡੇ ਨਾਲ ਜੁੜੇ ਨੇ ਉਹਨਾਂ ਸਾਰਿਆਂ ਨੂੰ ਰਿਕਵੈਸਟ ਹੈ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਪੰਜਾਬੀਆਂ ਨਾਲ ਜੁੜਿਆ ਪ੍ਰੋਗਰਾਮ ਹੈ ਸਾਡੀ ਉਹ ਪਿਛੋਕੜ ਨਾਲ ਜੁੜਿਆ ਵਾ ਸਾਡੀਆਂ ਉਹ ਆਪਾਂ ਗੱਲਾਂ ਕਰਨੀਆਂ ਜਿਨ੍ਹਾਂ ਦਾ ਸੁਣ ਕੇ ਆਨੰਦ ਆਉਂਦਾ ਸਵਾਦ ਬਹੁਤ ਆਉਂਦਾ ਸੋ ਜਿੰਨੇ ਵੀ 159-60 ਲੋਕ ਜੁੜੇ ਨੇ ਇੱਕ ਵਾਰੀ ਇਹਨਾਂ ਦਾ ਰਿਕਵੈਸਟ ਹੈ ਕਿ ਇਹਨੂੰ ਸ਼ੇਅਰ ਵਾਲੇ ਬਟਨ ਤੇ ਦਬੋ ਆਪਣੀ ਆਪਣੀ ਵਾਲ ਤੇ ਸ਼ੇਅਰ ਕਰੋ
ਜਿੰਨੇ ਦੋਸਤ ਤੁਸੀਂ ਸਮਝਦੇ ਤੇ ਉਹਨਾਂ ਦਾ ਇੰਟਰਸਟ ਹੈ ਇਹਦੇ ਵਿੱਚ, ਉਹਨਾਂ ਨੂੰ ਕਮੈਂਟ ਦੇ ਵਿੱਚ ਮੈਂਸ਼ਨ ਕਰੋ, ਉਹਨਾਂ ਨੂੰ ਲੈ ਕੇ ਆਓ ਸਾਡੇ ਨਾਲ, ਇਸ ਪ੍ਰੋਗਰਾਮ ਦਾ ਹਿੱਸਾ ਬਣਨ, ਕਿਉਂਕਿ ਅਸੀਂ ਇਹ ਗੱਲ ਕਰਨ ਦਾ ਸਵਾਦ, ਮਜ਼ਾ ਜਿਹੜਾ ਵਾ ਉਹ ਹੋਰ ਜ਼ਿਆਦਾ ਅਸੀਂ ਉਹਦਾ ਆਨੰਦ ਮਾਣ ਸਕੀਏ। ਜੇ ਹਿੰਦੀ ਜ਼ੁਬਾਨ ਦੀ ਆਪਾਂ ਗੱਲ ਕਰੀਏ, ਹੁਣ ਇਹਦੇ ਵਿੱਚ ਸਾਰਿਆਂ ਨਾਲ ਪਹਿਲਾਂ ਆਪਾਂ ਆਨੰਦ ਦੀ ਗੱਲ ਹੀ ਕਰ ਲੈਂਦੇ ਜੀ, ਆਨੰਦ ਮਾਣ ਲਈਏ। ਪੰਜਾਬੀ ਦਾ ਵਰਡ ਹੈ ਥੋੜਾ ਸਾ। नासिर साहब ਤੁਹਾਡੀ ਆਵਾਜ਼ ਕੱਟ ਆਣੀ ਸ਼ੁਰੂ ਹੋ ਗਈ ਹੈ, ਲੱਗਦਾ ਕੁਝ ਇੰਟਰਨੈਟ ਦੀ ਦਿੱਕਤ ਪਰੇਸ਼ਾਨੀ ਹੈ ਕੋਈ ਹੋ ਸਕਦਾ ਕਰ ਰਹੇ ਹੋ। ਮੈਂ ਇਹਨੂੰ ਫਿਕਸ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਜੀ। ਸਾਡੇ ਨਾਲ ਬਹੁਤ ਸਾਰੇ ਸਾਡੇ ਦੋਸਤ ਜੁੜੇ ਨੇ। ਇੱਕ ਵਾਰ ਸਰ ਵੈਲਕਮ ਕਹਿੰਦੇ ਜੀ, ਫਾਰੂਕ ਸੰਘੇੜਾ ਸਾਹਿਬ ਨੇ, ਸਾਡਾ ਹਰਦੀਪ ਸਿੰਘ ਜੋਸਨ ਨੇ, ਮੁਹੰਮਦ ਖਾਂਗੀ ਸਾਹਿਬ ਨੇ, ਅਹਿਮਦ ਕਾਲੋ ਸਾਹਿਬ ਨੇ, ਜਾਵੇਦ ਜੱਟ, ਉਸਾਮਾ ਜੱਟ, ਜਸਪਾਲ ਮਹਿਮੀ, ਜਵਾਦ ਜੱਟ, ਹਰਜਿੰਦਰ ਸਿੰਘ ਸਭਰਾ, ਪੰਜਾਬੀ ਜ਼ਿੰਦਾਬਾਦ ਕਹਿ ਰਹੇ ਨੇ। ਅਹਿਮਦ ਖਾਲੋ ਸਾਹਿਬ ਨੇ ਕਹਿੰਦੇ ਸਾਨੂੰ ਵੀ ਗੱਲ ਕਰਨ ਦਾ ਮੌਕਾ ਦਿਓ। ਸਈਦ ਗੁਜਰ ਸਾਹਿਬ, ਨਵੀਦ ਤਰਾਰ ਸਾਹਿਬ ਸਾਡੇ ਨਾਲ ਨੇ। ਬਹੁਤ ਸਾਰੇ ਸਾਡੇ ਵੀਰ ਸਾਨੂੰ ਮੈਸੇਜ ਆਲਰੇਡੀ ਭੇਜ ਰਹੇ ਨੇ, ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਅਲਫਾਜ਼ ਦੀ ਜੇ ਮੈਂ ਗੱਲ ਤੋਰਾਂ, ਸਭ ਤੋਂ ਪਹਿਲੀ ਗੱਲ ਦੇਖੀਏ ਕਿ ਅਲਫਾਜ਼ ਕਿਵੇਂ ਬਦਲਦੇ ਨੇ, ਕਿਵੇਂ ਕਿੱਥੋਂ ਆਉਂਦੇ ਨੇ। ਮਿਸਾਲ ਦੇ ਤੌਰ ਤੇ ਜੇ ਅਸੀਂ ਪੰਜਾਬੀ ਦੀ ਜ਼ੁਬਾਨ ਦੀ ਗੱਲ ਕਰੀਏ, ਅਸੀਂ ਆਪਣੇ ਪਿਓ ਦੇ ਵੱਡੇ ਭਰਾ ਨੂੰ, ਅਸੀਂ ਆਪਣੇ ਬਾਪ ਵੱਡੇ ਭਰਾ ਨੂੰ ਤਾਇਆ ਕਹਿੰਦੇ ਆ। ਹੁਣ ਤਾਇਆ ਸ਼ਬਦ ਜੇ ਅਸੀਂ ਸੁਣੀਏ, ਤਾਇਆ ਸਾਨੂੰ ਲੱਗਦਾ ਹੈ ਕਿ ਇਹ ਸ਼ਾਇਦ ਬਿਲਕੁਲ ਸ਼ਰੇਆਮ ਪੰਜਾਬੀ ਆ, ਪਰ ਇਹਦਾ ਮੂਲ ਰੂਪ ਜਿਹੜੇ ਪੰਜਾਬੀ ਦੇ ਵਿੱਚ ਇਹਨੂੰ ਪਹਿਲਾਂ ਤਾਤ ਵੀ ਕਿਹਾ ਜਾਂਦਾ ਸੀ। ਤਾਤ ਬਾਪ ਦੇ ਵੱਡੇ ਭਰਾ ਨੂੰ ਕਿਹਾ ਜਾਂਦਾ ਸੀ। ਪਰ ਇਹ ਇਹਨੂੰ ਹੋਰ ਦੇਖੀਏ, ਇਹਦਾ ਰੂਪ ਦੇਖਣ ਦੀ ਕੋਸ਼ਿਸ਼ ਕਰੀਏ ਤੇ ਪੁਰਤਗਾਲੀ ਤੇ ਸਪੇਨੀ ਭਾਸ਼ਾਵਾਂ ਦੇ ਵਿੱਚ ਵੀ ਇਹੀ ਲਫ਼ਜ਼ ਟੀਓ ਦੇ ਨਾਲ ਵਰਤਿਆ ਜਾਂਦਾ। TIO, ਟੀਓ ਪੁਰਤਗਾਲੀ ਸਪੇਨੀ ਭਾਸ਼ਾ ਵਿੱਚ ਤਾਏ ਨੂੰ ਟੀਓ ਕਿਹਾ ਜਾਂਦਾ ਹੈ। ਸੋ ਜ਼ੁਬਾਨਾਂ ਦੀ ਨੇੜਤਾ ਬੜੀ ਨਜ਼ਦੀਕੀ ਹੈ। ਹੁਣ ਮੈਂ ਨਹੀਂ ਜਾਣਦਾ ਕਿ ਜਿਹੜਾ ਤਾਇਆ ਲਫ਼ਜ਼ ਹੈ ਪੁਰਤਗਾਲੀਆਂ ਨੇ ਸਾਡੇ ਕੋਲ ਲਿਆ ਜਾਂ ਅਸੀਂ ਪੁਰਤਗਾਲੀਆਂ ਕੋਲ ਪੰਜਾਬੀਆਂ ਨੇ ਲਿਆ। ਜਿਹਨੇ ਵੀ ਜਿਹਦੇ ਕੋਲ ਲਿਆ, ਅਸੀਂ ਉਹਨੂੰ ਆਪਣਾ ਬਣਾ ਲਿਆ। ਤਾਇਆ ਸਾਡਾ ਆਪਣਾ ਹੈ ਤੇ ਤਾਇਆ ਲਫ਼ਜ਼ ਵੀ ਸਾਡਾ ਆਪਣਾ ਹੈ। ਇਹ ਗੱਲ ਮੈਂ ਕਹਿਣੀ ਚਾਹਾਂਗਾ। ਨਾਸਰ ਸਾਹਿਬ, ਤੁਹਾਡਾ ਮਾਈਕ ਬੰਦ ਹੈ, ਤੁਹਾਡੀ ਆਵਾਜ਼ ਮੇਰੇ ਤੱਕ ਨਹੀਂ ਪਹੁੰਚ ਰਹੀ। ਤੁਹਾਡਾ ਮਾਈਕ ਮੈਂ ਵੇਖ ਸਕਦਾ ਕਿ ਮਿਊਟ ਹੈ, ਤੇ ਉਹਨੂੰ ਅਨਮਿਊਟ ਕਰ ਲਵੋ। ਹਾਂਜੀ, ਹੁਣ ਮੇਰੀ ਆਵਾਜ਼ ਠੀਕ ਆ ਰਹੀ ਹੈ ਜੀ? ਬਿਲਕੁਲ। ਚਲੋ ਆਪਾਂ ਇਹਦਾ ਸਿਲਸਿਲਾ ਅੱਗੇ ਵਧਾਉਂਦੇ ਆ। ਸਾਡੇ ਨਾਲ ਪੈਰਿਸ ਤੋਂ ਜੁੜ ਗਏ ਨੇ ਇਮਰਾਨ, ਮੇਰਾ ਬਹੁਤ ਸੋਹਣਾ ਦੋਸਤ। ਚੌਧਰੀ ਯਾਸਰ ਸੈਨ ਸਾਡਾ YouTube ਤੇ ਜੁੜੇ ਨੇ ਇਸ ਵੇਲੇ। ਸਰਬਜੀਤ ਸਿੰਘ ਸਾਹਿਬ ਅਰੋੜਾ, ਤੁਹਾਨੂੰ ਮੇਰੀ ਤਰਫੋਂ ਢੇਰ ਸਾਰੀਆਂ ਮੁਬਾਰਕਾਂ। ਜ਼ਹੀਰ ਬਾਸ ਮੱਲੀ ਵੀ YouTube ਤੇ ਜੁੜੇ ਨੇ। ਮੀਆਂ ਯਾਸਰ ਲਤੀਫੇ ਵੀ YouTube ਤੇ ਜੁੜੇ ਨੇ। ਅਹਿਮਦ ਕਾਲੋ Facebook ਤੇ ਜੁੜੇ ਨੇ। ਮੁਹੰਮਦ ਬਿਲਾਲ ਵੀ ਸਾਡਾ YouTube ਤੇ ਜੁੜੇ ਨੇ। ਸੋ ਜਿੰਨੇ ਵੀ ਦੋਸਤ ਨੇ, ਇਹਦੇ 'ਚ ਆਪਾਂ ਪੰਜਾਬੀ ਅੱਖਰਾਂ ਤੇ ਉੱਤੇ ਗੱਲ ਕਰਨੀ ਆ। ਅਰੋੜਾ ਸਾਹਿਬ, ਇੱਕ ਦੋਸਤ ਦਾ ਸੀ ਵਿਚੋਲਾ। ਵਿਚੋਲਾ, ਹਾਂਜੀ, ਵਿਚੋਲਾ ਜਿਹੜਾ ਹੈ ਜੀ, ਇਹ ਆਮ ਤੌਰ ਤੇ ਜਿਹਦੇ ਵਾਸਤੇ ਹੁਣ ਇਹਨੂੰ ਇਹ ਕਹਿ ਲਿਆ ਜਾਵੇ ਕਿ ਵਿਚੋਲੇ ਤੋਂ ਜਿਹੜਾ ਵਿਆਹਾਂ ਦੀ ਸ਼ਾਦੀਆਂ ਜਿਹੜਾ ਕਰਾਉਂਦਾ ਹੈ, ਜਿਹੜਾ ਇਹ ਜਿਹੜੇ ਪੁਰਾਣੇ ਜ਼ਮਾਨੇ ਵਿੱਚ ਨਾਈ ਜਾਂ ਲਾਗੀ ਜਿਹੜੇ ਕੰਮ ਕਰਦੇ ਸੀ, ਉਹਦਾ ਜਿਹੜਾ ਦੋਵਾਂ ਧਿਰਾਂ ਨੂੰ ਉਹਦੇ ਵਿਚਕਾਰ ਖੜੇ ਹੋ ਕੇ ਗੱਲ ਕਰਾਉਣ ਵਾਲਾ, ਵਿੱਚ ਖੜੇ ਹੋਣ ਵਾਲਾ, ਉਹ ਵਿਚੋਲਾ ਹੈ। ਜਿਹੜੇ ਦਰਮਿਆਨ ਦੀ ਗੱਲ ਕਰਦਾ ਉਹ ਵਿਚੋਲਾ ਹੈ। ਇਹ ਹੁਣ ਰੀਅਲ ਐਸਟੇਟ ਦੇ ਵਿੱਚ ਵੀ ਹੋ ਸਕਦਾ ਹੈ, ਰੀਅਲ ਐਸਟੇਟ ਕਰਨ ਵਾਲਾ। ਹੁਣ ਹਾਲਾਂਕਿ ਲੋਕ ਇਸ ਗੱਲ ਦੇ ਉਸ ਇੰਡੀਆ ਵਿੱਚ ਬਹੁਤ ਅਸਰ ਦਲਾਲ ਵਰਤਿਆ ਗਿਆ। ਲੋਕਾਂ ਨੂੰ ਦਲਾਲ ਭੈੜਾ ਲੱਗਣ ਲੱਗੇ, ਕਿਉਂਕਿ ਦਲਾਲ ਨਾਲ ਭੈੜੀਆਂ ਚੀਜ਼ਾਂ ਜੁੜੀਆਂ ਸਨ। ਲੋਕਾਂ ਨੇ ਕਿਹਾ ਜੀ ਦਲਾਲ ਨਹੀਂ ਕਹਿਣਾ, ਫਿਰ ਕਿਹਾ ਜੀ ਇਹ ਤਾਂ ਬਦਲ ਕੇ ਹੁਣ ਰੀਅਲ ਐਸਟੇਟ ਕੰਸਲਟੈਂਟ ਕਹਿਣਾ ਸ਼ੁਰੂ ਕਰ ਦਿੱਤਾ। ਪਰ ਸਹੀ ਜਿਹੜਾ ਜੇ ਵਿਚੋਲਗੀ ਕਰਦਾ ਹੈ ਜਿਹੜਾ ਬੰਦਾ, ਉਹ ਵਿਚੋਲਾ ਹੀ ਹੈ। ਸੋ ਮੈਂ ਵੀ ਇਸੇ ਪੇਸ਼ੇ ਤੋਂ, ਤੁਸੀਂ ਵੀ ਨਾਸਰ ਸਾਹਿਬ ਇਸੇ ਪੇਸ਼ੇ ਤੋਂ। ਮੈਨੂੰ ਆਪਣਾ ਰੀਅਲ ਐਸਟੇਟ ਦੇ ਅਸੀਂ ਵੀ ਵਿਚੋਲੇ ਹਾਂ। ਹਾਂਜੀ, ਮੈਨੂੰ ਇਸ ਗੱਲ ਕੋਈ ਮੰਨਣ 'ਚ ਕੋਈ ਇਤਰਾਜ਼ ਨਹੀਂ ਕਿ ਮੈਂ ਵਿਚੋਲਾ ਹਾਂ ਜੀ। ਸੋ ਇਸੇ ਤਰ੍ਹਾਂ ਇੱਕ ਹੋਰ ਲਫ਼ਜ਼ ਦੀ ਗੱਲ ਕਰਦੇ ਹਾਂ। ਕਿਰਪਾਨ ਜਾਂ ਤਲਵਾਰ ਨੂੰ ਉਹਨੂੰ ਕਿਸ ਵਿੱਚ ਰੱਖਿਆ ਜਾਂਦਾ ਆਮ ਤੌਰ ਤੇ ਨਾਸਰ ਸਾਹਿਬ? ਕਿਹੜਾ? ਕਿਰਪਾਨ ਜਾਂ ਤਲਵਾਰ ਹੈ, ਉਹਦਾ ਜਿਹੜਾ ਕਵਰ ਹੈ ਜਿਸ ਵਿੱਚ ਉਹਨੂੰ ਪਾ ਕੇ ਰੱਖਿਆ, ਉਹਨੂੰ ਕੀ ਕਹਿੰਦੇ ਆ? ਉਹਨੂੰ ਕੀ ਕਹਿੰਦੇ ਆ? ਹੁਣ ਮੇਰੇ ਨਾ ਜ਼ਬਾਨ ਇੱਕ ਤੇ ਉਰਦੂ ਦੇ ਵਿੱਚ ਆਪਾਂ ਗੱਲ ਕਰ ਰਹੇ ਹਾਂ, ਉਰਦੂ ਦਾ ਮੈਨੂੰ ਪਤਾ ਮਿਆਨ ਕਹਿੰਦੇ। ਮਿਆਨ ਕਹਿੰਦੇ, ਪੰਜਾਬੀ ਵਿੱਚ ਵੀ ਉਹਨੂੰ ਮਿਆਨ ਕਹਿੰਦੇ ਆ। ਪਰ ਇਹ ਆਇਆ ਕਿੱਥੋਂ? ਹੁਣ ਇਹ ਦੇਖੋ, ਇਹ ਬੜਾ ਇਹ ਵੀ ਇੰਟਰਸਟਿੰਗ ਗੱਲ ਹੈ। ਜਿਹੜੀ ਚੀਜ਼ ਦੋ ਚੀਜ਼ਾਂ ਦੇ ਵਿਚਕਾਰ ਹੁੰਦੀ ਉਹਨੂੰ ਅਸੀਂ ਕੀ ਕਹਿੰਦੇ ਆ? ਦਰਮਿਆਨ। ਦੋਵਾਂ ਦੇ ਵਿਚਕਾਰ ਉਹ ਦਰਮਿਆਨ। ਸੋ ਦੋ ਲੱਕੜ ਦੇ ਪੀਸਸ ਦੇ ਵਿਚਕਾਰ ਜਿਹੜੀ ਚੀਜ਼ ਕਿਰਪਾਨ ਰੱਖੀ ਗਈ ਹੈ, ਤਲਵਾਰ ਰੱਖੀ ਗਈ, ਉਹਨੂੰ ਦਰਮਿਆਨ ਤੋਂ ਬਣਿਆ ਮਿਆਨ ਹੈ। ਸੋ ਇਹ ਮਿਆਨ ਦਾ ਅਸਲ ਇਹ ਵੀ ਪੁਰਤਗਾਲੀ ਤੋਂ ਆਇਆ ਜੀ, ਮਿਓ ਹੈ। ਮਿਓ ਜਿਹੜਾ ਹੈ ਮਿਆਨ ਵਾਸਤੇ ਪੁਰਤਗਾਲੀ ਦਾ ਲਫ਼ਜ਼ ਹੈ, ਜਿਹਨੂੰ ਮਿਓ ਨੂੰ ਅਸੀਂ ਮਿਆਨ ਬਣਾਇਆ, ਪਹਿਲਾਂ ਦਰਮਿਆਨ ਤੇ ਫਿਰ ਮਿਓ।
ਮਿਆਨ ਬਣਿਆ। ਸੋ ਇਸ ਤਰ੍ਹਾਂ ਸਾਡੇ ਕੋਲ ਬਹੁਤ ਸਾਰੇ ਅੱਖਰ ਨੇ। ਅਤਾ ਗੌਸ ਸਾਹਿਬ ਨੇ ਸਾਨੂੰ ਦੱਸਿਆ ਕਿ ਮਿਆਨ ਕਹਿੰਦੇ, ਨਿਰਮਲ ਸਿੰਘ ਜੀ ਕਹਿੰਦੇ ਜੀ ਮਿਆਨ ਕਹਿੰਦੇ ਆ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ। ਦੋ ਚੀਜ਼ਾਂ ਵਿੱਚ ਜਦੋਂ ਕੋਈ ਚੀਜ਼ ਰੱਖੀ ਹੈ ਉਹਨੂੰ ਦਰਮਿਆਨ ਕਹਿੰਦੇ। ਤੇ ਅਹਿਮਦ ਕਾਲੋ ਸਾਹਿਬ ਤਾੜੀਆਂ ਮਾਰਦੇ ਨੇ ਸਾਡੇ ਵਾਸਤੇ, ਤੁਹਾਡੇ ਵਾਸਤੇ ਵੀ ਅਹਿਮਦ ਕਾਲੋ ਸਾਹਿਬ ਅਸੀਂ ਤਾੜੀਆਂ ਮਾਰਦੇ ਨੇ। ਬਹੁਤ ਸ਼ੁਕਰੀਆ ਜੀ। ਹਾਂਜੀ ਅੱਛਾ, ਹੁਣ ਫਿਰ ਮੈਂ ਇੱਕ ਵਾਰੀ ਦੁਬਾਰਾ ਤੋਂ ਦੱਸ ਦਵਾਂ, ਅਸੀਂ ਥੋੜੀ ਦੇਰ ਤੱਕ ਲਿੰਕ ਵਿੱਚ ਸ਼ੇਅਰ ਕਰਾਂਗੇ। ਜਿਹੜੇ ਦੋਸਤ ਸਾਡੇ ਨਾਲ ਸਟੂਡੀਓ 'ਚ ਆਉਣਾ ਚਾਹੁੰਦੇ ਹੋਣਗੇ ਉਹਨਾਂ ਨੂੰ ਜ਼ਰੂਰ ਇਨਵਾਈਟ ਕਰਾਂਗੇ, ਸਟੂਡੀਓ 'ਚ ਸਾਡੀ ਗੱਲਬਾਤ ਦਾ ਹਿੱਸਾ ਬਣਨਗੇ। ਸੋ ਇਹਦੇ ਨਾਲ ਆਪਾਂ ਮੁਹਾਵਰਿਆਂ ਤੇ ਕੱਲ ਦਾ ਸੈਸ਼ਨ ਬੜਾ ਮਜ਼ੇਦਾਰ ਹੋਇਆ ਸੀ, ਉਹਨੂੰ ਅਸੀਂ ਪੂਰਾ ਨਹੀਂ ਕਰ ਸਕੇ। ਤੇ ਫਿਰ ਮੈਂ ਦੱਸਦਾ ਜਾਵਾਂ, ਜਿੰਨੇ ਵੀ 263 ਲੋਕ ਸਾਨੂੰ ਕਹਿੰਦੇ ਆ ਕੋਈ YouTube Facebook ਦੀ ਰਾਹੀਂ, ਅਸੀਂ ਉਹੀ ਸਿਲਸਿਲਾ ਅੱਗੇ ਵਧਾਵਾਂਗੇ ਪੰਜਾਬੀ ਦੇ ਅੱਖਰਾਂ ਨੂੰ ਲੈ ਕੇ। ਉੱਥੇ ਜਿੱਥੇ ਉਹਨਾਂ ਪੰਜਾਬੀ ਦੇ ਜਿਹੜੇ ਲਫ਼ਜ਼ ਨੇ ਉਹਨਾਂ ਤੇ ਮੱਲ ਮਾਰ ਲਈ, ਜਿੱਥੇ ਉਰਦੂ ਨੇ ਤੇ ਕਿਤੇ ਉਧਰਲੀ ਸਾਈਡ ਤੇ ਹਿੰਦੀ ਨੇ, ਉਹਦੇ ਤੇ ਆਪਾਂ ਗੱਲ ਕਰਨੀ ਹੈ, ਮੁਹਾਵਰਿਆਂ ਤੇ ਗੱਲ ਕਰਨੀ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਬੜੀਆਂ ਮਜ਼ੇਦਾਰ ਦਿਲਚਸਪ ਕਰਨੀਆਂ। ਤੇ ਜਿੰਨੇ ਵੀ ਲੋਕ ਜੁੜੇ ਨੇ ਉਹਨਾਂ ਨੂੰ ਮੇਰੀ ਇੱਕ ਵਾਰੀ ਰਿਕੁਐਸਟ ਜ਼ਰੂਰ ਹੈ ਕਿ ਇਹ ਸੈਸ਼ਨ ਸਾਡਾ ਆਪਾਂ ਮਜ਼ੀਦ ਇਹਨੂੰ ਮਜ਼ੇਦਾਰ ਬਣਾਵਾਂਗੇ। ਤੁਸੀਂ ਜਿੰਨੇ ਵੀ 270 ਲੋਕ ਨੇ, ਇੱਕ ਵਾਰੀ ਸ਼ੇਅਰ ਵਾਲੇ ਬਟਨ ਤੇ ਨੂੰ ਪ੍ਰੈਸ ਕਰੋ, ਆਪਣੀ ਆਪਣੀ ਵਾਲ ਤੇ ਜਾਓ। ਜਿਹੜੇ ਦੋਸਤ ਤੁਸੀਂ ਸਮਝਦੇ ਜੇ ਉਹਨਾਂ ਦਾ ਇੰਟਰਸਟ ਹੈ ਇਹਦੇ ਵਿੱਚ, ਉਹਨਾਂ ਨੂੰ ਕਮੈਂਟ ਸੈਕਸ਼ਨ 'ਚ ਮੈਂਸ਼ਨ ਕਰੋ ਤਾਂ ਕਿ ਇਸ ਸਾਡੀ ਡਿਸਕਸ਼ਨ ਦਾ ਹਿੱਸਾ ਬਣ ਸਕਣ। ਜੀ ਅਰੋੜਾ ਸਾਹਿਬ, ਗੱਲ ਆਪਾਂ ਅੱਗੇ ਵਧਾਉਂਦੇ ਹਾਂ। ਕਮੈਂਟਾਂ 'ਚ ਕੁਝ ਅੱਖਰ ਲਫ਼ਜ਼ ਲੈ ਲੈਂਦੇ ਆ, ਕੁਝ ਆਪਣੇ ਤੌਰ ਤੇ ਤੁਸੀਂ ਕੁਝ ਵਿੱਚ ਐਡ ਕਰਨਾ ਚਾਹੋ ਤਾਂ ਦੱਸੋ। ਹਾਂਜੀ, ਦੇਖੋ ਬੜੀ ਇੰਟਰਸਟਿੰਗ ਗੱਲ ਹੈ ਕਿ ਜਗ੍ਹਾ ਦੇ ਹਿਸਾਬ ਨਾਲ ਸ਼ਬਦ ਜਿਵੇਂ ਬਦਲ ਜਾਂਦੇ, ਲਫ਼ਜ਼ ਬਦਲਦੇ ਜੀ। ਮੈਂ ਸ਼ਬਦ ਸੌਖੇ ਸੁਖਾਲਾ ਵਰਤ ਲੈਂਦਾ ਕਿਉਂਕਿ ਸ਼ਬਦ ਪੰਜਾਬੀ ਵਿੱਚ ਅਸੀਂ ਹਿੰਦੀ ਤੋਂ ਉਦਾਹਰਨ ਲਿਆ ਹੈ। ਤੇ ਇਹ ਇਸੇ ਤਰ੍ਹਾਂ ਉਰਦੂ ਵਿੱਚ ਲਫ਼ਜ਼ ਅਸੀਂ ਇਸਤੇਮਾਲ ਕਰਦੇ ਹਾਂ। ਬੜੀ ਇਹ ਇੰਟਰਸਟਿੰਗ ਗੱਲ ਹੈ, ਰੋਚਕ ਗੱਲ ਹੈ ਕਿ ਜੀ ਕੁਐਸਚਨ ਜਿਵੇਂ ਆ, ਕੁਐਸਚਨ ਐਂਡ ਆਨਸਰ, ਤੁਸੀਂ ਉਹਨੂੰ ਪੰਜਾਬੀ 'ਚ ਕੀ ਕਹਿੰਦੇ ਹੋ? ਕਿਹਨੂੰ ਆਨਸਰ ਕੁਐਸਚਨ? ਹਾਂਜੀ, ਵੇਖੋ ਇਹਦੇ 'ਚ ਇੰਨਾ ਬਹੁਤਾ ਪੰਜਾਬੀ ਵਾਲੇ ਸਵਾਲ ਜਵਾਬ ਸਾਡੇ ਚੱਲਦਾ। ਸਵਾਲ ਜਵਾਬ, ਬਿਲਕੁਲ ਇਹ ਪੰਜਾਬੀ ਚ ਸਵਾਲ ਜਵਾਬ। ਹੁਣ ਜੇ ਤੁਸੀਂ ਇਹਨੂੰ ਵਾਲੇ ਪਾਸੇ ਲੈ ਜਾਂਦੇ ਹੋ, ਆਮ ਜਿਹੜੀ ਸਾਡੀ ਕਿਤਾਬਾਂ ਛਪੀਆਂ ਨੇ, ਜਿਹੜੀ ਸਕੂਲ ਦੀ ਕਿਤਾਬਾਂ ਛਪਦੀਆਂ ਨੇ, ਉਹਨਾਂ ਵਿੱਚ ਇਹਨਾਂ ਨੂੰ ਪ੍ਰਸ਼ਨ ਉੱਤਰ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਹਿੰਦੀ ਦੇ ਪ੍ਰਭਾਵ ਹੇਠ ਅਸੀਂ ਪ੍ਰਸ਼ਨ ਉੱਤਰ ਕਹਿ ਦਿੱਤਾ। ਉਹਨੂੰ ਵੀ ਆਲਮੋਸਟ ਅਸੀਂ ਪਿਛਲੇ 35-40 ਸਾਲਾਂ ਵਿੱਚ ਉਹਨੂੰ ਪੰਜਾਬੀ ਮੰਨ ਲਿਆ ਕਿ ਪ੍ਰਸ਼ਨ ਉੱਤਰ ਵੀ ਪੰਜਾਬੀ ਹੈ। ਪਰ ਮੇਰੇ ਵਰਗੇ ਕੁਝ ਲੋਕ ਅਜੇ ਵੀ ਸਵਾਲ ਜਵਾਬ ਵਿੱਚ ਜ਼ਿਆਦਾ ਆਪਣੇ ਆਪ ਨੂੰ ਕੰਫਰਟੇਬਲ ਮਹਿਸੂਸ ਕਰਦੇ ਨੇ। ਮੇਰੇ ਕੋਲ ਪ੍ਰਸ਼ਨ ਉੱਤਰ ਕਹਿ ਨਹੀਂ ਹੁੰਦਾ, ਮੈਂ ਸਵਾਲ ਜਵਾਬ ਹੀ ਅਜੇ ਵੀ ਕਹਿੰਦਾ ਵਾਂ। ਸੋ ਜ਼ੁਬਾਨ ਬਦਲਦੀ ਹੈ, ਸਾਨੂੰ ਨਾਲ ਬਦਲਣਾ ਵੀ ਪੈਣਾ ਹੈ। ਅੱਛਾ ਜੀ, ਸਾਡੇ ਨਾਲ ਹੋਰ ਵੀ ਬੜੇ ਸਾਰੇ ਦੋਸਤ ਜੁੜੇ ਨੇ, ਮੈਂ ਨਾਲ ਦੀ ਨਾਲ ਉਹਨਾਂ ਦੇ ਨਾਂ ਲੈਂਦਾ ਰਹਾਂ। ਚੌਧਰੀ ਇਮਰਾਨ ਸਾਹਿਬ ਨੇ ਜੀ, ਨਦੀਮ ਸਾਹਿਬ ਕਹਿੰਦੇ ਪਾਓ ਵਰਡਸ ਤਾਇਆ ਚਾਚਾ ਨੂੰ, ਵਰਡ ਤਾਇਆ ਚਾਚਾ ਨੂੰ ਕਿਹਾ ਜਾਂਦਾ ਜੀ। ਅੱਛਾ ਜੀ, ਲਓ ਜੀ। ਹੋਰ ਵੀ ਅਹਿਮਦ ਕਾਲੂ ਸਾਹਿਬ ਸਾਨੂੰ ਸਵਾਲ ਜਵਾਬ ਕਰ ਰਹੇ ਨੇ। ਲਵਲੀ ਜੀ ਸਾਡੇ ਨਾਲ ਨੇ। ਲਵਲੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਤੁਹਾਡੀ ਆਵਾਜ਼ ਫਿਰ ਮਾਈਕ ਬੰਦ ਹੈ ਜੀ, ਤੁਸੀਂ ਮਾਈਕ ਔਨ ਕਰ ਲਵੋ। ਤੁਹਾਡਾ ਮਾਈਕ ਆਫ ਹੈ ਲਵਲੀ ਜੀ। ਹਾਂਜੀ ਹਾਂਜੀ। ਸਾਡੇ ਇੱਕ ਹੋਰ ਦੋਸਤ ਜੀ ਭੁਪਿੰਦਰ ਸਿੰਘ ਜੀ। ਲਵਲੀ ਤੁਸੀਂ ਸਾਰੇ ਨੂੰ ਜਾਣਦੇ ਹੋ ਜੋ ਸਾਡੇ ਨਾਲ ਜੁੜੇ ਨੇ, ਨਨਕਾਣਾ ਸਾਹਿਬ ਤੋਂ ਸਾਡੇ ਨਾਲ ਜੁੜੇ ਨੇ ਜੀ। ਨਾਲ ਆਏ ਨਾਸਰ ਸਾਹਿਬ ਕੋਲ ਇਸ ਵਕਤ ਬਿਲਕੁਲ ਪਿੱਛੇ। ਤੁਹਾਡੀ ਵੀ ਅਸੀਂ ਸ਼ਮੂਲੀਅਤ ਕਰਾਂਗੇ ਜੀ ਇਸ ਵਿੱਚ ਸਵਾਲ ਜਵਾਬ ਦੇ ਵਿੱਚ ਜੀ। ਸੋ ਮੈਂ ਸਿਰਫ ਪਰਸ ਲੈਣ ਆਇਆ ਸੀ ਤੇ ਮੈਂ ਜਾ ਰਿਹਾ ਹਾਂ। ਅੱਛਾ, ਇਹ ਦੁਨੀਆ ਸਾਰੀ ਜੀ ਪੈਸੇ ਦੀ ਖੇਡ ਹੈ ਜੀ। ਪੈਸੇ ਬਿਨਾਂ ਅਰੋੜਾ ਸਾਹਿਬ, ਮੈਂ ਇੱਕ ਨਾ ਇਹਦੇ ਵਿੱਚ ਕਿੱਸਾ ਕੋਟ ਕਰ ਰਿਹਾ। ਮੈਂ ਅਕਸਰ ਗੱਲ ਕਰਦਾ ਹੁੰਦਾ ਇਹਦੇ ਚ, ਥੋੜਾ ਜਿਹਾ ਨਾ ਮਜ਼ਾਕ ਵੀ ਹੋਣਾ ਚਾਹੀਦਾ ਆਪਣੀ ਡਿਸਕਸ਼ਨ ਦੇ ਵਿੱਚ। ਜਿੰਨੇ ਵੀ ਲੋਕ ਆ ਉਹਨਾਂ ਦਾ ਕਿਉਂਕਿ ਇੰਟਰਸਟ ਜਿਹੜਾ ਵਾ ਉਹ ਬਣਿਆ ਰਹੇ ਵਿੱਚ। ਸਵਾਲ ਜਵਾਬ ਤੋਂ ਗੱਲ ਆਈ, ਮੈਂ ਇੱਕ ਦਿਨ ਆਪਣੇ ਮਾਰਨਿੰਗ ਸ਼ੋ ਪ੍ਰੋਗਰਾਮ 'ਚ ਵੀ ਉਹਦਾ ਜ਼ਿਕਰ ਕੀਤਾ ਸੀ। ਉਹ ਸਾਡੇ ਪਿੰਡ ਦਾ ਇੱਕ ਹੈ ਵਾ ਲਿਆਕੂ ਦੋਧੀ ਕਰਕੇ ਉਹਦਾ ਮੁੰਡਾ ਸਵਾਲ ਜਵਾਬ ਤੋਂ ਮੇਰੇ ਜ਼ਿਹਨ 'ਚ ਆ ਗਿਆ। ਉਹਦੇ ਮੁੰਡੇ ਦਾ ਨਾਂ ਗੱਜੂ। ਅੱਛਾ ਜੀ। ਉਹ ਆਂਦਾ ਵੀ ਪੜਦਾ ਪੁੜਦਾ ਹਿਸਾਬ ਨਾਲ ਹੀ ਆਉਂਦੀ ਜਾਂਦੀ ਉਹਨੂੰ, ਸ਼ਾਇਦ ਕੋਈ ਨਹੀਂ ਸੀ ਗੱਜੂ ਨੂੰ। ਉਹ ਨਾ ਅੱਬਾ ਦਾ ਆਂਦਾ ਲਿਆਕੂ ਦੋਧੀ ਆਂਦਾ ਵੀ ਆਪਣੇ ਕਿਸੇ ਦੋਸਤ ਜਾਣ ਵਾਲਿਆਂ ਨੂੰ ਵੀ ਯਾਰ ਫਲਾਣੇ ਥਾਂ ਉਹਦਾ ਸੈਂਟਰ ਬਣਿਆ, ਪਰਚੇ ਉਹਦੇ ਨਾ 10ਵੀਂ ਜਮਾਤ ਦੇ। ਤੇ ਉੱਥੇ ਮਾਸਟਰ ਨੂੰ ਕਹਿ ਦੀ ਵੀ ਇਹਦਾ ਪਰਚੇ ਪੁਰਚੇ ਇਹਨੂੰ ਨਕਲ ਮਾਰਨ ਦੇਵੇ। ਅੱਛਾ ਜੀ। ਉਹਨੇ ਆਖਿਆ ਵੀ ਚਲੋ ਠੀਕ ਹੈ। ਚੌਧਰੀ ਸਾਹਿਬ ਉਹ ਕਾਉਂਸਲਰ ਵੀ ਸੀ, ਉਹ ਕਹਿਤਾ ਉਹਨੂੰ ਨਕਲ ਮਾਰ ਲੈ, ਕੋਈ ਗੱਲ ਨਹੀਂ। ਉਹਨੇ ਮੁੰਡੇ ਉਹਦੇ ਨੇ ਨਾ, ਉਹਦਾ ਜਿਹੜਾ ਕੁਐਸਚਨ ਨਾਲ ਸਵਾਲ ਜਵਾਬ ਵਾਲੀ ਇੱਕ ਗਾਈਡ ਹੁੰਦੀ ਜਿੱਥੇ ਜਵਾਬ ਹੀ ਲਿਖਦਾ, ਉਹ ਨਾਲ ਹੀ ਲੈ ਗਿਆ ਪੇਪਰ 'ਚ। ਉਹ ਜਦੋਂ ਪੇਪਰ ਮੁੱਕ ਗਿਆ ਨਾ, ਉੱਥੇ ਜਾ ਕੇ ਉਹਨੇ ਖੋਲੀ ਆਪਣੀ ਕਿਤਾਬ, ਖੋਲੀ ਗਾਈਡ ਖੋਲੀ, ਲਿਖਦਾ ਲੁਖਦਾ ਰਿਹਾ। ਜਦੋਂ ਆਇਆ ਉਹਦਾ ਅੱਬਾ ਆਂਦਾ, ਓਏ ਉਹ ਗੱਜੂ ਤੂੰ ਕੀ ਕਰ ਗਿਆ ਅੱਜ? ਫਿਰ ਤੂੰ ਗਾਈਡ ਨਾਲ ਖੜੀ, ਪੇਪਰ ਸਹੀ ਹੋ ਗਿਆ, ਪਾਸ ਹੋ ਜਾਏਗਾ। ਉਹਨੇ ਆਖਿਆ ਪਾਸ ਤੇ ਮੈਂ ਹੋ ਜਾਣਾ ਸੀ ਅੱਬਾ। ਉੱਥੇ ਗੱਲ ਇਹ ਬਣੀ, ਉੱਥੇ ਹੁੰਦਾ ਸੀ ਪਹਿਲਾਂ ਨਾ
ਜਿਹੜੀ ਗਾਈਡ ਹੈ ਨਾ, ਉਹ ਤੇ ਸਵਾਲ ਤੇ ਇੰਜ ਅੱਗੇ ਬਣਿਆ ਹੁੰਦਾ ਸੀ, ਹੱਥ ਬਣਿਆ ਹੁੰਦਾ ਸੀ ਹਾਂਜੀ ਹਾਂਜੀ ਕਿ ਆਹ ਸਵਾਲ ਹੈ ਤੇ ਉਹ ਹਾਂਜੀ ਥੱਲੇ ਜਵਾਬ ਤੇ ਆਹ ਜਵਾਬ ਹੈ। ਹਾਂਜੀ ਆਂਦਾ ਆਪਾਂ ਪਾਸ ਹੋ ਜਾਣਾ ਸੀ। ਉਹ ਮੈਂ ਤੇ ਸਾਰੇ ਪੇਪਰ 'ਚ ਹੱਥ ਹੀ ਬਣਾਉਂਦਾ ਰਿਹਾ, ਮੇਰੇ ਕੋਲ ਹੱਥ ਹੀ ਨਹੀਂ ਬਣਿਆ। ਕਿਆ ਬਾਤ ਪਾਸ ਕਰਨਾ ਮੈਂ ਹੋ ਜਾਣਾ ਸੀ। ਕਿਆ ਅੱਛਾ ਜੀ, ਬੜੀ ਵਧੀਆ ਗੱਲ ਤੁਸੀਂ ਸੁਣਾਈ ਹੈ। ਤੇ ਹਾਸੀਆਂ ਖੇਡੀਆਂ ਪੀਰਜ਼ਾਦਾ ਕਾਜ਼ਮੀ ਸਾਹਿਬ ਕਹਿੰਦੇ ਨੇ, ਹਾਸੀਆਂ ਖੇਡੀਆਂ ਬਿਲਕੁਲ ਜੀ, ਵੀ ਸਾਡੇ ਵੀ ਨਾਲ ਹਾਸੀਆਂ ਖੇਡੀਆਂ ਚੱਲ ਰਹੀਆਂ ਨੇ। ਫਾਰੂਕ ਸਰਫਰਾਜ਼ ਪੁੱਛ ਰਹੇ ਨੇ ਜੀ, ਪੰਜਾਬੀ ਕਿਸ ਕੌਮ ਦੀ ਜ਼ੁਬਾਨ ਹੈ? ਮੈਂ ਸਮਝਦਾ ਜੀ ਪੰਜਾਬੀ ਸਾਰੇ ਹੀ ਪੰਜਾਬੀਆਂ ਦੀ ਜ਼ੁਬਾਨ, ਜਿਹੜਾ ਵੀ ਆਪਣੇ ਸਾਰੇ ਪੰਜਾਬੀ ਪੰਜਾਬੀ ਕਹਿੰਦਾ ਹੈ ਉਹ ਸਾਰੇ ਪੰਜਾਬੀ ਦੀ ਜ਼ੁਬਾਨ, ਜੋ ਪੰਜ ਦਰਿਆਵਾਂ ਦੀ ਧਰਤੀ ਤੇ ਰਹਿੰਦਾ ਹੈ, ਇਹ ਉਹਦੀ ਜ਼ੁਬਾਨ। ਜੋ ਕਿ ਪੰਜ ਦਰਿਆਵਾਂ ਦੀ ਧਰਤੀ ਨਹੀਂ ਵੀ ਰਹਿੰਦਾ ਮੇਰੇ ਵਰਗਾ, ਇਹ ਉਹਦੀ ਵੀ ਜ਼ੁਬਾਨ ਹੈ, ਭਾਵੇਂ ਉੱਥੇ ਰਹਿੰਦਾ ਜਾਂ ਨਹੀਂ, ਜ਼ੁਬਾਨ ਉਹਦੀ ਫਿਰ ਵੀ ਪੰਜਾਬੀ ਹੈ ਜੀ। ਅੱਛਾ ਸਾਡੇ ਜੀ, ਨਾਲ ਅਮਨਜੋਤ ਜੁੜੇ ਨੇ, ਰੋਜ਼ਾਨਾ ਸਪੋਕਸਮੈਨ ਟੀਵੀ ਵਾਲੇ, ਬਹੁਤ ਸੋਹਣੇ ਮਿੱਤਰ ਨੇ, ਆਪਣੇ ਦੋਸਤ ਨੇ, ਉਹ ਵੀ ਸਾਡੇ ਨਾਲ ਜੁੜੇ ਨੇ, ਸਾਨੂੰ ਵੇਖ ਰਹੇ ਨੇ। ਮੁਦੱਸਰ ਹੱਸਦੇ ਨੇ ਗਜੂ ਵਾਲੀ ਗੱਲ ਤੋਂ। ਆਂਦੇ ਜੀ ਸਰਬਜੀਤ ਸਿੰਘ ਰੋਣਾ ਸਾਹਿਬ, ਕੰਗਰ ਪਿੰਡ ਤਹਿਸੀਲ ਗੜ੍ਹ ਸ਼ੰਕਰ ਪਿੰਡ ਦਾ ਪੁੱਛਦੇ ਨੇ। ਨਦੀਮ ਰਜ਼ਾ ਸੰਧੂ ਜੁੜੇ ਨੇ, ਚੌਧਰੀ ਇਮਰਾਨ, ਬਲਵਿੰਦਰ ਭੱਟੀ, ਸ਼ਹਜ਼ਾਦ ਅਕਰਮ, ਸਦਾਮ ਹੱਸਦੇ ਪਏ ਨੇ ਦੋਸਤ ਵਿੱਚ। ਹਾਂਜੀ ਰੋਣਾ ਸਾਹਿਬ। ਸੋ ਜੀ ਅੰਮ੍ਰਿਤ ਵਿਰਕ ਸਾਹਿਬ ਪੁੱਛ ਰਹੇ ਨੇ, ਅੰਮ੍ਰਿਤ ਵਿਰਕ ਲਗਾਰ ਸਾਹਿਬ ਪੁੱਛ ਰਹੇ ਨੇ ਸਾਨੂੰ, ਸਰਦਾਰ ਜੀ ਦਾਰਜੀ ਕਿੱਥੋਂ ਆਇਆ? ਦਾਰਜੀ ਦੱਸ ਦੇਣਾ ਜੀ ਕਿੱਥੋਂ ਆਇਆ ਹੈ ਜੀ। ਇਹ ਹਰ ਇਲਾਕੇ ਦੀ ਆਪਣੀ ਜ਼ੁਬਾਨ ਹੈ। ਜਿਸ ਤਰ੍ਹਾਂ ਲਾਹੌਰ ਵਿੱਚ ਵੱਡੇ ਭਰਾ ਨੂੰ ਕੀ ਕਹਿੰਦੇ ਨੇ? ਲਾਲਾ। ਠੀਕ ਹੈ ਜੀ, ਦੱਸ ਬਿਲਕੁਲ ਮੈਂ ਗਲਤ ਨਹੀਂ ਕਹਿ ਰਿਹਾ। ਹਾਂਜੀ ਹਾਂਜੀ ਹਾਂਜੀ, ਉਸੇ ਸਾਡੇ ਵੀ ਚੱਲਦਾ ਲਾਲਾ ਚੱਲਦਾ ਨਾ ਜੀ। ਤੇ ਇਸੇ ਤਰ੍ਹਾਂ ਜੀ ਜਿਹੜਾ ਰਾਵਲਪਿੰਡੀ ਦੇ ਇਲਾਕਾ ਜਿਹੜਾ ਹੈ, ਪੋਠੋਹਾਰ ਦਾ ਇਲਾਕਾ ਹੈ, ਉੱਥੇ ਵੱਡੇ ਭਰਾ ਨੂੰ ਦਾਰਜੀ ਕਿਹਾ ਜਾਂਦਾ ਸੀ। ਉਹਨੂੰ ਇੱਜ਼ਤ ਦੇਣ ਵਾਸਤੇ ਉਹਨੂੰ ਦਾਰਜੀ ਕਿਹਾ ਜਾਂਦਾ ਸੀ। ਇਸ ਕਰਕੇ ਜਿਹਦੇ ਵੀ ਵੱਡੇ ਭਰਾ ਨੇ ਉਹਨਾਂ ਨੂੰ ਦਾਰਜੀ ਜਾਂ ਪਾਪਾ ਜੀ ਕਿਹਾ ਜਾਂਦਾ ਸੀ। ਉਹ ਅੱਜ ਵੀ ਉਹੀ ਜ਼ੁਬਾਨ ਵਰਤੀ ਜਾਂਦੀ ਹੈ। ਉਸ ਇਲਾਕੇ ਦੇ ਜਿਹੜੇ ਪੰਜਾਬੀ, ਜਿਹੜੇ ਸਿੱਖ ਮੂਲ ਦੇ ਖਾਸ ਤੌਰ ਤੇ ਜਿਹੜੇ ਲੋਕ ਇੰਡੀਆ ਵੱਲ ਆ ਕੇ ਵਸੇ ਨੇ, ਉਹ ਵੀ ਦਾਰਜੀ ਵਰਤ ਲੈਂਦੇ ਨੇ। ਅੱਛਾ ਜੀ, ਚੌਧਰੀ ਯਸ ਪੁੱਛਦੇ ਨੇ, ਬਣ ਦੀ ਲੱਕੜ, ਉਹਦਾ ਮਤਲਬ ਕੀ ਹੈ? ਹਾਂਜੀ, ਬਣ ਦੀ ਲੱਕੜ ਦਾ ਕੀ ਮਤਲਬ? ਬਣ ਦੀ ਲੱਕੜ ਕੱਲ ਵੀ ਬੜੀ ਕੱਲ ਦੇ ਪ੍ਰੋਗਰਾਮ ਤੋਂ ਇੱਕ ਗੱਲ ਹੋਈ, ਬੜੀ ਇੰਟਰਸਟਿੰਗ ਗੱਲ। ਸਾਡੇ ਇੱਕ ਮਿੱਤਰ ਦਾ ਹੀ ਸਾਨੂੰ ਪਾਕਿਸਤਾਨ ਤੋਂ ਮੈਨੂੰ ਫੋਨ ਆਇਆ, ਇਸਲਾਮਾਬਾਦ ਤੋਂ। ਉਹਨਾਂ ਨੇ ਆਪਣੇ ਵਾਲਦ ਸਾਹਿਬ ਦਾ ਜ਼ਿਕਰ ਕੀਤਾ, ਜੋ ਕਿ ਕਾਂਗੜੇ ਦੇ ਸਨ, ਹਿਮਾਚਲ ਪ੍ਰਦੇਸ਼ ਤੋਂ ਗਏ ਸਨ, ਅਮੀ ਉਹਨਾਂ ਦੀ ਪਠਾਨਕੋਟ ਦੇ ਸੀ। ਤੇ ਉਹਨਾਂ ਨੇ ਕਿਹਾ ਕਿ ਕਹਿੰਦੇ ਮੇਰੇ ਵਾਲਦ ਇਹ ਕਹਿੰਦੇ ਸੀ ਕਿ ਬਣ ਦੀ ਲੱਕੜ ਪਾਕਿਸਤਾਨ 'ਚ ਇਕੱਠੀ ਹੋਈ ਹੈ 47 ਤੋਂ ਬਾਅਦ। ਸੋ ਬਣ ਦੀ ਲੱਕੜ ਹੈ। ਬਣ ਹੁੰਦਾ ਹੈ ਜੰਗਲ, ਜਿਹਨੂੰ ਕਿ ਕਹਿੰਦੇ ਆ ਜੰਗਲ, ਜਿਹੜਾ ਕਿ ਅੱਜ ਕੱਲ੍ਹ ਅੰਗਰੇਜ਼ੀ ਵਿੱਚ ਵੀ ਵਰਤਿਆ ਜਾਂਦਾ, ਫੋਰੈਸਟ, ਜਿਹੜੀ ਹਰ ਥਾਂ ਤੋਂ ਬੜੇ ਵੱਖੋ ਵੱਖਰੇ ਬਣਾ ਤੋਂ ਲੱਕੜ ਆ ਕੇ ਹੋ ਗਈ, ਤੇ ਭਾਂਤ ਦੀ ਲੱਕੜ ਜਿਹਨੂੰ ਕਹਿ ਲੈਣਾ ਚਾਹੀਦਾ, ਉਹ ਇਕੱਠੀ ਹੋਈ ਬਣ ਦੀ ਲੱਕੜੀ। ਤਰ੍ਹਾਂ ਤਰ੍ਹਾਂ ਦੇ ਲੋਕ ਜਿੱਥੇ ਇਕੱਠੇ ਹੋ ਜਾਣ, ਉਹ ਬਣ ਦੀ ਲੱਕੜ ਹੈ। ਤਰ੍ਹਾਂ ਦੇ ਵੱਖਰੇ ਵੱਖਰੇ ਉੱਥੇ ਤੁਸੀਂ ਇਲਾਕੇ ਦੇ ਕਹਿ ਲਓ ਲੋਕ ਜਿੱਥੇ ਇਕੱਠੇ, ਉਹਨਾਂ ਨੂੰ ਬਣ ਦੀ ਲੱਕੜ। ਫਿਦਾ ਸਾਹਿਬ ਕਹਿੰਦੇ ਨੇ ਜੀ, ਅਸੀਂ ਤੁਹਾਡੇ ਪੱਕੇ ਫੈਨ ਹਾਂ, ਮਿਹਰਬਾਨੀ ਸਰ, ਤੁਸੀਂ ਪੱਕੇ ਫੈਨ ਹੋ। ਨਾਸਰ ਭਾਜੀ ਲਿੰਕ ਸੈਂਡ ਕਰੋ ਜਰੂਰ। ਯਾਸਰ ਭਾਜੀ ਮੈਂ ਲਿੰਕ ਸੈਂਡ ਕਰਦਾ ਥੋੜੀ ਦੇਰ ਬਾਅਦ, ਆਪਾਂ ਗੱਲਬਾਤ ਥੋੜੀ ਕੰਟੀਨਿਊ ਕਰ ਲਈਏ। ਬਾਕੀ ਬੱਚੇ ਫਿਰ ਮੈਂ ਲਿੰਕ ਸ਼ੇਅਰ ਕਰਦਾ, ਫਿਰ ਤੁਹਾਨੂੰ ਲੈ ਕੇ ਆਵਾਂਗੇ। ਸ਼ਹਿਬਾਜ਼ ਰਸ਼ੀਦ ਸਾਹਿਬ ਸਾਡੇ ਨਾਲ ਜੁੜੇ ਨੇ, ਖਾਨੇਵਾਲ ਪੰਜਾਬ ਪਾਕਿਸਤਾਨ ਤੋਂ ਜੁੜੇ ਨੇ ਜੀ। ਨਦੀਮ ਸਾਹਿਬ ਲਾਲਾ ਦੀ ਵੀ ਗੱਲ ਕਰ ਰਹੇ ਨੇ ਸਾਡੇ ਨਾਲ, ਬਹੁਤ ਵਧੀਆ ਜੀ। ਤੇ ਉਸ ਨਾਲ ਮਨਦੀਪ ਸਿੰਘ ਜੀ ਕਰਮ ਪੱਟੀ ਤੋਂ ਨੇ। ਅਸ਼ਰਫ ਸਿੱਧੂ ਸਾਹਿਬ ਕਹਿੰਦੇ ਮੇਰੇ ਐਲਡਰਸ ਰਾਮਦਾਸ ਇੰਡੀਆ ਤੋਂ ਆਏ ਜੀ, ਖੁਸ਼ੀ ਹੋਈ ਜਾਣ ਕੇ। ਵਧੀਆ ਗੱਲਾਂ ਬਾਤਾਂ ਨੇ। ਮੁਹੰਮਦ ਆਰਿਫ ਸਾਹਿਬ ਕਹਿ ਰਹੇ ਨੇ ਜੀ ਜੜਾਵਾਲਾ ਤੋਂ ਨਿਰਮਲ ਸਿੰਘ ਜੀ ਨੇ 56 ਜੜਾਵਾਲਾ ਤੋਂ। ਸਾਰੇ ਹੀ ਪੰਜਾਬੀਆਂ ਦਾ ਬਹੁਤ ਇੱਕ ਵਾਰ ਫਿਰ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜੇ ਨੇ। ਜੇ ਤੁਹਾਡੇ ਮਨ ਵਿੱਚ ਕੋਈ ਸਵਾਲ ਹੈ, ਮਨ ਵਿੱਚ ਜ਼ਰੂਰ ਸਾਨੂੰ ਪੁੱਛੋ। ਤੇ ਇੱਕ ਹੁਣ ਪੀਰਜ਼ਾਦਾ ਸਾਹਿਬ ਕਹਿੰਦੇ ਬੰਨ ਤੋਂ ਵਿਗੜ ਕੇ ਵਨ ਬਣ ਗਿਆ ਜੀ। ਬਿਲਕੁਲ ਠੀਕ ਗੱਲ ਹੈ ਜੀ। ਖਾਸ ਤੌਰ ਤੇ ਜਿਹੜੇ ਦੁਆਬੇ ਦੇ ਲੋਕ ਨੇ, ਜਿਹੜੇ ਕਿ ਬਿਆਸ ਸਤਲੁਜ ਦਰਿਆ ਦੇ ਇਲਾਕੇ ਦੇ ਲੋਕ ਨੇ, ਉਹਨਾਂ ਤੋਂ ਬੱਬੇ ਤੇ ਬੱਬੇ ਦੇ ਵਿੱਚ ਕੋਈ ਬਹੁਤਾ ਡਿਸਟਿੰਕਸ਼ਨ ਨਹੀਂ, ਜਿਹੜੀ ਫਰਕ ਨਹੀਂ ਕਰ ਸਕਦੇ। ਉਹ ਵੱਛੇ ਨੂੰ ਬੱਛਾ ਵੀ ਕਹਿ ਦਿੰਦੇ ਨੇ, ਵੱਟੇ ਨੂੰ ਬੱਟਾ ਵੀ ਕਹਿ ਦਿੰਦੇ ਨੇ। ਤੇ ਉਹ ਬੱਬੇ ਤੇ ਬੱਬੇ ਦੇ ਜੋ ਉਹ ਵਿਚਕਾਰ ਉਹਨਾਂ ਕੋਲ ਜ਼ਿਆਦਾ ਫਰਕ ਨਹੀਂ। ਠੀਕ ਉਸ ਤਰ੍ਹਾਂ ਜਿਸ ਤਰ੍ਹਾਂ ਕਿ ਉਰਦੂ ਬੋਲਣ ਵਾਲੇ ਕੋਲ ਵਾਓ ਦੀ ਇੱਕੋ ਸਾਊਂਡ ਹੈ, ਉਹ ਤੇ ਵੀ ਦੀ ਜਿਹੜੀ ਸਾਊਂਡ ਹੈ, VW ਦਾ ਸਾਡੇ ਕੋਲ ਫਰਕ ਨਹੀਂ। ਹੁਣ ਅੰਗਰੇਜ਼ ਨੂੰ ਜਦੋਂ ਵਿੱਚ ਕਿਹਾ ਜਾਂਦਾ ਹੈ, ਉਹ W ਦੀ ਸਾਊਂਡ ਹੋਰ ਹੈ, V ਦੀ ਸਾਊਂਡ ਹੋਰ ਹੈ। ਸਾਡੇ ਕੋਲ ਉਰਦੂ ਪੰਜਾਬੀ ਬੋਲਣ ਵਾਲਿਆਂ ਕੋਲ W ਤੇ V ਦੀ ਸਾਊਂਡ ਨਹੀਂ, ਇਸ ਕਰਕੇ ਬਦਲ ਜਾਂਦੇ ਨੇ। ਬੱਬੇ ਵੀ ਇਸ ਤਰ੍ਹਾਂ ਗਵਾਚੇ ਹੋਏ ਨੇ ਜੀ ਸਾਡੇ। ਇਹ ਮੰਨ ਲੈਣਾ ਜੀ, ਇਹ ਵੀ ਗੱਲ ਤੁਹਾਡੀ ਸਹੀ ਹੈ। ਅੱਛਾ ਜੀ, ਮੁਹੰਮਦ ਨਦੀਮ ਸਾਹਿਬ ਨੇ ਇਹ ਵੀ ਕਹਿੰਦੇ ਜੀ, ਇਹ ਗੁਰਪਿੰਦਰ ਵਿਰਕ ਜੀ ਕਹਿੰਦੇ ਮੈਨੂੰ ਵੀ ਲਓ ਜੀ, ਨਾਲ ਜ਼ਰੂਰ ਲਵਾਂਗੇ ਜੀ। ਨਨਕਾਣਾ ਸਾਹਿਬ ਇਟਲੀ ਦੇ ਨੇ ਮੀਆਂ ਫਾਰੂਕ ਯਾਸੀਨ ਸਾਹਿਬ, ਤਾਂ ਉਹ ਵੀ ਬਹੁਤ ਸ਼ੁਕਰੀਆ ਫਾਰੂਕ ਸਾਹਿਬ, ਤੁਹਾਡਾ ਵੀ ਗੱਲ ਕਰਦੇ ਆ। ਤਸਨੀਮ ਗਿੱਲ ਸਾਹਿਬ ਨੇ PST, ਮੈਂ ਸਮਝਦਾ ਕਿ ਪਾਸਟਰ ਤਸਨੀਮ ਸਾਹਿਬ ਨੇ, ਬਹੁਤ ਵਧੀਆ ਭਾਜੀ। ਦਿਲ ਜਾਨੀ ਕਿਆ ਬਾਤ ਸਰਦਾਰ ਜੀ, ਲਵ ਯੂ। ਤੁਹਾਨੂੰ ਵੀ ਬਹੁਤ ਬਹੁਤ ਪਿਆਰ ਜੀ। ਤੇ ਮੇਰੇ ਖਿਆਲ ਇਸ ਤੋਂ ਅੱਗੇ ਤੁਸੀਂ ਪੜ੍ਹੋ ਜੀ, ਨਾਲ ਦੀ ਨਾਲ ਤੁਸੀਂ ਵੀ ਪੜ੍ਹਦੇ ਰਹੋ। YouTube ਦਾ ਐਕਸੈਸ ਤੁਹਾਡੇ ਪੜ੍ਹੀ ਜਾਂਦਾ
ਨਾਲ ਆਪਾਂ ਗੱਲ ਵੀ ਤੋਰੀ ਜਾਈਏ, ਫਿਰ ਪੜ੍ਹੀ ਵੀ ਜਾਂਦੇ, ਕਿਉਂਕਿ ਇੰਟਰਸਟ ਤਾਂ ਹੀ ਬਣਨਾ ਵਾ ਜਦੋਂ ਆਪਾਂ ਗੱਲ ਤੋਂ ਗੱਲ ਤੋਰੀ ਜਾਵਾਂਗੇ, ਨਾਲ ਦੇ ਨਾਲ ਫਿਰ ਇਹਦੇ ਤੇ ਅੱਗੇ ਵੀ ਡਿਸਕਸ਼ਨ ਜਿਹੜੀ ਹੁੰਦੀ ਰਹੇਗੀ। ਕੱਲ ਅਸੀਂ ਬਹੁਤ ਸਾਰੀਆਂ ਜਿਹੜੀਆਂ ਕਹਾਵਤਾਂ, ਬਹੁਤ ਸਾਰੇ ਲਫ਼ਜ਼ਾਂ ਤੇ ਗੱਲ ਕੀਤੀ ਸੀ। ਅੱਜ ਉਸੇ ਦਾ ਹੀ ਸੈਸ਼ਨ 2 ਆ, ਲਫ਼ਜ਼ਾਂ ਦੀ ਬੈਠ। ਤੇ 274 ਲੋਕ ਨੇ। ਇੱਕ ਵਾਰੀ ਸਾਰੇ ਦੋਸਤਾਂ ਨੂੰ ਰਿਕੁਐਸਟ ਸ਼ੇਅਰ ਕਰੋ ਤੇ ਦੋਸਤਾਂ ਨੂੰ ਮੈਂਸ਼ਨ ਕਰੋ ਵਿੱਚ ਕਮੈਂਟਸ ਦੇ ਵਿੱਚ, ਜਿਹੜੇ ਦੋਸਤਾਂ ਨੂੰ ਤੁਸੀਂ ਸਮਝਦੇ ਜੇ ਕਿ ਇਹਦਾ ਹਿੱਸਾ ਬਣਨਾ ਚਾਹੁੰਦੇ ਨੇ, ਹੋਣਾ ਚਾਹੁੰਦੇ ਨੇ, ਇਹਦਾ ਹਿੱਸਾ ਜਿੱਦਾਂ ਦਾ ਇੰਟਰਸਟ ਹੋਵੇ, ਉਹਨਾਂ ਨੂੰ ਮੈਂਸ਼ਨ ਵੀ ਕਰੋ। ਅਰੋੜਾ ਸਾਹਿਬ ਜੀ। ਹਾਂਜੀ। ਸੋ ਲੁਧਿਆਣੇ ਤੋਂ, ਖਾਨੇਵਾਲ ਤੋਂ, ਬਹੁਤ ਸਾਰੇ, ਕੁਵੈਤ ਤੋਂ ਵੀ ਸਾਡੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ। ਮੈਂ ਕਿਉਂਕਿ ਸਤਲੁਜ ਤੇ ਬਿਆਸ ਦੀ ਗੱਲ ਕੀਤੀ ਤੇ ਇੱਕ ਸਾਡੇ ਵੀਰ ਨੇ ਬਿਆਸ ਦੇ ਉੱਤੇ ਸਵਾਲ ਪੁੱਛਿਆ, ਬਿਆਸ ਆ ਨਾ ਬਿਆਸ ਕਿਉਂ ਹੈ? ਦੇਖੋ ਜੀ, ਬਿਆਸ ਅਸੀਂ ਬਿਆਸੀ ਜਿਵੇਂ ਕਹਿੰਦੇ ਆ, ਬੈ ਜਿਹੜਾ ਹੈ ਮੁਲਤਾਨੀ ਜ਼ੁਬਾਨ ਵਿੱਚ ਅਜੇ ਵੀ ਦੋ ਨੂੰ ਕਹਿੰਦੇ, ਜਿਹੜੀ ਚੀਜ਼ ਡਬਲ ਉਹਨੂੰ ਦੋ ਨੂੰ ਬੈ ਕਹਿੰਦੇ ਆ। ਇਹ ਵੀ ਜਿਹੜਾ ਮੂਲ ਰੂਪ ਵਿੱਚ ਬੈ ਵਾਲੀ ਜਿਹੜੀ ਚੀਜ਼ ਹੈਗੀ ਹੈ, ਇਹ ਲਤੀਨੀ ਭਾਸ਼ਾ ਦਾ ਬਾਇਲਿੰਗੁਅਲ, ਜਿਵੇਂ ਅੰਗਰੇਜ਼ੀ ਨਾ ਬਾਏ ਟੂ ਨੂੰ ਅਸੀਂ ਬਾਇਲਿੰਗੁਅਲ ਕਹਿ ਦਿੰਦੇ ਹਾਂ, ਜਿਹੜੀ ਦੋ ਜ਼ੁਬਾਨਾਂ ਬੋਲਦਾ ਹੋਵੇ। ਲਤੀਨੀ ਭਾਸ਼ਾ ਦਾ ਜਿਹੜਾ ਸ਼ਬਦ ਹੈ ਬਾਏ, ਅਸੀਂ ਉਸ ਤੋਂ ਲਿਆ ਆ, ਉਹਨਾਂ ਨੇ ਸਾਡੇ ਤੋਂ ਲਿਆ। ਮੈਂ ਇਸ ਗੱਲ ਦੇ ਉੱਤੇ ਕੋਈ ਬਹਿਸ ਵਿੱਚ ਨਹੀਂ ਪੈਣਾ ਚਾਹੁੰਦਾ, ਪਰ ਜਿੱਥੇ ਦਰਿਆ ਦੇ ਦੋ ਲੜਦੇ, ਜੇ ਦੋ ਹੋ ਜਾਂਦੇ ਆ, ਦੋ ਦਰਿਆ ਹੋ ਜਾਂਦੇ ਨੇ, ਉਹ ਬਿਆਸ ਦਾ ਇਲਾਕਾ ਕਹਾਂਦਾ ਹੈ, ਇਸ ਕਰਕੇ ਉਹਨੂੰ ਬੈ ਦੇ ਨਾਲ ਜੋੜਿਆ ਗਿਆ ਹੈ। ਸੋ ਬਹੁਤ ਸਾਰੇ ਪੰਜਾਬੀ ਅਖਰਾਂ ਦਾ ਬੜਾ ਬੜੀ ਇੰਟਰਸਟਿੰਗ ਹੈ। ਸਿਰਫ ਸਾਨੂੰ ਥੋੜਾ ਜਿਹਾ ਜ਼ੋਰ ਆਪਣੇ ਦਿਮਾਗ ਤੇ ਪਾਉਣ ਦੀ ਲੋੜ ਹੈ। ਜਿਵੇਂ ਹਫਤਾ, ਰੋਜ਼, ਇਹ ਸਾਰੇ ਫਾਰਸੀ ਜ਼ੁਬਾਨ ਤੋਂ ਅਸੀਂ ਉਰਦੂ ਵਿੱਚ ਲਿਆਂਦੇ, ਉਹ ਜਾਂ ਪੰਜਾਬੀ ਵਿੱਚ ਲਿਆਂਦੇ। ਇਹ ਹਫਤਾ ਤੇ ਰੋਜ਼ ਬਿਲਕੁਲ ਫਾਰਸੀ ਵਿੱਚ ਅੱਜ ਵੀ ਉਸੇ ਤਰ੍ਹਾਂ ਵਰਤੇ ਜਾਂਦੇ ਨੇ। ਸੋ ਹੋਰ ਵੀ ਬੜੀ ਸਾਰੀ ਸਾਡੇ ਕੋਲ ਗੱਲਾਂ ਨੇ ਜੀ। ਸਾਡੇ ਨਾਲ ਫਾਰੂਕ ਸਰਫਰਾਜ਼ ਸਾਹਿਬ ਨੇ, ਉਹ ਵੀ ਗੱਲ ਕਰਨਾ ਚਾਹੁੰਦੇ ਨੇ ਜੀ। ਇਟਲੀ ਤੋਂ ਸਾਡਾ ਸਤਪਾਲ ਸਿੰਘ ਜੀ ਵੀ ਨੇ। ਸੋ ਹੁਣ ਥੋੜੀ ਜਿਹੀ ਗੱਲ ਮੈਂ ਸਾਹਿਬ ਵਿੱਚ ਇੰਟਰਪਟ ਕਰਦਾ। ਬਹੁਤ ਸਾਰੇ ਦੋਸਤ ਉਧਰ ਦੇ ਇੱਧਰ ਦੇ ਵਿੱਚ ਕਮੈਂਟ ਕਰਦੇ ਆ, YouTube ਤੇ ਵੀ, Facebook ਤੇ ਵੀ। ਮੇਰਾ ਪਿੰਡ, ਅਸੀਂ ਕਿਉਂਕਿ ਪਿੰਡਾਂ ਦੀ ਵੀਡੀਓਜ਼ ਬਣਾਈ ਦੀਆਂ, ਮੇਰਾ ਪਿੰਡ ਆ ਵਾ, ਮੇਰਾ ਪਿੰਡ ਉਹ ਵਾ। ਸੋ ਕਮੈਂਟ ਸੈਕਸ਼ਨ ਦੇ ਵਿੱਚ ਜਿੰਨੇ ਵੀ ਦੋਸਤ ਪਾਕਿਸਤਾਨੀ ਨੇ ਜਾਂ ਇੰਡੀਅਨ ਨੇ, ਉਹ ਇੱਕ ਦੂਜੇ ਨਾਲ ਤੁਸੀਂ ਆਪਣੇ ਤੌਰ ਤੇ ਵੀ ਕਮੈਂਟ ਸੈਕਸ਼ਨ ਦੇ ਵਿੱਚ ਰਾਬਤਾ ਬਣਾ ਲਓ, ਕੰਟੈਕਟ ਬਣਾ ਲਓ, ਤੇ ਸਾਡੇ ਲਈ ਵੀ ਆਸਾਨੀ ਹੋਏਗੀ, ਤੁਹਾਡੇ ਲਈ ਵੀ ਆਸਾਨੀ ਹੋਏਗੀ। ਕਿਉਂਕਿ ਅਸੀਂ ਕੀ ਕਹਿੰਦੇ ਆ ਵੀ ਜ਼ਿਆਦਾ ਲੋਕਾਂ ਦੀ ਕੋਸ਼ਿਸ਼ ਤੇ ਕਰੀਦੀ ਆ ਵੀ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੇ ਰਾਬਤੇ ਕਰਵਾ ਸਕੀਏ। ਲੇਕਿਨ ਤੁਸੀਂ ਅਗਰ ਇੰਡੀਵਿਜੂਅਲੀ ਇਸ ਤਰ੍ਹਾਂ ਕੋਸ਼ਿਸ਼ ਕਰ ਲਓਗੇ, ਉਹ ਸਾਡੇ ਲਈ ਵੀ ਠੀਕ ਰਹੇਗਾ, ਤੁਹਾਡੇ ਲਈ ਵੀ ਠੀਕ ਹੋਏਗਾ, ਕਿਉਂਕਿ ਤੁਸੀਂ ਡਾਇਰੈਕਟ ਇੰਡੀਵਿਜੂਅਲ ਕਿਸੇ ਨਾਲ ਰਾਬਤਾ ਬਣਾ ਸਕੋਗੇ। ਸੋ ਮੇਰਾ ਖਿਆਲ ਨਾਲ ਜਿਵੇਂ ਕਮੈਂਟ ਸੈਕਸ਼ਨ 'ਚ ਪਾਕਿਸਤਾਨੀ ਨੇ, ਇੰਡੀਅਨ ਵੀ ਨੇ, ਬਾਹਰ ਵੀ ਬੈਠੇ ਨੇ ਜਿੰਨੇ ਲੋਕ, ਕਮੈਂਟ ਸੈਕਸ਼ਨ 'ਚ ਇੱਕ ਦੂਜੇ ਨੂੰ ਤੁਸੀਂ ਰਿਪਲਾਈ ਕਰਨ ਲੱਗੋ ਤੇ ਉਹ ਵੀ ਵਧੀਆ ਬਣ ਜਾਏਗਾ। ਆਪਸ ਵਿੱਚ ਤੁਹਾਡਾ ਇੰਟਰੈਕਸ਼ਨ ਜਿਹੜੀ ਵਧੀਆ ਹੋ ਜਾਏਗੀ। ਸੋ ਅੱਗੇ ਗੱਲ ਤੋਰਦੇ ਹਾਂ। ਮੈਂ ਇੱਕ ਵੀਡੀਓ ਕੱਲ ਪਾਈ ਸੀ, ਉਹਦੇ ਵਿੱਚ ਇੱਕ ਮੁਹਾਵਰਾ ਯੂਜ਼ ਕੀਤਾ ਸੀ, ਹੋਰਾਂ ਨੂੰ ਹੋਰੀ ਦਾ ਤੇ ਅੰਨੇ ਨੂੰ ਡਗੋਰੀ ਦਾ। ਦੁਬਾਰਾ ਕਹੋ ਜੀ ਗੱਲ। ਹੋਰਾਂ ਨੂੰ ਹੋਰੀ ਦਾ ਤੇ ਅੰਨੇ ਨੂੰ ਡਗੋਰੀ ਦਾ। ਹੈ ਤਾਂ ਜੀ ਗੱਲ ਸਹਾਰੇ ਦੀ, ਮਤਲਬ ਤਾਂ ਮੈਂ ਸਮਝ ਗਿਆ, ਪਰ ਪਹਿਲਾ ਹਿੱਸਾ ਮੈਨੂੰ ਸਮਝ ਨਹੀਂ ਆਇਆ। ਅੰਨੇ ਨੂੰ ਡਗੋਰੀ ਵਾਲਾ ਪਾਰਟ ਤਾਂ ਸੌਖਾ ਹੈ, ਪਹਿਲਾ ਪਾਰਟ ਮੇਰੇ ਲਈ ਔਖਾ ਹੈ। ਹੁਣ ਤੁਸੀਂ ਸਮਝਾ ਦਿਓ। ਹੋਰਾਂ ਨੂੰ ਹੋਰੀ ਦਾ ਜੀ, ਵੀ ਜਿਹੜੇ ਹੋਰ ਲੋਕੀ ਨੇ ਉਹਨਾਂ ਨੂੰ ਤੇ ਆਪਣੇ ਕੰਮ ਦਾ ਮਤਲਬ ਹੈ ਵੀ ਉਹ ਲੱਗੇ, ਆਪੋ ਆਪ ਲੱਗੇ ਆ। ਤੇ ਅੰਨਾ ਜਿਹੜਾ ਉਹਨੂੰ ਹੋਰ ਕੁਝ ਨਹੀਂ, ਉਹ ਆਪਣੀ ਡਗੋਰੀ ਲੱਭਦਾ ਵੀ ਜਿਹਦਾ ਜਿੱਥੇ ਇੰਟਰਸਟ ਆ ਉਹਨੂੰ ਉਹ ਚੀਜ਼ ਚੰਗੀ ਲੱਗਦੀ ਵੀ ਮੈਨੂੰ ਹੁਣ ਆਹ ਹੀ ਲੱਭ ਜੇ, ਮਤਲਬ ਅੱਖਾਂ ਤੋਂ ਬਲਾਈਂਡ ਆ, ਉਹਨੇ ਪਹਿਲੋਂ ਆਪਣਾ ਆਸਾ ਮੁੰਡੀ ਲੱਭਣੀ ਹੈ ਤੇ ਉਹਨੂੰ ਕੀ ਦੂਜਿਆਂ ਨਾਲ ਵੀ ਕੀ ਕਰਨ ਡਿਆ। ਯਾਰ ਜਿਵੇਂ ਸਾਨੂੰ ਪੰਜਾਬੀ ਨਾਲ ਮੁਹੱਬਤ ਹੈ, ਸਾਨੂੰ ਦੁਨੀਆ ਜੋ ਮਰਜ਼ੀ ਕਰੇ, ਸਾਨੂੰ ਆਪਣੀ ਪੰਜਾਬੀ ਨਾਲ ਮੁਹੱਬਤ ਹੈ। ਅਸੀਂ ਇਸ ਕਰਕੇ ਹਰ ਰੋਜ਼ ਬਹਿ ਜਾਂਦੇ ਅਸੀਂ ਗੱਲਬਾਤ ਨੂੰ ਤੋਰਨ ਵਾਸਤੇ। ਸੋ ਅਸੀਂ, ਸਾਡਾ ਵੀ ਹਾਲ ਉਹੀ ਹੈ, ਹੋਰਾਂ ਨੂੰ ਹੋਰੀ ਦਾ, ਅੰਨੇ ਨੂੰ ਡੰਗੋਰੀ ਦਾ। ਸਾਨੂੰ ਆਪਣੇ ਕੰਮ ਤਾਂ ਹੀ ਮਤਲਬ ਹੈ। ਅੱਛਾ, ਮੈਂ ਤੁਹਾਨੂੰ ਇੱਕ ਮੁਹਾਵਰਾ ਪੁੱਛਦਾ ਜੀ। ਹਾਂਜੀ, ਸਾਚ ਯਾਦ ਕਰ ਲਵਾਂ ਜੀ। ਹਾਂਜੀ, ਕਣਕ ਖੇਤ ਕੁੜੀ ਪੇਟ ਆ ਜਵਾਈ ਮੰਡੇ ਖਾ। ਕਣਕ ਖੇਤ ਕੁੜੀ ਪੇਟ ਆ ਜਵਾਈ ਮੰਡੇ ਖਾ। ਨਹੀਂ, ਮੇਰੇ ਹਿਸਾਬ ਚ ਨਹੀਂ, ਕਿਉਂਕਿ ਇਹ ਮੈਨੂੰ ਲੱਗਦਾ ਇਹਦੇ ਵਿੱਚ ਹੋਰ ਵੀ ਮੈਂ ਦੱਸਦਾ ਜਾਵਾਂ। ਇਹਦੇ ਵਿੱਚ ਜਿਹੜੇ ਫਿਕਰੇ ਨੇ, ਜਾਂ ਜਿਵੇਂ ਆਪਾਂ ਗੱਲਾਂ ਕਰਦੇ ਸਾਂ, ਕੁਝ ਲਫ਼ਜ਼ ਐਸੇ ਨੇ ਜਿਹੜੇ ਰੀਜਨ ਵਾਈਜ਼ ਵੀ ਯੂਜ਼ ਹੁੰਦੇ। ਸੋ ਇਹ ਮੈਨੂੰ ਨਹੀਂ ਲੱਗਦਾ, ਮੈਂ ਨਿੱਕੇ ਹੁੰਦਿਆਂ ਜਾਂ ਹੁਣ ਤੱਕ ਮੈਂ ਨਹੀਂ ਸੁਣਿਆ। ਸੋ ਅਸੀਂ ਆਪਣੇ ਦੋਸਤਾਂ ਨੂੰ ਕਹਿ ਦਿੰਦੇ ਜਿਹੜਾ ਸਾਡਾ ਪ੍ਰੋਗਰਾਮ ਵੇਖ ਰਹੇ ਨੇ, ਜਿਹੜੇ ਇਸ ਵੇਲੇ ਵੇਖਦੇ ਨੇ ਸਾਨੂੰ, ਉਹਨਾਂ ਨੂੰ ਜੇ ਸਮਝ ਆਉਂਦਾ ਹੈ ਕਿ ਕਣਕ ਖੇਤ ਕੁੜੀ ਪੇਟ ਆ ਜਵਾਈ ਮੰਡੇ ਖਾ, ਇਹਦਾ ਕੀ ਮਤਲਬ ਹੈ, ਸਾਨੂੰ ਦੱਸੋ ਜੀ। ਜ਼ਰੂਰ ਸਾਨੂੰ ਖੁਸ਼ੀ ਹੋਏਗੀ ਜੀ। ਜੇ ਨਹੀਂ ਤਾਂ ਫਿਰ ਮੈਂ ਤਾਂ ਤੁਹਾਨੂੰ ਦੱਸਾਂਗਾ ਜੀ। ਮਨਦੀਪ ਸਿੰਘ ਨੰਦਾ ਸਾਹਿਬ ਕਹਿੰਦੇ, ਜਿੰਦੇ ਰਹੋ ਪੰਜਾਬੀਓ। ਅੰਮ੍ਰਿਤ ਵਰਕ ਜੀ ਕਹਿੰਦੇ, ਰੋਡ ਸਾਹਿਬ ਥੱਲੇ ਹੋ। ਮੈਂ ਸਮਝਿਆ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਨੇ, ਮੈਨੂੰ ਗੱਲ ਸਮਝ ਨਹੀਂ ਆਈ। ਮੁਹੰਮਦ ਅਦੀਬ ਸਾਹਿਬ ਵੀ ਸਾਡੇ ਨਾਲ ਨੇ ਜੀ। ਸੋ ਇੱਕ ਦੋਸਤ ਨੇ ਕੀਤਾ, ਮੁੱਲਾਂ ਦੀ ਦੌੜ ਮਸੀਤ ਤੱਕ।
ਉਹਨੇ ਗੱਲ ਕੀਤੀ ਹੈ ਵੀ ਜਿੰਨਾ ਮਤਲਬ ਵੀ ਮੈਂ ਹੁਣ ਨਾ ਤੇ ਮੈਂ ਜੇ ਬਹੁਤੀ ਵੀ ਛਾਲ ਮਾਰਾਂਗਾ, ਬਹੁਤੀ ਵੀ ਕੋਸ਼ਿਸ਼ ਕਰਾਂਗਾ, ਮੈਂ ਮੀਡੀਆ ਇਹਦੇ ਨਾਲ ਸੋਸ਼ਲ ਮੀਡੀਆ ਨਾਲ ਜੁੜਿਆ ਜਾਂ ਰੀਅਲ ਸਟੇਟ ਦਾ ਕੰਮ ਕਰਦਾ, ਮੇਰਾ ਦਿਮਾਗ ਉਹਦੇ ਇਰਦ ਗਿਰਦ ਹੀ ਘੁੰਮਣਾ ਯਾਰ। ਫਲਾਣੇ ਥਾਂ ਕੋ ਇੱਕ ਕਿੱਲਾ ਲੱਭ ਜੇ ਨਾ, ਉਹ 2 ਕਿੱਲੇ ਸਸਤੇ ਲੱਭ ਜਾਣਾ, ਉਹ ਤਾਂ ਉਹਦਾ ਕੰਮ ਕਰ ਲਈ। ਜਾਂ ਮੈਨੂੰ ਲੱਭ ਲਈ ਯਾਰ ਆਹ ਸੌਫਟਵੇਅਰ ਲੱਭ ਜੇ ਨਾ, ਇਹਦੇ ਨਾਲ ਲਾਈਵ ਵਧੀਆ ਹੋਣਾ, ਇਹਦੇ ਨਾਲ ਲੋਕ ਜ਼ਿਆਦਾ ਜੁੜਨੇ। ਸੋ ਇਸ ਤਰ੍ਹਾਂ ਦੀ ਵੀਡੀਓ ਬਣਾਵਾਂਗਾ, ਉਹਦੇ ਤੇ ਵਿਊ ਜ਼ਿਆਦਾ ਆਉਣੇ, ਉਸ ਤੇ ਲੋਕ ਜ਼ਿਆਦਾ ਹੋਣੇ। ਸੋ ਇਹ ਉਹਦਾ ਇਹਦੀ ਡੈਫੀਨੇਸ਼ਨ ਉਹ ਆਦਾ ਵੀ ਮੁੱਲਾਂ ਦੀ ਦੌੜ ਮਸੀਤ ਤੱਕ, ਵੀ ਜਿਹੜਾ ਮਸਜਿਦ ਦਾ ਮੌਲਵੀ ਉਹਨੇ ਮਸੀਤ ਤੱਕ ਜਾਣਾ, ਹੋਰ ਉਹਨੇ ਕਿੱਥੇ ਜਾਣਾ। ਬਿਲਕੁਲ ਤੁਸੀਂ ਸਹੀ ਕਿਹਾ। ਅੱਛਾ ਜੀ, ਮਨਿੰਦਰਪਾਲ ਸਿੰਘ ਜੀ ਗਰੇਵਾਲ ਕਹਿੰਦੇ ਜਲਦਬਾਜ਼ੀ, ਇਹਦਾ ਮਤਲਬ ਹੈ ਜੀ ਜਲਦਬਾਜ਼ੀ। ਜਿਹੜਾ ਮੈਂ ਮੁਹਾਵਰਾ ਵਰਤਿਆ, ਕਹਿੰਦੀ ਕਣਕ ਖੇਤ, ਹਜੇ ਕਣਕ ਖੇਤ ਹੀ ਹੈ, ਕੁੜੀ ਹਜੇ ਢਿੱਡ 'ਚ ਹੈ, ਔਰਤ ਹਾਮਲਾ ਹੈ ਤੇ ਢਿੱਡੋਂ ਹੈ ਅਜੇ। ਉਹ ਜਵਾਈ ਨੂੰ ਮੰਡੇ ਖਾਣ ਲਈ ਪਹਿਲਾਂ ਤੁਸੀਂ ਦਾਵਤ ਦੇਤੀ, ਤੁਸੀਂ ਪਹਿਲਾਂ ਸੱਦ ਲਿਆ ਵੀ ਆ ਜਾ ਤੂੰ ਹੁਣ ਰੋਟੀ ਖਾ ਲੈ, ਤੇ ਹਜੇ ਨਾ ਜੇ ਕਣਕ ਹੈ ਨਾ ਜੇ ਧੀ ਹੈ, ਵਿਆਹ ਜੇ ਹੋਇਆ ਨਹੀਂ, ਤੇ ਜਵਾਈ ਪਹਿਲਾਂ ਤੁਸੀਂ ਲੱਭ ਕੇ ਉਹਨੂੰ ਰੋਟੀ ਖਾਣ ਸੱਦ ਲਿਆ। ਸੋ ਇੱਕ ਬਹੁਤ ਹੀ ਕਾਲੀ ਕਰਦੇ ਆ, ਉਹਨੂੰ ਕਹਿੰਦੇ ਕਣਕ ਖੇਤ ਕੁੜੀ ਪੇਟ, ਆ ਜਵਾਈ ਮੰਡੇ ਖਾ। जी जी, ने उर्दू में ਕੀਤਾ, अभी बच्ची पेट में है और दामाद को रोटी खाने की दावत। ਵਾਹ ਜੀ ਵਾਹ, ਵਾਹ ਜੀ ਵਾਹ, ਕਾਦਰ ਭਾਈ ਬਹੁਤ ਵਧੀਆ। ਉਰਦੂ ਦੇ ਵਿੱਚ ਕੀ ਮਤਲਬ ਕਈ ਵਾਰ ਗੱਲ। ਅੱਛਾ ਜੀ, ਮਲੇਰਕੋਟਲਾ ਤੋਂ ਵੀ ਸਾਡੇ ਨਾਲ ਇੱਕ ਮੁਮਤਾਜ਼ ਅਹਿਮਦ ਸਾਹਿਬ ਜੁੜੇ ਨੇ। ਹਾ ਦਾ ਨਾਰਾ, ਹਾ ਦਾ ਨਾਰਾ ਉਹ ਥਾਂ ਹੈ ਜਿੱਥੇ ਹਾ ਦਾ ਨਾਰਾ ਗੁਰਦੁਆਰਾ ਹੈ, ਤੇ ਇਸ ਬਾਰੇ ਇਹਦੀ ਵੀ ਬੜੀ ਇੰਟਰਸਟਿੰਗ ਹਿਸਟਰੀ ਹੈ, ਉਸ ਬਾਰੇ ਅਸੀਂ ਫਿਰ ਕਦੇ ਗੱਲ ਕਰਾਂਗੇ। ਪਰ ਥੈਂਕ ਯੂ ਵੈਰੀ ਮਚ। ਜਤਿੰਦਰ ਖੰਗੂੜਾ ਨੇ ਕਿਹਾ ਵੀ ਕੰਮ ਨੂੰ ਛੱਡ ਕੇ ਰਿਜ਼ਲਟ ਬਾਰੇ ਸੋਚਣ ਲੱਗ ਪੈਣਾ, ਵੀ ਅਸੀਂ ਕੰਮ ਪੂਰਾ ਕਰਨਾ ਨਹੀਂ ਤੇ ਉਹਦਾ ਪੁੱਛਣਾ ਵੀ ਰਿਜ਼ਲਟ ਵੀ ਆ ਜਾਏ ਸਾਨੂੰ। ਹਾਂਜੀ, ਉਹ ਨਾ ਮੈਂ ਵਿੱਚ ਗੱਲਾਂ ਵੀ ਕੋਟ ਕਰਨਾ ਚਾਹਾਂ। ਸਾਡਾ ਇੱਕ ਬੜਾ ਕਰੀਮ ਫੋਕਰ ਸਾਹਿਬ ਵੈਲਕਮ, ਆਪਣਾ ਜੀ ਉਹ ਨਾ ਕੋਈ ਸਾਡਾ ਪ੍ਰਾਪਰਟੀ ਦਾ ਕੰਮ ਹੈ ਨਾ, ਰੀਅਲ ਸਟੇਟ ਦਾ, ਤੇ ਕੋਈ 2 ਏਕੜ ਪੈਲੀ ਸੀ, ਉਹਦਾ ਸੌਦਾ ਕਰਨ ਲੱਗ ਪਿਆ ਐਜ਼ ਏ ਡੀਲਰ। ਜਿਵੇਂ ਵਿਚੋਲੇ ਦੀ ਗੱਲ ਕੀਤੀ, ਵਿਚੋਲਾ ਨਵਾਂ ਬਣ ਗਿਆ, ਉਹ ਨਾ ਹਾਲੀ ਸੌਦਾ ਸੁਦਾ ਹੋਇਆ ਕੋਈ ਨਹੀਂ, ਗੱਲਾਂ ਚੱਲਣੀਆਂ ਸੀ ਵੀ ਉਹ 2 ਕਿੱਲੇ ਲੈਣੇ ਆ, ਉਹ ਫਲਾਣੇ ਨੂੰ ਲੈ ਕੇ ਦੇਣੇ ਆ। ਤੇ ਆਂਦਾ ਆਪਣੇ ਨਾਲ ਦੇ ਨੂੰ ਵੀ ਯਾਰ ਜੇ ਸੌਦਾ ਹੋ ਗਿਆ ਨਾ, ਉਹ ਜਿਹੜੀ ਉਹਦੀ 4 ਦੀਵਾਰੀ ਹੈ ਨਾ, ਉਹਦੀਆਂ ਇੱਟਾਂ ਤੇ ਗੇਟ ਮੈਂ ਲੈ ਕੇ ਜਾਣਾ। ਸੋ ਇਹ ਗੱਲ ਹੈ, ਕੰਮ ਪੂਰਾ ਹੋਇਆ ਨਹੀਂ ਤੇ ਰਿਜ਼ਲਟ ਦੀ ਡਿਮਾਂਡ ਪਹਿਲਾਂ। ਇਹਦੇ ਵਾਸਤੇ ਇੱਕ ਹੋਰ ਵੀ ਮੁਹਾਵਰਾ ਵਰਤਿਆ ਜਾਂਦਾ ਜੀ। ਇੱਕ ਹੋਰ ਹੈ ਜੀ, ਸ਼ਹਿਰ ਅਜੇ ਵਸਿਆ ਨਹੀਂ, ਉਹ ਚੱਕੇ ਪਹਿਲਾਂ ਆ ਗਏ। ਸ਼ਹਿਰ ਇਹ ਉਹ ਕੰਮ ਹੈ ਵੀ ਜੇ ਸ਼ਹਿਰ ਅਜੇ ਵਸਿਆ ਹੀ ਨਹੀਂ ਤੇ ਉਹ ਚੱਕੇ ਪਹਿਲਾਂ ਗਏ। ਚੋਰ ਤਾਂ ਆਉਣਗੇ ਜਦੋਂ ਸ਼ਹਿਰ ਵਸ ਤਾਂ ਲਵੇ ਜੇ। ਅੱਛਾ ਜੀ, ਸਿਆਲਕੋਟ ਤੋਂ ਸਾਡਾ ਇਰਫਾਨ ਆਜ਼ਮ ਸਾਹਿਬ ਨੇ, ਹੋਰ ਬੜੇ ਸਾਰੇ ਸਾਡੇ ਦੋਸਤ ਨੇ ਸਾਡਾ ਜੁੜੇ, ਬਲਬੀਰ ਕੰਬੋਜ ਸਾਹਿਬ ਨੇ, ਅਤੁਲ ਮੋਂਗਾ ਜੀ ਨੇ, ਨਾਸਰ ਭਾਜੀ ਤੁਹਾਨੂੰ ਸਤਿ ਸ੍ਰੀ ਅਕਾਲ ਕਹਿ ਰਹੇ ਨੇ ਜੀ, ਸ਼ਾਹਿਦ ਇਸਲਾਮ ਸਾਹਿਬ ਤਾਰੀਫ ਕਰ ਰਹੇ ਨੇ ਜੀ। ਅੱਛਾ ਜੀ, ਹੁਣ ਅਗਲਾ ਮੁਹਾਵਰਾ ਤੁਸੀਂ ਪੁੱਛਣਾ ਜਾਂ ਮੈਂ ਪੁੱਛਾਂ ਜੀ? ਤੁਸੀਂ ਆਉਣ ਦਿਓ ਜੀ, ਤੁਸੀਂ ਆਉਣ ਦਿਓ। ਅੱਛਾ ਜੀ, ਅਗਲਾ ਮੁਹਾਵਰਾ, ਅੱਛਾ ਤੁਸੀਂ ਸੈਟਿੰਗ ਕਰ ਲਵੋ ਜੀ। ਅਗਲਾ ਮੁਹਾਵਰਾ ਅਸੀਂ ਕਰਦੇ ਹਾਂ, ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ। ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ, ਇਹਦਾ ਕੀ ਮਤਲਬ ਹੈ ਜੀ? ਇਹ ਹੁਣ ਤੁਸੀਂ ਦੱਸਣਾ ਸਾਨੂੰ। ਸਰਫਾ ਕਰਕੇ ਸੁੱਤੀ ਤੇ ਆਟਾ ਖਾ ਗਈ ਕੁੱਤੀ। ਮੈਂ ਦੂਸਰੇ ਆਪਣੇ ਕੰਪਿਊਟਰ ਦੇ ਨਾਲ ਦੇਖ ਰਿਹਾ ਜੀ, ਤੁਸੀਂ ਸਾਨੂੰ ਕੀ ਜਵਾਬ ਦੇ ਰਹੇ ਹੋ? ਨਹੀਂ ਤਾਂ ਨਾਸਰ ਸਾਹਿਬ ਤੁਸੀਂ ਜੇ ਸਾਨੂੰ ਤੁਹਾਡੇ ਵਿਊਅਰਸ ਦਾ ਜਵਾਬ ਨਾ ਤਾਂ ਤੁਹਾਨੂੰ ਦੇਣਾ ਪੈਣਾ ਜਵਾਬ। ਜਿੰਨਾ ਮੈਨੂੰ ਹਿਸਾਬ ਲੱਗਦਾ ਉਹ ਮੈਂ ਦੱਸਦਾ, ਬਾਕੀ ਤੁਸੀਂ ਸਾਰੇ ਕਮੈਂਟ 'ਚ ਵੀ ਦੱਸਿਓ ਵੀ ਸਰਫਾ ਕਰਕੇ ਸੁੱਤੀ ਤੇ ਆਪਣੇ ਨੂੰ ਬਚਤ ਬੜੀ ਕੀਤੀ, ਪਰ ਜਦੋਂ ਜਿਹੜਾ ਸਾਰਾ ਕੁਝ ਹੀ ਲੈ ਕੇ ਹੋ ਗਿਆ, ਕੁੱਤੀ ਖਾ ਗਈ। ਸਰਫਾ, ਹਾਂਜੀ ਸਰਫਾ ਕਹਿੰਦੇ ਬਚਤ ਜਿਹੜੀ ਸੀ, ਬਚਤ ਕੀਤੀ, ਉਹ ਜਿਹੜੀ ਜਿੰਨੀ ਵੀ ਬਚਤ ਕੀਤੀ ਉਹ ਸਾਰੀ ਮਿੱਟੀ ਪਲੀਤ ਹੋ ਗਈ, ਰਿਹਾ ਕੁਝ ਵੀ ਨਾ, ਜਿੰਨਾ ਬਚਾਉਂਦੇ ਸੀ ਉਹ ਤੋਂ ਵੱਧ ਨੁਕਸਾਨ ਕਰਾ ਲਿਆ। ਤੇ ਗੁਰਜੀਤ ਗਿੱਲ ਜੀ ਤੁਹਾਨੂੰ ਕਹਿੰਦੇ ਜੀ ਥੈਂਕ ਯੂ ਵੈਰੀ, ਉਹ ਵੀ ਸਾਡੇ ਨਾਲ ਜੁੜੇ ਨੇ ਜੀ, ਥੈਂਕ ਯੂ ਤੁਹਾਡਾ ਵੀ। ਤਸਨੀਮ ਗਿੱਲ ਸਾਹਿਬ ਜੀ ਕਹਿੰਦੇ ਕੰਜੂਸ ਨਹੀਂ ਜੀ, ਹੋਰ ਹੈ ਜੀ ਇਹਦਾ ਮਤਲਬ ਜਿਹੜਾ ਅਸੀਂ ਹੁਣੇ ਦੱਸਿਆ, ਜਿਹੜਾ ਨਾਸਰ ਸਾਹਿਬ ਨੇ। ਅੱਛਾ ਜੀ, ਹਾਂਜੀ, ਫਾਰੂਕ ਸਰਫਰਾਜ਼ ਸਾਹਿਬ ਨੇ ਬੜਾ ਅੱਛਾ ਹੋਇਆ ਜੀ, ਦਰਿਆ ਜੇ ਦੂਰ ਤੇ ਸੁੱਥਣ ਪਹਿਲਾਂ ਮੋਢੇ ਤੇ। ਦਰਿਆ ਜੇ ਦੂਰ ਤੇ ਸੁੱਥਣ ਪਹਿਲਾਂ ਮੋਢੇ ਤੇ, ਇਹਦਾ ਕੀ ਮਤਲਬ ਵੀ ਦੱਸੋ ਜੀ? ਹੁਣ ਇਹਦਾ ਮਤਲਬ ਦੂਜਿਆਂ ਨੂੰ ਪੁੱਛਦੇ ਆ, ਤੇ ਉਨੀ ਦੇਰ ਮੇਰੇ ਦੋਸਤ ਸਾਡੇ ਨਾਲ ਜੁੜੇ ਨੇ। ਨਿਜਰ ਸਾਹਿਬ ਤੁਹਾਡਾ ਮਾਈਕ ਆਫ ਆ, ਉਹਨੂੰ ਮਾਈਕ ਨੂੰ ਚਲਾਓ ਵਿੱਚੋਂ, ਮੋਬਾਈਲ ਤੋਂ ਨਾ ਮਾਈਕ ਨੂੰ ਨਿਜਰ ਸਾਹਿਬ ਚਲਾਓ, ਮਾਈਕ ਔਨ ਕਰੋ, ਇੱਥੇ ਕਲਿੱਕ ਕਰੋਗੇ ਨਾ ਤੁਹਾਡਾ ਮਾਈਕ ਬੰਦ ਆ। ਚਲੋ ਜੀ, ਤੇਰਾ ਮਾਈਕ ਬੰਦ ਹੈ, ਮਾਈਕ ਹੋਰ ਗੱਲ ਕਰ ਲੈਂਦੇ ਆ ਜੀ, ਨਾਲ ਦੀ ਨਾਲ ਅਸੀਂ ਹੋਰ ਗੱਲਾਂ ਤੋਰੀ ਰੱਖਦੇ ਆ। ਸਾਡੇ ਕੋਲ ਗੱਲਾਂ ਬਹੁਤ, ਜਿੰਨਾ ਚਿਰ ਉਹਨਾਂ ਦਾ ਮਾਈਕ ਹੁੰਦਾ ਹੈ।
ਅੱਛਾ ਜੀ, ਅਗਲਾ ਹੋ ਗਿਆ ਮਾਈਕ। ਚਲੋ ਜੀ, ਸਤਿ ਸ੍ਰੀ ਅਕਾਲ ਜੀ, ਵੈਲਕਮ ਨਿਜਰ ਸਾਹਿਬ। ਇਹਨਾਂ ਦਾ ਵੈਲਕਮ ਨਿਜਰ ਸਾਹਿਬ, ਵੈਲਕਮ। ਇਹਨਾਂ ਦਾ ਮਾਈਕ ਨਹੀਂ ਚੱਲਿਆ ਜੀ। ਮੈਂ ਹੋਰ ਤੋਂ ਸਵਾਲ ਪੁੱਛ ਲੈਣਾ। ਕੋਠਾ ਉਸਾਰਿਆ ਤਰਖਾਣ ਵਿਸਾਰਿਆ, ਕੋਠਾ ਉਸਾਰਿਆ ਤਰਖਾਣ ਵਿਸਾਰਿਆ, ਇਹਦਾ ਕੀ ਮਤਲਬ ਹੈ ਜੀ, ਦੱਸੋ ਜੀ ਹੁਣ। ਨਿਜਰ ਸਾਹਿਬ ਤੁਹਾਡਾ ਮਾਈਕ ਆਫ ਹੈ, ਇਹਨੂੰ ਕਲਿੱਕ ਕਰੋਗੇ ਨਾ ਉੱਤੇ ਸਕਰੀਨ ਤੇ ਵੇਖੋ ਮਾਈਕ ਆਫ ਹੈ, ਇਹਨੂੰ ਕਲਿੱਕ ਕਰੋਗੇ ਚੱਲ ਪਏਗਾ ਤੁਹਾਡਾ ਮਾਈਕ। ਇੱਕ ਮਿੰਟ, ਚੱਲ ਪਿਆ ਮਾਈਕ। ਸਤਿ ਸ੍ਰੀ ਅਕਾਲ ਜੀ। ਨਹੀਂ ਜੀ, ਮਾਈਕ ਨਹੀਂ, ਆਵਾਜ਼ ਨਹੀਂ ਆ ਰਹੀ। ਅੱਛਾ ਜੀ, ਸੋ ਦੱਸ ਸਾਹਿਬ, ਮੇਰਾ ਸਵਾਲ ਹੈ ਜੋ ਉੱਥੇ ਹੀ ਹੈ, ਕੋਠਾ ਉਸਾਰਿਆ ਤਰਖਾਣ ਵਿਸਾਰਿਆ, ਇਹਦਾ ਕੀ ਮਤਲਬ ਹੈ ਜੀ, ਦੱਸੋ। ਕੋਠਾ ਉਸਾਰਿਆ, ਹੈਲੋ, ਹਾਂਜੀ, ਤਰਖਾਣ ਵਿਸਾਰਿਆ, ਇਹਦਾ ਕੀ ਮਤਲਬ ਹੈ। ਨਹੀਂ, ਮੇਰੇ ਹਿਸਾਬ 'ਚ ਨਹੀਂ ਆਉਂਦੇ, ਤੁਸੀਂ ਦੱਸੋ। ਮੈਂ ਦੱਸ ਦਿੰਦਾ ਜੀ। ਅੱਛਾ ਜੀ, ਆਮ ਤੌਰ ਤੇ ਜਿਹੜੇ ਮਕਾਨ ਬਣਾਏ ਜਾਂਦੇ, ਕੋਠੇ ਬਣਾਏ ਜਾਂਦੇ, ਕੌਣ ਬਣਾਉਂਦਾ? ਮਿਸਤਰੀ ਬਣਾਉਂਦੇ ਨੇ, ਤਰਖਾਣ ਬਣਾਉਂਦੇ ਨੇ। ਮਿਸਤਰੀ। ਜਦੋਂ ਕੋਠਾ ਉਤਰ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ? ਤਰਖਾਣ ਗਿਆ, ਠੀਕ ਹੈ ਭਾਈ, ਤੂੰ ਆਪਣੇ ਘਰ, ਮੈਂ ਆਪਣੇ ਘਰ। ਯਾਨੀ ਕਿ ਮਤਲਬ ਦੀ ਯਾਰੀ ਸਿਰਫ ਥੋੜੀ ਦੇਰ ਦੀ, ਜਿੰਨੇ ਚਿਰ ਕੰਮ ਸੀ ਉਹਨਾਂ ਚਿਰ ਯਾਰੀ ਦੋਸਤੀ ਹੈ ਸੀ। ਜਦੋਂ ਕੰਮ ਨਿਕਲ ਗਿਆ ਫਿਰ ਤਰਖਾਣ ਵਿਸਾਰਿਆ। ਇਹ ਲੋ ਜੀ, ਰੂਬੀ ਵਿਰਕ ਜੀ ਨੇ ਦੱਸ ਦਿੱਤਾ ਜੀ, ਕੰਮ ਬਣਨ ਤੋਂ ਬਾਅਦ ਭੁੱਲ ਜਾਣਾ। ਇਹ ਉਹਨਾਂ ਦੱਸਦਾ, ਇਹ ਨਾਲੇ ਹਰਿੰਦਰ ਸਿੰਘ ਜੀ ਨੇ ਦੱਸਿਆ ਜੀ, ਮਤਲਬ ਕੱਢ ਕੇ ਛੇਤੀ ਵਿਸਾਰ ਦੇਣਾ, ਇਹ ਦੱਸ ਰਹੇ ਨੇ। ਨਾਲ ਹੀ ਅਮਾਨਤ ਅਲੀ ਜੱਟ ਸਾਹਿਬ ਕਹਿੰਦੇ ਮਤਲਬ ਨਿਕਾਲਣਾ, ਇਹ ਵੀ ਕਹਿ ਰਹੇ ਨੇ ਜੀ, ਬਿਲਕੁਲ ਸਹੀ ਗੱਲ ਹੈ ਜੀ। ਅੱਛਾ, ਮੁਮਤਾਜ਼ ਅਹਿਮਦ ਟੂਨੀ ਸਾਹਿਬ ਜੀ, ਤੁਸੀਂ ਬਿਲਕੁਲ ਸਹੀ ਕਿਹਾ। ਮਲੇਰਕੋਟਲਾ ਨਵਾਬ ਸ਼ੇਰ ਮੁਹੰਮਦ ਖਾਨ ਨੇ ਹਾ ਦਾ ਨਾਰਾ ਮਾਰਿਆ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਕ ਵਿੱਚ, ਇਸ ਕਰਕੇ ਉੱਥੇ ਹਾ ਦਾ ਨਾਰਾ ਗੁਰਦੁਆਰਾ ਜੀ। ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੀ। ਜਿਤਨਾ ਕਹਿ ਰਹੇ ਨੇ ਨਮਕੀਨ ਰਿਐਕਸ਼ਨ ਵਾਲੇ ਦੋਸਤ ਕਹਿੰਦੇ ਨੇ ਰੋੜਾ ਸਾਹਿਬ ਨੇ ਨਾਸਰ ਨੂੰ ਫਸਾ ਲਿਆ ਮੁਹਾਵਰੇ 'ਚ। ਬਿਲਕੁਲ ਫਸਾ ਲਿਆ ਜੀ, ਮੈਨੂੰ ਨਹੀਂ ਪਤਾ ਲੱਗਾ। ਨਹੀਂ ਜੀ, ਉਹ ਫਸਾਇਆ ਨਹੀਂ ਜੀ, ਮੈਂ ਤਾਂ ਸਿਰਫ ਸਵਾਲ ਪੁੱਛ ਰਿਹਾ। ਜੇ ਤੁਸੀਂ ਬਚਾਉਣਾ ਚਾਹੋ, ਤੁਸੀਂ ਨਾਸਰ ਸਾਹਿਬ ਨੂੰ ਬਿਲਕੁਲ ਬਚਾ ਸਕਦੇ ਹੋ। ਤੁਸੀਂ ਜਵਾਬ ਤੁਸੀਂ ਦੇ ਦਿਓ, ਨਾਸਰ ਸਾਹਿਬ ਆਪਣੇ ਆਪ ਬਚ ਜਾਣਗੇ ਜੀ। ਜੇ ਤੁਸੀਂ ਸਵਾਲ ਤੁਸੀਂ ਵੀ ਬਚ ਸਕਦੇ। ਥੋੜਾ ਜਿਹਾ ਆਪਾਂ ਗੱਲ ਆਪਾਂ ਕਰ ਲਈਏ ਪਹਿਲੋਂ ਅੱਖਰਾਂ ਤੇ ਜੀ। ਕੱਲ ਮੇਰਾ ਖਿਆਲ ਗੱਲ ਵਿੱਚ ਰਹਿ ਗਈ ਸੀ, ਐਂਡ ਤੇ ਆਪਾਂ ਮੁਹਾਵਰਿਆਂ ਤੇ ਵੀ ਕਰਾਂਗੇ, ਫਿਰ ਦੁਬਾਰਾ ਤੋਂ ਸ਼ੁਰੂ। ਥੋੜੀ ਜੀ ਗੱਲ ਮੇਰਾ ਖਿਆਲ ਆਪਾਂ ਅੱਖਰਾਂ ਤੇ ਵੀ ਕਰ ਲਈਏ, ਜਿਹੜੇ ਪੰਜਾਬੀ ਦੇ ਅੱਖਰ ਜਿਹੜੇ ਹੋਣ ਬੋਲਣ 'ਚ, ਆਮ ਬੋਲੀ 'ਚ ਘੱਟ ਜਿਹੜੇ ਇਸਤੇਮਾਲ ਹੁੰਦੇ। ਹਾਂਜੀ, ਬਿਲਕੁਲ, ਬਹੁਤ ਸਾਰੇ ਅਜਿਹੇ ਅੱਖਰ ਨੇ ਜਿਹੜੇ ਆਮ ਬੋਲੀ 'ਚ ਅਸੀਂ ਵਿਸਾਰ ਲਏ ਨੇ। ਹੈਲੋ ਨਿਜਰ ਸਾਹਿਬ, ਵੈਲਕਮ। ਨਿਜਰ ਜੀ, ਆਵਾਜ਼ ਆਉਂਦੀ ਆ? ਹੈਲੋ ਹੈਲੋ, ਨਿਜਰ ਸਾਹਿਬ, ਆਵਾਜ਼ ਆਉਂਦੀ ਆ? ਹੈਲੋ, ਸਤਿ ਸ੍ਰੀ ਅਕਾਲ ਭਾਜੀ, ਸਾਰਿਆਂ ਨੂੰ ਬਹੁਤ ਬਹੁਤ। ਹਾਂਜੀ, ਆਉਂਦੀ ਹੈ। ਦੂਜਾ ਮੋਬਾਈਲ ਬੰਦ ਕਰ ਲਓ, ਦੂਜੇ ਮੋਬਾਈਲ ਦੀ ਆਵਾਜ਼ ਬੰਦ ਕਰ ਲਓ। ਨਿਜਰ ਸਾਹਿਬ, ਵੈਲਕਮ। ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ। ਨਿਜਰ ਸਾਹਿਬ ਆਪਣੇ ਬੜੇ ਅੱਛੇ ਦੋਸਤ ਨੇ, ਮਿੱਤਰ ਨੇ। ਅੱਜ ਦੀ ਡੇਟ ਦੇ ਵਿੱਚ ਇਹਨਾਂ ਦਾ ਇੱਕ, ਠੀਕ ਹੈ ਜੀ। ਨਿਜਰ ਸਾਹਿਬ, ਦੂਜਾ ਮੋਬਾਈਲ ਬੰਦ ਕਰੋ, ਦੂਜਾ ਮੋਬਾਈਲ ਬੰਦ ਕਰੋ। ਹੈਲੋ, ਦੂਜਾ ਮੋਬਾਈਲ ਬੰਦ ਕਰੋ, ਦੂਜਾ ਮੋਬਾਈਲ ਬੰਦ ਕਰੋ। ਹਾਂਜੀ ਭਾਜੀ, ਬੰਦ ਕਰ ਲਿਆ ਜੀ। ਅੱਛਾ ਨਿਜਰ ਸਾਹਿਬ, ਇਹ ਸਾਡੇ ਦੋਸਤ ਨੇ ਰੋੜਾ ਸਾਹਿਬ। ਨਿਜਰ ਸਾਹਿਬ, ਇਹਨਾਂ ਦਾ ਅੱਜ ਵਿਛੋੜਾ ਦੇ ਨਾਂ ਤੋਂ ਇੱਕ ਗੀਤ ਆਇਆ ਬਹੁਤ ਸੋਹਣਾ। ਜਿਹੜੇ ਬੱਚੇ ਮੁੰਡੇ ਨਸ਼ਾ ਕਰਨ ਲੱਗ ਜਾਂਦੇ ਨੇ ਤੇ ਉਹਨਾਂ ਦੇ ਮਾਂ ਪਿਓ ਤੇ ਕੀ ਬੀਤਦੀ ਆ। ਸੋ ਜਸ ਰਿਕਾਰਡਸ ਵਾਲਿਆਂ ਨੇ ਰਿਲੀਜ਼ ਕੀਤਾ ਇਸ ਗਾਣਾ, ਬਹੁਤ ਸੋਹਣਾ। ਯਾਰ, ਦੂਜਾ ਮੋਬਾਈਲ ਬੰਦ ਕਰੋ। ਬੱਚੇ ਮੁੰਡੇ ਨਸ਼ਾ ਕਰਨ ਲੱਗ ਜਾਂਦੇ ਨੇ ਤੇ ਉਹਨਾਂ ਦੇ ਮਾਂ ਪਿਓ ਤੇ ਕੀ ਬੀਤਦੀ ਆ। ਸੋ ਜਸ ਰਿਕਾਰਡਸ ਵਾਲਿਆਂ ਨੇ ਰਿਲੀਜ਼ ਕੀਤਾ ਇਸ ਗਾਣਾ, ਬਹੁਤ ਸੋਹਣਾ। ਯਾਰ, ਦੂਜਾ ਮੋਬਾਈਲ ਬੰਦ ਕਰੋ। ਭਾਜੀ ਬੰਦ ਆ ਜੀ। ਨਹੀਂ, ਆਵਾਜ਼ ਡਬਲ ਹੁੰਦੀ ਨਾ, ਆਵਾਜ਼ ਵਿੱਚ ਡਬਲ ਹੁੰਦੀ ਆਵਾਜ਼। ਹਾਂਜੀ ਭਾਜੀ, ਹੁਣ ਆਉਂਦੀ ਆਵਾਜ਼? ਹਾਂਜੀ ਹਾਂਜੀ, ਆਉਂਦੀ ਆ। ਅੱਗੇ ਉਹ ਤੁਹਾਡੀ ਦੂਜੇ ਮੋਬਾਈਲ ਦੀ ਆਵਾਜ਼ ਡਬਲ ਹੁੰਦੀ ਸੀ। ਚਲੋ ਸ਼ੁਰੂ ਕਰੋ ਤੁਸੀਂ, ਉਹਨਾਂ ਦੇ ਮੋਬਾਈਲ 'ਚ ਪ੍ਰੋਬਲਮ ਹੈ। ਜੋ ਅਸੀਂ ਅਲਫਾਜ਼, ਬਹੁਤ ਸਾਰੇ ਲਫ਼ਜ਼ਾਂ ਦੀ ਗੱਲ ਕਰ ਰਹੇ ਸੀ, ਇਸ ਨਾਲ ਅਸੀਂ ਗੱਲਬਾਤ ਅਸੀਂ ਮੁਹਾਵਰੇ ਦੀ ਕਰ ਰਹੇ ਸੀ। ਸਾਡੇ ਬਹੁਤ ਸਾਰੇ ਦੋਸਤਾਂ ਨੇ
ਬਹੁਤ ਸਾਰੇ ਨਵੇਂ ਮੁਹਾਵਰੇ ਸਾਡੇ ਵਾਸਤੇ ਪਾਤੇ ਨੇ। ਅਸੀਂ ਮੁਹਾਵਰੇ ਦੀ ਗੱਲਬਾਤ ਕਰਨੀ, ਪਰ ਨਾਸਰ ਸਾਹਿਬ ਕਹਿੰਦੇ ਪਹਿਲਾਂ ਅਲਫਾਜ਼ ਦੀ ਗੱਲ ਕਰਨੀ ਹੈ ਜੇ। ਪਰ ਇੱਕ ਸਾਡੇ ਮਿੱਤਰ ਅੰਮ੍ਰਿਤ ਵਿਰਕ ਨੇ ਪੁੱਛਿਆ ਜੀ ਬੀਜੀ ਕਿਹਨੂੰ ਕਹਿੰਦੇ ਆ। ਸੋ ਪੁਰਾਣੇ ਸਮਿਆਂ ਵਿੱਚ ਇੱਕ ਬੜੀ ਇੰਟਰਸਟਿੰਗ ਗੱਲ ਸੀ ਕਿ ਅਕਸਰ ਮਾਵਾਂ ਦੇ ਹਜੇ ਬੱਚੇ ਜੰਮਣੇ ਬੰਦ ਨਹੀਂ ਹੁੰਦੇ, ਧੀਆਂ ਵਿਆਹੀਆਂ ਦੇ ਧੀਆਂ ਦੇ ਵੀ ਬੱਚੇ ਜੰਮ ਪੈਂਦੇ ਸੀ। ਬਹੁਤੀਆਂ ਮਾਵਾਂ ਦੇ ਮਾਸੀਆਂ ਦੇ ਵਿੱਚ ਤੇ ਭਣੇਵੀਆਂ ਵਿੱਚ ਉਮਰ ਦੇ ਵਿੱਚ 2, 4, 5 ਸਾਲ ਦਾ ਫਰਕ ਤੋਂ ਵੀ ਨਹੀਂ ਸੀ ਹੁੰਦਾ। ਜਿਹੜੀ ਸਭ ਤੋਂ ਛੋਟੀ ਮਾਸੀ ਹੁੰਦੀ ਸੀ ਤੇ ਫਿਰ ਉਹਦਾ ਵੱਡੀ ਭਣੇਵੀ ਦਾ ਉਮਰ ਦਾ ਫਰਕ 4, 5 ਸਾਲ ਤੋਂ ਵੱਧ ਦਾ ਨਹੀਂ ਸੀ ਹੁੰਦਾ। ਸੋ ਅਕਸਰ ਇਹ ਹੁੰਦਾ ਸੀ ਕਿ ਜਿਹੜੀ ਇੱਕ ਭੈਣ ਆਪਣੀ ਵੱਡੀ ਭੈਣ ਨੂੰ ਜਿਸ ਤਰੀਕੇ ਵੀ ਬੁਲਾਉਂਦੀ ਸੀ, ਉਹਨੂੰ ਭੈਣ ਜੀ ਕਹਿ ਕੇ ਬੁਲਾਉਂਦੀ ਸੀ, ਤਾਂ ਵੀ ਜੇ ਉਹਨੂੰ ਜੋ ਵੀ ਕਹਿ ਕੇ ਬੁਲਾਉਂਦੀ ਸੀ, ਉਹ ਬੱਚੀ ਵੀ ਆਪਣੀ ਮਾਸੀ ਦੀ ਰੀਸ ਉਹਨੂੰ ਉਹੀ ਕਹਿ ਕੇ ਬੁਲਾਉਣਾ ਸ਼ੁਰੂ ਕਰਦੀ ਸੀ। ਇਸ ਕਰਕੇ ਬਹੁਤ ਸਾਰੇ ਥਾਵਾਂ ਤੇ ਨਾਂ ਕਈ ਇਹੋ ਜਿਹੇ ਵੀ ਮਿਲਣਗੇ ਤੁਹਾਨੂੰ। ਕਈ ਬੱਚੇ ਆਪਣੀ ਮਾਂ ਨੂੰ ਮਾਸੀ ਵੀ ਕਹਿ ਰਹੇ ਹੁੰਦੇ ਨੇ, ਕਈ ਮਾਂ ਨੂੰ ਭੈਣ ਜੀ ਵੀ ਕਹਿ ਰਹੇ ਹੁੰਦੇ ਨੇ। ਇਸ ਕਿਸਮ ਦੇ ਕਨਫਿਊਜ਼ਨ ਬੜੇ ਸਾਰੇ ਪੁਰਾਣੇ ਸਮਿਆਂ 'ਚ ਸੀ। ਅੱਜ ਦੇ ਦੌਰ ਵਿੱਚ ਉਹਨੇ, ਕਿਉਂਕਿ ਹੁਣ ਪਰਿਵਾਰਾਂ ਵਿੱਚ 2, 4 ਬੱਚੇ ਹੁੰਦੇ ਨੇ, ਸੋ ਉਸ ਕਿਸਮ ਦੇ ਕਨਫਿਊਜ਼ਨ ਮੁੱਕ ਗਏ ਨੇ। ਜਿਹੜਾ ਤੁਹਾਡਾ ਸਵਾਲ ਸੀ ਬੀਜੀ ਵਾਲਾ ਸਵਾਲ ਸੀ ਵੀ ਬੀਜੀ ਕਿਹਨੂੰ ਕਹਿੰਦੇ ਨੇ। ਬੀਜੀ ਬੇਬੇ ਜੀ ਦਾ ਹੀ ਬਦਲਿਆ ਰੂਪ ਹੈ। ਜਿਵੇਂ ਅਸੀਂ ਆਪਣੀ ਮਾਂ ਨੂੰ ਬੇਬੇ ਕਹਿੰਦੇ ਆ ਪੰਜਾਬੀ ਵਿੱਚ, ਬੇਬੇ ਤੋਂ ਬੇਬੇ ਜੀ ਤੇ ਬੇਬੇ ਜੀ ਤੋਂ ਅੱਗੇ ਜਿਵੇਂ ਮੰਮੀ ਜਾਂ ਮਾਂ ਤੋਂ ਅੱਜ ਕੱਲ੍ਹ ਲੋਕ ਮੰਮਾ ਕਹਿਣ ਲੱਗ ਪਏ ਨੇ, ਉਸ ਬੇਬੇ ਜੀ ਤੋਂ ਬੇਜੀ ਬਣਿਆ ਲਫ਼ਜ਼ ਹੈ। ਸੋ ਅਸੀਂ ਬੇਜੀ ਜਾਂ ਬੀਜੀ ਬਹੁਤ ਸਾਰੇ ਲੋਕ ਕਹਿ ਲੈਂਦੇ ਨੇ ਆਪਣੀ ਮਾਂ ਨੂੰ। ਅੱਛਾ ਜੀ, ਇਹ ਜੀ ਅੰਮ੍ਰਿਤਵੀਰ ਜੀ ਤੁਹਾਡੇ ਗੱਲ ਦਾ ਜਵਾਬ। ਹੋਰ ਜਿਹੜੇ ਕਿਸੇ ਸਾਡੇ ਮਿੱਤਰ ਦਾ ਪਿਆਰੇ ਦਾ ਸਵਾਲ ਹੋਏ, ਹਰਿੰਦਰ ਸਿੰਘ ਜੀ ਕਹਿੰਦੇ ਬੀਜੀ ਦਾ ਛੋਟਾ ਨਾਮ ਹੀ ਬਿਜ਼ੀ ਹੈ। ਬਿਜ਼ੀ ਤਾਂ ਹਮੇਸ਼ਾ ਹੀ ਮਾਂ ਹੁੰਦੀ ਜੀ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਉਹ ਮਾਂ ਬਿਜ਼ੀ ਵੀ ਹੁੰਦੀ ਹੈ ਜਿਹੜੀ ਬੀਜੀ ਹੈ, ਇਹ ਤੁਸੀਂ ਬਿਲਕੁਲ ਸਹੀ ਕਹਿੰਦੇ। ਲਾਰੀ ਦਾ ਮੱਟ ਵਿਚਲਿਆ ਹੋਇਆ, ਇਹ ਫਿਰ ਕਹਾਵਤਾਂ ਖਾਣ ਵੱਲ ਸਾਡੇ ਦੋਸਤ ਤੁਰੇ ਹੋਏ ਨੇ ਜੀ। ਵਸਾਰ ਕਿਹਨੂੰ ਕਹਿੰਦੇ ਨੇ ਜੀ? ਵਸਾਰ। ਅੱਛਾ, ਇੱਕ ਹੋਰ ਮੈਂ ਦੱਸਾਂ, ਮੈਂ ਐਡ ਕਰਦਾ, ਤੁਸੀਂ ਸੁਣਿਆ ਹੋਏਗਾ ਸ਼ਾਇਦ, ਵਸਾ ਨਾ ਖਾਣਾ। ਵਸਾ ਨਾ ਖਾਣਾ, ਇਤਬਾਰ ਨਾ ਕਰਨਾ, ਯਕੀਨ ਨਾ ਕਰਨਾ, ਵਸਾ ਨਾ ਖਾਣਾ। ਇਹ ਵਸਾ ਨਾ ਖਾਣਾ ਉਸ ਚੀਜ਼ ਨੂੰ ਕਹਿੰਦੇ। ਇਸ ਗੱਲ ਤੇ ਮੈਨੂੰ ਮੈਂ ਇਸ ਦਾ ਇਹ ਦੱਸੋ, ਇਹ ਜਿੰਨੇ ਵੀ ਸਾਨੂੰ ਵੇਖਣ ਡਏ ਨੇ, ਇਹ ਦੱਸੋ ਕਿ ਇਹ ਹੁਣ ਆਮ, ਮੇਰਾ ਨਹੀਂ ਖਿਆਲ, ਘੱਟ ਇਸਤੇਮਾਲ ਹੁੰਦਾ, ਯੂਜ਼ ਘੱਟ ਹੁੰਦਾ, ਵਸਾ ਨਹੀਂ। ਹਾਂਜੀ, ਇਹ ਖਤਮ ਹੋ ਗਿਆ ਜੀ ਬਿਲਕੁਲ ਵਸਾ। ਜਾਂ ਇੱਕ ਹੋਰ, ਇਸ ਕੱਪੜੇ ਚੋਂ ਇਹ ਲਾਲ ਰੰਗ ਦੀ ਭਾ ਮਾਰਦਾ, ਲਾਲ ਭਾ ਹੈ। ਹੁਣ ਉਹ ਜਿਹੜੇ ਭਾ ਵਰਗੇ ਜਿਹੜੇ ਸਾਡੇ ਕੋਲ ਅੱਖਰ ਨੇ ਉਹ ਖਤਮ ਹੋ ਗਏ ਨੇ, ਉਹ ਹੈ ਹੀ ਨਹੀਂ। ਜਾਂ ਰੰਗਾਂ ਦੇ ਨਾਂ, ਜੇ ਅਸੀਂ ਰੰਗਾਂ ਦੀ ਗੱਲ ਕਰੀਏ, ਗੁਲਾਨਾਰੀ ਕਿਹਨੂੰ ਕਹਿੰਦੇ ਨੇ, ਨਸਵਾਰੀ ਕਿਹਨੂੰ ਕਹਿੰਦੇ ਹੈ। ਗੁਲਾਨਾਰੀ ਨਸਵਾਰੀ ਤੇ ਵਰਗੇ ਤਾਂ ਸਾਡੇ ਕੋਲ ਹੋ ਗਏ ਨੇ, ਉਹ ਤਾਂ ਹੈ, ਵਰਤਾ ਹੀ ਕੌਣ ਹੈ ਅੱਜ ਕੱਲ। ਅੱਛਾ, ਇੱਕ ਹੋਰ, ਮੈਂ ਰੰਗਾਂ ਦੀ ਗੱਲ ਹੋ ਰਹੀ ਸੀ। ਸਾਡੇ ਇਹ ਲਾਗੇ ਏਰੀਆ ਜਿਹੜਾ ਚੰਗ ਚਲਿਓੜ ਸਰਗੋਧਾ ਜਿਹੜਾ ਤੁਹਾਡੇ ਵਾਲੀ ਆ ਰਹੀ ਆ, ਉੱਥੇ ਰੰਗਾਂ ਦੇ ਵਿੱਚ ਵੀ ਕੁਝ ਬੋਲਣ 'ਚ ਫਰਕ ਆ। ਜਿਵੇਂ ਉੱਥੇ ਸਾਡੇ ਲਾਲ ਰੰਗ ਆ, ਉਹਨੂੰ ਰੱਤਾ ਕਹਿੰਦੇ ਆ, ਰੱਤਾ, ਸਾਵਾ, ਇਸ ਤਰ੍ਹਾਂ ਦੇ ਵਰਡ ਵੀ ਚੱਲਦੇ ਆ। ਬੜੀ ਵਧੀਆ ਗੱਲ। ਹੁਣ ਰੱਤੇ ਦੀ ਵੀ ਗੱਲ ਕਰ ਲਈ, ਰੱਤੇ ਨੂੰ ਰੱਤਾ ਕਿਉਂ ਕਹਿੰਦੇ ਨੇ, ਸਾਵੇ ਨੂੰ ਸਾਵਾ ਕਿਉਂ ਕਹਿੰਦੇ, ਉਹਦੀ ਦੋਵਾਂ ਦੀ ਗੱਲ ਕਰਦਾ ਜੀ ਮੈਂ। ਤੁਸੀਂ ਬੜੇ ਵਧੀਆ ਗੱਲ ਚੇਤੇ ਕਰਾਤੀ। ਹਿੰਦੀ ਵਿੱਚ ਖੂਨ ਨੂੰ ਰਕਤ ਕਹਿੰਦੇ ਆ, ਰਕਤ। ਜੋ ਸਹੀ ਲਫ਼ਜ਼ ਹੈ, ਜਿਹੜਾ ਲਹੂ ਜਾਂ ਖੂਨ ਦੀ ਜਗ੍ਹਾ ਰਕਤ ਹੈ। ਰਕਤ ਤੋਂ ਬਣਿਆ ਰਤ, ਯਾਨੀ ਲਾਲ। ਰੱਤੀਆਂ ਜਿਹੜੀ ਹੁੰਦੀ ਜਿਹਦੇ ਨਾਲ ਸੁਨਿਆਰ ਸੋਨਾ ਤੋਲਦੇ ਆ, ਉਹ ਵੀ ਕਿਉਂਕਿ ਲਾਲ ਰੰਗ ਦੀ ਹੁੰਦੀ ਹੈ, ਤਾਂ ਹੀ ਉਹਨੂੰ ਛੋਟੀ ਜਿਹੀ ਹੁੰਦੀ ਹੈ, ਉਹਨੂੰ ਤਾਂ ਇਸ ਕਰਕੇ ਰੱਤੀ ਕਹਿੰਦੇ ਆ, ਲਾਲ ਰੰਗੀ ਚੀਜ਼ ਰੱਤੀ। ਅੱਛਾ, ਮੈਨੂੰ ਇਹ ਦੱਸੋ, ਤੁਹਾਡੇ ਇੰਡੀਆ ਦੀ ਮੈਂ ਗੱਲ ਕਰਦਾ, ਇੰਡੀਆ ਦੇ ਵਿੱਚ ਇਸ ਤਰ੍ਹਾਂ ਦੀ ਇਹ ਜਿਹੜੇ ਵਰਡ ਯੂਜ਼ ਨੇ, ਜਿਵੇਂ ਰੱਤਾ, ਸਾਵਾ, ਜਿਵੇਂ ਇਹ ਇਸ ਰੀਜਨ, ਸਾਡਾ ਥੱਲੇ ਵਾਲਾ ਰੀਜਨ ਜਿਹੜਾ ਸਰਗੋਧਾ, ਚਨਿਓੜ, ਸਿੱਲਾਂ ਵਾਲੀ, ਝੰਗ, ਇਸ ਏਰੀਆ ਦੇ ਵਿੱਚ ਸਪੈਸੀਫਿਕ ਬੋਲੇ ਜਾਂਦੇ। ਉਧਰ ਵੀ ਇਸੇ ਤਰ੍ਹਾਂ ਕੋਈ ਏਰੀਆ ਹੈਗਾ ਜਿੱਥੇ ਬੋਲੇ ਜਾਂਦੇ? ਨਹੀਂ ਜੀ, ਇਸ ਅੱਜ ਕੱਲ ਦੇ ਦੌਰ ਵਿੱਚ ਹੁਣ ਨਹੀਂ ਬੋਲੇ ਜਾਂਦੇ। ਹੁਣ ਰੱਤੇ ਸਾਹਿਬ ਜਿਹੜੇ ਬੋਲਣੇ ਬੰਦ ਹੋ ਗਏ ਨੇ। ਗੁਰਬਾਣੀ ਜਿਹੜੇ ਲੋਕ ਪੜ੍ਹਦੇ ਨੇ ਉਹਦੇ ਵਿੱਚ ਸਾਵਾ ਦੋਵੇਂ ਨੇ। ਫਰੀਦ ਬਾਣੀ ਦੇ ਵਿੱਚ ਵੀ ਹੋਇਆ ਹੈ, ਰੱਤਾ ਸਾਵੇ ਦੋਵੇਂ ਰੰਗਾਂ ਦਾ ਜ਼ਿਕਰ ਵੀ ਹੈ। ਇਹ ਲਫ਼ਜ਼ ਇਸ ਤਰ੍ਹਾਂ ਇਸਤੇਮਾਲ ਵੀ ਕੀਤੇ ਗਏ ਨੇ, ਪਰ ਹੁਣ ਅੱਜ ਦੇ ਦੌਰ ਵਿੱਚ ਆਲਮੋਸਟ ਖਤਮ ਹੋ ਗਏ ਨੇ। ਨਾਰੰਗੀ ਰੰਗ, ਹੁਣ ਨਾਰੰਗੀਆਂ ਵੀ, ਉਹ ਔਰੰਜ ਜਿਹੜਾ ਸੀ ਉਹ ਖਤਮ ਹੋ ਗਿਆ। ਉਸ ਰੰਗਾਂ ਦੇ ਨਾਮ ਬਦਲ ਗਏ ਨੇ ਜੀ। ਹੁਣ ਅੰਗਰੇਜ਼ੀ ਵਿੱਚ ਰੈਡ ਜਾਂ ਲਾਲ ਹੀ ਕਹਿ ਦਿੱਤਾ ਜਾਂਦਾ ਹੈ, ਪਰ ਹੁਣ ਰੱਤਾ ਸਾਵਾ ਆਲਮੋਸਟ ਖਤਮ ਹੈ ਜੀ। ਅੱਛਾ ਜੀ, ਹੋਰ ਬੜਾ ਸੂਹਾ ਰੰਗ ਜਿਹੜਾ ਹੈ, ਉਹ ਸੁਹਾਗ ਦਾ ਜਿਹੜਾ ਰੰਗ ਹੈ, ਸੂਹਾ ਹੈ। ਸੁਹਾਗ ਦਾ ਰੰਗ ਅੱਗੇ। ਹੁਣ ਸਿਮਰਨਜੋਤ ਸਿੰਘ ਮੱਕੜ ਸਾਡੇ ਨਾਲ ਜੁੜੇ ਹੋਏ ਨੇ, ਬਹੁਤ ਵਧੀਆ ਜੀ। ਮੱਕੜ ਸਾਹਿਬ ਵੀ ਤੁਹਾਡਾ ਸ਼ੁਕਰੀਆ ਜੁੜਨ ਲਈ। ਮੱਕੜ ਸਾਹਿਬ, ਤੁਸੀਂ ਵੀ ਕੁਛ ਨਾ ਕੁਛ ਸਾਨੂੰ ਐਡੀਸ਼ਨ ਕਰੋ ਜੀ। 1 ਮਿੰਟ ਦਾ ਟਾਈਮ ਹੈ,
ਤੇ ਮੈਂ ਤੁਹਾਨੂੰ ਲਿੰਕ ਦੇਣਾ, ਤੁਸੀਂ ਸਾਡੇ ਨਾਲ ਸਕਰੀਨ ਤੇ 1 ਮਿੰਟ ਵਾਸਤੇ ਜ਼ਰੂਰ ਆਓ। ਮੈਂ ਤੁਹਾਡੇ ਨੰਬਰ ਤੇ ਨਾ ਲਿੰਕ ਭੇਜ ਰਿਹਾ। ਸਿਮਰਨਜੋਤ ਮੱਕੜ, ਕੁਲਜੀਤ ਸਿੰਘ ਜੁੜੇ ਨੇ, ਬੜੇ ਸਾਡੇ ਬੜੇ ਅੱਛੇ ਦੋਸਤ ਨੇ, ਪਿਆਰੇ ਮਿੱਤਰ ਨੇ। ਮੈਂ ਮੱਕੜ ਸਾਹਿਬ ਨੂੰ ਭੇਜ ਰਿਹਾ, ਉਨੀ ਦੇਰ ਤੁਸੀਂ ਗੱਲ ਕੰਟੀਨਿਊ ਕਰੋ ਜੀ। ਇੱਕ ਹੋਰ ਸਾਡੇ ਮਿੱਤਰ ਨੇ ਮਹਿੰਦੀ ਰੰਗ ਪੁੱਛਿਆ ਜੀ। ਮਹਿੰਦੀ ਰੰਗ ਬਿਲਕੁਲ ਜੀ, ਪੁਰਾਣੇ ਜ਼ਮਾਨੇ ਵਿੱਚ ਜਿਹੜੇ ਰੰਗ ਹੁੰਦੇ ਸੀ, ਸਾਵਾ ਰੰਗ ਜਿਹੜਾ ਹੈ, ਜਿਸ ਤਰ੍ਹਾਂ ਸਾਉਣ ਦੇ ਮਹੀਨੇ ਨੂੰ ਸਾਵਾ, ਉਸ ਤਰ੍ਹਾਂ ਮਹਿੰਦੀ ਰੰਗਾ ਜਿਹੜੀ ਚੀਜ਼ ਸੀ, ਮਹਿੰਦੀ olive green ਜਿਹਨੂੰ ਅੱਜ ਕੱਲ੍ਹ ਅਸੀਂ ਕਹਿੰਦੇ ਆ, ਉਹ ਮਹਿੰਦੀ ਰੰਗਾ ਸੀ। ਸੋ ਜਿਹੜੀ ਚੀਜ਼ ਦਾ ਰੰਗ ਜਿਹੜਾ ਜਿਸ ਚੀਜ਼ ਵਰਗਾ ਹੁੰਦਾ ਸੀ, ਬੈਂਗਣੀ ਹੋ ਗਿਆ, ਗੁਲਾਬ ਦਾ ਵਰਗਾ ਗੁਲਾਬੀ ਹੋ ਗਿਆ, ਉਸ ਤਰੀਕੇ ਨਾਂ ਰੱਖੇ ਜਾਂਦੇ ਸੀ ਰੰਗਾਂ ਦੇ। ਪਰ ਹੁਣ ਅਸੀਂ ਬਹੁਤੇ ਕਰਕੇ ਅੰਗਰੇਜ਼ੀ ਲਫ਼ਜ਼ ਉਧਾਰੇ ਲੈ ਲਏ ਨੇ ਜੀ। ਅਸੀਂ ਬਲੈਕ ਐਂਡ ਵਾਈਟ ਫਿਲਮਾਂ ਦੇਖਦੇ ਹਾਂ, ਜਾਂ ਹਿੰਦੀ ਵਾਲੇ ਸ਼ਵੇਤ ਤੇ ਸ਼ਾਮ ਦੇਖਦੇ ਨੇ। ਅਸੀਂ ਕਾਲੀਆਂ ਚਿੱਟੀਆਂ ਫਿਲਮਾਂ ਨਹੀਂ ਦੇਖਦੇ, ਅਸੀਂ ਬਲੈਕ ਐਂਡ ਵਾਈਟ ਫਿਲਮਾਂ ਦੇਖਦੇ ਹਾਂ। ਇਹ ਫਰਕ ਹੈ। ਇੱਕ ਦੋਸਤ ਨੇ ਕਮੈਂਟ ਕੀਤਾ ਖੱਟਾ ਤੇ ਚਿੱਟਾ ਰੰਗ, ਇਹ ਤੇ ਆਮ ਮੇਰਾ ਖਿਆਲ ਚੱਲਦੇ ਆ, ਖੱਟਾ ਚਿੱਟੇ ਵਾਲੀ ਗੱਲ। ਇਹ ਤੇ ਇਹਦੇ ਤੇ ਵੀ ਦੋਸਤ ਸਾਡੇ ਨੇ ਮੈਸੇਜ ਕੀਤਾ ਸੀ। ਅੱਗੇ ਇੱਕ ਨੇ ਕੀਤਾ ਜੀ, ਵੈਸਾ ਨਾ ਖਾਣਾ ਅਜੇ ਉਹ ਵੀ ਮੌਜੂਦ ਹੈ, ਲੇਕਿਨ ਇਹ ਕਿਸੇ ਸਕਦੇ ਹੋ ਕਿ ਕਿਸ ਆਖਰੀ ਸਮਾਂ ਵਿੱਚ। ਹਾਂਜੀ ਬਿਲਕੁਲ ਜੀ, ਇਹ ਲਫ਼ਜ਼ ਹੁਣ ਆਖਰੀ ਸਮਾਂ 'ਚ ਚੱਲਦੇ ਪਏ ਨੇ, ਮੇਰਾ ਖਿਆਲ ਹੈ। ਮੱਕੜ ਸਾਹਿਬ, ਮੈਂ ਕਮੈਂਟ ਤੁਹਾਨੂੰ ਸ਼ੇਅਰ ਕੀਤਾ ਉਹਦੇ ਤੇ ਆਪਣੇ WhatsApp ਤੇ ਲਿੰਕ। ਤੁਸੀਂ ਜੇ ਟਾਈਮ ਹੋਵੇ ਤੇ 1 ਮਿੰਟ ਲਈ ਜ਼ਰੂਰ ਆਉਣਾ। ਕੁਲਜੀਤ ਸਿੰਘ ਦਾ ਮੈਸੇਜ ਪੜ੍ਹੋ ਜੀ, ਗੁਰਮੁਖੀ 'ਚ ਮੈਨੂੰ ਆਉਂਦਾ ਨਹੀਂ ਪੜ੍ਹਨਾ। ਮੈਂ ਪੜ੍ਹ ਦੇਣਾ ਜੀ। ਪੰਜਾਬੀ ਜ਼ੁਬਾਨ ਦੇ ਵਿੱਚ ਇਹਨਾਂ ਦੀ PhD ਹੈ। ਮੇਰੇ ਮਿੱਤਰ ਵੀ ਨੇ ਤੇ ਮੇਰੇ ਗੁਆਂਢੀ ਵੀ ਨੇ, ਮੇਰੇ ਤੋਂ ਸਿਰਫ 1.5 ਕਿਲੋਮੀਟਰ ਦੂਰੀ ਰਹਿੰਦੇ ਨੇ। ਡਾਕਟਰ ਕੁਲਜੀਤ ਸਿੰਘ ਜੀ ਬੜੇ ਜ਼ਬਰਦਸਤ ਪੰਜਾਬੀ ਦੇ ਬੁਲਾਰੇ ਨੇ। ਕੁਲਜੀਤ ਸਿੰਘ ਜੀ ਕਹਿੰਦੇ ਨੇ ਜੀ, ਰੱਤਾ ਸਾਵਾ ਸਿਰਫ ਪੁਰਾਣੇ ਬਜ਼ੁਰਗ ਹੀ ਬੋਲਦੇ ਸਨ, ਜੋ ਕਿ ਸਰਗੋਧੇ ਵੱਲੋਂ ਹਿਜਰਤ ਕਰਕੇ ਚੜ੍ਹਦੇ ਪੰਜਾਬ ਵੱਲ ਆਏ ਸਨ। ਸੋ ਇਹ ਬਿਲਕੁਲ ਸਹੀ ਗੱਲ ਹੈ ਜੀ ਕੁਲਜੀਤ ਜੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਮੇਰੇ ਭਟਕੇ ਉਸੇ ਇਲਾਕੇ ਦੇ ਨੇ, ਸਰਗੋਧੇ ਦੇ ਨੇ। ਮੇਰੀ, ਜਿਸ ਤਰ੍ਹਾਂ ਮੈਂ ਹਮੇਸ਼ਾ ਦੱਸਦਾ ਹੁੰਦਾ ਕਿ ਮਦਰ ਭੌਣ ਮੇਰਾ ਬਾਈ ਪਿੰਡ ਹੈ, ਮੇਰੇ ਮਦਰ ਜਿਹੜੇ ਨੇ ਉਹ ਲਾਇਲਪੁਰ ਦੇ ਨੇ। ਸੋ ਇਹ ਬਿਲਕੁਲ ਦੀ ਫੈਸਲਾਬਾਦ, ਜਿੱਥੇ ਨਾਸਰ ਸਾਹਿਬ ਨੇ, ਉੱਥੋਂ ਦੇ ਨੇ। ਸੋ ਸਾਡੀ ਜ਼ੁਬਾਨ ਵਿੱਚ ਇਹ ਅਜੇ ਵੀ ਉਹੀ ਰੰਗ ਨੇ। ਜ਼ਰਦਾ ਰੰਗ ਕੀ ਹੈ ਜੀ? ਜ਼ਰਦਾ ਚੌਲਾਂ 'ਚ ਬਹੁਤਾ ਪੈਂਦਾ ਹੁੰਦਾ, ਸਾਡੇ ਵਾਲੇ ਵੀ ਚੱਲਦਾ ਜ਼ਰਦੇ ਵਾਲੇ ਚੌਲ ਖਾਣੇ ਹੋਏ। ਜ਼ਰਦੇ ਵਾਲੇ ਚੌਲ। ਚਲੋ ਜ਼ਰਦੇ ਵਾਲੀ ਗੱਲ ਤੁਹਾਨੂੰ ਬੜੀ ਇੰਟਰਸਟਿੰਗ ਤੁਹਾਡੇ ਗੱਲ ਸ਼ੇਅਰ ਕਰਾਂ। 2 ਗੱਲਾਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਪੰਜਾਬੀ ਦੀਆਂ। ਮੇਰੇ ਨਾਲ ਇੱਕ ਕੁੜੀ ਕੰਮ ਕਰਦੀ ਸੀ ਮੇਰੇ ਆਫਿਸ ਦਾ ਨਾਂ ਹੈ ਡੇਜ਼ੀ ਕੌਰ। ਤੇ ਡੇਜ਼ੀ ਕੌਰ ਦਾ ਵਿਆਹ ਮਾਲਵੇ ਤੋਂ ਮਾਝੇਵਾਲ ਦੇ ਇਲਾਕੇ 'ਚ, ਯਾਨੀ ਕਿ ਲੁਧਿਆਣੇ ਤੋਂ ਅੰਮ੍ਰਿਤਸਰ ਦੇ ਇਲਾਕੇ ਵਿੱਚ ਹੋ ਗਿਆ। ਹੁਣ ਵਿਆਹ ਕੇ ਜਦੋਂ ਪਹਿਲੀ ਵਾਰ ਸਹੁਰੇ ਗਈ, ਕੁੜੀ ਕੈਨੇਡਾ ਦੀ ਜੰਮ ਵਾਲਾ, ਪਰ ਪੰਜਾਬੀ ਬਹੁਤ ਸੋਹਣੀ ਬੋਲਦੀ ਹੈ। ਪਹਿਲੀ ਵਾਰ ਸਹੁਰੇ ਗਈ ਤੇ ਸਹੁਰੇ ਜਾ ਕੇ ਉਹਦੀ ਸੱਸ ਨੇ ਕਿਤੇ ਕਿਹਾ, ਆਪਣੀ ਧੀ ਨੂੰ ਕਿਹਾ ਵੀ ਤੂੰ ਏਦਾਂ ਕਰ, ਤੂੰ ਜ਼ਰਦਾ ਬਣਾ ਲੈ। ਇਹ ਕੁੜੀ ਬੜੀ ਸ਼ਸ਼ੋਪੰਜ ਕਹਿੰਦੀ, ਜ਼ਰਦਾ ਬਣਾ ਲੈ। ਕਹਿੰਦੀ ਮੈਂ ਤਾਂ ਜਰਦਾ ਜੁਰਦਾ ਖਾਂਦੀ ਨਹੀਂ। ਅੱਛਾ, ਕਹਿੰਦੀ ਜਰਦੇ ਵਾਲੇ ਕੀ ਚੱਕਰ ਪੈ ਗਏ ਤੇ ਕੋਈ ਹੋਰ ਹੀ, ਮੈਂ ਕਿਹੜੇ ਘਰ ਵਿਆਹੀ ਗਈ ਆ। ਉਹ ਕੁੜੀ ਬੜੇ ਧਾਰਮਿਕ ਸੁਭਾਅ ਦੀ ਹੈ, ਬੜੇ ਮੰਨਣ ਵਾਲੀ ਹੈ। ਉਹ ਕਹਿੰਦੀ ਮੈਂ ਤਾਂ ਤੰਬਾਕੂ ਦੇ ਨੇੜੇ ਨਹੀਂ ਜਾਂਦੀ। ਕਿ ਮੇਰੀ ਸੱਸ ਮੈਨੂੰ ਕੀ ਕਹਿੰਦੀ ਹੈ। ਉਹਦੇ ਫਿਰ ਸੰਗਦੀ ਨੇ ਦੂਜੀ ਤੀਜੀ ਵਾਰ ਜਦੋਂ ਮਾਂ ਨੂੰ ਪੁੱਛਿਆ ਤੇ ਕਹਿੰਦੀ ਵੀ ਉਹ ਸਾਡੇ ਤੇ ਪੀਲੇ ਜਿਹੜੇ ਚੌਲ ਬਣਦੇ ਮਿੱਠੇ ਚੌਲ, ਉਹ ਜਰਦਾ ਵੀ ਕਹਿ ਲੈਂਦੇ ਆ। ਇਸੇ ਤਰ੍ਹਾਂ ਇੱਕ ਹੋਰ ਕਿੱਸਾ ਉਹਨੇ ਦੱਸਿਆ, ਜ਼ੁਬਾਨ ਦਾ ਫਰਕ ਦੀ ਗੱਲ ਦੇਖੋ ਜੀ ਕਿੰਨੀ ਖੂਬਸੂਰਤ ਹੈ। ਉਹਨੇ ਦੱਸਿਆ ਕਿ ਕਹਿੰਦੇ ਜੀ, ਮੈਂ ਜਦੋਂ ਆਪਣੇ ਸਹੁਰੇ ਘਰ ਗਈ ਤੇ ਉੱਥੇ ਨਾ ਉਹਦੇ ਜੇਠ ਦੀ ਕੁੜੀ, ਉਹ ਸੱਸ ਨੂੰ ਕਹਿੰਦੀ ਜਾ ਤੂੰ ਆਪਣੇ ਨਾ ਦਾਦੇ ਕੋਲ ਜਾ ਕੇ ਡੋਡੀਆਂ ਖਾ ਲੈ ਜਾ ਕੇ। ਕਹਿੰਦੀ ਮੈਂ ਫਿਰ ਸ਼ਸ਼ੋਪੰਜ, ਡੋਡੀਆਂ ਕਿਹੜੇ ਖਾਣ ਲੱਗ ਪਏ? ਮੇਰੇ ਘਰ ਦੇ ਵੀ ਮੈਂ ਕਿਹੜੇ ਘਰ ਵਿਆਹੀ ਗਈ ਆ। ਕਹਿੰਦੀ ਇੱਕ ਦਿਨ ਮੈਂ ਤਾਂ ਕੁਛ ਨਾ ਗਿਆ, ਦੂਜੇ ਦਿਨ ਫਿਰ ਕਿਹਾ, ਤੀਜੇ ਦਿਨ ਕਹਿੰਦੀ ਮੈਂ ਆਪ ਹੀ ਪੁੱਛ ਰਿਹਾ ਵੀ ਡੋਡੀਆਂ ਹੁੰਦੀਆਂ ਕੀ ਨੇ। ਪਤਾ ਲੱਗਿਆ ਕਿ ਮੂੰਗਫਲੀਆਂ ਜਿਹੜੀਆਂ ਨੇ, ਜਿਹਨੂੰ ਮੂੰਗਫਲੀਆਂ ਕਹਿੰਦੇ, ਉਹ ਅੰਮ੍ਰਿਤਸਰ ਦੇ ਉਸ ਇਲਾਕੇ 'ਚ ਕਿਤੇ ਡੋਡੀਆਂ ਕਹਿੰਦੇ ਨੇ। ਸੋ ਬੜੇ ਨਵੇਂ ਲਫ਼ਜ਼ ਇੱਕ ਦੂਸਰੇ ਨੂੰ। ਮੈਨੂੰ ਗੱਲ ਯਾਦ ਆ ਗਈ ਜ਼ਰਦੇ ਤੋਂ। ਸਾਡੇ ਨਾ ਪਿੰਡ ਦੇ ਵਿੱਚ ਰਜਨ ਛੀਨਾ ਵੀ ਆ, ਮੇਰੇ ਅਜ਼ੀਜ਼ ਨਹੀਂ, ਮੇਰੇ ਸਾਰਾ ਫੈਮਿਲੀ ਵੀ ਆ ਛੀਨੇ। ਤੇ ਉਹ ਨਾ ਆਪਣਾ ਉਹ ਮਿੱਠੇ ਚੌਲ ਬੜੇ ਖਾਂਦੇ ਆ, ਜ਼ਰਦੇ ਬਹੁਤ ਖਾਂਦੇ ਆ ਨਾ, ਜ਼ਰਦਾ ਚੌਲ। ਤੇ ਸਾਡੇ ਐਨੂਅਲ ਖਤਮ ਹੁੰਦਾ ਜਦੋਂ ਹੁੰਦਾ ਨਾ, ਤੇ ਉਦੋਂ ਦੁਆ ਕਰਵਾਈ ਦੀ ਆ ਕਿ ਹੁਣ ਖਤਮ ਆ, ਉਹਨਾਂ ਦੇ ਅਸਾਲੇ ਸਵਾਬ ਵਾਸਤੇ। ਤੇ ਉਹ ਛੀਨਾ ਸਾਹਿਬ ਨਾ ਚੌਲਾਂ ਦੇ ਬਹੁਤ ਸ਼ੌਕੀਨ ਹੈ, ਜ਼ਰਦੇ ਦੇ ਮਿੱਠਿਆਂ ਦੇ, ਲੂਣੇ ਨਹੀਂ ਖਾਂਦੇ। ਤੇ ਉਹਨਾਂ ਲੂਣੇ ਚੌਲ ਪਕਾਏ। ਆਂਦਾ ਜਦੋਂ ਖਤਮ ਹੋ ਗਿਆ ਨਾ, ਮੌਲਵੀ ਉੱਠ ਪਿਆ ਤੇ ਚੌਲ ਦਿੱਤੇ, ਦੇਖ ਕੇ ਨਾ ਚੌਲ, ਆਂਦਾ ਯਾਰ ਵੇਖੋ, ਆਂਦਾ ਰੱਬ ਨਾਲ ਬੇਈਮਾਨੀ ਕਰਦੇ ਆ, ਲੂਣੇ ਚੌਲਾਂ ਦੇ ਆਂਦਾ ਕਦਾ ਖਤਮ ਹੁੰਦਾ, ਮਿੱਠੇ ਮੰਗਾਓ, ਜਰਦਾ ਦਾ ਮੰਗਾਓ। ਸਾਡੇ ਦੋਸਤ ਨਿੱਜਰ ਸਾਹਿਬ ਨਾਲ ਨੇ। ਨਿੱਜਰ ਸਾਹਿਬ ਆਵਾਜ਼ ਆਉਂਦੀ ਹੁਣ? ਹਾਂਜੀ ਆਉਂਦੀ ਆ ਭਾਜੀ। ਸਤਿ ਸ੍ਰੀ ਅਕਾਲ ਜੀ, ਸਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ। ਇਹ ਆਪਣੇ ਜੀ ਨਿੱਜਰ ਸਾਹਿਬ ਨੇ, ਜਿਹੜੇ ਨਸ਼ਿਆਂ ਦੇ ਬੱਚੇ ਲੱਗ ਜਾਂਦੇ ਨੇ,
ਰੱਬ ਰਹਿਮਤ ਕਰੇ, ਉਹਨਾਂ ਦੀਆਂ ਮਾਵਾਂ ਦਾ, ਉਹਨਾਂ ਦੇ ਵਾਲਿदैन ਦਾ ਕੀ ਹਾਲ ਹੁੰਦਾ, ਉਹ ਮਾਵਾਂ, ਉਹ ਪਿਓ ਹੀ ਜਾਣਦੇ ਨੇ, ਉਹ ਭਰਾ ਹੀ ਜਾਣਦੇ ਨੇ ਜਿਨ੍ਹਾਂ ਦੇ ਬੱਚੇ ਨਸ਼ੇ ਦੀ ਲੱਤ ਲੱਗ ਗਏ ਤੇ ਦੁਨੀਆ ਤੋਂ ਤੁਰ ਜਾਂਦੇ। ਸੋ ਅੱਜ ਦੀ ਤਾਰੀਖ ਦੇ ਵਿੱਚ ਮੈਂ ਸਮਝਦਾ ਇੱਕ ਨਿੱਜਰ ਸਾਹਿਬ ਦਾ ਇੱਕ ਗੀਤ ਆਇਆ ਵਿਛੋੜਾ ਦੇ ਨਾਂ ਤੋਂ, ਬਿਲਕੁਲ ਇਸ ਮੌਜੂ ਤੇ, ਇਸ ਟੌਪਿਕ ਤੇ, ਜਿਹੜੇ ਨਿਆਣੇ ਨਸ਼ਿਆਂ ਤੇ ਲੱਗ ਜਾਂਦੇ ਨੇ, ਤੇ ਜਸ ਰਿਕਾਰਡ ਨੇ ਉਹਨੂੰ ਰਿਲੀਜ਼ ਕੀਤਾ। ਅੱਜ ਹੀ ਗਾਣਾ ਆਇਆ। ਮੈਂ ਸਪੈਸ਼ਲੀ ਇਹਨਾਂ ਨੂੰ ਰਿਕੁਐਸਟ ਕਰਕੇ ਸੱਦਿਆ ਕਿ ਤੁਸੀਂ ਜ਼ਰੂਰ ਅੱਜ ਦੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੋ। ਤੇ ਜਿੰਨੇ ਵੀ ਦੋਸਤ ਨੇ ਸਾਡੇ ਨਾਲ ਜੁੜੇ ਨੇ ਉਹ ਜ਼ਰੂਰ ਜਸ ਰਿਕਾਰਡ ਦਾ ਜਾ ਕੇ ਸੁਣੋ ਵਿਛੋੜਾ। ਇਹਨਾਂ ਦਾ ਗੀਤ ਆਇਆ ਨਸ਼ਿਆਂ ਤੇ ਆ। ਨਿੱਜਰ ਸਾਹਿਬ, ਕੀ ਸੋਚ ਕੇ ਇਹ ਤੁਸੀਂ ਪ੍ਰੋਜੈਕਟ ਕੀਤਾ? ਸਭ ਤੋਂ ਪਹਿਲਾਂ ਭਾਜੀ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੇ ਪ੍ਰੋਗਰਾਮ ਵੇਖੀਦੇ ਸੀ ਪਹਿਲਾਂ, ਲਾਹੌਰ ਵੀ ਤੁਹਾਡੇ ਪ੍ਰੋਗਰਾਮ ਨੂੰ ਵੇਖ ਕੇ ਹੀ ਸ਼ੁਰੂ ਕੀਤਾ ਸੀ ਜੀ, ਉਹ ਵੀ ਬਹੁਤ ਵਧੀਆ ਰਿਸਪੌਂਸ ਰਿਹਾ। ਪਰ ਜੋ ਇੱਕ ਗੀਤ ਨਹੀਂ ਭਾਜੀ, ਇੱਕ ਪੰਜਾਬ ਦੀ ਉਹ ਤਰਾਸਦੀ ਸੀ ਜਿਹੜੀ ਅਸੀਂ ਪੇਸ਼ ਕੀਤੀ ਆ। ਜੋ ਅੱਜ ਕੱਲ ਗੀਤ ਆ ਰਹੇ ਨੇ, ਜਿਸ ਤਰ੍ਹਾਂ ਦੇ ਗੀਤ ਨੱਚਣ ਕੁੱਦਣ ਵਾਲੇ ਆ ਰਹੇ ਨੇ, ਜੋ ਵੀ ਉਹ ਵੀ ਚਾਹੀਦਾ। ਪਰ ਜੋ ਪੰਜਾਬ ਨੂੰ ਅੱਜ ਘੌਣ ਖਾ ਰਿਹਾ ਜੀ, ਜੋ ਪੰਜਾਬ ਦੀ ਜਵਾਨੀ ਨੂੰ, ਪਤਾ ਨਹੀਂ ਮਾਂ ਬਾਪ ਕਿਸ ਤਰ੍ਹਾਂ ਮਿਹਨਤਾਂ ਕਰਕੇ ਆਪਣੇ ਪੁੱਤਾਂ ਨੂੰ ਜਵਾਨ ਕਰਦੇ ਨੇ, ਜਦੋਂ ਉਹਨਾਂ ਦੇ ਸੁੱਖ ਲੈਣ ਦਾ ਜਾਂ ਉਹਨਾਂ ਦੇ ਬੈਠ ਕੇ ਖਾਣ ਦਾ ਟਾਈਮ ਆਉਂਦਾ, ਕੁਝ ਕੁ ਨਸ਼ਿਆਂ ਦੇ ਵਿੱਚ ਪੈ ਕੇ, ਨਸ਼ਿਆਂ ਦੇ ਆਦੀ ਹੋ ਕੇ ਬੱਚੇ ਇਸ ਪਾਸੇ ਨੂੰ ਤੁਰ ਪੈਂਦੇ ਨੇ। ਪਰ ਇਹਦਾ ਅੰਤ ਬੜਾ ਬੁਰਾ ਹੁੰਦਾ ਭਾਜੀ। ਤਾਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਆ ਜੀ ਉਹਨਾਂ ਲਈ ਵੀ, ਇੱਕ ਇਸ ਪਾਸੇ ਵੀ, ਇੱਕ ਜਿਨ੍ਹਾਂ ਦੇ ਵਿਚਾਰਿਆਂ ਦੇ ਜੰਗ ਮਾਂ-ਬਾਪ ਦੇ ਪੁੱਤਰ ਚਲੇ ਗਏ, ਅੱਜ ਕੱਲ ਉਹਨਾਂ ਨੂੰ ਪੁੱਛਦਾ ਨਹੀਂ, ਉਹਨਾਂ ਦੀ ਵੀ ਕਹਾਣੀ ਆ ਜੀ। ਤੇ ਇੱਕ ਛੋਟੀ ਜਿਹੀ ਇੱਕ ਕੋਸ਼ਿਸ਼ ਕੀਤੀ ਆ ਜੀ ਪੰਜਾਬ ਦੀ, ਉਹ ਗੱਲ ਜਿਹਦੀ ਅੱਜ ਸਮੇਂ ਦੀ ਲੋੜ ਸੀ। ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਤੇ ਚੰਗੇ ਗੀਤ ਸੁਣਨ ਵਾਲੇ, ਜੇ ਚੰਗਾ ਲੱਗੇ ਤਾਂ, ਇਹ ਮਜਬੂਰੀ 'ਚ ਨਹੀਂ, ਜਿਸ ਕਿਸੇ ਨੂੰ ਵੀ ਇਹ ਗੀਤ ਚੰਗਾ ਲੱਗੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ। ਜਸ ਰੈਕਡ ਨੇ ਅੱਜੇ ਮੈਨੂੰ ਜ਼ਾਤੀ ਤੌਰ ਤੇ ਬਹੁਤ ਵਧੀਆ ਲੱਗਾ। ਇੱਕ ਬਹੁਤ ਵਧੀਆ ਮੈਸੇਜ ਹੈ ਹੁਣ ਦੀ ਯੂਥ ਵਾਸਤੇ, ਹੁਣ ਦੇ ਨਿਆਣਿਆਂ ਵਾਸਤੇ, ਵੀ ਨਸ਼ੇ ਦੀ ਲੱਤ ਤੇ ਲੱਗ ਕੇ ਕਿਵੇਂ ਆਪਣੇ ਮਾਂ-ਬਾਪ ਤੋਂ, ਆਪਣੇ ਘਰਦਿਆਂ ਤੋਂ ਦੂਰ ਹੋ ਜਾਂਦੇ। ਖੁਦਾਰਾ ਇਹਨਾਂ ਤੋਂ ਦੂਰ ਰਹੋ। ਬਹੁਤ ਵਧੀਆ ਕੋਸ਼ਿਸ਼, ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਟਾਈਮ ਦਿੱਤਾ। ਅਸੀਂ ਅੱਗੇ ਵਧਾਉਂਦੇ ਹਾਂ ਗੱਲ ਨੂੰ ਜੀ। ਅਰੋੜਾ ਸਾਹਿਬ ਸਰ, ਬਹੁਤ ਸਾਰੇ ਸਾਡੇ ਕੋਲ ਕਮੈਂਟਸ ਜਿਨ੍ਹਾਂ ਦਾ ਮੈਂ ਰੈਕਗਨਾਈਜ਼ ਕਰਨਾ ਬੜਾ ਜ਼ਰੂਰੀ ਹੈ। ਰੋਮੀਓ ਸਾਹਿਰ ਚੀਮਾ ਸਾਹਿਬ ਕਹਿੰਦੇ ਸੀ ਗੁਜਰਾਤ ਵਿੱਚ ਵੀ ਜਨਾਬ ਇਹਨੂੰ ਜ਼ਰਦਾ ਮਿੱਠੇ ਚੌਲਾਂ ਨੂੰ ਹੀ ਕਹਿੰਦੇ ਆ ਜੀ। ਸਿਕੰਦਰ ਅਲੀ ਕਾੜਨੀ ਦੀ ਗੱਲ ਕਰਦੇ, ਕਾੜਨੀ ਕੀ ਹੈ ਜੀ। ਅਸਦ ਫਾਰੂਕ ਢਿੱਲੋਂ ਸਾਹਿਬ ਕਹਿੰਦੇ ਬਹੁਤ ਵਧੀਆ ਚੱਲ ਰਿਹਾ। ਜਸ ਨਜ਼ਰ ਜੀ ਦਾ ਪੱਗ, ਕਹਿੰਦੇ ਪੱਗ ਦਾ ਰੰਗ ਵੀ ਜ਼ਰਦਾ ਜੀ ਜਸ ਨਜ਼ਰ ਜੀ ਦਾ। ਨਦੀਮ ਅਹਿਮਦ ਸਾਹਿਬ ਨੇ ਇੱਕ ਗੱਲ ਕਹੀ ਹੈ ਜੀ, ਬਹੁਤ ਖੂਬ ਜੀ। ਬਿਲਕੁਲ ਮੂੰਗਫਲੀ ਨੂੰ ਡੋਡੀਆਂ ਕਹਿੰਦੇ ਨੇ। ਨਦੀਮ ਅਹਿਮਦ ਸਾਹਿਬ ਨੇ ਕਿਹਾ ਜ਼ਰਦਾ ਰੰਗ ਯਾਨੀ ਪੀਲਾ ਰੰਗ, ਇਹ ਵੀ ਦੱਸਿਆ ਗਿਆ ਚੌਲਾਂ ਵਿੱਚ ਪਾਇਆ ਜਾਂਦਾ ਜੀ। ਬਹੁਤ ਸਾਰੇ ਦੋਸਤਾਂ ਨੇ ਬਹੁਤ ਸਾਰੀ ਗੱਲਾਂ ਦੀ ਗੱਲ ਕਰ ਰਹੇ ਨੇ। ਹੁਣ ਬਹੁਤ ਸਾਰੀ ਚੀਜ਼ਾਂ ਮੈਂ ਮਿਸ ਕਰ ਗਿਆ ਕਿਉਂਕਿ ਬੜੀ ਤੇਜ਼ ਕਮੈਂਟਸ ਚੱਲ ਰਹੇ ਨੇ। ਕੁਝ ਚੀਜ਼ਾਂ ਮੈਂ ਗੱਲ ਕਰ ਸਕਾਂਗਾ, ਕੁਝ ਸ਼ਾਇਦ ਮੇਰੇ ਕੋਲ ਰਹਿ ਜਾਣ। ਮੈਨੂੰ ਮਕਰ ਸਾਹਿਬ ਦਾ ਮੈਸੇਜ ਆਇਆ ਕਿ ਮੈਂ ਹੁਣ ਪੱਗ ਲਾਤੀ ਹੈ ਤੇ ਮੈਂ ਵਿੱਚ ਨਹੀਂ ਆ ਸਕਦਾ, ਲੇਕਿਨ ਉਹਨਾਂ ਕਮੈਂਟ ਕੀਤਾ ਤੇ ਬਹੁਤ ਵਧੀਆ ਜਰਨਲਿਸਟ ਨੇ। ਮੈਂ ਇਹਨਾਂ ਦੀ ਜਿੰਨੀ ਤਾਰੀਫ ਕਰਾਂ ਘੱਟ ਹੈ, ਬਲਕਿ ਸਾਰੇ ਕਰਦੇ ਨੇ। ਚੁੰਬਾ ਤੇ ਗੰਢ ਵੀ ਯਾਦ ਨਹੀਂ, ਤੇ ਕੁਝ ਗੁਰਮੁਖੀ 'ਚ ਵੀ ਲਿਖਿਆ ਚੁੰਬਾ ਤੇ ਗੰਢ। ਚੰਬਾ ਤੇ ਗੰਢ ਵੀ ਯਾਦ ਨੇ। ਚੰਬਾ ਤੇ ਗੰਢ। ਇਹ ਮੱਕੜ ਸਾਹਿਬ ਤੁਹਾਨੂੰ ਦੱਸਣਾ ਪੈਣਾ ਜੀ, ਚੰਬਾ ਤੇ ਗੰਢ ਕੀ ਹੈ। ਗੰਢ ਤਾਂ ਜੀ ਤੁਹਾਨੂੰ ਪਤਾ ਜੀ, ਚੰਬਾ ਕੀ ਹੈ ਇਹ ਨਹੀਂ ਮੈਨੂੰ ਪਤਾ। ਮੈਂ ਦੱਸਦਾ ਚੁੰਬਾ ਤੇ ਗੰਢ, ਜਿੱਥੇ ਗੁੜ ਕੱਢੀ ਦਾ, ਸ਼ੱਕਰ ਕੱਢੀ ਦੀ ਆ, ਉਹ ਜਿੱਥੇ ਵੱਡਾ ਕੜਾਹ ਉੱਤੇ ਰੱਖਿਆ ਹੁੰਦਾ, ਉਹਦੇ ਥੱਲੇ ਜਿੱਥੇ ਅੱਗ ਦੇਈਦੀ ਆ ਉਹਨੂੰ ਕਹਿੰਦੇ ਚੁੰਬਾ। ਜਿੱਥੇ ਅੱਗ ਬਾਲੀ ਦੀ, ਉੱਥੇ ਇੱਕ ਬੰਦਾ ਪੱਕਾ ਬੈਠਾ ਹੁੰਦਾ, ਚੁੰਬੇ 'ਚ ਅੱਗ ਜਿਹੜੀ ਖੋਰੀ ਢੱਕਣ ਨੂੰ, ਅੱਗ ਬਾਲਣ ਲਈ, ਤੇਜ਼ ਕਰਨ ਲਈ। ਤੇ ਗੰਢ ਜਿਹੜੀ ਹੁੰਦੀ ਆ, ਗੰਢ ਜਦੋਂ ਪੱਕ ਜਾਂਦਾ ਆਪਣਾ, ਜਿਹੜੀ ਉਹ ਰੋਹ ਜਿਹੜੀ ਆ, ਉਹ ਹਾਲਤ ਉਸ 'ਚ ਆ ਜਾਂਦੀ ਆ ਵੀ ਉਹ ਗੁੜ 'ਚ ਹੁਣ ਸ਼ਿਫਟ ਕਰਨਾ। ਫਿਰ ਉਹਨੂੰ ਉਹਦੇ 'ਚੋਂ ਕੱਢ ਕੇ, ਕੜਾਹ 'ਚੋਂ ਕੱਢ ਕੇ, ਤੇ ਉਹ ਗੰਢ ਇੱਕ ਲੱਕੜ ਦੀ ਹੁੰਦੀ, ਗੰਢ 'ਚ ਪਾਈਦਾ। ਤੇ ਫਿਰ ਉਹ ਰੰਬੀਆਂ ਨੂੰ ਉਹਨੂੰ ਕਿੰਨੀ ਦੇਰ ਦੀ ਇੰਜ ਕਰਦੇ ਰਹਿਣਾ, ਉਹਨੂੰ ਮੈਲਟ ਕਰ ਦੇਣਾ, ਉਹਨੂੰ ਉਹਦੀ ਸ਼ਕਲ, ਉਸ ਸ਼ਕਲ 'ਚ ਲਿਆਉਂਦੇ ਰਹਿਣਾ ਜਿੱਥੇ ਗੋੜੀਆਂ ਸ਼ੱਕਰ ਬਣ ਸਕੇ। ਉਹਨੂੰ ਗੰਢ ਕਹਿੰਦੇ ਆ, ਜਿਹੜੀ ਲੱਕੜ ਦੀ ਬਣੀ ਹੁੰਦੀ ਆ। ਚੁੰਬਾ ਤੇ ਗੰਢ, ਇਹ ਦੋਵੇਂ ਜਿਹੜਾ ਵੇਲਣਾ ਉਹਦੇ ਨਾਲ ਜੁੜੀਆਂ ਨੇ, ਚੁੰਬਾ ਤੇ ਗੰਢ। ਕੀ ਬਾਤ ਹੈ ਜੀ, ਤੁਸੀਂ ਤਾਂ ਪੂਰਾ ਡਿਸਕ੍ਰਿਪਸ਼ਨ ਦੇ ਦਿੱਤਾ ਜੀ, ਬਹੁਤ ਖੂਬ। ਅੱਛਾ ਜੀ, ਅੰਮ੍ਰਿਤ ਝੁੱਟੀ ਜੀ ਸਾਡੇ ਨਾਲ ਜੁੜੇ ਨੇ। ਅੰਮ੍ਰਿਤ ਜੀ ਤੁਹਾਡਾ ਵੀ ਸ਼ੁਕਰੀਆ। ਰਾਕੇਸ਼ ਬੰਗੜ ਸਾਹਿਬ ਤੁਸੀਂ ਵੀ ਸਾਡੇ ਨਾਲ। ਅੱਛਾ ਜੀ, ਮੁਮਤਾਜ਼ ਅਹਿਮਦ ਟੋਨੀ ਸਾਹਿਬ। ਅੱਛਾ ਜੀ, ਦਲਜੀਤ ਸਿੰਘ ਮੌਲੀਵਾਲਾ ਲੈਸਟਰ UK ਤੋਂ। ਬਹੁਤ ਸਾਰੇ ਅਤਾ ਗੌਸ ਸਾਹਿਬ ਸਾਡੇ ਨਾਲ ਨੇ। ਸਵਾਲ ਜਵਾਬ ਮੈਂ ਤੁਹਾਡੇ ਪੜ੍ਹਨ ਦੀ ਕੋਸ਼ਿਸ਼ ਕਰ ਰਿਹਾ। ਤੁਸੀਂ ਆਪਸ ਵਿੱਚ ਇੱਕ ਦੂਸਰੇ ਨਾਲ ਵੀ ਗੱਲਾਂ ਵੀ ਕਰ ਰਹੇ ਹੋ ਜੀ। ਅੱਛਾ ਜੀ, ਅਮਜਦ ਅਲੀ ਤਬਸਮ ਸਾਹਿਬ ਨੇ ਸਵਾਲ ਪੁੱਛਿਆ ਜੀ, ਬਾਂਦਰਾਂ ਨੂੰ ਬਨਾਰਸੀ ਟੋਪੀਆਂ, ਬਾਂਦਰਾਂ ਨੂੰ ਬਨਾਰਸੀ ਟੋਪੀਆਂ, ਇਹਦਾ ਕੀ ਮਤਲਬ ਜੀ ਦੱਸੋ।
ਇਹਦਾ ਮਤਲਬ ਹੈ ਵੀ ਜਿਹੜਾ ਉਸ ਕਾਬਲ ਨਹੀਂ ਹੈਗਾ ਕਿ ਜਿਵੇਂ ਮੱਕੜ ਸਾਹਿਬ ਸੁਣ ਰਹੇ ਆ, ਮੈਨੂੰ ਆਂਦੇ ਵੀ ਸੀਨੀਅਰ ਜਰਨਲਿਸਟ, ਮੈਂ ਤੇ ਆਪਣੇ ਆਪ ਨੂੰ ਜਰਨਲਿਸਟ ਮੰਨਦਾ ਹੀ ਨਹੀਂ, ਤੇ ਉਹ ਟੋਪੀ ਉਹਨੂੰ ਪਾ ਲੈਣੀ ਜਿਹਦੇ ਉਹਨੂੰ ਚੀਜ਼ ਦੇ ਦੇਣੀ ਉਹ ਜਿਹੜਾ ਉਹ ਜਿਹਦੇ ਉਸ ਕਾਬਲ ਨਾ ਹੋਵੇ। ਸੋ ਇਹ ਮੱਕੜ ਸਾਹਿਬ ਜਾਂ ਸਾਰੇ ਦੋਸਤਾਂ ਦੀ ਮਿਹਰਬਾਨੀ ਹੈ। ਵੈਸੇ ਮੈਂ ਆਪਣੇ ਆਪ ਨੂੰ ਕਦੀ ਵੀ ਸਹਾਫੀ ਜਾਂ ਜਰਨਲਿਸਟ ਨਹੀਂ ਸਮਝਦਾ। ਅਸੀਂ ਇੱਕ ਛੋਟੇ ਜਿਹੇ ਸੇਵਾਦਾਰ ਹਾਂ, ਸੇਵਾ ਕਰਨ ਦੀ ਕੋਸ਼ਿਸ਼ ਕਰੀਦੀ ਹੈ। ਸੋ ਉਹ ਮੇਰਾ ਖਿਆਲ ਉਹਨੂੰ ਕਹਿੰਦੇ ਜਿਹੜਾ ਉਸ ਚੀਜ਼ ਦੇ ਕਾਬਲ ਨਾ ਹੋਵੇ ਤੇ ਉਹਨੂੰ ਉਹ ਚੀਜ਼ ਦੇ ਦਿੱਤੀ ਜਾਵੇ। ਅੱਛਾ, ਬਨਾਰਸੀ ਟੋਪੀ ਕਿਉਂ ਕਿਹਾ? ਕੋਈ ਹੋਰ ਸ਼ਹਿਰ ਦੀ ਟੋਪੀ ਕਿਉਂ ਨਹੀਂ ਕਿਹਾ? ਕਿਉਂਕਿ ਟੋਪੀ ਮਸ਼ਹੂਰ ਫੇਮਸ ਬੜੀ ਹੈ ਬਨਾਰਸੀ ਟੋਪੀ ਜਿਹੜੀ। ਜੀ, ਇਹ ਗੱਲ ਤੁਸੀਂ ਬਿਲਕੁਲ ਵਧੀਆ ਗੱਲ ਕਹੀ ਹੈ ਕਿ ਟੋਪੀਆਂ ਦੀ ਵੱਖਰੀ ਵੱਖਰੀ ਤਰ੍ਹਾਂ ਦੀ ਟੋਪੀਆਂ, ਦੁਪੱਲੀ ਟੋਪੀ ਹੋਰ, ਬਨਾਰਸੀ ਟੋਪੀ ਹੋਰ, ਅਲੀਗੜ੍ਹੀ ਟੋਪੀ ਹੋਰ, ਟੋਪੀਆਂ ਦੀ ਬੜੀ ਵੱਖਰੀ ਕਿਸਮ ਦੀ ਟੋਪੀਆਂ ਨੇ। ਅੱਛਾ ਜੀ, ਇੱਕ ਸਵਾਲ ਹੋਰ ਹੈ ਜੀ, ਡਿੰਪਲ ਢਿੱਲੋਂ ਜੀ ਨੇ ਪੁੱਛ ਲਿਆ ਜੀ, ਇਹ ਕਹਿੰਦੇ ਸੱਦੀ ਨਾ ਪੁੱਛੀ ਮੈਂ ਲਾੜੇ ਦੀ ਫੁੱਫੀ, ਜਾਂ ਇਹਨੂੰ ਏਦਾਂ ਵੀ ਕਈ ਵਾਰ ਕਹਿ ਲੈਂਦੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ, ਇਹ ਵੀ ਕਹਿ ਲੈਂਦੇ ਆ। ਇਹਦਾ ਕੀ ਮਤਲਬ ਹੈ? ਇਹ ਤੁਸੀਂ ਪੁੱਛਣਾ ਜੀ। ਸੱਦਿਆ ਹੁਣ ਉਹ ਨਾ, ਮੈਂ ਇਹਦੇ ਤੇ ਵੀ ਵਾਕਿਆ ਚੇਤੇ ਆ ਜਾਂਦੇ ਨਾ ਵਾਕਿਆ। ਸਾਨੂੰ ਨਾ ਸਾਡਾ ਸ਼ੇਖ ਦੋਸਤ ਆ, ਉਹਨੇ ਨਾ ਵਿਆਹ ਸੱਦ ਲਿਆ ਮੈਨੂੰ ਤੇ ਲਵਲੀ, ਤੇ ਅਸੀਂ ਸਾਡੀ ਆਦਤ ਹੈ ਵੀ 3-4 ਜਣੇ ਜਦੋਂ ਰਾਤ ਨੂੰ ਅਸੀਂ ਇਕੱਠੀ ਹੋਈ ਨਾ, ਤੇ ਜੇ ਉਹਨੂੰ ਜਾਣਾ ਇਕੱਠੇ ਚੱਲ ਜਾਣਾ। ਸਾਨੂੰ ਦੋਵਾਂ ਨੂੰ ਸੱਦਿਆ ਸੀ ਤੇ ਦੋਵਾਂ ਨੂੰ ਕੋਈ ਨਹੀਂ ਸੱਦਿਆ, ਅਸੀਂ ਚਲੇ ਗਏ ਚਾਰੇ ਵਿਆਹ ਤੇ। ਹੁਣ ਰੋਟੀ ਖਾਧੀ ਤੇ ਜਦੋਂ ਟਾਈਮ ਸੀ ਨਿਊਦਰਾ ਦਿੱਤਾ। ਅਸੀਂ ਆਖਿਆ ਵੀ ਉਹ ਜਦੋਂ ਨਿਕਲੇ ਨਾ ਉਹ ਹਾਲ ਚੋਂ, ਤੇ ਸੱਜੇ ਪਾਸੇ ਉਹ ਬੈਠੇ ਸਨ ਮੁੰਡੇ ਜਿਹਦਾ ਵਿਆਹ ਸੀ, ਵਲੀਮਾ ਸੀ, ਰਿਸੈਪਸ਼ਨ ਸੀ। ਤੇ ਅਸੀਂ ਆਖਿਆ ਵੀ ਚਲੋ ਉਹਨੂੰ ਨਿਊਦਰਾ ਦੇ ਆਈਏ। ਤੇ ਜਿਹੜੇ ਦੂਜੇ ਦੀ ਉਵੇਂ ਹੀ ਰਹਿੰਦਾ ਵੀ ਨਿਊਦਰਾ ਦੇਣ ਜਾਈਏ ਤੇ ਉਹਦਾ ਆਖਣਾ ਇਹਨੂੰ ਤਾਂ ਸੱਦਿਆ ਹੀ ਨਹੀਂ, ਇਹ ਕਿਤੇ ਨਿਊਦਰਾ ਦੇ ਵੀ ਚੁੱਪ ਕਰਕੇ ਇਹਦਾ ਬਾਹਰ ਨਿਕਲ ਚੱਲੇ ਆਈ। ਸੋ ਇਹਦੀ ਡੈਫੀਨੇਸ਼ਨ ਅਸੀਂ ਇਹੀ ਬਣ ਗਈ, ਸੱਦਿਆ ਨਾ ਹੋਵੇ ਤਾਂ ਜਾਵਾਂਗੇ। ਅੱਛਾ ਜੀ, ਨਿਊਦਰਾ ਜਿਹੜਾ ਲਫ਼ਜ਼ ਹੈ ਇਹ ਵੀ ਪੰਜਾਬ ਵਿੱਚ ਬਹੁਤ ਹੱਦ ਤੱਕ ਵਧ ਰਿਹਾ। ਸਾਡੇ ਵਾਲੇ ਪਾਸੇ ਨਿਊਦਰਾ ਲਫ਼ਜ਼ ਹੁਣ ਬਹੁਤ ਘੱਟ ਵਰਤਿਆ ਜਾਂਦਾ ਹੈ। ਇਹ ਯਾਦ ਕਰਾ ਦਿਆਂ, ਨਿਊਦਰਾ ਘੱਟ ਵਰਤਿਆ ਜਾਂਦਾ। ਹਾਂਜੀ, ਕੁਲਜੀਤ ਸਿੰਘ ਜੀ ਪੁੱਛ ਰਹੇ, ਡਾਕਟਰ ਪੁੱਛ ਰਹੇ ਜੀ, ਸ਼ਤਾਬੀ ਦਾ ਕੀ ਮਤਲਬ ਹੁੰਦਾ ਹੈ? ਇਹ ਹੁਣ ਸਵਾਲ ਬੜਾ ਔਖਾ ਪਾਤਾ ਜੀ। ਸ਼ਤਾਬੀ ਕੀ ਹੁੰਦਾ? ਸ਼ਤਾਬੀ ਦਾ ਜਵਾਬ ਦੱਸੋ ਜੀ ਮਿੱਤਰੋ, ਸ਼ਤਾਬੀ ਕੀ ਹੈ? ਅਮਾਨਤ ਲਈ ਜੱਟ ਸਾਹਿਬ ਪੁੱਛ ਰਹੇ, ਪਰਿਆ ਕਿਹਨੂੰ ਕਹਿੰਦੇ ਆ? ਪਰਿਆ ਕੀ ਹੈ ਜੀ? ਬਹੁਤ ਸਾਰੇ ਹੋਰ। ਅੱਛਾ ਜੀ, ਅਤਾ ਗੌਸ ਸਾਹਿਬ ਵੀ ਪੁੱਛ ਰਹੇ ਨੇ ਜੀ, ਪਿੰਡਾਂ ਨਾਲ ਜੁੜੇ ਉਹਨਾਂ ਨੂੰ ਮੇਰਾ ਖਿਆਲ ਪਰਿਆ ਦਾ ਪਤਾ ਹੀ ਹੋਣਾ। ਉਹ ਮਸਲੇ ਮਸਾਇਲ ਹੁੰਦੇ ਨੇ। ਪਹਿਲੋਂ ਅੰਗਰੇਜ਼ ਸਰਕਾਰ ਨੇ ਪਹਿਲੋਂ ਦੀ ਆਪਾਂ ਗੱਲ ਕਰੀਏ, ਉਹਨਾਂ ਪਿੰਡਾਂ ਦੇ ਵਿੱਚ ਪਰਿਆ ਜਿਹੜੀਆਂ ਪੰਚਾਇਤਾਂ ਬਣਾਈਆਂ ਹੁੰਦੀਆਂ ਸੀ ਕਿ ਜੋ ਕੋਈ ਮਸਲਾ ਮਸਾਇਲ ਹੈ ਜੇ ਛੋਟੇ ਲੈਵਲ ਤੇ ਆ ਤਾਂ ਪਿੰਡ ਦੇ ਜਿਹੜੇ ਉਹ ਸਰਕਰਦਾ ਜਾਂ ਸਰਬਰਾ ਬਣਾਇਆ ਜਾਂ ਚੌਧਰੀ ਬਣਾਇਆ, ਉਹ ਪਿੰਡ ਦੇ ਮਸਲੇ ਮਸਾਇਲ ਜਿਹੜੇ ਉੱਥੇ ਹੀ ਸੁਣ ਕੇ ਤੇ ਉੱਥੇ ਹੀ ਉਹਨਾਂ ਦਾ ਹੱਲ ਕਰਦੇ। ਹੁਣ ਵੀ ਪਿੰਡਾਂ 'ਚ ਪਰਿਆ ਜਿਹੜੀਆਂ ਚੱਲਦੀਆਂ ਨੇ, ਕੋਈ ਵੀ ਈਵਨ ਕਿ ਮਰਡਰ ਦੇ ਕੇਸਿਸ ਜਿਹੜੇ ਪਰਿਆ ਪੰਚਾਇਤ ਦੇ ਰਾਹੀਂ ਉਹ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤਾ ਮੁਅੱਸਰ ਤਰੀਕਾ ਵੀ ਇਹ, ਜਾਂ ਹੁਣ ਤੱਕ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪਰਿਆ ਪੰਚਾਇਤ ਦੀ ਰਾਹੀਂ ਜਿਹੜੀਆਂ ਸੁਲਹਾਂ ਸਫਾਈਆਂ ਜ਼ਿਆਦਾ ਹੋ ਜਾਣ। ਲੋਕਲ ਲੈਵਲ ਤੇ ਥਾਣੇ ਕਚਹਿਰੀ ਤੋਂ ਹਟ ਕੇ ਜਿਹੜੇ ਫੈਸਲੇ ਹੋ ਜਾਣ, ਉਹ ਕੋਈ ਬੰਦੇ ਤੁਸੀਂ ਚੂਜ਼ ਕਰ ਲਓ, ਉਹ ਉਹਦਾ ਫੈਸਲਾ ਕਰ ਦੇਣ, ਉਹਨੂੰ ਪਰਿਆ ਜੀ। ਬਹੁਤ ਸਾਰੇ ਕਮੈਂਟ ਹੋ ਗਏ ਨੇ ਜੀ। ਮਨਵਿੰਦਰਪਾਲ ਸਿੰਘ ਗਰੇਵਾਲ ਸਾਹਿਬ, ਨਾਸਰ ਢਿੱਲੋਂ ਸਾਹਿਬ, ਜਿਹੜਾ ਕੰਮ ਤੁਸੀਂ ਕਰ ਰਹੇ ਹੋ ਕਿਸੇ ਨੇ ਨਹੀਂ ਕੀਤਾ, ਯੂ ਡੂਇੰਗ ਅ ਗੁੱਡ ਜੌਬ, ਤੁਹਾਡੀ ਤਾਰੀਫ ਆਈ ਹੈ ਜੀ। ਨਦੀਮ ਅਹਿਮਦ ਸਾਹਿਬ ਕਹਿੰਦੇ ਇੰਗਲਿਸ਼ ਵੀ ਲਿਖੋ, ਸਿੱਖ ਭਾਈ ਨੂੰ ਉਰਦੂ ਸਮਝ ਨਹੀਂ ਆਉਂਦੀ ਤਾਂ ਹੈ ਵੀਰ, ਪਰ ਜਿੰਨੀ ਸਪੀਡ ਨਾਲ ਕਮੈਂਟ ਪੜ੍ਹੇ ਆਉਂਦੇ ਨੇ ਨਾ, ਉਨੀ ਸਪੀਡ ਨਾਲ ਉਰਦੂ ਪੜ੍ਹ ਨਹੀਂ ਸਕਦਾ। ਮੈਨੂੰ ਉਰਦੂ ਪੜ੍ਹਦੇ ਥੋੜਾ ਵਕਤ ਲੱਗਦਾ ਹੈ। ਮੈਂ ਤਾਂ ਨਾਸਰ ਸਾਹਿਬ ਨੂੰ ਇੱਕ ਦਿਨ ਪਰੇਸ਼ਾਨ ਕਰਤਾ ਸੀ, ਮੈਂ ਉਹਨਾਂ ਨੂੰ 2 ਵਾਰ ਉਰਦੂ 'ਚ ਟੈਕਸਟ ਮੈਸੇਜ ਭੇਜਿਆ ਤੇ ਕਹਿੰਦੇ ਤੂੰ ਯਾਰ ਉਰਦੂ 'ਚ ਕੋਈ ਟੈਕਸਟ ਕਰਨ ਲੱਗ ਗਿਆ ਕਿਉਂ ਨਾਸਰ ਸਾਹਿਬ? ਮੀਆਂ ਯਾਸਰ ਸਾਹਿਬ ਨੇ ਕਹਿੰਦੇ ਵੀ ਤੁਹਾਨੂੰ ਵੇਖ ਕੇ ਦਿਲ ਖੁਸ਼ ਹੋ ਗਿਆ, ਤੁਹਾਡੀ ਵੀ ਤਾਰੀਫ ਬਹੁਤ ਹੋ ਰਹੀ। ਚਲੋ ਜੀ, ਬੜੀ ਅੱਛੀ। ਅੱਛਾ ਜੀ, ਮਾਲਵੇ ਵਿੱਚ ਕਹਿੰਦੇ ਨਿਉਂਦਾ ਸ਼ਬਦ ਵਰਤਿਆ ਜਾਂਦਾ। ਨਿਉਂਦਰਾ ਜਿਹੜਾ ਹੈ, ਜਿਹੜਾ ਉਹਨੂੰ ਨਿਉਂਦਾ ਵਰਤਿਆ ਜਾਂਦਾ ਹੈ ਜੀ। ਬਹੁਤ ਸਾਰੇ ਸਾਡੇ ਸ਼ਤਾਬੀ ਹੈ ਜੀ। ਪੀਰਜ਼ਾਦਾ ਕਾਜ਼ਮੀ ਸਾਹਿਬ ਨੇ ਦੱਸਿਆ ਹੈ ਕਿ ਜਲਦੀ ਕਰਨਾ ਹੈ, ਕਾਹਲ ਕਰਨਾ, ਉਹਨੂੰ ਸ਼ਤਾਬੀ ਕਹਿੰਦੇ ਹੈ। ਪੀਰਜ਼ਾਦਾ ਕਾਜ਼ਮੀ ਸਾਹਿਬ ਨੇ ਦੱਸਿਆ ਜੀ। ਬਹੁਤ ਪਰਿਆ ਲੋਕਲ ਐਲਡਰਸ ਫੈਜ਼ਲ ਮਲਿਕ ਸਾਹਿਬ ਨੇ ਸਾਨੂੰ ਦੱਸਿਆ ਜੀ। ਪਿੰਡ ਦੀ ਆਪਣੀ ਅਦਾਲਤ ਹੈ, ਸੈਮ ਅਵਾਨ ਸਾਹਿਬ ਕਹਿ ਰਹੇ ਨੇ ਜੀ। ਅੱਜ ਚਾਏ ਕਿਸ ਨੂੰ ਕਹਿੰਦੇ ਨੇ? ਅੰਮ੍ਰਿਤ ਵਿਰਕ ਸਾਹਿਬ ਕਹਿੰਦੇ ਚਾਏ ਕਿਹਨੂੰ ਕਹਿੰਦੇ ਜੀ? ਚਾਹ ਨੂੰ ਕਹਿੰਦੇ ਅਸੀਂ ਚਾਹ ਤਾਂ ਪੀ ਕੇ ਸਵਾਦ ਹੀ ਨਹੀਂ। ਟੀ ਵਾਜ਼ ਫੈਂਟੈਸਟਿਕ। ਅੱਛਾ, ਟੀ ਵਾਜ਼ ਫੈਂਟੈਸਟਿਕ। ਅੱਛਾ, ਹੁਣ ਇੱਕ ਚਲੋ ਇੱਕ ਹੋਰ ਇੰਟਰਸਟਿੰਗ ਗੱਲ ਤੁਹਾਨੂੰ ਸ਼ੇਅਰ ਕਰਦਾ ਸਾਰਿਆਂ ਨੂੰ। ਅਭਿਨੰਦਨ ਵਾਲੀ ਨਾ ਟੀ ਵਾਜ਼ ਫੈਂਟੈਸਟਿਕ। ਅੱਛਾ ਜੀ, ਉਹਨੂੰ ਇਹ ਚਾਹ। ਅੱਛਾ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਜੀ, ਬੜੀ ਇਹ ਵੀ ਇੰਟਰਸਟਿੰਗ ਗੱਲ ਹੈ ਕਿ ਲਫ਼ਜ਼ ਕਿੱਥੋਂ ਆਉਂਦੇ ਤੇ ਕਿਵੇਂ ਬਦਲਦੇ ਨੇ। ਜਿਹੜੀ ਚਾਹ ਦੀ ਕਾਢ ਜਿਹੜੀ ਚੀਜ਼ ਚਾਈਨਾ ਦੇ ਵਿੱਚ ਹੋਈ, ਚਾਈਨਾ ਦੇ ਵਿੱਚ ਜਦੋਂ ਐਕਸਪੋਰਟ ਹੋਣੀ ਸ਼ੁਰੂ ਹੋਈ ਚਾਹ, ਚਾਈਨਾ ਤੋਂ ਪਹਿਲੀ ਦਫਾ ਅੱਜ ਤੋਂ ਕਈ 100 ਸਾਲ ਪਹਿਲਾਂ 2 ਬਿਜ਼ਨਸ ਪਾਰਟਨਰ ਸਨ,
ਇੱਕ ਦਾ ਨਾਮ ਸੀ ਮਿਸਟਰ ਟੀ ਤੇ ਦੂਸਰਾ ਨਾਮ ਸੀ ਮਿਸਟਰ ਚੇ। ਸੋ ਦੁਨੀਆ ਦੇ ਤੁਸੀਂ ਕਿਸੇ ਵੀ ਮੁਲਕ ਵਿੱਚ ਚਲੇ ਜਾਓ, ਚਾਹ ਤੇ ਟੀ ਜਿਹੜਾ ਜਿੱਥੇ ਜਿੱਥੇ ਐਕਸਪੋਰਟ ਕਰਦਾ, ਜਿਹੜਾ ਮਿਸਟਰ ਚੇ ਐਕਸਪੋਰਟ ਕਰਦਾ ਸੀ ਉਹਨੂੰ ਚਾਹ, ਚੇ, ਚੂ ਉਸੇ ਨਾਂ ਨਾਲ ਜਾਣਿਆ ਜਾਂਦਾ। ਜਿੱਥੇ ਮਿਸਟਰ ਟੀ ਐਕਸਪੋਰਟ ਕਰਦੇ ਸੀ ਉਹਨੂੰ ਅੱਜ ਵੀ ਉਸ ਟੀ ਦੇ ਨਾਲ ਜੁੜੇ ਅੱਖਰਾਂ ਨਾਲ ਵਰਤੇ ਜਾਂਦੇ। ਚਾਹ ਲਈ ਕੋਈ ਤੀਜਾ ਲਫ਼ਜ਼ ਨਹੀਂ ਹੈ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ, ਜਾਂ ਚਾਹ ਹੋਏਗਾ ਜਾਂ ਟੀ ਹੋਏਗਾ, ਇਹਦੇ ਨੇੜੇ ਤੇੜੇ ਹੀ ਹੋਣਗੇ, ਇਸ ਤੋਂ ਬਾਹਰ ਕਿਤੇ ਵੀ ਨਹੀਂ ਮਿਲੇਗਾ ਜੀ। ਅੱਛਾ ਜੀ, ਅੱਛਾ ਜੀ। ਦੁਆਬੇ ਵਿੱਚ ਮੈਂ ਸ਼ੇਅਰ ਲਿੰਕ ਸ਼ੇਅਰ ਕਰ ਦਿੱਤਾ, ਲੇਕਿਨ ਅਸੀਂ ਵਾਰੀ-ਵਾਰੀ ਜਿਹੜੇ ਇੱਕ ਇੱਕ ਕਰਕੇ ਲਈ ਜਾਵਾਂਗੇ। ਸਾਡਾ ਲਾਈਨ ਤੇ ਨਹੀਂ ਹੈ ਯਾਸਰ ਕਲੀਮ ਖੋਖਰ ਜੀ, ਕੀ ਕਹਿੰਦੇ ਰੋੜਾ ਸਾਹਿਬ, ਦੱਸਿਓ ਕੀ ਕਹਿਣਾ ਤੁਸੀਂ। ਹਾਂਜੀ, ਇੱਕ ਬੜਾ ਹੋਰ ਇੰਟਰਸਟਿੰਗ ਕਮੈਂਟ ਆਇਆ ਸੀ ਕਿ ਉਹ ਨਿਕਲ ਗਿਆ ਜੀ, ਨੌਂਦਾ ਕਹਿੰਦੇ ਨੇ ਦੁਆਬੇ ਦੇ ਵਿੱਚ, ਜਿਹੜੇ ਨਿਉਂਦਰਾ ਅਸੀਂ ਕਹਿ ਰਹੇ ਹਾਂ, ਹਰਿੰਦਰ ਸਿੰਘ ਜੀ ਨੇ ਦੱਸਿਆ ਨੌਂਦਾ ਕਹਿੰਦੇ ਜੀ ਦੁਆਬੇ ਦੇ ਵਿੱਚ। ਸੋ ਥੋੜਾ ਥੋੜਾ ਇਲਾਕੇ ਦੀ ਬੋਲੀ ਦੇ ਹਿਸਾਬ ਨਾਲ ਥੋੜਾ ਥੋੜਾ ਬਦਲ ਜਾਂਦਾ ਜੀ। ਬਦਲਿਆ ਨਹੀਂ ਜਾਂਦਾ। ਵੈਸੇ ਰੋੜਾ ਸਾਹਿਬ ਨਿਉਂਦਰਾ ਸਾਡੇ ਨਿਉਂਦਰਾ ਹੀ ਚੱਲਦਾ, ਤੇ ਵੈਸੇ ਨਿਉਂਦਰੇ ਦਾ ਸਹੀ ਮੀਨਿੰਗ ਤੁਸੀਂ ਦੱਸ ਸਕਦੇ ਹੋ ਕਿ ਨਿਉਂਦਰਾ ਹੈ ਕੀ, ਇਹਦੀ ਡੈਫੀਨੇਸ਼ਨ? ਨਿਉਂਦਰੇ ਦੀ ਸਹੀ ਡੈਫੀਨੇਸ਼ਨ ਕੀ ਹੈ ਜੀ? ਜੇ ਇਹਨੂੰ ਅੱਜ ਦੇ ਦੌਰ ਵਿੱਚ ਕਿਹਾ ਜਾਏ ਨਾ ਜੀ, ਇਹਨੂੰ ਜਿਹੜੇ ਮਤਲਬ ਦੀ ਦੁਨੀਆ ਦੇ ਦੌਰ ਦੇ ਵਿੱਚ ਇਹਨੂੰ ਕਿਹਾ ਜਾਏ, ਇਹਨੂੰ ਕਹਿਣਾ ਜਿਹੜੇ ਤੁਸੀਂ ਵਿਆਹ ਵਾਲੀ ਜਿਹੜੀ ਰੋਟੀ ਖਾਧੀ ਉਹਦਾ ਬਿੱਲ ਪੇ ਕਰਨਾ, ਉਹ ਨਿਉਂਦਰਾ ਹੈ। ਇਹ ਅੱਜ ਦੇ ਮਤਲਬ ਦੀ ਦੌਰ, ਉਹ ਤੇ ਸਿੰਪਲ ਹੋ ਗਿਆ ਨਾ। ਹਾਂਜੀ, ਅਗਰ ਇਹਦੀ ਡੈਪਥ ਜਾਣਦੇ ਆ, ਇਹਦੀ ਗਹਿਰਾਈ ਤੇ ਜਾਣਦੇ ਆ, ਤਾਂ ਬੜਾ ਵੱਡਾ ਮਤਲਬ। ਦੱਸੋ ਜੀ, ਫਿਰ ਤੁਸੀਂ ਇਹ ਕੰਮ ਤੁਸੀਂ ਕਰੋ ਜੀ। ਇਹਦੇ ਵਿੱਚ ਸਿਰਫ ਇਹ ਨਹੀਂਗਾ ਵੀ ਆਪਾਂ ਵਿਆਹ ਤੇ ਜਾਣੇ ਤੇ ਨਿਉਂਦਰਾ ਪਾਤਾ, ਉਹ ਪੈਸੇ ਨੂੰ ਕਹਿੰਦੇ ਨਿਉਂਦਰਾ ਪਾਤਾ, ਮਤਲਬ ਕਿ ਕੋਈ ਵੀ ਚੰਗਾ ਕੰਮ ਜਿਹੜਾ ਵਾ ਤੁਸੀਂ ਇਹ ਸਮਝ ਕੇ ਕਹਿ ਦੋ ਕਿ ਅਸੀਂ ਇਹਨੂੰ ਨਿਉਂਦਰਾ ਪਾਤਾ ਤੇ ਇਹ ਗਾਂ ਇਹਨੇ ਕਿਸੇ ਨੂੰ ਪਾਉਣਾ। ਇਹਦਾ ਮਕਸਦ ਵੀ ਇਹ ਆ ਵੀ ਨਿਉਂਦਰਾ ਮੈਂ ਪਾਇਆ ਨਾ ਤੇ ਮੇਰਾ ਤੇ ਵਿਆਹ ਹੋ ਗਿਆ, ਮੇਰੇ ਕੋਲ ਬਾਲਾਂ ਤੱਕ ਉਹ ਨਿਉਂਦਰਾ ਜਿਹੜਾ ਵਾਪਸ ਮੁੜ ਕੇ ਆਉ। ਕੋਈ ਵੀ ਚੰਗੀ ਗੱਲ ਹੈ ਜਿਹੜੀ ਤੁਸੀਂ ਕਿਸੇ ਨੂੰ ਦੇਣੀ ਆ, ਉਹ ਚੰਗੀ ਗੱਲ, ਉਹ ਨਿਉਂਦਰਾ ਉਹਦਾ ਮਕਸਦ ਉਦੋਂ ਪੂਰਾ ਹੁੰਦਾ ਵੀ ਜਦੋਂ ਉਹ ਚੰਗੀ ਗੱਲ ਤੁਸੀਂ ਅੱਗੇ ਕਿਸੇ ਨੂੰ ਪਹੁੰਚਾਉਣੀ ਜੀ। ਬਹੁਤ ਖੂਬ। ਬਹੁਤ ਇਹਦੇ ਵਿੱਚ ਨਿਉਂਦਰੇ ਦਾ ਸਹੀ ਮਤਲਬ ਤੇ ਇਹ ਆ ਵੀ ਵਿਆਹਾਂ ਦੇ ਜਿਹੜੇ ਪੈਸੇ ਆਪਾਂ ਦੇਈਦੀ ਉਹ ਨਿਉਂਦਰਾ। ਸੋ ਆਂਦੇ ਆ ਇੱਕ ਬੜੀ ਵੱਡੀ, ਮੈਂ ਇੱਥੇ ਕੋਟ ਕਰਾਂਗਾ ਇੱਕ ਗੱਲ ਤੁਹਾਡੇ ਸਾਹਮਣੇ। ਸਾਡੇ ਫੌਤ ਹੋ ਗਏ ਨੇ ਕਾਮੇਡੀਅਨ ਸਾਹਿਬ, ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਸੀ। ਉਹਨਾਂ ਨੇ ਵੀ ਜਿਹੜਾ ਪਿਆਰ ਮੁਹੱਬਤ ਤੇ ਦੂਜੇ ਨੂੰ ਇੱਜ਼ਤ ਦੇਣੀ ਹੈ ਨਾ, ਉਹ ਤੁਸੀਂ ਸਮਝੋ ਵੀ ਕਿਸੇ ਨੂੰ ਨਿਉਂਦਰਾ ਦੇਣ ਦੇ, ਜਿਹੜਾ ਨਿਉਂਦਰਾ ਕਿਸੇ ਨਾ ਕਿਸੇ ਸ਼ਕਲ 'ਚ ਤੁਹਾਨੂੰ ਮੁੜ ਕੇ ਆ ਜਾਣਾ, ਪਤਾ ਨਹੀਂ ਕਿੱਥੋਂ ਮੁੜ ਕੇ ਜੀ। ਬੜੀ ਵਧੀਆ ਗੱਲ ਹੈ ਜੀ, ਬਹੁਤ ਸਿਆਣੀ ਗੱਲ ਤੁਸੀਂ ਕਹੀ ਹੈ ਜੀ। ਅੱਛਾ ਜੀ, ਮੈਂ ਨਾਲ ਹੋਰ ਵੀ ਗੱਲਾਂ ਕਰਦਾ ਰਵਾਂ। ਜਿਹੜੇ ਸਾਡੇ ਦੋਸਤ ਮਿੱਤਰ ਸਾਡੇ ਜੁੜੇ ਹੋਏ ਨੇ, ਗੁੱਡ ਨਾਈਟ ਵੀ ਕਹੀ ਸਾਡੇ ਮਿੱਤਰ ਨੇ। ਸਵਾਲ ਪੰਜਾਲੀ ਕਿਹਨੂੰ ਕਹਿੰਦੇ, ਪੰਜਾਲੀ ਦੀ ਗੱਲ ਅਸੀਂ ਕੱਲ ਵੀ ਕੀਤੀ ਸੀ। ਹਾਲ ਪੰਜਾਲੀ ਦੀ ਕਿਹਨੂੰ ਕਹਿੰਦੇ ਆ, ਚੁੰਡ ਕਿਹਨੂੰ ਕਹਿੰਦੇ, ਇਹ ਪੁੱਛਿਆ ਫਿਰ ਇੱਕ ਵਾਰ ਕੁਲਜੀਤ ਸਿੰਘ ਜੀ ਨੇ। ਕੁਲਜੀਤ ਸਿੰਘ ਜੀ ਨਾਲ ਇਹ ਵੀ ਦੱਸ ਦਿੱਤਾ ਜੀ, ਸ਼ਤਾਬੀ ਦਾ ਮਤਲਬ ਜੋ ਦੱਸਿਆ ਗਿਆ, ਕਾਜ਼ੀ ਸਾਹਿਬ ਨੇ ਦੱਸਿਆ, ਕਹਿੰਦੇ ਬਿਲਕੁਲ ਸਹੀ ਦੱਸਿਆ, ਬਿਲਕੁਲ ਸਹੀ ਹੈ। ਢਿੱਡ ਫੂਕਣੀ ਕਿਹਨੂੰ ਕਹਿੰਦੇ, ਗੁਰਜੀਤ ਗਿੱਲ ਜੀ ਕਹਿ ਰਹੇ ਨੇ। ਤੇ ਇੱਕ ਹੋਰ ਸਾਡੇ ਮਿੱਤਰ ਨੇ ਕਿਹਾ ਜੀ, ਤੁਹਾਡੇ ਪ੍ਰੋਗਰਾਮ ਵੇਖ ਕੇ ਮੈਂ ਸ਼ਾਹਮੁਖੀ ਪੜ੍ਹਨੀ ਸਿੱਖ ਲਈ ਹੈ, ਕਿਉਂਕਿ ਉਹ ਪੰਜਾਬੀ 'ਚ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਸੀ, ਤੇ ਉਹਨੇ ਇਹ ਵੀ ਗੱਲ ਕਹੀ ਹੈ। ਬਹੁਤ ਸ਼ੁਕਰੀਆ ਮੇਰੇ ਵੀਰ, ਬਹੁਤ ਵਧੀਆ ਕੰਮ ਕਰ ਰਹੇ ਹੋ। ਸੈਮ ਅਵਾਨ ਸਾਹਿਬ ਕਹਿ ਰਹੇ ਨੇ ਟੈਂਪਰੇਰੀ ਹੈਲਪ ਵੀ ਹੋ ਜਾਤੀ ਹੈ ਨਿਉਂਦਰਾ। ਇਹ ਗੱਲ ਨਦੀਮ ਸੰਧੂ ਸਾਹਿਬ ਕਹਿੰਦੇ ਟੈਂਪਰੇਰੀ ਹੈਲਪ ਨੂੰ ਨਿਉਂਦਰਾ ਕਹਿ ਦਿੰਦੇ ਆ ਜੀ। ਤੇ ਵਰਿੰਦਰ ਵੜੈਚ ਜੀ ਕਹਿੰਦੇ ਆਪਾਂ ਇੱਕ ਦੋਸਤ ਨੂੰ ਨਾਲ ਲੈਣਾ, ਮੀਆਂ ਯਾਸਰ ਲਾਹੌਰੀ, ਤੁਹਾਡੇ ਬਹੁਤ ਸੋਹਣੇ ਫੈਨ ਨੇ। ਤੇ ਮੀਆਂ ਜੀ ਵੈਲਕਮ ਤੁਹਾਨੂੰ ਜਨਾਬ, ਮੀਆਂ ਯਾਸਰ ਲਾਹੌਰੀ। ਮੀਆਂ ਜੀ ਹਜੇ ਹਨੇਰੇ ਵਿੱਚ ਨੇ। ਮੀਆਂ ਸਾਹਿਬ 32-36 ਜਗਾ ਲਓ, ਕੋਈ ਗੱਲ ਨਹੀਂ। ਚਲੋ ਜੀ ਦੂਜੇ ਦੋਸਤ ਜੁੜ ਰਹੇ ਨੇ। ਅਹਿਮਦ ਅਲੀ ਵੀਰ, ਕੀ ਹਾਲ ਹੈ ਜੀ? ਜੀ ਅੱਲਾ ਦਾ ਕਰਮ, अस्सलाम वालेकुम, सत श्री अकाल। ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਮੈਂ ਅੱਜ ਦੋ ਕੇ ਮੁਹਾਵਰੇ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਤੁਹਾਡੇ ਰਾਹੀਂ ਸਾਰੇ ਪੰਜਾਬੀਆਂ ਨੂੰ ਪਤਾ ਚੱਲਣ। ਇੱਕ ਸਾਡਾ ਮੇਰਾ ਜੀ ਇਲਾਕਾ ਜਿਹੜਾ ਤਹਿਸੀਲ ਫਤਿਹ ਜੰਗ ਹੈ ਅੱਪਰ ਪੰਜਾਬ 'ਚ ਆਉਂਦਾ, ਜਿੱਥੇ ਅੱਗੋਂ KP ਸ਼ੁਰੂ ਹੋ ਜਾਂਦਾ। ਤਾਂ ਸਾਡੇ ਜਿਹੜੀ ਪੰਜਾਬੀ ਦੀ ਹੈ ਉਹ ਡਿਫਰੈਂਟ ਵਰਾਇਟੀ ਹੈ, ਹਿੰਦਕੋ ਦੇ ਜ਼ਿਆਦਾ ਨੇੜੇ। ਤੇ ਸਾਡੇ ਇੱਥੇ ਇੱਕ ਮੁਹਾਵਰਾ ਬੋਲਿਆ ਜਾਂਦਾ, ਪਤਾ ਨਹੀਂ ਬਾਕੀ ਪੰਜਾਬ 'ਚ ਬੋਲਿਆ ਜਾਂਦਾ ਕਿ ਨਹੀਂ, ਲੁੱਚ ਤੱਲਣਾ। ਤੇ ਉਹਦੇ ਬਾਰੇ 'ਚ ਸਾਡੇ ਲੁੱਚ ਤੱਲਣਾ ਤੁਸੀਂ ਸੁਣਿਆ ਇਸ ਤੋਂ ਪਹਿਲਾਂ? ਜੀ ਮੈਂ ਸੁਣਿਆ, ਹਾਂਜੀ। ਤੇ ਉਹ ਸਾਡੇ ਦਾਦੀ ਅੰਮਾ ਦੱਸਦੇ ਨੇ ਕਿ ਕਹਿੰਦੇ ਕਿ ਪਿੰਡ 'ਚ ਨਾ ਕਹਿੰਦੇ ਖਤਰੀਆਂ ਦੀ ਦੁਕਾਨਾਂ ਹੁੰਦੀਆਂ ਸਨ। ਤੇ ਕਹਿੰਦੇ ਕੋਈ ਹਲਵਾਈ ਸੀ, ਕਹਿੰਦੇ ਉਹ ਕਿਸੇ ਤਰ੍ਹਾਂ ਦੀ ਕੋਈ ਮਿਠਾਈਆਂ ਤਲ ਰਿਹਾ ਸੀ, ਛੋਟੀਆਂ ਜਿਹੀਆਂ। ਕਹਿੰਦੇ ਕੋਈ ਮਾਤੜ ਗੁਜ਼ਰਿਆ ਪੰਜਾਬੀ, ਕਹਿੰਦੇ ਜਿਹਨੇ ਮੋਢੇ ਤੇ ਗੱਡੜੀ ਚੁੱਕੀ ਤੇ ਉਹਨੇ ਪੁੱਛਿਆ ਕਿ ਲਾਲਾ ਜੀ ਕੀ ਤਲ ਰਹੇ ਹੋ? ਉਹਨੇ ਕਿਹਾ ਜੀ ਇਹ ਲੁਚੀਆਂ ਤਲ ਰਹੇ। ਉਹਨੇ ਕਿਹਾ ਫਿਰ ਇੱਕ ਲੁਚ ਮੇਰਾ ਵੀ ਤਲ ਦਿਓ। ਉਹਨੇ ਕੱਢੀ ਬਾਜਰੇ ਦੀ ਢੋਡੀ। ਕਹਿੰਦੇ ਜਦੋਂ ਉਹਨੇ ਸੁੱਟੀ ਕੜਾਹ 'ਚ ਤਾਂ ਸਾਰਾ ਤੇਲ ਹੀ ਪੀ ਗਈ। ਉਹਨੇ ਕਿਹਾ ਯਾਰ ਧੰਨ ਜਗਰਾ, ਤੁਸੀਂ ਜਿਹੜੇ ਹੈ ਇਹ ਲੁਚ ਖਾਂਦੇ ਹੋ। ਉਹਦੇ ਤੇ ਮੁਹਾਵਰਾ ਬਣਿਆ ਕਿ ਕਿਸੇ ਦਾ ਕੰਮ ਵਿਗਾੜ ਦੇਣਾ, ਵਿੱਚ ਆਪਣੀ ਪਾਣੀ ਮਾਰ ਦੇਣੀ ਵੀ ਯਾਰ ਤੂੰ ਆਪਣਾ ਲੁਚ ਨਾ ਤਲ।
ਉਹੀ ਗੱਲ ਆ, ਉਹੀ ਗੱਲ ਹੋ ਗਈ। ਉਹ ਆਂਦੇ ਵੀ ਨਾ ਖੇਡਣਾ ਨਾ ਖੇਡਣ ਦੇਣਾ ਤੇ ਖੁੱਦੀ ਜੀ ਮੂਤਣਾ। ਬਿਲਕੁਲ ਹੈਗਾ, ਇਹਦੇ ਬਰਾਬਰ ਦਾ ਹੀ ਹੈ, ਇਸ ਤਰ੍ਹਾਂ ਹੀ। ਬਿਲਕੁਲ। ਤੇ ਇਸ ਤੋਂ ਇਲਾਵਾ ਇੱਕ ਮੁਹਾਵਰਾ ਹੋਰ ਹੈਗਾ, ਉਹ ਮੁਹਾਵਰਾ ਤੁਸੀਂ ਕਹਿ ਸਕਦੇ ਹੋ ਕਿ ਇੱਕ ਪਿੰਡ ਦਾ ਹੀ ਮੁਹਾਵਰਾ ਹੈ, ਮਤਲਬ ਮੈਂ ਆਪਣੀ ਫੈਮਿਲੀ ਦੇ ਰਾਹੀਂ ਸੁਣਿਆ, ਉਹ ਸ਼ਾਇਦ ਬਾਕੀ ਪੰਜਾਬੀਆਂ ਨੂੰ ਨਹੀਂ ਪਤਾ। ਤੇ ਉਹ ਹੋਇਆ ਇਸ ਤਰ੍ਹਾਂ ਕਿ ਮੇਰੇ ਤਾਇਆ ਜੀ, ਅੱਲਾ ਬਖਸ਼ੇ ਉਹਨਾਂ ਨੂੰ, ਉਹਨਾਂ ਦਾ ਛੋਟਾ ਮੁੰਡਾ ਸੀ, ਉਹਨੇ ਕੋਈ IR 'ਚ ਮਾਸਟਰਸ ਵਗੈਰਾ ਕੀਤਾ, ਮੁੜ ਕੇ ਕੋਈ ਜੌਬ ਉਹਨੂੰ ਮਿਲੀ ਨਾ। ਤੇ ਇੱਕ ਦਫਾ ਬੈਠੇ ਡਿਸਕਸ ਕਰ ਰਹੇ ਤੇ ਤਾਇਆ ਜੀ ਕਹਿੰਦੇ ਕਿ ਮੈਂ ਤਾਂ ਮੁੰਡੇ ਨੂੰ ਬੜਾ ਡਕਿਆ ਸੀ ਕਿ ਵੀ ਕੂੰ ਤੇ ਨਾ ਚੜ। ਇਹਨੇ ਕਿਹਾ ਨਹੀਂ ਮੈਂ ਚੜਨਾ ਹੀ ਹੈ। ਉਹ ਦੋਵੇਂ ਪਿਓ ਪੁੱਤ ਬੜੇ ਹੱਸੇ। ਮੈਂ ਕਿਹਾ ਤਾਇਆ ਜੀ ਕੂੰ ਤੇ ਚੜਨ ਵਾਲੀ ਕੀ ਗੱਲ ਹੈ ਭਲਾ? ਤਾਂ ਉਹਨਾਂ ਦੱਸਿਆ ਕਿ ਬਈ ਇੱਕ ਵੇਲੇ ਸੀ ਜਦੋਂ ਗੱਡੀਆਂ ਅਜੇ ਨਹੀਂ ਚੱਲਦੀਆਂ ਸਨ, ਤੇ ਅਸੀਂ ਪਿੰਡ ਤੋਂ ਲੈ ਕੇ ਮੇਨ ਰੋਡ ਤੱਕ ਜਿਹੜਾ ਪਿੰਡ ਸੀ ਸਾਰਾ ਉਹ ਪੈਦਲ ਹੀ ਕਰਦੇ ਸਾਂ। ਕਹਿੰਦੇ ਫਿਰ ਇੱਕ ਵੇਲਾ ਆਇਆ ਕਿ ਗ੍ਰਾਂ 'ਚ ਪਹਿਲੀ ਸੁਜ਼ੂਕੀ ਚੱਲੀ, ਤੇ ਕਹਿੰਦੇ ਜ਼ਰੀ ਗੱਲ ਲੋਕਾਂ ਨੂੰ ਕਈਆਂ ਨੂੰ ਡਰ ਵੀ ਸੀ। ਕਹਿੰਦੇ ਉਹ ਕੁਝ ਮਾਈਆਂ ਟੁਰੀ ਜਾਣ ਨਾਲ 8-10 ਸਾਲ ਦਾ ਇੱਕ ਮੁੰਡਾ ਵੀ, ਤੇ ਕਹਿੰਦੇ ਸੁਜ਼ੂਕੀ ਨੇ ਆ ਕੇ ਬ੍ਰੇਕ ਮਾਰੀ ਕਿ ਆਓ ਜੀ ਬੈਠੋ ਸਵਾਰੀਆਂ ਨੂੰ। ਕਹਿੰਦੇ ਉਹ ਮੁੰਡਾ ਕਹਿੰਦੇ ਮਾਂ ਦਾ ਵੀ ਨਾ ਕਮੀਜ਼ ਪਕੜ ਕੇ ਖਿੱਚੇ ਪਿੱਛਾ ਨੂੰ ਭੱਜੇ ਤੇ ਕਹਿ ਕੇ ਨਹੀਂ ਮੈਂ ਕੂੰ ਤੇ ਨਹੀਂ ਚੜਨਾ, ਜਿਵੇਂ ਬੱਚੇ ਕਹਿੰਦੇ ਨਾ ਕੂੰ ਕੂੰ ਦੀ ਆਵਾਜ਼ ਤੋਂ ਗੱਡੀ ਨੂੰ ਕਹੇ ਮੈਂ ਕੂੰ ਤੇ ਨਹੀਂ ਚੜਨਾ। ਕਹਿੰਦੇ ਖੈਰ ਉਹਨੂੰ ਮੁੰਡੇ ਨੂੰ ਉਹਨੂੰ ਕਹਿੰਦੇ ਕਿ ਉਹ ਲਾ ਕੇ ਗੱਡੀ 'ਚ ਸੁੱਟਿਆ ਬਈ ਚੱਲ ਬਈ ਨਹੀਂ ਬੜਾ ਪੈਂਡਾ ਬੜਾ ਚਿਰ ਹੋ ਜਾਣਾ। ਕਹਿੰਦੇ ਉਹ ਖੁਦਾ ਦੀ ਕਰਨੀ ਇਹ ਹੋਈ ਕਿ ਕਹਿੰਦੇ ਕਿ ਥੋੜਾ ਅੱਗੇ ਗਏ ਕੱਸ 'ਚ ਜਿੱਥੇ ਵਗਦੇ ਪਤਨ ਹੁੰਦੇ ਨੇ, ਕਹਿੰਦੇ ਉੱਥੇ ਜਾ ਕੇ ਗੱਡੀ ਆਊਟ ਆਫ ਕੰਟਰੋਲ ਹੋਈ, ਗੱਡੀ ਉਲਟ ਗਈ, ਸੱਟਾਂ ਵੱਜੀਆਂ ਲੋਕਾਂ ਨੂੰ, ਕੋਈ ਜ਼ਖਮੀ ਹੋ ਗਿਆ, ਕਿਸੇ ਦੇ ਕੱਪੜੇ ਪਾਟੇ। ਕਹਿੰਦੇ ਉਹ ਤੱਲੇ ਜਦੋਂ ਉਤਰੇ ਨਾ ਕਿਸੇ ਨੇ ਬਾਂਹ ਫੜੀ, ਕਿਸੇ ਨੇ ਸਿਰ ਫੜਿਆ। ਕਹਿੰਦੇ ਤਾਂ ਮੁੰਡਾ ਜਨਾਬ ਉਸੇ ਤਰ੍ਹਾਂ ਕਮੀਜ਼ ਖਿੱਚੇ ਮਾਂ ਦੇ ਨਾਲ ਉਹਨੂੰ ਮਾਰੇ। ਕਹਿੰਦੇ ਮੈਂ ਜੇ ਕਿਹਾ ਸੀ ਕੂੰ ਤੇ ਨਾ ਚੜ, ਤੂੰ ਕਹਿੰਦੀ ਸੀ ਕੂੰ ਤੇ ਚੜਨਾ। ਤੇ ਉਸ ਤੋਂ ਵੀ ਇੱਕ ਮੁਹਾਵਰਾ ਬਣ ਗਿਆ ਕਿ ਜਿਸ ਕੰਮ ਤੋਂ ਡਕਿਆ ਜਾਂਦਾ ਹੈ ਔਰ ਫਿਰ ਉਸੇ ਤਰ੍ਹਾਂ ਹੋ ਜਾਏ ਉਲਟ, ਤੇ ਫਿਰ ਉਸ ਮੌਕੇ ਤੇ ਉਹ ਕਹਿੰਦੇ ਨੇ ਉਸ ਪਿੰਡ ਵਾਲੇ ਕਿ ਮੈਂ ਤਾਂ ਬੜਾ ਡਕਿਆ ਸੀ ਵੀ ਕੂੰ ਤੇ ਨਾ ਚੜ, ਲੇਕਿਨ ਇਹ ਕੂੰ ਤੇ ਚੜ ਗਈ ਰਿਹਾ। ਮਿਹਰਬਾਨੀ, ਬਹੁਤ ਵਧੀਆ ਅਹਿਮਦ ਜੀ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਹਿੱਸਾ ਬਣੇ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਆਵਾਜ਼ ਹਾਂਜੀ ਰੋਣਾ ਸਾਹਿਬ, ਅੱਗੇ ਦੂਸਰੇ ਦੋਸਤਾਂ ਨੂੰ ਆਪਾਂ ਨਾਲ ਲਵਾਂਗੇ ਜਿਹੜੇ ਸਾਡੇ ਨਾਲ ਲਾਈਨ ਅਪ ਨੇ। ਮੀਆਂ ਯਾਸਿਰ ਕਲੀਮ ਭਾਜੀ ਹੋਲਡ ਹੀ ਰੱਖਿਓ, ਅਸੀਂ ਕਿਉਂਕਿ ਨਾਲ ਗੱਲ ਵੀ ਤੁਰੀ ਜਾਵਾਂਗੇ, ਨਾਲ ਫਿਰ ਤੁਹਾਨੂੰ ਲਾਈਨ ਤੇ ਵੀ ਲਈ। ਹਾਂਜੀ ਬਿਲਕੁਲ ਜੀ, ਬਿਲਕੁਲ ਤੁਸੀਂ ਲੈਣਾ ਜੀ। ਤੇ ਇਹ ਫੈਜ਼ਲ ਮਲਕ ਸਾਹਿਬ ਕਹਿ ਰਹੇ ਜੀ, ਉਹ ਵੀ ਸਰਗੋਧੇ ਤੋਂ ਨੇ। ਬਹੁਤ ਸ਼ੁਕਰੀਆ ਜੀ ਤੁਹਾਡਾ ਗੱਲ ਕਰ। ਲੁਚਨਾ ਮੀਨਸ ਇੰਟਰਫੀਅਰਿੰਗ ਇਹ ਦੱਸਿਆ ਗਿਆ। ਸੌਰੀ YouTube ਤੇ ਜੁੜੇ ਨੇ ਰੁਮਾਰੀਓ ਜੋਹਨ, ਮੈਂ ਤੁਹਾਡਾ ਕੁਐਸਚਨ ਨਹੀਂ ਪੜ੍ਹ ਸਕਿਆ ਕਿਉਂਕਿ ਕਮੈਂਟ ਤੇਜ਼ ਚੱਲਦੇ ਆ। ਜੇ ਤੁਸੀਂ ਦੁਬਾਰਾ ਕਮੈਂਟ ਕਰ ਦਿਓ ਮੈਂ ਪੜ੍ਹ ਕੇ ਤੁਹਾਡੇ ਆਨਸਰ ਦਾ ਜਵਾਬ ਜ਼ਰੂਰ ਦੇ ਦਾਂਗਾ। ਤੁਸੀਂ ਦੁਬਾਰਾ ਪੇਸਟ ਕਰਿਓ ਆਪਣਾ ਮੈਸੇਜ ਜੀ ਭਾਜੀ। ਅੱਛਾ ਜੀ, ਪੰਗਾ ਲੈਣਾ ਇੱਕ ਦੱਸੇਗੇ ਮੁਹੰਮਦ ਨਦੀਮ ਸਿਆਲ ਸਾਹਿਬ ਨੇ ਕਿਹਾ ਪੰਗਾ ਲੈਣਾ। ਹੁਣ ਪੰਗਾ ਲਫ਼ਜ਼ ਕਿੱਥੋਂ ਆਇਆ, ਇਹਦੇ ਤੇ ਗੱਲ ਕਰੀਏ। ਜੇ ਪੰਗਾ ਆਇਆ ਕਿੱਥੋਂ ਹੈ? ਹਾਂਜੀ, अस्सलाम वालेकुम, सत श्री अकाल। सुनाओ की हाल ਪੰਗੇ चाल? ਬਹੁਤ ਲੈਂਦਾ, ਇਹਦੇ ਨਾਲ ਆਪਾਂ ਗੱਲ ਕਰਨੀ ਹੈ ਪੰਗਾ ਲੈਣਾ। ਇਹ ਪੰਗੇ ਬਹੁਤ ਲੈਂਦਾ। ਹਰਜੀਤ ਵੈਲਕਮ जी। ढिल्लों साहब ਤੁਹਾਡੀ ਆਵਾਜ਼ ਨਹੀਂ ਆ ਰਹੀ। ਮੈਂ ਕਿਹਾ ਹਰਜੀਤ ਵੈਲਕਮ, ਹੁਣ ਆਵਾਜ਼ ਆ ਰਹੀ ਹੈ ਤੈਨੂੰ? ਮੇਰੀ ਤੇ ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਭਾਜੀ ਤੁਹਾਡੀ ਆ ਰਹੀ ਆ। ਹੋਰ ਸੁਣਾਓ ਕੀ ਹਾਲ ਚਾਲ? ਮੈਂ ਇਹ ਤੁਸੀਂ ਪੁੱਛੋ ਅਰੋੜਾ ਸਾਹਿਬ, ਇਹ ਪੰਗੇ ਬਹੁਤ ਲੈਂਦਾ ਅਰੋੜਾ ਸਾਹਿਬ। ਹੈਲੋ ਨਾਸਰ ਸਾਹਿਬ, ਮੈਨੂੰ ਲੱਗਦਾ ਕਿ ਇੰਟਰਨੈਟ ਦੀ ਕਮਜ਼ੋਰੀ ਕਰਕੇ ਤੁਸੀਂ ਸ਼ਾਇਦ ਗੱਲ ਨਹੀਂ ਕਰ ਪਾ ਰਹੇ ਹੋ। ਤੁਸੀਂ ਇਹਨਾਂ ਕੋਲ ਕੁਐਸਚਨ ਕਰੋ ਇਹਨਾਂ ਨੂੰ। ਤੁਸੀਂ ਕੁਐਸਚਨ ਕਰੋ ਅਰੋੜਾ ਸਾਹਿਬ ਇਹਨਾਂ ਨਾਲ। ਮੈਂ ਦੁਬਾਰਾ ਨਾਸਰ ਸਾਹਿਬ ਮੇਰਾ ਮੈਂ ਦੁਬਾਰਾ ਆਉਣਾ ਜੀ, ਦੁਬਾਰਾ ਆਉਣਾ। ਅਰੋੜਾ ਸਾਹਿਬ ਆਵਾਜ਼ ਆਉਂਦੀ ਤੁਹਾਨੂੰ ਮੇਰੀ? ਮੈਨੂੰ ਆ ਰਹੀ। ਨਾਸਰ ਇੱਕ ਸਲਾਹ ਹੈ ਮੇਰੀ, ਜਦੋਂ ਕੋਈ ਹੋਰ ਕਿਸੇ ਨੂੰ ਨਾ ਲੈਂਦੇ ਮੈਨੂੰ ਬੇਸ਼ੱਕ ਡ੍ਰੌਪ ਕਰ ਦਿਆ ਕਰੋ ਤਾਂ ਕਿ 2 ਵੀਡੀਓ ਰਹਿਣ ਤੇ ਇੰਟਰਨੈਟ ਚੱਲਦਾ ਰਹੇ। ਮੈਨੂੰ ਲੱਗਦਾ ਇੰਟਰਨੈਟ ਕਮਜ਼ੋਰ ਹੋਣ ਕਰਕੇ 3 ਵੀਡੀਓ ਇਕੱਠੇ ਨਹੀਂ ਰਨ ਹੁੰਦੇ, ਤੇ ਜਦੋਂ ਕਿਸੇ ਹੋਰ ਨੂੰ ਲੈਂਦੇ ਹੋ ਮੈਨੂੰ ਡ੍ਰੌਪ ਕਰ ਦਿਓ, ਕੋਈ ਫਿਕਰ ਵਾਲੀ ਗੱਲ ਨਹੀਂ ਹੈ। ਅੱਛਾ ਜੀ, ਅਮਰਤ ਵਿਰਕ ਸਾਹਿਬ ਪੁੱਛਦੇ ਝਾਈ ਕਿਹਨੂੰ ਕਹਿੰਦੇ ਆ? ਝਾਈ ਕਹਿੰਦੇ ਆ ਜੀ ਮਾਂ ਨੂੰ ਕਹਿੰਦੇ ਨੇ। ਇਹ ਵੀ ਪੋਠੋਹਾਰ ਦੀ ਹਿੰਦਕੋ ਦੇ ਜਿਹੜਾ ਉੱਥੇ ਦੀ ਪੰਜਾਬੀ ਦੇ ਵਿੱਚ ਮਾਂ ਨੂੰ ਝਾਈ ਕਹਿੰਦੇ। ਇਹ ਭਰਜਾਈ ਤੋਂ ਬਣਿਆ ਹੋਇਆ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਬੱਚੇ ਆ, ਇੱਕ ਜੇ ਛੋਟਾ ਦਿਓਰ ਜੇ ਆਪਣੇ ਭਾਬੀ ਨੂੰ ਭਰਜਾਈ ਕਹਿੰਦਾ ਸੀ, ਤੇ ਜਿਹੜੇ ਹੋਰ ਉਹਦੇ ਬੱਚੇ ਜਿਹੜੇ ਜੰਮੇ ਨਾਲ ਉਹਦੀ ਉਮਰ 'ਚ ਕੋਈ ਬਹੁਤਾ ਫਰਕ ਨਹੀਂ ਸੀ, ਉਹਨੇ ਵੀ ਨਾਲ ਰਲ ਕੇ ਝਾਈ ਕਹਿਣਾ ਸ਼ੁਰੂ ਕਰ ਦਿੱਤਾ। ਇਸ ਕਰਕੇ ਮਾਂ ਲਈ ਹੀ ਝਾਈ ਵਰਤਿਆ ਜਾਂਦਾ ਹੈ। ਇਹ ਵੀ ਕੋਈ ਵੱਡੀ ਗੱਲ नहीं। अच्छा जी ढिल्लों साहब, मैं आपके प्रोग्राम में बहुत दिन से देख रहा हूँ, मुझे बहुत अच्छा लगा आपका प्रोग्राम। ये रजा खान सियाल साहब कह रहे हैं कोझा का मतलब की है? सुशील बुद्धि राजा कोझा मतलब भैड़ा बुरा, जिन्हों ਅਸੀਂ बुरा या भैड़ा कह लेने वो कोझा है। कोई बंदा भी कोई सीरत तो भी कोझा हो सकता है, कोई सूरत तो भी कोझा हो सकता है। सूरत के कोझे का कोई गल नहीं, वो तो रब ने जो सब ਨੂੰ ਦਿੱਤੀ है, पर सीरत का कोझा होना, सीरत का भैड़ा होना चंगी गल नहीं। अगला सवाल बलवीर कंबोज जी कहते हैं मुझ ते नींबू टिकाना।
ਮੁੱਛ ਤੇ ਹੁਣ ਨਿੰਬੂ ਟਿਕਾ ਕੇ ਦਿਖਾਣਾ ਪੈਣਾ, ਤਾਂ ਮੈਂ ਦਿਖਾ ਸਕਦਾ ਜੀ ਇਹ ਮੁੱਛ ਤੇ ਨਿੰਬੂ ਟਿਕਾ ਕੇ ਕਹਿੰਦੇ ਕਿਨੂੰ ਹੈ ਜੀ। ਅੱਛਾ ਜੀ, ਬਹੁਤ ਸਾਰੇ ਦੋਸਤਾਂ ਦੇ ਸਾਡੇ ਸਵਾਲ ਆ ਰਹੇ ਨੇ ਜੀ। ਕੋਝਾ ਮਤਲਬ ਮੰਦਾ ਜਾਂ ਬੁਰਾ ਹਾਂਜੀ ਹਰਜੀਤ, ਆਵਾਜ਼ ਆ ਰਹੀ ਤੁਹਾਨੂੰ? ਜੀ ਭਾਜੀ ਆ ਰਹੀ ਆ ਜੀ। ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਸੁਣਾਓ ਕੀ ਹਾਲ? ਵਾਲੇਕੁਮ ਸਲਾਮ ਮਜੀਦ, ਵੈਲਕਮ। ਕਿਵੇਂ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਸੀ? ਅਸੀਂ ਲਫ਼ਜ਼ਾਂ ਦੀ ਪੈੜ, ਪੰਜਾਬੀ ਦੇ ਉਹ ਲਫ਼ਜ਼ ਅੱਖਰ ਜਿਹੜੇ ਸਾਡੇ ਤੋਂ ਹੁਣ ਆਪਾਂ ਕਹੀਏ ਆਪਾਂ ਨੂੰ ਥੋੜੇ ਜਿਹੇ ਭੁੱਲ ਗਏ ਆ, ਉਹਨਾਂ ਨੂੰ ਰਿਵਾਈਵ ਕਰਨ ਦੀ, ਉਹਨਾਂ ਨੂੰ ਯਾਦ ਕਰਨ ਦੀ, ਤੇ ਮੁਹਾਵਰੇ, ਇੱਕ ਇੰਟਰਸਟ ਇਸ ਕੋਵਿਡ-19 ਦਾ ਜਿਹੜੇ ਮਾਹੌਲ ਹੈ ਬਣਿਆ, ਸਾਰੇ ਲੋਕ ਡਰੇ ਬੈਠੇ ਘਰਾਂ 'ਚ, ਸੋ ਉਹਨੂੰ ਲੈ ਕੇ ਆਪਾਂ ਕੋਸ਼ਿਸ਼ ਕੀਤੀ ਵੀ ਲੋਕਾਂ ਦੇ ਚਿਹਰਿਆਂ ਤੇ ਕੁਛ ਨਾ ਕੁਛ ਰੌਣਕ ਆਵੇ, ਤੇ ਜਿਹੜੇ ਘਰਾਂ 'ਚ ਬੈਠੇ ਨੇ, ਘਰਾਂ 'ਚ ਕੈਦ ਨੇ, ਉਹਨਾਂ ਦੇ ਚਿਹਰਿਆਂ ਤੇ ਵੀ ਰੌਣਕ ਆਵੇ, ਤੇ ਹਾਸੀਆਂ ਖੇਡੀਆਂ ਵਾਲਾ ਜਿਹੜਾ, ਜਿਵੇਂ ਤੂੰ ਕਹਿੰਦਾ ਨਾ, ਮਾਹੌਲ ਬਣ ਜਾਏ। ਜੀ ਜੀ ਜੀ, ਹਾਂਜੀ ਢਿੱਲੋਂ ਸਾਹਿਬ, ਬੜੀ ਵਧੀਆ ਗੱਲ ਆ, ਬੜੀ ਚੰਗੀ ਗੱਲ ਆ। ਤੁਸੀਂ ਬੜਾ ਵਧੀਆ ਐਫਰਟ ਕਰ ਰਹੇ ਆ, ਕਿਉਂਕਿ ਲੋਕ ਤੜੇ ਬੈਠੇ ਸਾਰੇ, ਤੇ ਕੁਛ ਕਰਨ ਨੂੰ ਹੈ ਨਹੀਂ। ਮੈਨੂੰ ਤਾਂ ਆਪ ਵਾਵਾ ਦਿਨ ਹੋ ਗਿਆ, ਹੁਣ ਘਰ ਹੀ ਬੈਠੇ ਆ। ਵਾਲ ਵੂਲ ਵੀ ਕਟਾਉਣੇ ਸੀ, ਕੋਈ ਨਾਈ ਵੀ ਨਹੀਂ ਖੁੱਲਾ, ਤੇ ਜਿਵੇਂ ਨਾ ਮਤਲਬ ਹਰਜੀਤ, ਐਡ ਕਰਨਾ ਚਾਹੇ ਕੋਈ ਫਿਕਰਾ, ਕੋਈ ਮੁਹਾਵਰਾ ਤੇਰੇ ਜ਼ਿਹਨ 'ਚ ਆਉਂਦਾ, ਜ਼ਰੂਰ ਸਾਨੂੰ ਸ਼ੇਅਰ ਕਰ। ਹਾਂਜੀ ਹਾਂਜੀ, ਮੈਂ ਦੱਸਣਾ ਚਾਹੁੰਦਾ ਆ ਵੀ ਬਾਪੂ ਜੀ ਕਹਿੰਦੇ ਹੁੰਦੇ ਸੀ ਵੀ ਅੰਨੇ ਕੁੱਤੇ ਤੇ ਹਿਰਨਾਂ ਦੇ ਸ਼ਿਕਾਰੀ। ਹਾਂ, ਇਹ ਮੈਂ ਪੁੱਛਣਾ ਚਾਹੁੰਦਾ, ਜੇ ਕਿਸੇ ਨੂੰ ਪਤਾ ਹੋਵੇ, ਕੋਈ ਇਹਦੇ ਬਾਰੇ ਕੋਈ ਨੌਲੇਜ ਹੋਵੇ, ਤੇ ਜ਼ਰੂਰ ਚਾਨਣ ਪਾਵੇ ਵੀ ਇਹ ਮੁਹਾਵਰੇ ਦਾ ਕੀ ਮਤਲਬ ਆ। ਵੈਸੇ ਤੇ ਇਹਦਾ ਮਤਲਬ ਇਹ ਆ ਵੀ ਅੰਨੇ ਕੁੱਤੇ ਤੇ ਹਿਰਨਾਂ ਦੇ ਸ਼ਿਕਾਰੀ। ਚਲੋ ਮੈਂ ਵੀ ਦੇਣਾ, ਬਾਕੀ ਕਮੈਂਟਾਂ 'ਚ ਵੀ ਤੁਸੀਂ ਸ਼ਾਇਦ ਮੇਰੀ ਗੱਲ ਤੋਂ ਕੋਈ ਫਰਕ ਹੋਵੇ ਇਹਦਾ ਦਿਓ ਆਪਣਾ ਹਰਜੀਤ ਦਾ। ਅੰਨੇ ਕੁੱਤੇ ਤੇ ਹਿਰਨਾਂ ਦੇ ਸ਼ਿਕਾਰੀ, ਵੀ ਕੁੱਤੇ ਜਿਹੜੇ ਅੰਨੇ ਆ, ਦਿਸਦਾ ਤੇ ਉਹਨਾਂ ਨੂੰ ਕੋਈ ਹੈ ਨਹੀਂ, ਤੇ ਹਿਰਨਾਂ ਦਾ ਸ਼ਿਕਾਰ ਕਰਨ, ਵੀ ਪਤਾ ਹੈ ਨਹੀਂ ਵੀ ਜਾਣਾ ਆਪਾਂ ਕਿੱਧਰ ਆ। ਉਹ ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀ, ਉਹ ਕਿੱਥੋਂ ਆਇਆ, ਰਾਤ ਲੇਟ ਜਾਣਾ ਨਾ, ਕਿੱਥੋਂ ਆਇਆ? ਮੈਂ ਨਾ ਇੱਥੋਂ ਹੀ, ਉਹਨੇ ਨਾ ਇੱਥੇ ਟੋਇਆ ਕੱਢਿਆ, ਕਿੱਥੋਂ ਆਇਆ? ਜਿਹੜੀ ਗੱਲ ਦਾ ਮੂੰਹ ਸਿਰ ਤਾਂ ਪਤਾ ਨਾ ਹੋਇਆ ਵੀ ਚੱਲੇ ਆ ਕਿੱਥੇ, ਤੁਸੀਂ ਗਏ ਕਿੱਥੇ ਜੇ, ਪਤਾ ਹੀ ਨਹੀਂ, ਵੀ ਕੰਮ ਕੋਈ ਹੈ ਨਹੀਂ ਤੁਹਾਨੂੰ, ਤੇ ਐਵੇਂ ਅਵਾਰਾ ਤੁਰੇ ਫਿਰਦੇ ਜੇ। ਇਹਦਾ ਗੱਲ ਦਾ ਜਵਾਬ ਤੇ ਉਹ ਬਣਦਾ ਵੀ ਪਤਾ ਨਾ ਹੋਵੇ ਵੀ ਚੱਲੇ ਕਿੱਥੇ ਆ, ਤੇ ਐਵੇਂ ਤੁਰੇ ਭੱਜੇ ਫਿਰਨਾ। ਉਹਨਾਂ ਦੇ ਕੁੱਤੇ ਦੇ ਉਹ ਜਾਂ ਜਦੋਂ ਕਿਤੇ ਲੇਟ ਮੁੜਨਾ ਨਾ, ਤੇ ਉਹ ਬਾਪੂ ਜੀ ਨੇ ਕਹਿਣਾ, ਉਹ ਕਾਰਾਂ ਕੁੱਤੇ ਖੱਸੀ। ਔਰ ਮੈਨੂੰ ਬੜੀ ਗੱਲ ਯਾਦ ਆ, ਫਾਦਰ ਸਾਹਿਬ ਨੇ ਆਖਣਾ, ਕਿੱਥੋਂ ਆਏ ਜੇ ਰਾਤ ਲੇਟ ਜਾਣਾ ਨਾ, ਕਿੱਥੋਂ ਆਏ ਜੇ? ਇੱਥੋਂ ਹੀ। ਉਹਨੇ ਇੱਥੇ ਟੋਇਆ ਕੱਢਿਆ, ਕਿੱਥੋਂ ਆਏ? ਵਾਕਿਆ ਸਹੀ ਗੱਲ ਆ, ਪਰ ਉਹ ਫਿਰ ਕੋਈ ਜਵਾਬ ਨਹੀਂ ਨਾ ਹੁੰਦਾ, ਤੇ ਫਿਰ ਉਹ ਜਿਵੇਂ ਜੋ ਮਨ ਦੇ ਵਿੱਚ ਆਈਏ, ਕਿ ਉਂਝ ਵੀ ਫਿਰ ਜਿਵੇਂ ਵਲ ਪਾ ਦੇਣਾ ਗੱਲ ਨੂੰ, ਵੀ ਹਾਂ ਅਗਲੇ ਨੂੰ ਕੁਛ ਹੱਥ ਪੱਲਾ ਨਹੀਂ ਫੜਾਉਣਾ, ਵੀ ਕਿਉਂਕਿ ਦੱਸਣ ਨੂੰ ਕੁਛ ਹੁੰਦਾ ਹੀ ਨਹੀਂ। ਜਦੋਂ ਲੇਟ ਮੁੜਨਾ ਹੈ, ਕੀ ਬੰਦਾ ਦੱਸੇ, ਕੀ ਬਹਾਨਾ ਕੀ ਬਣਾਵੇ? ਪਤਾ ਹੀ ਆ ਵੀ ਐਵੇਂ ਕਿਤੇ ਨਾ ਕਿਤੇ ਬੈਠੇ ਰਹੇ ਹੋਣੇ ਆ, ਜਾਂ ਕੀ ਗੱਲਬਾਤ। ਤੇ ਇਸ ਤਰ੍ਹਾਂ ਅਜੀਤ, ਕੋਈ ਐਸਾ ਇੱਕ ਮੁਹਾਵਰਾ ਜਿਹੜਾ ਤੂੰ ਪੁੱਛਣਾ ਚਾਹਵੇਂ, ਸਾਰੇ ਜਿਹੜੇ ਕਮੈਂਟ 'ਚ ਦੋਸਤ ਨੇ, ਜਾਂ ਕੋਈ ਐਸਾ ਲਫ਼ਜ਼ ਜਿਹੜਾ ਪੰਜਾਬੀ ਦਾ ਆਪਾਂ ਸਮਝਦੇ ਕਿ ਪੰਜਾਬ 'ਚ ਉਹ ਵਰਤਦੇ ਹੁੰਦੇ ਆ, ਤੇ ਹੁਣ ਉਹ ਬਹੁਤ ਘੱਟ ਵਰਤਿਆ ਜਾਂਦਾ, ਉਹ ਕੋਈ ਇੱਕ ਤੁਸੀਂ ਜ਼ਰੂਰ ਸ਼ੇਅਰ ਕਰੋ, ਆਪਾਂ ਪੁੱਛਾਂਗੇ ਕਮੈਂਟਾਂ 'ਚ ਸਾਰਿਆਂ। ਜੀ ਜੀ, ਹੁਣ ਇਹ ਮੈਂ ਪਾਉਣਾ ਆ ਦਿਮਾਗ ਤੇ ਜ਼ੋਰ, ਜੇ ਕੋਈ ਆ ਗਿਆ ਦਿਮਾਗ ਦੇ ਵਿੱਚ, ਪਰ ਮੇਰੀ ਕੋਈ ਇਹੋ ਜਿਹੀ ਤਿਆਰੀ ਨਹੀਂ ਸੀ ਹੈਗੀ। ਮੈਨੂੰ ਤਾਂ ਪਤਾ ਨਹੀਂ ਸੀ ਵੀ ਮੈਨੂੰ ਐਂ ਵਲੇਟ ਲੈਣਾ ਤੁਸੀਂ ਵੀ ਆ ਜਾਓ। ਮੈਂ ਤਾਂ ਅਜੇ ਉੱਠਿਆ ਹੀ ਸੀ, ਤੇ ਵੇਖਿਆ ਮੈਂ YouTube ਚਲਾਈ, ਤੇ ਤੁਹਾਡਾ ਪ੍ਰੋਗਰਾਮ ਚੱਲਦਾ ਪਿਆ ਸੀ। ਉਧਰੋਂ ਤੁਸੀਂ ਲਿੰਕ ਵੀ ਸ਼ੇਅਰ ਕਰ ਦਿੱਤਾ, ਤੇ ਹਾਂਜੀ ਚਲੋ ਜ਼ਰੂਰ, ਮੈਂ ਕੋਈ ਦਿਮਾਗ 'ਚ ਜੇ ਆਇਆ ਤਾਂ ਜ਼ਰੂਰ। ਤੁਸੀਂ ਜ਼ੋਰ ਉਨੀ ਦੇ ਆਪਾਂ ਹੋਰ ਕਿਸੇ ਗੈਸਟ ਨੂੰ ਨਾਲ ਲੈਂਦੇ ਆ। ਸਾਡੇ ਸਰਬਜੀਤ ਅਰੋੜਾ ਸਾਹਿਬ ਡਿਸਕਨੈਕਟ ਹੋ ਗਏ ਨੇ, ਉਹਨਾਂ ਨੂੰ ਵੀ ਆਪਾਂ ਦੇ ਹਿੰਦੀ ਵਿੱਚ ਪੁੱਛਣਾ। ਹਰਜੀਤ, ਬਹੁਤ ਸ਼ੁਕਰੀਆ, ਤੁਸੀਂ ਸਾਡੇ ਨਾਲ ਹਿੱਸਾ ਬਣੇ ਇਸ ਪ੍ਰੋਗਰਾਮ ਦਾ। ਜਿੰਨੇ ਵੀ ਦੋਸਤ ਨੇ, ਆਪਣੇ ਦੋਸਤਾਂ ਨੂੰ ਕਮੈਂਟ ਦੇ ਵਿੱਚ ਮੈਂਸ਼ਨ ਕਰੋ, ਆਉਣ ਇਹਦਾ ਹਿੱਸਾ ਬਣਨ। ਕੋਈ ਨਵੇਂ ਲਫ਼ਜ਼ ਜਿਹੜੇ, ਉਹ ਨਵੇਂ ਅੱਖਰ ਜਿਹੜੇ ਅਸੀਂ ਬਿਲਕੁਲ ਸਾਡੇ ਤੋਂ ਵਿਸਰ ਕੇ ਭੁੱਲ ਗਏ ਆ, ਉਹ ਦੁਬਾਰਾ ਤੋਂ ਉਹਨਾਂ ਨੂੰ ਰਿਵਾਈਵ ਕਰ ਸਕੀਏ, ਆਪਾਂ ਇਹਨਾਂ ਨੂੰ ਯਾਦ ਕਰ ਸਕੀਏ। ਤੋ ਮੈਂ ਤੁਹਾਨੂੰ, ਤੁਸੀਂ ਦੁਬਾਰਾ ਜੇ ਤੁਹਾਨੂੰ ਯਾਦ ਆਵੇ, ਜਾਂ ਕਮੈਂਟ ਕਰਿਓ, ਜਾਂ ਦੁਬਾਰਾ ਸਾਡੇ ਨਾਲ ਜੁੜ ਜਿਓ ਫਿਰ ਦੁਬਾਰਾ। ਓਕੇ ਜੀ, ਚਲੋ ਸਰ, ਓਕੇ। ਮੈਂ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਜੀ। ਅਰੋੜਾ ਸਾਹਿਬ ਸਾਡੇ ਤੋਂ ਹੋ ਗਏ ਸੀ ਵੱਖਰੇ। ਅਰੋੜਾ ਸਾਹਿਬ, ਫਿਰ ਇੱਕ ਵਾਰੀ ਵੈਲਕਮ, ਸਾਡੇ ਨਾਲ ਜੁੜ ਗਏ ਨੇ ਡਾਕਟਰ ਕੁਲਜੀਤ। ਓਕੇ ਜੀ, ਚਲੋ ਸਰ, ਓਕੇ। ਮੈਂ ਨਾਲ ਜੋੜਨ ਦੀ ਕੋਸ਼ਿਸ਼ ਕਰਦਾ ਜੀ। ਅਰੋੜਾ ਸਾਹਿਬ ਸਾਡੇ ਤੋਂ, ਡਾਕਟਰ ਸਾਹਿਬ ਦੂਜਾ ਮੋਬਾਈਲ ਬੰਦ ਕਰ ਲਓ।
ਡਾਕਟਰ ਕੁਲਜੀਤ ਜੀ ਦੂਜਾ ਮੋਬਾਈਲ ਬੰਦ ਕਰ ਲਓ, ਫਿਰ ਤੁਹਾਡੀ ਆਵਾਜ਼ ਸਹੀ ਆਏਗੀ, ਫਿਰ ਤੁਹਾਨੂੰ ਅਸੀਂ ਲਾਈਨ ਤੇ ਦੇਵਾਂਗੇ ਜੀ। ਅਰੋੜਾ ਸਾਹਿਬ, ਮੈਂ ਕਿਹਾ ਡਾਕਟਰ ਸਾਹਿਬ ਤਾਂ ਵੈਸੇ ਵੀ ਮੇਰੇ ਗੋਲ ਨੇ, ਮੈਨੂੰ ਕਹਿੰਦੇ ਮੈਂ ਤੁਰ ਕੇ ਉਹਨਾਂ ਦੇ ਘਰ ਪਹੁੰਚ ਜਾਣਾ ਸੀ, ਉੱਥੇ ਜਾ ਕੇ ਨਾਲ ਗੱਲ ਵੀ ਕਰ ਲੈਣੀ ਸੀ। ਕੋਈ ਤੁਸੀਂ ਵੀ ਦੱਸ ਦਿਓ ਡਾਕਟਰ ਸਾਹਿਬ, ਜਿਹੜਾ ਦੂਜਾ ਤੁਸੀਂ ਅਦਰ ਡਿਵਾਈਸ ਲਾਈ ਹੈ, ਅਦਰ ਮੋਬਾਈਲ ਹੈ ਜਾਂ ਤੁਹਾਡਾ ਲੈਪਟਾਪ ਹੈ, ਉਹਨੂੰ ਬੰਦ ਕਰ ਲਓ। ਜਿੱਥੇ ਤੁਸੀਂ ਸਾਡੇ ਨਾਲ ਗੱਲ ਕਰਨਾ ਚਾਹੁੰਦੇ ਜੋ ਉਹੀ ਮੋਬਾਈਲ ਆਨ ਰੱਖੋ। ਹਾਂਜੀ ਹਾਂਜੀ, ਅੱਛਾ ਮੇਰੇ ਖਿਆਲ ਉਹ ਤੱਕ ਮੈਸੇਜ ਸਾਡਾ ਪਹੁੰਚ ਗਿਆ ਤੇ ਥੋੜੀ ਗੱਲਬਾਤ ਤੋਂ ਅੱਗੇ ਤੋਰਦੇ ਅਸੀਂ ਅਲਫਾਜ਼ ਦੀ ਗੱਲ ਕਰ ਰਹੇ ਸੀ। ਸਾਡੇ ਕੋਲ ਬਹੁਤ ਸਾਰੇ ਦੋਸਤ ਮੇਰੇ ਲੱਗਦਾ ਹਜੇ ਵੀ ਲਾਈਨ ਦੇ ਉੱਤੇ ਉਹ ਦੇਖ ਸਕਦੇ ਹੋ, ਮੈਨੂੰ ਦੱਸ ਦਿਓ। ਮੈਂ ਤੁਹਾਨੂੰ ਨਹੀਂ ਦੇਖ ਪਾ ਰਿਹਾ, ਮੇਰਾ ਇੰਟਰਨੈਟ ਕਨੈਕਸ਼ਨ ਲੱਗਦਾ ਉਹ ਵੀਕ ਹੈ। ਅਰੋੜਾ ਸਾਹਿਬ ਤੁਹਾਡਾ ਇੰਟਰਨੈਟ ਕਨੈਕਸ਼ਨ ਵਾਕਿਆ ਵੀਕ ਲੱਗਦਾ ਜੀ। ਗੁਰਜੀਤ ਜੀ ਵੈਲਕਮ। ਹਾਂਜੀ ਸਰ, ਜਨਾਬ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਦੋਨਾਂ ਨੂੰ ਜੀ, ਬਹੁਤ ਦੱਸੋ ਬਹੁਤ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਭਾਜੀ। ਹਾਂਜੀ ਹਾਂਜੀ, ਇੱਕ ਲਫ਼ਜ਼ ਚ ਸ਼ਤਾਬੀ ਦਾ ਤਾਂ ਜਵਾਬ ਮਿਲ ਗਿਆ ਸੀਗਾ ਜੀ। ਇਹ ਦੂਸਰਾ ਲਫ਼ਜ਼ ਜਿਹੜਾ ਸਰ ਜੇ ਤੁਸੀਂ ਮੈਨੂੰ ਦੇਖ ਸਕਦੇ ਹੋ ਮੈਨੂੰ ਜ਼ਰੂਰ ਦੱਸੋ। ਹਾਂਜੀ ਗੁਰਜੀਤ ਜੀ, ਜਿਹੜਾ ਦੂਸਰਾ ਲਫ਼ਜ਼ ਮੈਂ ਪਾਇਆ ਸੀ ਚੁੰਡ, ਕਿਹਨੂੰ ਕਹਿੰਦੇ ਆ? ਕਿਹਨੂੰ, ਕਿਹੜੀ ਚੀਜ਼? ਚੁੰਡ। ਚੁੰਡ? ਚੁੰਡ, ਚੁੰਡ ਕਾਰਨਰ ਨੂੰ ਕਹਿੰਦੇ ਆ ਜੀ। ਇੱਕ ਤੇ ਹੁੰਦਾ ਵਾ ਚੁੰਡ ਛਡਾਉਣਾ, ਵੀ ਆਪਣਾ ਪੱਲਾ ਛਡਾਉਣਾ, ਇੱਕ ਚੁੰਡ ਉਹਨੂੰ ਕਹਿੰਦੇ ਮੇਰਾ ਖਿਆਲ। ਇਹ ਉਹ ਚੁੰਡ ਨਹੀਂ ਹੈ ਜੀ, ਇਹ ਚੁੰਡ ਉਹ ਹੈ ਜਿਹਨੂੰ ਕਾਰਨਰ ਕਹਿੰਦੇ ਆ। ਕਾਰਨਰ? ਹਾਂਜੀ, ਖੂੰਜਾ। ਖੂੰਜਾ, ਖੂੰਜਾ, ਕਾਰਨਰ, ਖੂੰਜਾ। ਇਹ ਜਲਾਲਾਬਾਦ ਵੈਸਟ ਵਾਲਾ ਜਿਹੜਾ ਏਰੀਆ ਨਾ ਜੀ ਪੰਜਾਬ ਦਾ, ਜਲਾਲਾਬਾਦ ਵਾਲੀ ਸਾਈਡ ਜਿਹੜੀ ਹੈ, ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀ ਪਹਿਲਾਂ, ਹੁਣ ਫਾਜ਼ਿਲਕਾ ਦੇ ਵਿੱਚ ਪੈਂਦਾ, ਉਸ ਇਲਾਕੇ 'ਚ ਬੋਲੀ ਜਾਂਦੀ ਹੈ ਜੀ। ਅੱਛਾ ਅੱਛਾ ਡਾਕਟਰ ਸਾਹਿਬ, ਚੁੰਡ ਮੇਰਾ ਇੱਕ ਹੋਰ ਵੀ ਆ ਵੀ ਚੁੰਡ ਛਡਾਉਣਾ ਵੀ, ਚਲੋ ਤੁਸੀਂ ਦੱਸ ਦਿੱਤਾ ਸਾਨੂੰ। ਇਹਦੇ ਤੇ ਇੱਕ ਅੱਧਾ ਹੋਰ ਕੋ ਅੱਖਰ ਹੋਰ ਲਫ਼ਜ਼ ਤੁਸੀਂ ਕਹਿਣਾ ਚਾਹੋ ਤੇ ਅਸੀਂ ਕਮੈਂਟ ਸੈਕਸ਼ਨ 'ਚ ਤੁਸੀਂ ਕੁਐਸਚਨ ਰੱਖੋ ਤੇ ਦੂਜਿਆਂ ਕੋ ਅਸੀਂ ਪੁੱਛ ਸਕੀਏ ਹੋਰ ਦੋਸਤਾਂ ਨੂੰ। ਇੱਕ ਐਸਾ ਅੱਖਰ, ਇੱਕ ਲਫ਼ਜ਼ ਦੱਸੋ। ਇੱਕ ਲਫ਼ਜ਼ ਮੈਂ ਸ਼ਤਾਬੀ ਦੀ ਗੱਲ ਕੀਤੀ ਸੀ, ਉਹ ਕਾਜੀ ਸਾਹਿਬ ਨੇ ਉਹਦਾ ਜਵਾਬ ਦੇ ਦਿੱਤਾ। ਸ਼ਤਾਬੀ ਜਿਹੜਾ ਲਫ਼ਜ਼ ਹੈ ਜੀ, ਉਹ ਸਰਗੁੱਦੇ 'ਚ ਬੋਲਿਆ ਜਾਂਦਾ, ਕਿਉਂਕਿ ਮੇਰੇ ਵਾਲਿਦਾਨ ਉੱਧਰੋਂ ਆਏ ਸੀਗੇ। ਮੇਰੇ ਬਾਬਾ ਜੀ ਸਰਗੁੱਦੇ ਜੌਬ ਕਰਦੇ ਸੀ ਔਰ ਮੇਰੇ ਫਾਦਰ ਸਾਹਿਬ ਉੱਥੇ ਪੜ੍ਹਦੇ ਹੁੰਦੇ ਸੀਗੇ ਛੋਟੇ ਹੁੰਦੇ, ਹੈ ਨਾ। ਤੇ ਇਹ ਲਫ਼ਜ਼ ਜਿਹੜਾ ਮੇਰੀ ਦਾਦੀ ਅਕਸਰ ਬੋਲਿਆ ਕਰਦੀ ਸੀਗੀ, ਤੇ ਮੈਂ ਬਹੁਤ ਲੋਕਾਂ ਨੂੰ ਪੁੱਛਿਆ, ਇਹ ਲਫ਼ਜ਼ ਕਾਫੀ ਸਾਰੇ ਲੋਕਾਂ ਨੂੰ, ਈਵਨ ਪਾਕਿਸਤਾਨ ਦੇ ਵਿੱਚ ਵੀ ਲੋਕਾਂ ਨੂੰ ਪਤਾ ਨਹੀਂ ਸੀਗਾ। ਸੋ ਕਾਜੀ ਸਾਹਿਬ ਜਿਹੜੇ ਨੇ, ਉਹਨਾਂ ਨੇ ਇਸ ਲਫ਼ਜ਼ ਦਾ ਮੈਨੂੰ ਮਤਲਬ ਅੱਜ ਜਵਾਬ ਦੱਸਿਆ ਤੇ ਬਹੁਤ ਖੁਸ਼ੀ ਹੋਈ। ਕਮ ਸੇ ਕਮ ਇੱਕ ਬੰਦਾ ਹੋਰ ਜਾਣਦਾ ਇਸ ਲਫ਼ਜ਼ ਨੂੰ ਮੇਰੇ ਤੋਂ ਇਲਾਵਾ। ਹਾਂਜੀ, ਅੱਛਾ ਇਹ ਦੱਸੋ, ਆਂਦੇ ਇੱਕ ਹੋਰ ਦੋਸਤ ਨੇ ਕਮੈਂਟ ਕੀਤਾ ਵਾ, ਅਰੋੜਾ ਸਾਹਿਬ ਲਾਈਨ ਤੋਂ ਮਿਸ ਹੋ ਗਿਆ, ਡ੍ਰੌਪ ਹੋ ਗਿਆ, ਵੀ ਡਿੱਗਾ ਖੋਤੇ ਤੋਂ ਤੇ ਗੁੱਸਾ ਘੁਮਿਆਰ ਤੇ। ਹਾਂਜੀ, ਡਿੱਗਾ ਖੋਤਾ ਤੋਂ ਗੁੱਸਾ ਘੁਮਾਰ ਤੇ ਇਸ ਗੱਲ ਹੁੰਦੀ ਹੈ ਜੀ, ਗੁੱਸਾ ਕਿਸੇ ਹੋਰ ਤੇ ਹੁੰਦਾ ਤੇ ਕੱਢ ਕਿਸੇ ਹੋਰ ਤੇ ਜਾਂਦਾ। ਉਹਦਾ ਮਤਲਬ ਇਹ ਹੁੰਦਾ, ਡਿੱਗਿਆ ਤੂੰ ਹੈਗਾ ਖੋਤੇ ਤੋਂ ਤੇ ਘੁਮਾਰ ਤੇ ਕਿਉਂ ਗੁੱਸਾ ਕੱਢੀ ਜਾਂਦਾ ਜੀ। ਸਾਡੇ ਤੇ ਕਿਉਂ ਗੁੱਸਾ ਕੱਢੀ ਜਾਂਦਾ? ਹਾਂਜੀ, ਇਹ ਅਕਸਰ ਯੂਜ਼ ਕੀਤਾ ਜਾਂਦਾ ਜੀ ਆਪਣੇ ਪੰਜਾਬ 'ਚ, ਪੰਜਾਬੀ ਦਾ ਖਾਣ ਹੈ ਇਹ ਜੀ। ਹਾਂਜੀ ਜੀ, ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਜੁਆਇਨ ਕੀਤਾ ਸਾਨੂੰ, ਤੁਸੀਂ ਜੁੜੇ ਰਹੋ ਸਾਡੇ ਨਾਲ, ਸਾਡੇ ਕਮੈਂਟ ਸੈਕਸ਼ਨ 'ਚ ਜੁੜੇ ਰਹੋ। ਕੋਈ ਜਿਵੇਂ ਜਿਵੇਂ ਦੋਸਤ ਜੁੜਦੇ ਰਹਿਣਗੇ, ਤੁਸੀਂ ਇਹਨਾਂ ਦਾ ਜਵਾਬ ਜਿਹੜਾ ਵਾ ਜ਼ਰੂਰ ਨਾਲ ਦਿੰਦੇ ਰਹੋ। ਤੁਹਾਡੇ ਨਾਲ ਗੱਲਬਾਤ ਫੇਰ ਕਰਾਂਗੇ ਆਪਾਂ ਦੁਬਾਰਾ। ਬਿਲਕੁਲ ਜੀ, ਥੈਂਕ ਯੂ ਵੈਰੀ ਮਚ ਜੀ। ਓਕੇ ਜੀ, ਓਕੇ ਜੀ, ਥੈਂਕ ਯੂ। ਹਾਂਜੀ, ਸਾਰੇ ਦੋਸਤ ਜਿਹੜੇ ਸਾਡੇ ਨਾਲ ਜੁੜੇ ਨੇ ਇਸ ਵੇਲੇ ਫੇਸਬੁੱਕ ਦੀ ਰਾਹੀਂ, YouTube ਦੇ ਚੈਨਲ ਦੀ ਰਾਹੀਂ। ਸੋ ਕੁਛ ਮੇਰਾ ਖਿਆਲ ਕੋਈ ਨੈਟਵਰਕ 'ਚ ਪ੍ਰੋਬਲਮ ਆ ਰਿਹਾ। ਅਰੋੜਾ ਸਾਹਿਬ ਵੀ ਸਾਡੇ ਤੋਂ ਇਸ ਵੇਲੇ ਦੀ ਆਪਾਂ ਗੱਲ ਕਰੀਏ, ਉਹ ਨਹੀਂ ਆਪਾਂ ਉਹਨਾਂ ਨੂੰ ਸੁਣ ਸਕਦੇ। ਅਰੋੜਾ ਸਾਹਿਬ ਨੂੰ ਨਾਲ ਲੈਣ ਦੀ ਆਪਾਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਦੁਬਾਰਾ ਤੋਂ, ਜੇ ਸਾਡੇ ਨਾਲ ਜੁੜ ਸਕਣ। ਅਰੋੜਾ ਸਾਹਿਬ ਤੋਂ ਬਗੈਰ ਆਪਾਂ ਕੁਛ ਨਹੀਂ ਗਏ। ਅਰੋੜਾ ਸਾਹਿਬ ਜੁੜ ਰਹੇ ਸਾਡੇ ਨਾਲ। ਮੇਰਾ ਖਿਆਲ ਇੰਟਰਨੈਟ ਮੇਰਾ ਵੀ ਲੱਗਦਾ ਵੀਕ ਹੈ ਅੱਜ ਨਾ। ਮੈਨੂੰ ਲੱਗਿਆ ਸ਼ਾਇਦ ਮੇਰੇ ਇੰਟਰਨੈਟ ਦੀ ਕੋਈ ਕਮਜ਼ੋਰੀ ਹੈ, ਮੈਂ ਇਸ ਕਰਕੇ ਆਪਣੀ ਜਗ੍ਹਾ ਬਦਲ ਲਈ, ਜਿੱਥੇ ਮੈਂ ਮੋਡਮ ਦੇ ਨੇੜੇ ਆ ਕੇ ਬਹਿ ਗਿਆ ਤਾਂ ਕਿ ਗੱਲ ਬਿਹਤਰ ਹੋ ਸਕੇ। ਤੁਹਾਡਾ ਵੀਕ ਹੀ ਲੱਗਦਾ ਮੈਨੂੰ, ਤੁਹਾਡਾ ਵੀ ਵੀਕ ਹੀ ਲੱਗਦਾ, ਕਿਉਂਕਿ ਕਿਤੇ ਨਾ ਕਿਤੇ ਕੋਈ ਨਾ ਕੋਈ ਇੰਟਰਪਸ਼ਨ ਆ ਹੀ ਜਾਂਦੀ ਹੈ ਵਿੱਚ। ਹਾਂਜੀ ਜੀ ਅਰੋੜਾ ਸਾਹਿਬ, ਸੋ ਅਸੀਂ ਗੱਲਬਾਤ, ਬਹੁਤ ਸਾਰੇ ਲਫ਼ਜ਼ਾਂ ਦੀ ਗੱਲਬਾਤ ਕਰ ਰਹੇ ਸੀ। ਸਾਡੇ ਨਾਲ ਬਹੁਤ ਸਾਰੇ ਦੋਸਤ ਮਿੱਤਰ ਜਿਹੜੇ ਜੁੜੇ ਹੋਏ ਨੇ, ਉਹ ਵੀ ਆਪਣੇ ਆਪਣੇ ਫਰਮਾਇਸ਼ਾਂ ਵੀ ਭੇਜ ਰਹੇ ਨੇ ਕਿ ਕਿਹੜੇ ਖਾਣ ਦੀ ਗੱਲ ਕਰਨੀ ਹੈ। ਮੈਂ ਲਿਸਟ ਬੜੀ ਲੰਬੀ ਹੈ ਜਿਹਨਾਂ ਦੀ ਮੈਂ ਗੱਲ, ਉਹਨਾਂ ਗੱਲਾਂ ਦੀ ਜਿਹੜੀ ਮੈਂ ਕਰ ਨਹੀਂ ਸਕਿਆ। ਸੋ ਫਿਲਹਾਲ ਦੋ
ਤੁਹਾਡੇ ਨਾਲ ਖਾਨ ਗੱਲ ਕਰਦਾ ਜੀ, ਡੁੱਬੀ ਤਾਂ ਜੇ ਸਾਹ ਨਾ, ਇਹਦਾ ਕੀ ਮਤਲਬ ਜੀ? ਡੁੱਬੀ ਤਾਂ ਜੇ ਸਾਹ ਨਾ ਆਇਆ, ਇਸ ਦਾ ਮਤਲਬ ਕੀ ਹੈ? ਸੋ ਆਸਰ ਸਾਹਿਬ ਜੀ, ਤੁਸੀਂ ਦੱਸੋ, ਤੁਸੀਂ ਦੱਸ ਦਿਓ। ਸਾਡੇ ਜਿਹੜੇ ਦੋਸਤ ਸਾਡੇ ਜੁੜੇ ਹੋਏ ਨੇ ਉਹ ਤਾਂ ਦੱਸਣਗੇ ਹੀ ਸਹੀ। ਮੈਂ ਨਹੀਂ ਕਹਿੰਦਾ ਕਿ ਮੇਰੇ ਨਾਲ ਰੋਣਾ ਸਾਹਿਬ ਇੰਟਰਪਸ਼ਨ ਆ ਰਹੀ ਹੈ, ਮੈਂ ਇਹਨੂੰ ਫਿਕਸ ਕਰ ਲਾਂ, ਤੁਸੀਂ ਉਹਨਾਂ ਦੇ ਕਮੈਂਟ ਜਿਹੜੇ ਉਹ ਰੀਡ ਕਰੋ ਦੋਸਤਾਂ ਜੀ। ਠੀਕ ਹੈ ਜੀ, ਮੈਂ ਦੋਸਤਾਂ ਦੇ ਕਮੈਂਟਸ ਉੱਤੇ ਦੁਬਾਰਾ ਵਾਪਸ ਜਾ ਰਿਹਾ ਜੀ। ਮੇਰੇ ਕੋਲ ਇਸ ਵਕਤ ਕਰੀਬ 1000 ਸਾਡੇ ਕੋਲ ਕਮੈਂਟ ਹੋ ਚੁੱਕੇ, ਜਿਹਨਾਂ ਨੂੰ ਬੜੀ ਰਫਤਾਰ ਨਾਲ ਮੈਂ ਪੜ੍ਹਨ ਦੀ ਕੋਸ਼ਿਸ਼ ਕਰਦਾ, ਪਰ ਫਿਰ ਵੀ ਉਹ ਮੇਰੇ ਤੋਂ ਕਮੈਂਟ ਅੱਗੇ ਤੇ ਮੈਂ ਕਮੈਂਟਸ ਦੇ ਪਿੱਛੇ ਹਾਂ। ਮੈਂ ਫਿਰ ਵੀ ਕੋਸ਼ਿਸ਼ ਕਰਾਂਗਾ ਕਿ ਜਿੰਨੀ ਰਫਤਾਰ ਨਾਲ ਪੜ੍ਹ ਸਕਾਂ, ਸਾਰਿਆਂ ਨੂੰ ਰੈਕਗਨਾਈਜ਼ ਕਰ ਸਕਾਂ, ਕੋਈ ਸਾਡੇ ਤੋਂ ਮਿਸ ਨਾ ਹੋ ਜਾਵੇ, ਕੋਈ ਸਾਡਾ ਦੋਸਤ ਪਿੱਛੇ ਨਾ ਰਹਿ ਜਾਵੇ, ਇਹ ਨਾ ਸੋਚੇ ਕਿ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੱਤਾ, ਤਵੱਜੋ ਨਹੀਂ ਦਿੱਤੀ। ਸੋ ਤੁਸੀਂ ਮੇਰੇ ਨਾਲ ਬਣੇ ਰਹੋ, ਮੈਂ ਇੱਕ ਵਾਰ ਫਿਰ ਕਨੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ। ਸੋ ਪੰਜਾਬੀ ਲਹਿਰਾਂ ਜੀ, ਸੋ ਮੇਰੇ ਕੋਲ ਇੱਥੇ ਹਜੇ ਵੀ ਕਨੈਕਟ ਨਹੀਂ ਹੋ ਪਾਇਆ। ਅੱਛਾ ਜੀ, ਮੈਂ ਗੱਲ ਕਰ, ਚਲੋ ਮੈਂ ਜਿੰਨੀ ਦੇਰ ਮੈਂ ਕਨੈਕਟ ਕਰ ਰਿਹਾ ਨਾਲ ਮੈਂ ਗੱਲ ਕਰਦਾ ਰਹਾਂ ਮੁਹਾਵਰੇ ਦੀ ਗੱਲ ਮੈਂ ਕੀਤੀ ਸੀ। ਡੁੱਬੀ ਤਾਂ ਜੇ ਸਾਹ ਨਾ ਆਇਆ, ਡੁੱਬੀ ਤਾਂ ਜੇ ਸਾਹ ਨਾ ਆਇਆ ਦਾ ਮਤਲਬ ਹੈ ਕਿ ਜੇ ਕੁਝ ਹੁੰਦਾ ਮੇਰੇ ਕੋਲ ਤਾਂ ਹੀ ਮੈਂ ਕੁਝ ਕਰਦਾ। ਜੇ ਕਿਸੇ ਨੂੰ ਕੋਈ ਕਹੇ ਯਾਰ ਤੂੰ ਮੁੱਲ ਦੇ ਕੇ ਚੀਜ਼ ਲੈ ਲੈਣੀ ਸੀ, ਜੇ ਮੁੱਲ ਦੇ ਪੈਸੇ ਹੁੰਦੇ ਹੀ ਦੇਣ ਜੋਗੇ ਤੇ ਬੰਦਾ ਤਾਂ ਹੀ ਕੁਝ ਕਰਦਾ ਨਾ। ਬੰਦੇ ਕੋਲ ਪੈਸੇ ਨਹੀਂ ਸੀ, ਬੰਦਾ ਕਰਦਾ ਕਿੱਥੋਂ? ਉਹਦੇ ਵਾਸਤੇ ਵਰਤੇ ਨੇ ਡੁੱਬੀ ਤਾਂ ਜੇ ਸਾਹ ਨਾ ਆਇਆ। ਸੋ ਇਸ ਕਿਸਮ ਦੇ ਬਹੁਤ ਸਾਰੇ ਹੋਰ ਸਾਡੇ ਕੋਲ ਵਰਡਸ ਨੇ, ਜਿਹੜੇ ਲਫ਼ਜ਼ ਨੇ, ਜਿਨ੍ਹਾਂ ਦੇ ਬਾਰੇ ਅਸੀਂ ਗੱਲਬਾਤ ਅੱਜ ਦੇ ਪ੍ਰੋਗਰਾਮ ਵਿੱਚ ਕਰ ਰਹੇ ਹਾਂ। ਸਾਡਾ ਦੂਸਰਾ ਐਪੀਸੋਡ ਹੈ, ਅਸੀਂ ਕੱਲ੍ਹ ਵੀ ਬਹੁਤ ਸਾਰੇ ਵਰਡਸ ਦੀ ਗੱਲ ਕੀਤੀ। ਸਰਦਾਰ ਸਾਹਿਬ ਥੈਂਕਸ। ਰਜ਼ਾ ਖਾਨ ਸਾਹਿਬ ਕਹਿੰਦੇ ਬਹੁਤ ਸ਼ੁਕਰੀਆ ਤੁਹਾਡਾ। ਕਾਈਂਡਲੀ ਕਮੈਂਟਸ ਕਿਸੇ ਪਲੇਟਫਾਰਮ ਤੇ ਕਲੈਕਟ ਕਰਨ ਦਾ, YouTube ਜਾਂ Facebook। ਅਸੀਂ ਕੋਸ਼ਿਸ਼ ਕਰ ਰਹੇ ਕਿ ਦੋਨੋਂ ਪਾਸੇ ਕਰਦੇ ਰਹੀਏ ਜੀ। ਜੁਗਨੀ ਕੀ ਚੀਜ਼ ਹੈ ਇਸ ਦਾ ਪੰਜਾਬੀ ਇਹਦਾ ਅਸੀਂ ਕੱਲ੍ਹ ਵੀ ਗੱਲ ਕੀਤੀ। ਭੱਤਾ ਵੇਲਾ, ਭੱਤਾ ਕਿਹਨੂੰ ਕਹਿੰਦੇ ਆ? ਭੱਤੇ ਦਾ ਵੇਲਾ ਕਿਹੜਾ ਹੈ ਜੀ? ਗੁਰਮਹਿਲ ਸਿੰਘ ਜੀ ਪੁੱਛ ਰਹੇ ਨੇ, ਗੁਰਮਹਿਲ ਸਿੰਘ ਸਿੱਧੂ ਜੀ, ਉਹ ਤੁਹਾਡੀ ਵੀ ਗੱਲ ਕਰਦੇ ਆ ਜੀ। ਭੱਤਾ ਵੇਲਾ ਕਿਹਨੂੰ ਕਹਿੰਦੇ ਜੀ? ਪੇਸ਼ ਨਾ ਜਾਣਾ ਕਿਹਨੂੰ ਕਹਿੰਦੇ? ਮਨਿੰਦਰਪਾਲ ਸਿੰਘ ਗਰੇਵਾਲ ਪੁੱਛ ਰਹੇ। ਪੇਸ਼ ਨਾ ਜਾਣਾ, ਵਸ ਨਾ ਚੱਲਣਾ। ਜਦੋਂ ਕੋਈ ਵਸ ਨਾ ਚੱਲਣਾ ਉਹਨੂੰ ਕਹਿੰਦੇ ਜੀ ਪੇਸ਼ ਨਾ ਜਾਣਾ। ਇਹ ਦੋਵੇਂ ਪੰਜਾਬੀ 'ਚ ਵਰਤੇ ਜਾਂਦੇ ਨੇ। ਹੁਣ ਪੇਸ਼ ਨਾ ਜਾਣਾ ਜਿਹੜੇ ਘੱਟ ਵਰਤੇ ਜਾਂਦੇ, ਕਿਤਾਬੀ ਜ਼ੁਬਾਨ ਵਿੱਚ ਤਾਂ ਵਰਤੇ ਜਾ ਰਹੇ ਆ, ਪਰ ਆਮ ਬੋਲੀ ਵਿੱਚ ਇਹਦੀ ਵਰਤੋਂ ਘਟਦੀ ਚਲੀ ਜਾ ਰਹੀ ਹੈ। ਅੱਛਾ ਜੀ, ਹੋਰ ਸਾਡੇ ਇੱਕ ਮਿੱਤਰ, ਚਵਲ ਦਾ ਕੀ ਮਤਲਬ ਹੁੰਦਾ ਅਰੋੜਾ ਸਾਹਿਬ? ਚਵਲ ਦਾ ਮਤਲਬ ਕੀ ਹੁੰਦਾ ਜੀ? ਅੱਛਾ ਜੀ, ਚਵਲ ਦਾ ਜਿਵੇਂ ਕਹਿੰਦੇ ਨੇ ਚਵਲ ਦਾ ਮਤਲਬ ਦੱਸਿਆ ਨਹੀਂ ਜਾਂਦਾ, ਚਵਲ ਦਿਖਾਇਆ ਜਾ ਸਕਦਾ ਹੈ। ਚਵਲ ਕਿਹਨੂੰ ਕਹਿੰਦੇ? ਤੁਸੀਂ ਉਹਨੂੰ ਦਿਖਾ ਕੀ ਹੁੰਦਾ, ਕਿਹੋ ਜਿਹਾ ਹੁੰਦਾ, ਪਰ ਚਵਲ ਦਾ ਮਤਲਬ ਮੈਨੂੰ ਨਾ ਕਹਿ ਦਿਓ। ਹਾਂਜੀ, ਮੈਂ ਕਿਹਾ ਮੈਨੂੰ ਨਾ ਕਹਿ ਦਿਓ। ਨਹੀਂ ਜੀ, ਮੈਂ ਤੁਹਾਨੂੰ ਨਹੀਂ ਕਹਿੰਦਾ ਦਿਖਾਵਾਂਗੇ, ਤੁਸੀਂ ਤਾਂ ਆਪਣੀ ਵੀਡੀਓ ਗਾਇਬ ਕਰ ਦਿੱਤੀ ਕਿ ਤੁਹਾਨੂੰ ਦਿਖਾ ਹੀ ਨਹੀਂ ਸਕੇ ਕੋਈ। ਤੁਸੀਂ ਤਾਂ ਕੰਮ ਹੀ ਬੜਾ ਸੌਖਾ ਕਰ ਲਿਆ। ਅੱਛਾ ਜੀ, ਫਿਕਸ ਕਰਨ ਦੀ ਕੋਸ਼ਿਸ਼ ਕਰਾਂਗਾ, ਤੁਸੀਂ ਗੱਲ ਕਰੋ। ਲਾਟੂ ਕਿਹਨੂੰ ਕਹਿੰਦੇ? ਲਾਟੂ ਕਹਿੰਦੇ ਬਲਬ ਨੂੰ, ਕਿਉਂਕਿ ਉਹਦੀ ਸ਼ਕਲ ਲਾਟੂ ਵਰਗੀ ਹੁੰਦੀ। ਜਿਹੜਾ ਖੇਡਣ ਵਾਲਾ ਜਦੋਂ ਨਿਆਣੇ ਖੇਡਦੇ ਸੀ ਲਾਟੂ, ਉਹਦੀ ਵਰਗੀ ਸ਼ਕਲ ਸੀ, ਇਸ ਕਰਕੇ ਕੱਚ ਦੇ ਲਾਟੂ ਦਾ ਨਾਂ ਵੀ ਲਾਟੂ ਰੱਖ ਦਿੱਤਾ ਗਿਆ। ਹੁਣ ਤਾਂ ਨਾ ਉਹੋ ਜਿਹੇ ਲਾਟੂ ਰਹੇ, ਨਾ ਉਹੋ ਜਿਹੀ ਗੱਲ। ਅੱਛਾ ਜੀ, ਸਿਮਰਨਜੋਤ ਸਿੰਘ ਮੱਕੜ ਕਹਿ ਰਹੇ ਇਸ ਵਾਰ ਮੀਂਹ ਪੈਣ ਕਰਕੇ ਸੁਆਂਜਣਾ ਨਹੀਂ ਹੋਇਆ, ਅਚਾਰ ਤੋਂ ਵਾਂਝੇ ਰਹਿ ਗਏ ਜਾਵਾਂਗੇ। ਦੂਜਾ ਹਾਦਸਾ ਵੀ ਸ਼ਾਇਦ ਹੀ ਹੋਵੇ, ਲੂ ਨਾ ਪਈ ਤਾਂ। ਤੁਸੀਂ ਸਿਮਰਨਜੋਤ ਸਿੰਘ ਜਿਹੜਾ ਜਿਸ ਪਾਸੇ ਤੁਹਾਡਾ ਇਸ਼ਾਰਾ ਹੈ, ਬੜਾ ਵਧੀਆ ਤੁਹਾਡਾ ਇਸ਼ਾਰਾ ਹੈ। ਜੰਝਾਂ ਜਿਹੜਾ ਹੈ ਉਸ ਸਾਊਂਡ ਅਸੀਂ ਗਵਾਚ ਗਏ। ਜੰਝ ਜਿਹਨੂੰ ਕਹਿਣਾ ਸੀ ਅਸੀਂ, ਬਹੁਤੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਮਾਲਵੇ ਤੇ ਦੁਆਬੇ ਵਾਲੇ ਪਾਸੇ ਇਹਨੂੰ ਜੰਝ ਹੀ ਕਹਿਣਾ ਸ਼ੁਰੂ ਕੀਤਾ, ਜੱਜੇ ਨਾਲ ਲਿਖਣਾ ਸ਼ੁਰੂ ਕਰਤਾ। ਜਿਹੜਾ ਸੁਆਂਜਣਾ ਜਿਹੜਾ ਤੁਸੀਂ ਕਹਿੰਦੇ ਜੰਝਾਂ ਦੀ ਸਾਊਂਡ ਖਤਮ ਹੋ ਗਈ, ਵਾਂਝੇ ਉਹ ਵੀ ਖਤਮ ਅਸੀਂ ਕਰ ਦਿੱਤਾ। ਫੱਫੇ ਤੇ ਫੱਫੇ ਦਾ ਫਰਕ ਸਾਨੂੰ ਨਹੀਂ ਪਤਾ, ਅਸੀਂ ਫਾਲਸਾ ਨੂੰ ਫਾਲਸਾ ਵੀ ਪੜ੍ਹ ਲੈਂਦੇ ਆ। ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ, ਤੁਸੀਂ ਬਹੁਤ ਵਧੀਆ ਗੱਲ ਕਰ ਰਹੇ ਹੋ, ਬਹੁਤ ਸ਼ੁਕਰੀਆ। ਛਾਹ ਵੇਲਾ ਕਿਹਨੂੰ ਕਹਿੰਦੇ? ਗੁਰਮਹਿਲ ਸਿੰਘ ਸਿੱਧੂ ਜੀ ਪੁੱਛ ਰਹੇ। ਛਾਹ ਵੇਲੇ ਦੀ ਅਸੀਂ ਕੱਲ ਵੀ ਗੱਲ ਕੀਤੀ ਸੀ। ਤੇ ਰਵਿੰਦਰ ਸਿੰਘ ਲੋਟੇ ਜੀ ਪੁੱਛ ਰਹੇ ਆਪ ਨਾ ਜਾਂਦੀ ਸੋਹਰੇ ਲੋਕੀ ਮੱਤਾਂ ਦੇ। ਇਹ ਬੜਾ ਵਧੀਆ ਅਖਾਣ ਹੈ ਜੀ, ਆਪ ਨਾ ਜਾਂਦੀ ਸੋਹਰੇ ਲੋਕੀ ਮੱਤਾਂ ਦੇ। ਹੁਣ ਇਹ ਦੱਸਣਾ ਨਾ, ਤੁਸੀਂ ਸੁਣ ਰਹੇ ਹੋ ਜੀ ਗੱਲ? ਆਪ ਨਾ ਜਾਂਦੀ ਸੋਹਰੇ। ਮੈਂ ਸੁਣ ਲਿਆ ਕਿ ਲੈਪਟਾਪ ਤੇ ਮੇਰਾ ਖਿਆਲ ਜ਼ਿਆਦਾ ਲੋਡ ਪੈ ਗਿਆ, ਕਿਉਂਕਿ ਲੈਪਟਾਪ ਮੇਰਾ ਮਾੜਾ ਤੇ ਹੁਣ ਫੋਨ ਤੇ ਆਪਾਂ ਡਾਇਰੈਕਟ ਵੇਖਦੇ। ਕਮੈਂਟ ਮੈਂ ਘੱਟ ਪੜ੍ਹ ਸਕਦਾ ਕਿਉਂਕਿ ਲੈਪਟਾਪ ਸਲੋ ਹੋ ਗਿਆ ਥੋੜਾ ਜਿਹਾ, ਉਹ ਹੈਂਗ ਹੋ ਗਿਆ। ਮੈਂ ਇਹਨੂੰ ਫਿਕਸ ਕਰਨ ਦੀ ਕੋਸ਼ਿਸ਼ ਕਰਦਾ, ਤੁਸੀਂ ਜ਼ਰੂਰ ਉਨੀ ਦੇਰ ਗੱਲਬਾਤ ਜਿਹੜੀ ਉਹ ਜਾਰੀ ਰੱਖੋ। ਲੋਕ 183 ਸਾਡੇ ਨਾਲ ਜੁੜੇ ਨੇ, ਲੋਕ ਕੁਝ ਘਟ ਗਏ ਨੇ, ਉਹ ਮੇਰਾ ਖਿਆਲ ਪ੍ਰੋਬਲਮ ਦੀ ਵਜ੍ਹਾ ਨਾਲ ਥੋੜਾ ਜਿਹਾ ਫਿਕਸ ਕਰਦੇ ਟਾਈਮ ਲੱਗ ਗਿਆ। ਠੀਕ ਹੈ, ਅੱਗੇ ਤੁਸੀਂ ਗੱਲ ਵਧਾਓ। ਹਾਂਜੀ, ਜੋ ਪੁੱਛਿਆ ਗਿਆ ਜੀ, ਕਈ ਸਾਰੇ ਪੁੱਛੇ ਆਪ ਨਾ ਜਾਂਦੀ ਸਹੁਰੇ ਲੋਕੀ ਮੱਤਾਂ ਦੇ। ਆਪ ਨਾ ਜਾਂਦੀ ਸਹੁਰੇ ਲੋਕੀ ਮੱਤਾਂ ਦੇ ਮਤਲਬ ਹੈ ਜੀ ਆਪ ਕੋਈ ਕੰਮ ਨਾ ਕਰਨਾ ਤੇ ਲੋਕਾਂ ਨੂੰ ਕਹਿਣਾ ਤੂੰ ਕਰ ਲੈ, ਤੂੰ ਏਦਾਂ ਕਰੇ ਬਹੁਤ ਵਧੀਆ ਰਹੇਗਾ। ਇਸੇ ਤਰ੍ਹਾਂ ਹੋਰ ਕਹੇਗੇ
ਬਹੁਤੇ ਨੂੰ ਪਈ ਥੋੜਿਓਂ ਵੀ ਗਈ, ਰੂਬੀ ਵਰਕ ਜੀ ਕਹਿੰਦੇ ਰਹੇ। ਉਹ ਜਿਹਨੂੰ ਅੰਗਰੇਜ਼ੀ ਕਹਿੰਦੇ ਨਾ, ਬਰਡ ਇਨ ਹੈਂਡ ਇਜ਼ ਵਰਥ ਟੂ ਇਨ ਦਾ ਬੁਸ਼, ਕਿ ਬਹੁਤੇ ਲਾਲਚ ਨਾ ਕਰੋ, ਜੇ ਥੋੜੇ ਜਿਹੀ ਸਬਰ ਕਰੋ, ਬਹੁਤੇ ਨੂੰ ਪਈ ਥੋੜਿਓਂ ਵੀ ਗਈ, ਬਹੁਤੇ ਦੇ ਪਿੱਛੇ ਨਾ ਜਾਓ। ਅੱਛਾ, ਬਦਾਵੇ ਕਿਹਨੂੰ ਕਹਿੰਦੇ ਆ? ਬਦਾਵੇ ਇਹ ਪੁੱਛਿਆ ਚੌਧਰੀ ਅਰਸਲਾਨ ਹੈਦਰ ਸਾਹਿਬ ਨੇ। ਬਦਾਵਾ ਕਿਹਨੂੰ ਕਹਿੰਦੇ? ਬਦਾਵਾ ਕਿਹਾ ਜਾਂਦਾ ਜੀ ਕਿ ਕਿਸੇ ਨੂੰ ਗੁੱਡ ਬਾਏ ਕਹਿਣਾ, ਕਿਸੇ ਨੂੰ ਹਮੇਸ਼ਾ ਲਈ ਗੁੱਡ ਬਾਏ ਕਹਿ ਦੇਣਾ, ਉਹ ਬਦਾਵਾ ਹੈ ਜੀ। ਮਜ਼ਾ ਆ ਗਿਆ ਜੀ ਤੁਹਾਡੀ ਗੱਲਾਂ ਦਾ ਜੀ। ਲੋਕ ਕਹਿੰਦੇ ਸਾਨੂੰ ਕਿ ਮੈਸੇਜ ਭੇਜਿਆ ਗਿਆ ਜੀ, ਬਹੁਤ ਸਾਨੂੰ ਵੀ ਬੜਾ ਮਜ਼ਾ ਆ ਰਿਹਾ ਤੁਹਾਡੇ ਨਾਲ ਗੱਲਾਂ ਕਰਕੇ। ਸਵਾ ਨੇਜ਼ੇ ਸਿਮਰਨਜੋਤ ਸਿੰਘ ਮੱਕੜ ਜੀ, ਕਾਲ ਤਾਂ ਲਓ ਭਾਜੀ। ਅਫਸਰ ਗੁੱਜਰ ਸਾਹਿਬ ਕਹਿ ਰਹੇ ਨੇ ਜੀ ਸਾਨੂੰ ਨਾ ਫਿਕਸ ਕਰ ਦੇਣਾ। ਮੁਹੰਮਦ ਅਦੀਮ ਸਿਆਲ ਸਾਹਿਬ ਕਹਿੰਦੇ ਸਾਨੂੰ ਫਿਕਸ ਨਾ ਕਰਨਾ, ਜਿਹੜਾ ਕੁਝ ਫਿਕਸ ਕਰਨਾ ਉਹ ਵੀ ਫਿਕਸ ਕਰਨਾ ਜੀ। ਨਹੀਂ ਜੀ ਸਿਆਲ ਸਾਹਿਬ, ਤੁਹਾਨੂੰ ਫਿਕਸ ਨਹੀਂ ਕਰਾਂਗੇ। ਲੋਡਾ ਵੇਲਾ ਕਿਹਨੂੰ ਕਹਿੰਦੇ? ਪ੍ਰਿਤਪਾਲ ਢੀਂਡਸਾ ਜੀ, ਅਸੀਂ ਇਸ ਬਾਰੇ ਕੱਲ ਵੀ ਗੱਲ ਕਰ ਚੁੱਕੇ ਹਾਂ ਜੀ, ਅਸੀਂ ਰਿਪੀਟ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ। ਅੱਛਾ, ਅਰੋੜਾ ਸਾਹਿਬ ਪੁੱਛਦੇ ਪਿੰਡ ਨੂੰ ਚੱਕ ਕਿਉਂ ਕਹਿੰਦੇ ਨੇ ਜੀ? ਇਹ ਚੱਕ ਕਹਿਣ ਦੀ ਬੜੀ ਇੰਟਰਸਟਿੰਗ ਗੱਲ ਹੈ। ਇਹਦੇ ਵਿੱਚ ਜਿਹੜਾ ਬ੍ਰਿਟਿਸ਼ ਨੇ ਜਦੋਂ ਚੱਕ ਵਸਾਣੇ ਸ਼ੁਰੂ ਕੀਤੀ, ਚੱਕ ਜਿਹੜੇ ਸੀ ਉਹ ਚੈਕਰ ਮਾਰਕ ਵਰਗੇ ਸੀ, ਯਾਨੀ ਕਿ ਸੜਕਾਂ ਸਿੱਧੀਆਂ ਕੱਢੀਆਂ ਸੀ, ਜਿਵੇਂ ਚੈੱਕ ਬਣਾਇਆ ਜਾਂਦਾ ਹੈ। ਸੋ ਜਿਹੜਾ ਇੱਕ ਜ਼ਮੀਨ ਦਾ ਇੱਕ ਟੋਟਾ ਜਿਹੜਾ ਬਿਲਕੁਲ ਰੈਕਟੈਂਗੂਲਰ ਸੀ ਜਾਂ ਸਕੁਏਅਰ ਸੀ, ਚੈੱਕ ਮਾਰਕ ਵਰਗਾ ਸੀ, ਇਸ ਕਰਕੇ ਉਹਨਾਂ ਨੂੰ ਜਿਹੜਾ ਨਾਂ ਚੈੱਕ ਦਿੱਤਾ, ਕਿਉਂਕਿ ਸੜਕਾਂ ਉਸ ਵੇਲੇ ਨਵੀਆਂ ਬਣੀਆਂ ਸਨ। ਬਹੁਤੇ ਜਿਹੜੇ ਪੁਰਾਣੇ ਸ਼ਹਿਰ ਸੀ ਉਹਨਾਂ ਦੀ ਸੜਕਾਂ, ਜਿਵੇਂ ਫੈਸਲਾਬਾਦ ਦੇ ਵਿੱਚ ਸੜਕਾਂ ਜਿਹੜੀਆਂ ਨੇ ਗੋਲ ਚੱਕਰ ਤੋਂ 8 ਸੜਕਾਂ ਨਿਕਲਦੀਆਂ ਨੇ, 8 ਬਾਜ਼ਾਰਾਂ ਨੂੰ ਨਿਕਲਦੀਆਂ ਸੜਕਾਂ, ਉਹ ਚੈੱਕ ਮਾਰਕ ਵਰਗੀਆਂ ਨਹੀਂ ਸੀ, ਗੋਲ ਚੱਕਰ ਹੁੰਦੇ ਸੀ। ਪਰ ਅੰਗਰੇਜ਼ਾਂ ਨੇ ਜਦੋਂ ਪਿੰਡ ਵਸਾਏ ਤੇ ਉਹਨਾਂ ਨੇ ਚੱਕ ਵਸਾਏ, ਰੈਕਟੈਂਗੂਲਰ ਜਾਂ ਸਕੁਏਅਰ ਮਾਰਕ ਵਿੱਚ ਵਸਾਏ, ਇਸ ਕਰਕੇ ਉਹਨੂੰ ਚੱਕ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਦਿੱਲੀ ਵਿੱਚ ਅਜੇ ਬਹੁਤ ਸਾਰੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਚਾਰੋਂ ਪਾਸੇ ਮਕਾਨ ਨੇ, ਵਿਚਕਾਰ ਜਿਹੜਾ ਉਹਨਾਂ ਦਾ ਗਰਾਊਂਡ ਹੈ, ਖੇਡਣ ਦਾ ਮੈਦਾਨ ਹੈ, ਉਹਨਾਂ ਨੂੰ ਸਕੁਏਅਰ ਕਿਹਾ ਜਾਂਦਾ ਹੈ ਜੀ। ਇਹ ਮੈਡੀਸਨ ਸਕੁਏਅਰ ਹੈ, ਜਿਸ ਤਰ੍ਹਾਂ ਸਕੁਏਅਰ ਜਿਹੜੇ ਨਿਊਯਾਰਕ ਦੇ ਵਿੱਚ ਨੇ ਸੜਕਾਂ ਦਾ ਜਿਹੜਾ ਕ੍ਰਿਸ ਕ੍ਰਾਸ, ਉਹਨੂੰ ਸਕੁਏਅਰ ਕਹਿੰਦੇ। ਇਸ ਤਰ੍ਹਾਂ ਇਹ ਚੱਕ ਵੀ ਬਣਾਏ ਗਏ। ਅੱਛਾ, ਕੋਇਲੇ ਦੀਆਂ ਟੱਕਰਾਂ ਦਾ ਮਤਲਬ ਹੈ ਜੀ ਟਾਈਮ ਗੁਜ਼ਰ ਗਿਆ ਜੀ, ਵਕਤ ਗੁਜ਼ਰਨ ਤੋਂ ਬਾਅਦ ਕੋਈ ਕੰਮ ਕਰਨਾ, ਵੇਲੇ ਦੇ ਕੰਮ ਕੋਇਲੇ ਦੀਆਂ ਟੱਕਰਾਂ, ਜਿਹਨੂੰ ਕਹਿੰਦੇ ਨੇ ਕਿ ਇਹਨੂੰ ਕਿਹਾ ਜਾਂਦਾ ਅੰਨੀ ਕੁਕੜੀ ਖਸਖਸ ਦਾ ਚੋਗਾ। ਅਤਿੰਦਰ ਸਿੰਧੂ ਜੀ ਪੁੱਛਦੇ ਆ, ਅੰਨੀ ਕੁਕੜੀ ਖਸਖਸ ਦਾ ਚੋਗਾ। ਇਹ ਜੀ ਬੁੱਢੀ ਘੋੜੀ ਲਾ ਲਗਾਮ ਵਾਲੀ ਗੱਲ ਹੈ ਜੀ, ਬਿਲਕੁਲ ਉਹੀ ਚੀਜ਼ ਹੈ ਜਿਹੜੀ ਤੁਸੀਂ ਪੁੱਛਿਆ। ਮੈਂ ਅੱਜ ਇਹ ਤੇ ਗੱਲ ਕੀਤੀ ਸੀ ਬੁੱਢੀ ਘੋੜੀ ਲਾ ਲਗਾਮ। ਉਹ ਸਾਡੇ ਜਿਹੜੇ ਇੱਕ ਮਿਨਿਸਟਰ ਹੈ ਤੇ ਉਹਨੂੰ ਅੱਜ ਬਦਲ ਦਿੱਤਾ ਗਿਆ, ਉਹ ਭੱਜ ਕੇ ਰਲ ਗਈ ਸੀ। ਫੀਮੇਲਸ ਆਪਾਂ ਲੇਡੀਜ਼ ਦਾ ਉਹ ਐਡੀ ਜਲਦੀ ਕਮੈਂਟ ਨਹੀਂ ਕਰਦੇ, ਲੇਕਿਨ ਉਹਦੀ ਕੀ ਕਹਿੰਦੇ ਜ਼ੁਬਾਨ ਵਾਹਵਾ ਹੀ ਲੰਮੀ ਸੀ। ਗਵਰਨਮੈਂਟ ਆਫ ਪਾਕਿਸਤਾਨ ਇਮਰਾਨ ਖਾਨ ਨੇ ਅੱਜ ਉਹਨੂੰ ਉਹਦੇ ਤੋਂ ਵੀ ਲਾਤਾ, ਤੇ ਉਹ ਮੇਕਅਪ ਵਾਸਤੇ ਉਹਨੇ ਟੀਮ ਪੂਰੀ ਰੱਖੀ ਹੁੰਦੀ ਹੈ ਆਉਣ ਤੋਂ ਪਹਿਲਾਂ। ਤੇ ਉਹ ਸਾਡੇ ਮੇਰੇ ਤਾਇਆ ਜੀ ਲੱਗਦੇ ਆ, ਉਹ ਜਦੋਂ ਉਹਨੇ ਆਉਣਾ ਨਾ, ਹੁਣ ਨਾਂ ਨਹੀਂ ਲੈਂਦਾ ਮੈਂ, ਜਦੋਂ ਉਹਨੇ ਟੀਵੀ ਤੇ ਆਉਣਾ ਨਾ, ਉਹਨੇ ਬੁੱਢੀ ਘੋੜੀ ਲਾ ਲਗਾਮ, ਉਹਨੇ ਮੇਕਅਪ ਕੀਤਾ, ਪੂਰੀ ਕਹਿਣਾ ਕਮੈਂਟ ਪਾਸ ਕਰਨਾ ਬੁੱਢੀ ਘੋੜੀ ਲਾ ਲਗਾਮ। ਚਲੋ ਜੀ, ਤੁਸੀਂ ਨਾਂ ਨਾ ਲਓ, ਕੋਈ ਗੱਲ ਨਹੀਂ, ਤੁਸੀਂ ਰਹਿਣਾ ਜੀ ਉੱਥੇ, ਤੁਸੀਂ ਨਾਂ ਨਾ ਲਓ। ਤੁਹਾਡੇ ਨਾਲ ਖੋਰ ਮੀਆਂ ਯਾਸਰ ਲਾਹੌਰੀ ਸਾਹਿਬ ਨੇ। ਲਾਹੌਰੀ ਸਾਹਿਬ ਜੀ ਆਇਆਂ ਨੂੰ ਜੀ ਅਸਲਾਮ ਵਾਲੇਕਮ। ਸਭ ਤੋਂ ਪਹਿਲੇ ਨਾਸਰ ਭਾਈ ਅਸਲਾਮ ਵਾਲੇਕਮ, ਤੇ ਸਭ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ। ਤੇ ਨਾਸਰ ਭਾਈ ਮੇਰਾ ਸਿਰਫ ਇੱਕ ਛੋਟਾ ਜਿਹਾ ਕੁਐਸਚਨ ਹੈਗਾ, ਵਰਡ ਹੈਗਾ ਸਬਾਤ, ਕਿਹਨੂੰ ਕਹਿੰਦੇ ਨੇ? ਸਬਾਤ, ਸਮਾਦ, ਸਬਾਤ, 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 SAMAD, SABAAT, SAVAA। ਨਹੀਂ ਵੀਰ, ਮੈਨੂੰ ਨਹੀਂ ਪਤਾ। ਸਵਾਦ, ਅੱਛਾ ਸਵਾਦ। ਮੈਂ ਤੁਹਾਨੂੰ ਦੱਸਦਾ, ਪਹਿਲੇ ਕੱਚੇ ਹੁੰਦੇ ਆ ਨਾ ਛੋਟੇ। ਜੀ ਦੱਸੋ। ਸਵਾਦ ਇੱਕ ਤੇ ਕਹਿੰਦੇ ਨਾ ਮਜ਼ਾ ਲੈਣਾ, ਜਿਹਨੂੰ ਕਹਿੰਦੇ ਸਵਾਦ ਲੈਣਾ। ਉਹ ਕੀ ਕਹਿੰਦੇ ਨਾ, ਕੁੱਤੀ ਸਵਾਦ ਲੈਂਦੀ ਦੀ ਟਰੱਕ ਥੱਲੇ ਆ ਗਈ। ਨਹੀਂ ਨਾਸਰ ਭਾਈ, ਤੁਸੀਂ ਵਰਡ ਗੋੜਾ ਸੁਣੇ, ਸਬਾਤ ਕਹਿੰਦੇ। ਸਬਾਤ ਨੂੰ ਕਹਿੰਦੇ ਜਿਸ ਅਸੀਂ ਪੁਰਾਣੇ ਜ਼ਮਾਨੇ 'ਚ ਲੂਣ ਮਿਰਚਾਂ ਚੀਜ਼ਾਂ ਰੱਖੀਆਂ ਸੀ, ਸਬਾਤ ਉਹਨੂੰ ਕਹਿੰਦੇ ਸੀ। ਸਬਾਤ, ਬਿਲਕੁਲ। ਜਿਹੜਾ ਕਿਚਨ ਹੁੰਦਾ ਸੀ ਘਰਾਂ ਦੇ ਵਿੱਚ, ਕਿਚਨ ਦੇ ਨਾਲ ਹੀ ਸਬਾਤ ਬਣਾਈ ਹੁੰਦੀ ਸੀ, ਜਿਹਦੇ ਚ ਕਾੜਨੀ ਜਿਹੜੀ ਆ ਦੁੱਧ ਵਾਲੀ ਰੱਖਦੇ, ਤੇ ਉਹਨੂੰ ਲੱਕੜ ਦਾ ਦਰਵਾਜ਼ਾ ਲੱਗਾ ਹੁੰਦਾ ਹੈ, ਤੇ ਚੋਰੀ ਦੁੱਧ ਪੀਜਦੇ ਕਿਤੇ। ਬਿਲਕੁਲ। ਤੇ ਨਾਲੇ ਦੂਸਰੀ ਮੈਂ ਛੋਟੀ ਇੱਕ ਮਿੰਟ ਤੁਹਾਡਾ ਲਵਾਂਗਾ। ਛੋਟੀ ਗੱਲ ਇਹ ਸੀ, ਮੈਂ ਤੁਹਾਨੂੰ ਕਿਹਾ ਵੀ ਸੀ ਕਿ ਤਾਇਆ ਸਾਹਿਬ ਨਾਲ ਮੈਂ ਕਰਨਾ ਸੀ, ਥੋੜਾ ਆਪਾਂ ਪ੍ਰੋਗਰਾਮ ਕਰਨਾ ਸੀ, ਤੇ ਉਹ ਗੁਰਦਾਸਪੁਰ ਜ਼ਿਲ੍ਹਾ ਜੇ ਤੇ ਤਹਿਸੀਲ ਹੈਗੀ ਬਟਾਲਾ, ਤੇ ਉਹਨਾਂ ਲਾਗੇ ਛਾਗੇ ਜਿਹੜੇ ਪਿੰਡ ਸੀ ਨਾ, ਮੇਰੇ ਤਾਇਆ ਜੀ ਉਹ ਰਹਿੰਦੇ ਨੇ ਪੇਰੋ ਸ਼ਾਹ ਪਿੰਡ ਸੀ,
ਉਹਦੇ ਲਾਗੇ ਛਾਗੇ 2 ਪਿੰਡ ਸੀ, ਭੋਮਾ ਤੇ ਭੋਜਾ, ਇਹ 2 ਪਿੰਡ ਹੈਗੇ ਸੀ ਉਹਨਾਂ ਲਾਗੇ। ਮੈਂ ਯਾਰ ਤੇਰੀ ਗੱਲ ਕਰਦਾ ਜਾਂਦਾ ਵਾ, ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਿੰਨੇ ਵੀ ਇੰਡੀਅਨ ਪੰਜਾਬ ਦੇ ਲੋਕ ਨੇ ਨਾ, ਉਹਨਾਂ ਨਾਲ ਆਪਸ ਦੇ ਵਿੱਚ ਥੋੜੀ ਜੀ ਤਾਲਮੇਲ ਬਣਾਓ, ਤਾਂ ਕਿ ਥੋੜਾ ਜਿਹਾ ਅਸੀਂ ਤੇ ਕੋਸ਼ਿਸ਼ ਕਰਾਂਗੇ, ਜੇਕਰ ਆਪਣੇ ਤੌਰ ਤੇ ਤੁਸੀਂ ਕੋਸ਼ਿਸ਼ ਕਰੋ, ਕੋਈ ਔਖਾ ਕੰਮ ਨਹੀਂ ਹੈਗਾ। ਚਲੋ ਬਹੁਤ ਬਹੁਤ ਸ਼ੁਕਰੀਆ, ਬਹੁਤ ਅੱਛਾ। ਹਾਂਜੀ ਅਰੋੜਾ ਸਾਹਿਬ, ਲੂਣ ਦਾ ਇੱਕ ਸਾਡੇ ਮਿੱਤਰ ਨੇ ਕਿਹਾ ਜੀ ਲੂਣ ਦਾ ਨਹੀਂ ਸਵਾਦ ਕਹਿੰਦੇ ਨੇ ਜੀ, ਇਹ ਵੀ ਸਾਨੂੰ ਦੱਸਿਆ ਹੈ ਭਾਜੀ। ਵੈਰੀ ਨਾਈਸ ਪ੍ਰੋਗਰਾਮ। ਸੁਰਜੀਤ ਸਿੰਘ ਜੀ ਕਹਿ ਰਹੇ ਨੇ ਵੇਸਟ ਲੋਸਾਮ ਕੇ ਬਾਰਸੀਲੋਨਾ ਸਪੇਨ ਤੋਂ ਸਾਡੇ ਨਾਲ ਜੁੜੇ ਹੋਏ ਨੇ ਜੀ। ਦੌਰੀ ਡੰਡਾ ਕਹਿੰਦੇ ਪ੍ਰਤਪਾਲ ਢੀਂਡਸਾ ਜੀ ਢੀਂਡਸਾ ਪੁੱਛ ਰਹੇ ਨੇ ਕਿਹਨੂੰ ਕਹਿੰਦੇ। ਦੌਰੀ ਡੰਡੇ ਦੀ ਗੱਲ ਅਸੀਂ ਕੱਲ ਵੀ ਕੀਤੀ ਸੀ। ਦੌਰੀ ਪੱਥਰ ਦਾ ਬਣਿਆ ਉਹ ਭਾਂਡਾ ਹੈ ਜਿਸ ਦੇ ਵਿੱਚ ਚਟਨੀ, ਮਸਾਲੇ, ਅਦਰਕ ਆਦਿ ਕੁੱਟੇ ਜਾਂਦਾ। ਡੰਡਾ ਦਾ ਮੋਟਾ ਸਾਰਾ ਡੰਡਾ ਜਿਹੋ ਜਿਹਾ ਹੁੰਦਾ ਹੀ ਆ, ਉਹੋ ਜਿਹੀ ਆ, ਚੰਗੇ ਭਾਰੇ ਅੱਛਾ ਮੈਂ ਦੱਸਦਾ ਜਾਵਾਂ, ਇਹ ਪੁਰਾਣਾ ਨਹੀਂ, ਹੁਣ ਵੀ ਇਸਤੇਮਾਲ ਹੁੰਦਾ। ਔਰ ਜਿੱਥੇ ਅਸੀਂ ਛੋਟਾ ਜਿਹਾ ਸਟੂਡੀਓ ਬਣਾਇਆ ਤੇ ਮੇਰੇ ਘਰ ਦਾ ਕਿਚਨ ਉਹਦੇ ਲੱਗ ਹੀ ਹੈ ਬਿਲਕੁਲ। ਉਹ ਵੈਸੇ ਤੇ ਆਵਾਜ਼ ਨਹੀਂ ਆਉਂਦੀ, ਸਾਊਂਡ ਪ੍ਰੂਫ ਬਣਾਇਆ, ਤੇ ਜਦੋਂ ਕੁੰਡੀ ਡੰਡਾ ਵੱਜਦਾ ਨਾ, ਹੁਣ ਵੀ ਵੱਜਦਾ, ਸੋਚੇ ਬਹੁਤਾ ਸਵਾਦ ਆਉਂਦਾ, ਤੇ ਹੁਣ ਵੀ ਆਵਾਜ਼ ਆਉਂਦਾ ਵੀ ਫਿਰ ਡੀਕੀ ਦਾ ਕੁੰਡੀ ਡੰਡਾ ਬੰਦ ਹੋਣਾ, ਫਿਰ ਕੰਮ ਸ਼ੁਰੂ ਕਰਾਂਗੇ। ਅੱਛਾ ਜੀ, ਬਹੁਤ ਸਾਰੇ ਸਾਡੇ ਦੋਸਤ ਮਿੱਤਰ ਬਹੁਤ ਸਾਰੀ ਗੱਲਾਂ ਕਹਿ ਰਹੇ ਨੇ। ਇਹ ਨਾਲ ਹੀ ਸਾਨੂੰ ਸਿਆਲਕੋਟ ਤੋਂ ਵੀ ਸਾਡੇ ਨਾਲ ਜੁੜੇ ਨੇ ਜਮਸ਼ੇਦ ਇਕਬਾਲ ਸਾਹਿਬ ਨੇ, ਮੀਆਂ ਜੀ ਸਾਡੇ ਨਾਲ ਉਹ ਹਾਲ ਚਾਲ ਪੁੱਛ ਰਹੇ ਨੇ ਜੀ। ਅੱਛਾ ਜੀ, ਥੋੜੇ ਜਿਹਾ ਵਾਪਸ ਆਪਣਾ ਉਧਰੋਂ ਧਿਆਨ ਕਰਦੇ ਹਾਂ। ਰੂਬੀ ਵਿਰਕ ਜੀ ਪੁੱਛ ਰਿਹਾ, ਬਸ਼ਰਮਾ ਦੀ ਦਾਲ ਡੁੱਲ ਗਈ, ਕਹਿੰਦੇ ਅਸੀਂ ਡੋਲ ਕੇ ਖਾਂਦੇ ਆ। ਬਸ਼ਰਮਾ ਦੀ ਦਾਲ ਡੁੱਲ ਗਈ, ਉਹ ਕਹਿੰਦੇ ਅਸੀਂ ਡੋਲ ਕੇ ਖਾਂਦੇ ਆ, ਇਹਦਾ ਕੀ ਮਤਲਬ ਜੀ? ਹੁਣ ਇਹ ਤੁਸੀਂ ਦੱਸਣਾ ਜੀ। ਬਸ਼ਰਮਾ ਦੀ ਦਾਲ ਰੁੜ ਗਈ ਤੇ ਅਸੀਂ ਡੋਲ ਕੇ ਖਾਂਦੇ ਆ। ਇਹਦਾ ਥੋੜਾ ਆਈਡੀਆ ਤਾਂ ਮੈਨੂੰ ਹੈ, ਲੇਕਿਨ ਇਹ ਤਾਂ ਆਪਾਂ ਕਮੈਂਟ ਸੈਕਸ਼ਨ 'ਚ ਵੇਖਦੇ ਹਾਂ, ਤੁਹਾਨੂੰ ਪਤਾ ਹੈ ਤੁਸੀਂ। ਮੈਂ ਸਮਝਦਾ ਇੱਕ ਚੋਰ ਤੇ ਉੱਤੋਂ ਹਰਾਮਖੋਰ, ਬਈ ਇੱਕ ਤਾਂ ਗਲਤੀ ਕਰ ਲਈ ਵੀ ਦਾਲ ਡੋਲ ਲਈ ਹੈ, ਜੇ ਤੁਸੀਂ ਦਾਲ ਡੋਲ ਹੀ ਨਹੀਂ ਤਾਂ ਆਪਣੀ ਗਲਤੀ ਮੰਨਣ ਦੀ ਥਾਂ ਤੁਸੀਂ ਇਹ ਕਹਿ ਦਵੋ ਕਿ ਵੀ ਨਹੀਂ ਜੀ ਅਸੀਂ ਤਾਂ ਖਾਂਦੇ ਹੀ ਨਹੀਂ, ਅਸੀਂ ਦਾਲ ਨੂੰ ਡੋਲ ਕੇ ਖਾਂਦੇ ਹਾਂ, ਸਾਡੇ ਉਹਦਾ ਇਹੀ ਤਰੀਕਾ ਹੀ ਸਾਡਾ ਇਹ ਬਣਿਆ ਕਿ ਡੋਲ ਕੇ ਦਾਲ ਖਾਣੀ ਹੈ। ਸੋ ਇਹ ਹੈ ਜੀ ਜਿਹੜੀ ਗੱਲ ਰੂਬੀ ਵਿਰਕ ਜੀ ਨੇ ਕਹੀ। ਮੈਂ ਇਸ ਦੇ ਨਾਲ ਗੱਲ ਕਰ ਲਵਾਂ, ਆਪਣੇ ਹਿੰਦੁਸਤਾਨੀ ਪੰਜਾਬੀ ਵੀਰਾਂ ਦੇ ਨਾਲ ਵੀ ਗੱਲ ਕਰਨੀ ਮੇਰੀ ਬਣਦੀ ਹੈ, ਇਸ ਕਰਕੇ ਬਣਦੀ ਹੈ ਕਿ ਜਿਸ ਤਰ੍ਹਾਂ ਕਿ ਹੁਣ ਸਿਮਰਨਜੋਤ ਮੱਕੜ ਜੀ ਨੇ ਸਾਡੇ ਸਾਹਮਣੇ ਰੱਖੇ 2 ਲਫ਼ਜ਼ ਸਾਡੇ ਸਾਹਮਣੇ ਰੱਖੇ ਕਿ ਅਸੀਂ ਆਪਣੀ ਸ਼ਬਦਾਵਲੀ ਵਿੱਚੋਂ ਅਸੀਂ ਇਹ ਆਪਣੀ 35 ਵਿੱਚੋਂ ਗਵਾ ਲਏ ਨੇ, ਅਸੀਂ ਲੈਟਰਸ ਗਵਾਉਣੇ ਸ਼ੁਰੂ ਕਰਦੇ ਨੇ। ਇਸ ਤਰ੍ਹਾਂ ਸਾਡੀ ਗੱਗੇ ਪੈਰ ਬਿੰਦੀ, ਅਸੀਂ ਗਰੀਬ ਨੂੰ ਗਰੀਬ ਕਹਿਣਾ ਸ਼ੁਰੂ ਕਰ ਦਿੱਤਾ, ਅਸੀਂ ਉਹ ਗਵਾ ਲਿਆ। ਉਹ ਧਿਆਨ ਦਿਓ, ਜਿਹੜੀ ਨੁਕਤੇ ਜਿਹੜੀ ਬਿੰਦੀਆਂ ਲੱਗਦੀਆਂ ਨੇ ਉਹਦਾ ਖਾਸ ਮਤਲਬ ਨੇ। ਜੇ ਉਹਨਾਂ ਨੂੰ ਅਸੀਂ ਖੱਖੇ ਪੈਰ ਬਿੰਦੀ ਲੈ ਕੇ ਖਾਸ ਨਾ ਬਣਾਇਆ ਤੇ ਫਿਰ ਉਹ ਫਿਰ ਖਾਸ ਰਹਿ ਜਾਣਾ ਤੇ ਉਹਦਾ ਸਵਾਦ ਨਹੀਂ ਆਣਾ। ਇਸ ਤਰ੍ਹਾਂ ਗੱਗੇ ਪੈਰੀ ਬਿੰਦੀ, ਖੱਖੇ ਪੈਰੀ ਬਿੰਦੀ, ਇਹਨਾਂ ਸਾਨੂੰ ਪੜ੍ਹਿਆ ਕਰੋ, ਨੁਕਤਿਆਂ ਦੇ ਧਿਆਨ ਤੇ ਥੋੜੀ ਜਿਹੀ ਤਵੱਜੋ ਦਿਆ ਕਰੋ। ਇਸ ਮੱਕੜ ਸਾਹਿਬ ਨੇ ਖਾਸ ਤੌਰ ਤੇ ਸਾਡਾ ਧਿਆਨ ਉਸ ਪਾਸੇ ਦਵਾਇਆ। ਅੱਛਾ ਜੀ, ਅੱਗੇ ਪੁੱਛਿਆ ਜੀ ਸਾਨੂੰ ਟੈਕਸਲਾ ਦੀ ਡੋਰੀਆਂ ਬਹੁਤ ਮਸ਼ਹੂਰ ਨੇ। ਅੱਛਾ ਜੀ, ਟੈਕਸਲਾ ਦੀ ਗੱਲ ਕੀਤੀ ਹੈ ਜੀ। ਬਹੁਤ ਸਾਰੇ ਦੋਸਤ ਸਾਡੇ ਨਾਲ ਬਹੁਤ ਸਾਰੀ ਗੱਲਾਂ ਹੋਰ ਵੀ ਕਰ ਰਹੇ ਨੇ, ਸਾਡੇ ਕੁਛ ਚੀਜ਼ਾਂ ਮਿਕਸ ਹੋ ਰਹੀਆਂ ਨੇ। ਅਰਸ਼ਦ ਬਲੋਚ ਸਾਹਿਬ ਕਹਿ ਰਹੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਅੱਛਾ ਜੀ, ਅੰਨੀ ਵੰਡੇ ਸ਼ੇਰ ਨਹੀਂ ਮੁੜ ਆਪਣਿਆਂ ਨੂੰ। ਅਨੂ ਜੋਸਨ ਜੀ ਅਸੀਂ ਕੱਲ ਵੀ ਦੀ ਗੱਲ ਕੀਤੀ ਸੀ, ਸਭ ਤੋਂ ਸ਼ੁਰੂਆਤ ਹੀ ਮੇਰੇ ਪ੍ਰੋਗਰਾਮ ਦੀ ਇੱਥੋਂ ਹੋਈ ਸੀਗੀ, ਤੇ ਨਾਸਰ ਸਾਹਿਬ ਨੇ ਵੀ ਦੱਸਿਆ ਸੀ ਕਿ ਵੀ ਆਪਣੇ ਘਰ ਭਰੀ ਜਾਣਾ, ਜੋ ਕਿ ਸਾਡੇ ਪੋਲੀਟੀਕਲ ਲੀਡਰ ਅਕਸਰ ਕਰਦੇ ਹੁੰਦੇ ਨੇ। ਜੇ ਕਿ ਲੀਡਰ ਮੈਂ ਨਾ ਅਕਸਰ ਪਿੰਡਾਂ ਦੇ ਵਿੱਚ ਨਾ ਥੋੜਾ ਜਿਹਾ ਨਾਲ ਮਜ਼ਾਕ ਵੀ ਹੋਣਾ ਚਾਹੀਦਾ। ਮਾਈਆਂ ਕੁਛ ਹੁੰਦੀਆਂ ਬੜੀਆਂ ਗਰਮ ਸੁਭਾਅ ਦੀਆਂ, ਤੇ ਸਾਡੇ ਇੱਥੇ ਇੱਕ ਸਰਵਿਸ ਹੈ 15 ਸਰਵਿਸ ਹੈ, ਉਹਨਾਂ ਨੇ ਫੋਰਸ ਬਣਾਈ ਹੈ ਕਿ ਕੁਇਕ ਰਿਸਪੌਂਸ ਜਦੋਂ ਕਾਲ ਕਰੋ 15 ਤੇ ਕਾਲ ਕਰੋ, ਕੋਈ ਵੀ ਹਾਦਸਾ ਹੋ ਜਾਂਦਾ ਇਸ ਤਰ੍ਹਾਂ ਦਾ ਮਸਲਾ, ਤੇ ਉਹ ਫੋਰਸ ਜਿਹੜੀ ਲੀਡ ਫੋਰਸ ਹੈ ਫੌਰੀ ਪਹੁੰਚਦੀ ਉੱਥੇ। ਤੇ ਸਾਡੇ ਪਿੰਡ 'ਚ ਉਹਦੇ ਮਾਈ ਦਾ ਨਾਮ ਪਾਇਆ 15। ਉਹਦਾ ਸੁਭਾਅ ਬੜਾ ਗਰਮ ਹੈ ਮਾਈ ਦਾ ਨਾ। ਤੇ ਉਹ ਥੋੜੇ ਦਿਨ ਪਹਿਲੋਂ ਦਾ ਵਾਕਿਆ, ਬਲਕਿ ਪਰਸੋਂ ਚੌਥ ਦਾ, ਤੇ ਉਹ ਕੁਝ ਦੋਸਤਾਂ ਨੇ ਅਰੇਂਜ ਕੀਤਾ ਰਾਸ਼ਨ ਵਗੈਰਾ ਦੇਣ ਦਾ ਨਾ। ਮੈਂ ਤੇ ਇੱਕ ਹੋਰ 2-4 ਦੋਸਤਾਂ ਨੇ, ਚਲੋ ਅਸੀਂ ਕਿਹਾ ਵੀ ਲੋਕਾਂ ਦੇ ਘਰਾਂ 'ਚ ਜਾ ਕੇ ਨਾ ਡਿਸਾਈਡ ਕੀਤਾ ਵੀ ਦੇਵਾਂਗੇ, ਕਿਸੇ ਨੂੰ ਆਪਾਂ ਦੱਸਣਾ ਨਹੀਂ। ਉਹ ਨਾ ਉਹਨੂੰ ਪਤਾ ਲੱਗਾ ਨਾ, ਤੇ ਉਹ 3-4 ਉਹਨੇ ਮਹੱਲੇ ਦੀਆਂ ਨਾ ਜਿਹੜੇ ਕਸਬੇਦਾਰਾਂ ਦੀਆਂ ਜਨਾਨੀਆਂ, ਔਰਤਾਂ, ਕਸਬੇਦਾਰਾਂ ਦਾ ਮਤਲਬ ਵੀ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ, ਘੁਮਿਆਰ, ਮਾਛੀ ਰਾਹੀਂ, ਇਸ ਤਰ੍ਹਾਂ ਦੇ, ਸੌਰੀ ਰਾਹੀਂ ਕਹਿੰਦਾ ਆਪਣਾ, ਇਸ ਤਰ੍ਹਾਂ ਦੇ ਜਿਹੜੇ ਜੀਵ ਹੁੰਦੇ ਨੇ, ਉਹਨਾਂ ਨੂੰ ਲੈ ਕੇ ਉਹਨਾਂ 3-4 ਨੂੰ ਆ ਕੇ ਦੋ ਇਹਨਾਂ ਨੂੰ। ਮੈਂ ਕਿਹਾ ਵੀ ਅਸੀਂ ਇਸ ਤਰ੍ਹਾਂ ਨਹੀਂ ਦੇਣਾ, ਮੇਰੇ ਤੋਂ ਵੱਡਾ ਹੁੰਦਾ ਵੀ ਅਸੀਂ ਤੇ ਚੁੱਪ ਕਰਕੇ ਘਰਾਂ ਜਾ ਕੇ ਦੇਣਾ। ਨਹੀਂ, ਮੈਂ ਜਵਾਨੀ ਤੈਨੂੰ ਜੱਟਾਂ ਦੀ ਆ, 15 ਉਹਦਾ ਨਾਮ ਹੈ। ਤੇ ਉਹ ਉਹਨਾਂ 3-4 ਨੂੰ ਦਵਾ ਕੇ ਨਾ, 2 ਮੇਰੇ ਵੀ ਦੋ। ਮੈਂ ਕਿਹਾ ਇਹਨਾਂ ਨੂੰ ਦੋ, ਹੁਣ ਮੈਨੂੰ ਵੀ ਦੋ।
ਬਿਲਕੁਲ ਠੀਕ ਹੈ ਜੀ, ਬਣਦਾ ਜੀ। ਆਪਣੇ ਘਰ ਨੂੰ ਵੀ ਸ਼੍ਰੇਣੀ ਵੰਡਣੀ ਪੈਂਦੀ ਨਾ। ਹਾਂ, ਉਹ ਤਾਂ ਕਰਨੀ ਪੈਂਦੀ ਹੈ। ਅੱਛਾ, ਕਵਰਦੀਪ ਗੁਲਾਟੀ ਜੀ ਪੁੱਛੇ ਰੋੜਪੁਰ ਜਾਣਿਆ ਕੀ ਹੁੰਦਾ? ਰੋੜਪੁਰ ਜਾਣਿਆ ਦਾ ਕੀ ਮਤਲਬ? ਕਰਦੇ ਆ ਜੀ, ਇਹਦੀ ਵੀ ਗੱਲ ਥੋੜੀ ਦੇਰ ਤੱਕ ਕਰਦੇ ਆ, ਪਰ ਇਸ ਨਾਲ ਦੋ ਚੀਜ਼ਾਂ ਹੋਰ ਜ਼ਿਕਰ ਕਰਨੀਆਂ ਬਣਦੀਆਂ ਨੇ ਕਿ ਸਾਡੇ ਜਿਹੜੇ ਦੋਸਤ ਸਾਨੂੰ ਬਹੁਤ ਸਾਰੇ ਸਵਾਲ ਪੁੱਛ ਰਹੇ ਨੇ, ਬਹੁਤ ਸਾਰੇ ਸਾਡੇ ਸਾਹਮਣੇ ਨਵੇਂ ਵਰਡਸ ਆ ਰਹੇ ਨੇ, ਅਸੀਂ ਉਹਨਾਂ ਦੀ ਗੱਲ ਸ਼ਾਇਦ ਨਾ ਕਰ ਪਾ ਰਹੇ ਹੋਈਏ, ਇੰਨੀ ਸਪੀਡ ਨਾਲ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਤੇ ਅਸੀਂ ਸ਼ਾਇਦ ਕੁਝ ਚੀਜ਼ਾਂ ਮਿਸ ਕਰ ਰਹੇ ਹੋਈਏ, ਉਹਦੇ ਵਾਸਤੇ ਅਸੀਂ ਮਾਫੀ ਚਾਹੁੰਦੇ ਹਾਂ। ਅਸੀਂ ਅੱਗੇ ਚੱਲ ਕੇ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਐਡਰੈਸ ਕਰ ਸਕੀਏ। ਜੇ ਕਿਸੇ ਚੀਜ਼ ਰਹਿ ਜਾਂਦੀ ਸਾਡੇ ਕੋਲ, ਉਹ ਉਸ ਤੇ ਆਪ ਸਰ ਤੋਂ ਪੇਸ਼ਗੀ ਮਾਫੀ ਮੰਗ ਲੈਣਾ ਜੀ। ਅੱਛਾ, ਆਪਣਾ ਹੀ ਨਾ ਭਰੇ ਤੇ ਕੁੜਮਾ ਅੱਗੇ ਕੀ ਧਰੇ? ਆਪਣਾ ਹੀ ਨਾ ਭਰੇ ਤੇ ਕੁੜਮਾ ਅੱਗੇ ਕੀ ਧਰੇ? ਇਹ ਤਾਂ ਬੜਾ ਸੌਖਾ ਜੀ ਗੱਲ ਹੈ ਜੀ। ਆਪਣੇ ਜੋਗੇ ਹੈ ਨਹੀਂ, ਕਿਸੇ ਨੂੰ ਕੀ ਦੇ ਲੈਣਾ। ਤਿੰਦਰਪਾਲ ਸਿੱਧੂ ਜੀ, ਤੁਸੀਂ ਬੜਾ ਵੈਸੇ ਵਧੀਆ ਚੀਜ਼ ਸਾਨੂੰ ਯਾਦ ਕਰਾ ਦਿੱਤੀ। ਹੁਣ ਕੰਗਣ ਕੀ ਹੈ, ਮਾਫ ਕਰਨਾ, ਕੁੜਮ ਕੀ ਨੇ? ਸਾਡੇ ਪੰਜਾਬੀ ਦੇ ਰਿਸ਼ਤੇ ਵੀ ਜਿਹੜੇ ਨੇ, ਅੰਕਲ ਆਂਟੀਆਂ ਨੇ ਬਹੁਤ ਸਾਰੇ ਸਾਡੇ ਕੋਲ ਖੋਹ ਲਏ ਨੇ। ਅਕਸਰ ਮੈਂ ਜੋ ਨਿੱਕਾ ਹੁੰਦਾ ਸੀ, ਅਸੀਂ ਜੋ ਕਿ ਪਾਕਿਸਤਾਨ ਵਿੱਚ ਅਜੇ ਵੀ ਬਹੁਤ ਇਸਤੇਮਾਲ ਹੁੰਦਾ, ਮਸੇਰ ਭਰਾ, ਮਲਵੇਰ ਭਰਾ, ਅਸੀਂ ਕਜ਼ਨਸ ਦੀ ਜਗ੍ਹਾ ਮਸੇਰ ਮਲਵੇਰ ਵਰਤਦੇ ਆ ਪਾਕਿਸਤਾਨ ਵਿੱਚ। ਮੈਂ ਸੁਣਿਆ ਵੀ ਹੈ ਵਰਤੇ, ਪਰ ਹਿੰਦੁਸਤਾਨ ਮੈਂ ਫਿਰ ਦੱਸਣਾ ਚਾਹਾਂ, ਮੈਂ ਸ਼ੇਅਰ ਕੀਤਾ ਲਿੰਕ, ਅਗਰ ਕੋਈ ਦੋਸਤ ਆਉਣਾ ਚਾਹੁੰਦਾ ਹੋਵੇ ਤੇ ਇੱਥੇ ਕਲਿੱਕ ਕਰਕੇ ਸਾਡਾ ਸਟੂਡੀਓ ਜੁਆਇਨ ਕਰ ਸਕਦਾ। ਮੈਂ ਲਿੰਕ ਹੁਣੇ ਸ਼ੇਅਰ ਕਰ ਜੀ ਭਾਜੀ। ਸੋ ਮਸੇਰ ਤੇ ਮਲਵੇਰ ਜਿਹੜੇ ਸੀ, ਮਸੇਰ ਮਲਵੇਰ ਜਿਹੜੇ ਸੀ, ਉਹ ਸਾਡੇ ਅਸੀਂ ਇੰਡੀਆ ਵਿੱਚ ਤਾਂ ਅਸੀਂ ਮੁਕਾਤਾ ਸੀ, ਅਸੀਂ ਕਜ਼ਨਸ ਨੇ ਸਾਨੂੰ ਘੇਰ ਲਿਆ, ਕਜ਼ਨ ਰਹਿ ਗਏ ਸਾਡੇ ਹਿੱਸੇ, ਇਹ ਸਾਡੇ ਆਪਣੇ। ਆਵਾਜ਼ ਇੰਟਰਪਟ ਹੋਈ ਆ ਇਹਦੇ ਚ। ਮਸੇਰ ਮਲਵੇਰ ਤੇ ਤੁਸੀਂ ਸੁਣਿਆ, ਕਦੀ ਪਤਰੇਰ ਵੀ ਸੁਣਿਆ? ਬਿਲਕੁਲ ਸੁਣਿਆ ਜੀ, ਮੈਂ ਸੁਣਿਆ ਜੀ ਪਤਰੇਰ। ਮੈਂ ਤੁਸੀਂ ਜਵਾਬ ਨਹੀਂ ਦੇਣਾ, ਆਪਾਂ ਕਮੈਂਟ ਸੈਕਸ਼ਨ ਚ ਵੇਖਣਾ ਵੀ ਕਿਹਨੂੰ ਪਤਾ ਪਤਰੇਰ। ਠੀਕ ਹੈ, ਪਤੇਰ ਦੇ ਨਾਲ ਇੱਕ ਅੱਖਰ ਫਿਰ ਮੈਂ ਵੀ ਖੋਲ ਦਿੰਦਾ, ਪਤਿਆਸ ਕਿਹਨੂੰ ਕਹਿੰਦੇ ਉਹ ਵੀ ਦੱਸੋ ਸਰ ਜੀ। ਸਤਿ ਸ੍ਰੀ ਅਕਾਲ ਜੀ ਭਾਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਅਰੋੜਾ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਵੈਲਕਮ। ਥੈਂਕ ਯੂ ਸਰ, ਥੈਂਕ ਯੂ। ਹੋਰ ਕੀ ਹਾਲ ਚਾਲ ਹੈ ਸਾਰਿਆਂ ਦਾ? ਠੀਕ ਠਾਕ? ਬਹੁਤ ਵਧੀਆ। ਕਿਦਾਂ ਲੱਗ ਰਿਹਾ ਪ੍ਰੋਗਰਾਮ को? ਆਪਣਾ ਇੱਕ ਅੱਧਾ ਪੁੱਛਣਾ ਚਾਹੋਗੇ? ਦੱਸੋ। ਮੈਂ ਹੁਣੀ ਥੋੜੀ ਦੇਰ ਪਹਿਲਾਂ ਦੇਖ ਰਿਹਾ ਸੀਗਾ, ਉਹਦੇ ਚ ਕਿਸੇ ਨੇ ਇੱਕ ਕੁਐਸਚਨ ਪੁੱਛਿਆ ਸੀ ਵੀ ਚਾਹ ਫੂਕ, ਢਿੱਡ ਫੂਕਣੀ ਕਿਹਨੂੰ ਕਹਿੰਦੇ ਆ? ਢਿੱਡ ਫੂਕਣੀ ਇਹ ਪੰਜਾਬੀ ਨਹੀਂ, ਇਹ ਗੜਗੱਜ ਬੋਲੇ ਆ। ਨਿੰਗਾਂ ਦੀ ਬੋਲੀ ਚ ਚਾਹ ਨੂੰ ਕਿਹਾ ਜਾਂਦਾ। ਗੜਗੱਜ ਬੋਲੇ ਜਿਹੜੇ ਨਿੰਗਾਂ ਦੀ ਬੋਲੀ, ਇਹਨਾਂ ਦੇ 250-300 ਵਰਡਸ ਨੇਗੇ ਜਿਹੜੇ ਆਪਣੀ ਬੋਲੀ ਤੋਂ ਬਿਲਕੁਲ ਡਿਫਰੈਂਟ ਨੇਗੇ, ਨਿੰਗ ਸਿੰਘ ਜਿਹੜੇ ਬੋਲਦੇ ਆ ਜੀ। ਤੁਹਾਡੀ ਗੱਲ ਬਿਲਕੁਲ ਕਲੀਅਰ ਧਿਆਨ ਸੀ। ਕੋਡ ਵਰਡ ਵਰਤਦੇ ਸੀ, ਇਹ ਕੋਡ ਲੈਂਗੁਏਜ ਸੀ। ਜਿਹੜੇ ਜਿਵੇਂ ਉਹ ਛੋਲਿਆਂ ਨੂੰ ਬਦਾਮ ਕਹਿ ਲੈਂਦੇ ਸੀ, ਚੀਨੀ ਨੂੰ ਚੁੱਪ ਕਹਿ ਲੈਂਦੇ ਸੀ, ਇਸ ਤਰ੍ਹਾਂ ਦੇ ਆਪਣੇ ਬਹੁਤ ਸਾਰੇ ਵੱਖਰੇ ਵਰਡ ਬਣਾਏ ਸੀ ਕਿ ਦੁਸ਼ਮਣ ਫੌਜਾਂ ਤੱਕ ਇਹ ਗੱਲ ਨਾ ਪਹੁੰਚ ਸਕੀ। ਕੋਡ ਵਰਡ ਦੀ ਗੱਲ ਹੋ ਰਹੀ ਕੀ ਚੱਲ ਰਿਹਾ ਹੈ। ਹਾਂਜੀ ਹਾਂਜੀ, ਇਹ ਢਿੱਡ ਫੁਕਣੀ ਜਿਹੜੀ ਆ ਚਾਹ ਨੂੰ ਕਿਹਾ ਜਾਂਦਾ ਹੈ। ਇਹ ਰੰਗ ਬੋਲਿਆ ਵਿੱਚ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਜੀ। ਹਾਂਜੀ, ਗੜਗੱਜ ਬੋਲੇ। ਅੱਛਾ ਜੀ, ਇੱਕ ਅੱਧਾ ਕੋਈ ਵਰਡ ਤੁਸੀਂ ਆਪਣੇ ਨਾਲ ਦੱਸੋ। ਇੱਕ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨਾ। ਅੱਜ ਜਿਹੜਾ ਕੁਝ ਅਸੀਂ ਕਰ ਰਹੇ ਹਾਂ, ਸੱਚੀ ਆਪਣੀ ਪੀੜ੍ਹੀ ਥੱਲੇ ਸੋਟਾ ਹੀ ਫੇਰ ਰਹੇ ਕਿ ਅਸੀਂ ਕਿਸ ਲਾਇਕ ਹੈ ਪੰਜਾਬੀ ਦੇ ਵਿੱਚ। ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਕੇ ਇਹੀ ਦੇਖ ਰਹੇ ਹਾਂ ਕਿ ਸਾਨੂੰ ਸਾਡੀ ਤਾਕਤ ਕੀ ਹੈ। ਇਹ ਬਿਲਕੁਲ ਉਹੀ ਗੱਲ ਹੋ ਰਹੀ ਹੈ ਜੀ। ਇਹ ਹੈ ਥੱਲੇ ਸੋਟਾ ਫੇਰਨਾ। ਅੱਛਾ ਜੀ, ਇਹ ਖੁਸ਼ਮਿੰਦਰ ਜੀ ਬਹੁਤ ਮਿਹਰਬਾਨੀ, ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ। ਜ਼ਰੂਰ ਸਾਡੇ ਨਾਲ ਜੁੜੇ ਰਹੋ। ਹਾਂਜੀ, ਸ਼ੋਰ ਥੈਂਕ ਯੂ ਜੀ। ਅੱਛਾ ਜੀ, ਕਵਰਦੀਪ ਗੁਲਾਟੀ ਜੀ ਕਹਿੰਦੇ ਪਤਰੇਰ ਭਰਾ ਸੁਣਿਆ ਜੀ ਮੈਂ, ਕੀ ਹੁੰਦਾ ਹੈ? ਨਾਲੇ ਮਿਰਜ਼ਾ ਫਰਹਾਨ ਬੇਗ ਸਾਹਿਬ ਨੇ ਦੱਸ ਵੀ ਦਿੱਤਾ ਕੀ ਹੁੰਦਾ ਜੀ। ਮਿਰਜ਼ਾ ਫਰਹਾਨ ਬੇਗ ਸਾਹਿਬ ਕਹਿੰਦੇ ਚਾਚੇ ਦੇ ਪੁੱਤ ਨੂੰ ਪਤਰੇਰ ਹੁੰਦਾ ਜੀ। ਚਾਚੇ ਦਾ ਪੁੱਤ ਪਤਰੇਰ ਹੈ ਜੀ। ਠੀਕ ਹੈ ਜੀ, ਦੱਸਦਾ ਹੋ ਗਈ ਜੀ ਤਸੱਲੀ। ਦੱਸਦਾ ਸਾਡੇ ਇੱਕ ਦੋਸਤ ਹੋਰ ਨੇ ਸਾਡੇ ਨਾਲ, ਕੀ ਕਰੀ ਜਾਂਦਾ ਭਰਾਵਾ? ਇਹ ਰੋਜ਼ਾ ਖੋਲਿਆ ਤੇ ਸਿਗਰਟ ਬਣਾ। ਅਸਲਾਮ ਵਾਲੇਕਮ। ਆਵਾਜ਼ ਨਹੀਂ ਆ ਰਹੀ ਤੁਹਾਡੀ। ਅਸਲਾਮ ਵਾਲੇਕਮ। ਅੱਛਾ ਜੀ, ਚਾਚਾ ਸਹੁਰਾ ਦਾ ਪੁੱਤਰ। ਹਾਂਜੀ, ਅਮਨ ਸੰਧੂ ਸਾਹਿਬ ਨੇ ਜੀ ਸਾਡੇ ਨਾਲ। ਕੋਈ ਗੱਲ ਨਹੀਂ ਜੀ, ਕੱਟਿਆ ਗਿਆ ਤਾਂ ਵੀ ਕੋਈ ਗੱਲ ਨਹੀਂ। ਅਸੀਂ ਆਪਣੀ ਗੱਲਬਾਤ ਨੂੰ ਸਿਰਫ ਜਾਰੀ ਰੱਖਦੇ ਹਾਂ। ਸਾਡੇ ਤਕਨੀਕੀ ਕੁਝ ਅੱਜ ਕੱਲ੍ਹ ਤੁਸੀਂ ਜਾਣਦੇ ਹੋ, ਸਾਰੇ ਇੰਟਰਨੈਟ ਦੇ ਉੱਤੇ ਬਹੁਤ ਜ਼ੋਰ ਹੈ। ਜਦੋਂ ਦਾ COVID-19 ਜਾਂ ਕਰੋਨਾ ਵਾਇਰਸ ਦਾ ਜ਼ੋਰ ਚੱਲਿਆ ਤੇ ਹਰ ਪਾਸੇ ਇੰਟਰਨੈਟ ਦੇ ਉੱਤੇ ਪੂਰਾ ਜ਼ੋਰ ਹੈ, ਤੇ ਅਸੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਜੇ ਕਿਤੇ ਸਾਡੀ ਆਵਾਜ਼ ਘੱਟ ਆ ਰਹੀ ਹੈ ਤੇ ਉਹਦੇ ਲਈ ਅਸੀਂ ਮਾਫੀ ਮੰਗ ਲੈਂਦੇ ਤੁਹਾਡੇ ਕੋਲੋਂ, ਪਰ ਕੋਸ਼ਿਸ਼ ਕਰਦੇ ਰਹਾਂਗੇ ਇਹਨੂੰ ਬਿਹਤਰ ਬਣਾਉਣ ਦੀ।
ਬਿਲਾਲ ਸਾਹਿਬ ਤੁਸੀਂ ਸਾਡੇ ਨਾਲ ਹੋ, ਨਾਸਰ ਢਿੱਲੋਂ ਸਾਹਿਬ ਤੁਸੀਂ ਵੀ ਸਾਡੇ ਨਾਲ ਹੋ, ਤੁਸੀਂ ਬਿਲਾਲ ਸਾਹਿਬ ਸਾਡੇ ਨਾਲ ਹੋ, ਨਾਸਰ ਢਿੱਲੋਂ ਸਾਹਿਬ ਤੁਸੀਂ ਵੀ ਸਾਡੇ ਨਾਲ ਹੋ, ਤੁਸੀਂ ਕੀ ਹਾਲ ਹੈ ਜੀ ਤੁਹਾਡਾ? ਸਤਿ ਸ੍ਰੀ ਅਕਾਲ ਸਰਦਾਰ ਜੀ। ਬਹੁਤ ਵਧੀਆ। ਬਿਲਾਲ ਸਾਹਿਬ ਤੁਸੀਂ ਕਿੱਥੋਂ ਹੈਗੇ ਹੋ ਜੀ? ਬਹੁਤ ਵਧੀਆ। ਬਿਲਾਲ ਸਾਹਿਬ ਤੁਸੀਂ ਕਿੱਥੋਂ ਹੈਗੇ ਹੋ ਜੀ? ਸਾਊਦੀ ਅਰਬ ਤੋਂ ਜੀ। ਵਾਹ ਜੀ ਵਾਹ। ਸਾਊਦੀ ਅਰਬ ਤੋਂ ਸਾਡੇ ਨਾਲ ਜੁੜੇ ਹੋ ਬਿਲਾਲ ਸਾਹਿਬ। ਵਾਹ ਜੀ ਵਾਹ। ਸਾਊਦੀ ਅਰਬ ਤੋਂ ਸਾਡੇ ਨਾਲ ਮਜ਼ਾ ਆ ਰਿਹਾ ਜੀ। ਸਰਦਾਰ ਜੀ ਦਿਲ ਕਰਦਾ ਕਿ ਤੁਸੀਂ ਸਾਰਾ ਦਿਨ ਸਾਰਾ ਰੋਜ਼ ਗੱਲਾਂ ਕਰਦੇ ਰਹੋ ਤੇ ਅਸੀਂ ਸੁਣਦੇ ਰਹੀਏ। ਇੰਨਾ ਦਿਲ ਕਰਦਾ ਜੇ ਤੁਹਾਡੀਆਂ ਗੱਲਾਂ ਸੁਣਨ ਤੇ। ਬਹੁਤ ਸ਼ੁਕਰੀਆ ਮੇਰੇ ਵੀਰ, ਬਹੁਤ ਸ਼ੁਕਰੀਆ ਮੇਰੇ ਭਰਾ। ਬੜਾ ਦਿਲ ਨੂੰ ਸਕੂਨ। ਤੇ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਦੀ ਗੱਲ ਕਰੋ ਕਿ ਜਿਹੜੇ ਸਰਦਾਰ ਭਾਜੀ ਇੱਥੇ ਸਾਡੇ ਪਾਕਿਸਤਾਨ ਆਉਂਦੇ ਨੇ ਤੇ ਜਦੋਂ ਆਪਣੇ ਪੁਰਾਣੇ ਘਰ ਵਹਿੰਦੇ ਨੇ ਨਾ ਤੇ ਉਹਨਾਂ ਦੇ ਅੱਖਾਂ 'ਚ ਜਿਹੜੇ ਹੰਝੂ ਆਉਂਦੇ ਨੇ ਨਾ, ਉਹਨਾਂ ਤੋਂ ਪਹਿਲਾਂ ਸਾਡੀਆਂ ਅੱਖਾਂ 'ਚ ਹੰਝੂ ਆਉਂਦੇ ਨੇ। ਇੰਨਾ ਕੁ ਸਾਨੂੰ ਦਿਲੀ ਦੁੱਖ ਹੁੰਦਾ ਕਿ ਕਿਉਂ ਚਲੇ ਗਏ ਇੱਥੋਂ। ਫਿਰ ਉਹ ਵੇਲੇ ਵਾਪਸ ਆ ਜਾਂਦੀ, ਯਕੀਨ ਕਰੋ ਜੀ। ਜਿਹੜਾ ਬਿਲਾਲ ਭਾਈ ਤੁਹਾਡੀ ਗੱਲ ਬਿਲਕੁਲ ਸਹੀ ਹੈ। ਕੋਸ਼ਿਸ਼ ਬਿਲਾਲ ਭਾਈ ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਾਡੀ ਵੀ ਇਹੀ ਹੈ ਕਿ ਅਸੀਂ ਜਿਹੜਾ ਰੁਕਾਵਟ ਆਈਏ ਨਾਸਰ ਸਾਹਿਬ ਦੀ ਮਿਹਰਬਾਨੀ ਬਦੌਲਤ ਮੈਂ ਆਪਣੇ ਹੋ ਜਾ ਸਕਿਆ ਉਹ ਵੀਡੀਓ ਤੇ ਮੈਂ ਵੀ ਰਾਜਪੁਰ ਹੋਇਆ ਤੇ ਰਾਜਪੁਰ ਹੋਇਆ ਉਹ ਹੋਰ ਦੌਰ ਹੋ ਰਿਹਾ। ਨਾਸਰ ਭਾਈ ਕੱਲ ਇੱਕ ਭਾਈ ਨੇ, ਉਹਨਾਂ ਦਾ ਮੈਨੂੰ ਨਾਂ ਨਹੀਂ ਆਉਂਦਾ, ਫੈਮਿਲੀ 420 ਜਿਨ੍ਹਾਂ ਨੇ ਬਣਾਈ ਹੈ ਮੂਵੀ, ਉਹਨਾਂ ਦੀ ਮੈਂ ਵੇਖੀ ਵੀਡੀਓ ਕਿ ਯਕੀਨ ਕਰੋ ਅੱਖਾਂ 'ਚ ਅਥਰੂ ਆ ਗਏ ਨੇ। ਯਕੀਨ ਕਰੋ ਬਾਅਦ ਚੋਂ ਜਦੋਂ ਗੁਰਪ੍ਰੀਤ ਘੁੱਗੀ ਭਾਜੀ ਦਾ ਨਾਂ ਲਿਆ ਨਾ, ਉਹ ਦੁਬਈ ਵਾਲਾ ਵੀ ਮੈਂ ਸ਼ੋਅ ਵੇਖਿਆ ਕਿ ਇੰਟਰਵਿਊ ਵੇਖਿਆ ਕਿ ਉਹ ਆਉਂਦੇ ਹਨ ਪਾਕਿਸਤਾਨ ਆਉਣਾ ਤੇ ਉਹਨਾਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਲਦੀ ਤੋਂ ਜਲਦੀ ਪਾਕਿਸਤਾਨ ਆਓ। ਯਕੀਨ ਕਰੋ ਕਿ ਆਵਾਮ ਅੱਖੀਆਂ ਵਿਛਾ ਕੇ ਬੈਠੀ ਹੈ ਕਿ ਕਦੋਂ ਆਉਣ। ਬਹੁਤ ਮੁਹੱਬਤ ਕਰਦੀ ਪਾਕਿਸਤਾਨੀ ਆਵਾਮ, ਬਹੁਤ ਮੁਹੱਬਤ ਕਰਦੀ ਜੇ। ਬਿਲਾਲ ਸਾਹਿਬ ਬਹੁਤ ਸ਼ੁਕਰੀਆ। ਅੱਛਾ ਬਿਲਾਲ ਸਾਹਿਬ ਥੋੜੀ ਜਿਹੀ ਗੱਲ ਅਸੀਂ ਅਲਫਾਜ਼ ਦੀ ਗੱਲ ਕਰ ਰਹੇ ਹਾਂ ਕਿਉਂਕਿ ਅੱਛਾ ਮੁਹੰਮਦ ਸ਼ਹਜ਼ਾਦ ਸਾਹਿਬ ਵੀ ਸਾਡੇ ਨਾਲ ਜੁੜ ਚੁੱਕੇ ਨੇ। ਮੈਂ ਨਾਲ ਦਾ ਥੋੜੀ ਉਹ ਵੀ ਗੱਲਾਂ ਕਰਦਾ ਹਾਂ ਜਿਸ ਪਿੱਛੇ ਅਸੀਂ ਅੱਜ ਜੁੜੇ ਹਾਂ। ਮੈਂ ਤੁਹਾਨੂੰ ਇੱਕ ਸਭ ਤੋਂ ਪਹਿਲਾਂ ਸ਼ਹਜ਼ਾਦ ਸਾਹਿਬ ਵੈਲਕਮ ਜੀ ਆਇਆਂ ਨੂੰ। ਕਿੱਥੋਂ ਕਿਹੜੇ ਸ਼ਹਿਰ ਤੋਂ ਜੀ ਤੁਸੀਂ? ਜੀ ਮੈਂ ਕੱਲ ਵੀ ਬਿਸਮਿਲ੍ਲਾ ਕਰਾਂ। ਪਹਿਲਾਂ ਤੇ ਸਤਿ ਸ੍ਰੀ ਅਕਾਲ। ਮੈਂ ਲੰਡਨ ਤੋਂ ਗੱਲ ਕਰ ਰਿਹਾ ਵਾਂ ਤੇ ਅੱਲਾ ਦੀ ਜ਼ਾਤ ਤੁਹਾਨੂੰ ਖੁਸ਼ ਰੱਖੇ ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਜਿਹੜਾ ਚਲਾਉਂਦੇ ਰਹੋ। ਬੜਾ ਮਜ਼ਾ ਆਉਂਦਾ, ਯਕੀਨ ਕਰੋ ਬੜਾ ਸਵਾਦ ਆਉਂਦਾ। ਤੇ ਕੱਲ ਵੀ ਮੈਂ ਇੱਕ ਰਿਕੁਐਸਟ ਕੀਤੀ ਸੀ, ਜੇ ਮੇਰੀ ਥੋੜੀ ਜਿਹੀ ਰਿਕੁਐਸਟ ਮੰਨ ਲਓ। ਇਹ ਪੱਗ ਉੱਤੇ ਜਿਹੜਾ ਨਾ ਸਾਨੂੰ ਬੰਨਣੀ ਸਿਖਾਓ ਤੇ ਇਹ ਪੱਗ ਦੀ ਸ਼ਾਨ ਉੱਤੇ ਥੋੜਾ ਜਿਹਾ ਭਾਜੀ ਇਹ ਪ੍ਰੋਗਰਾਮ ਕਰੋ। ਤੇ ਇੱਕ ਲਫ਼ਜ਼ ਹੈ ਮੇਰੇ ਕੋਲ, ਉਹਨੇ ਆਖਿਆ ਵੀ ਬੱਲੀ ਦਾ ਬੱਲਾ ਨਾ ਹੋਵੇ ਤੇ ਮੱਥੇ ਫੁੱਲੀ ਜ਼ਰੂਰ ਹੁੰਦੀ ਹੈ। ਬੱਲੇ ਬੱਲੇ ਬੱਲੇ, ਤੁਸੀਂ ਤਾਂ ਮੈਨੂੰ ਭੰਬਲ ਭੂਸੇ 'ਚ ਪਾਤਾ। ਮੈਂ ਵੀ ਗਵਾਚ ਗਿਆ ਇਸ। ਦੁਬਾਰਾ ਦੱਸੋ ਜੀ। ਬੱਲੀ ਦਾ ਬੱਲਾ ਨਾ ਹੋਵੇ ਤੇ ਮੱਥੇ ਫੁੱਲੀ ਜ਼ਰੂਰ ਹੁੰਦੀ ਹੈ। ਹੁਣ ਦੱਸੋ ਜੀ, ਇਹਦਾ ਮਤਲਬ ਵੀ ਤੁਸੀਂ ਦੱਸਣਾ ਸਾਨੂੰ। ਇਹ ਭਾਜੀ ਨਾਸਰ ਢਿੱਲੋਂ ਸਾਹਿਬ ਨੂੰ ਪਤਾ ਨਾ ਸਾਰਾ, ਉਹ ਪਾਕਿਸਤਾਨ ਦੇ, ਉਹਨਾਂ ਨੂੰ ਪਤਾ, ਉਹਨਾਂ ਦੇ ਇਲਾਕੇ ਯੂਜ਼ ਹੁੰਦਾ ਹੈ। ਨਹੀਂ ਕੋਈ ਗੱਲ ਨਹੀਂ ਨਾਸਰ ਸਾਹਿਬ, ਨਹੀਂ ਤੁਸੀਂ ਦੱਸ ਦਿਓ, ਕੋਈ ਗੱਲ ਨਹੀਂ। ਤੁਸੀਂ ਜ਼ਰੂਰ ਇਹ ਆਪਾਂ ਕਮੈਂਟ ਸੈਕਸ਼ਨ 'ਚ ਜਾ ਕੇ ਲੋਕਾਂ ਕੋਲ ਪੁੱਛਣਾ ਵਾ। ਤੁਸੀਂ ਕੋਈ ਰਿਪੀਟ ਦੁਬਾਰਾ ਕਰੋ। ਇਹ ਬੱਲੀ ਦਾ ਬੱਲਾ ਨਾ ਹੋਵੇ ਤੇ ਮੱਥੇ ਫੁੱਲੀ ਜ਼ਰੂਰ ਹੁੰਦੀ ਹੈ। ਬਸ ਤੁਸੀਂ ਕਮੈਂਟ ਸੈਕਸ਼ਨ 'ਚ ਡੀਕਣਾ ਵਾ, ਅਸੀਂ ਤੁਹਾਨੂੰ ਇਹਦਾ ਜਵਾਬ ਦਾਂਗੇ। ਬਹੁਤ ਸ਼ੁਕਰੀਆ ਤੁਸੀਂ ਸਾਨੂੰ ਜੁਆਇਨ ਕੀਤਾ। ਬਹੁਤ ਸ਼ੁਕਰੀਆ ਜੀ। ਨਾਸਰ ਸਾਹਿਬ ਸਾਡੇ ਕੋਲ 5-7 ਮਿੰਟ ਹੋਰ ਨੇ ਮੇਰੇ ਖਿਆਲ। ਉਸ ਤੋਂ ਬਾਅਦ ਮੈਂ ਨਾ ਤੁਹਾਡੇ ਤੋਂ ਮੈਂ ਇਜਾਜ਼ਤ ਲਵਾਂਗਾ। ਤੁਸੀਂ ਪ੍ਰੋਗਰਾਮ ਜਾਰੀ ਰੱਖ ਸਕਦੇ ਹੋ ਕਿਉਂਕਿ ਮੈਂ ਇਸ ਤੋਂ ਬਾਅਦ ਰੇਡੀਓ ਪ੍ਰੋਗਰਾਮ ਨਾਲ ਜੁੜਨਾ ਹੈ। ਸੋ ਮੈਂ 4 ਵਜੇ ਸੋ ਮੈਂ ਉਸ ਮਾਜ਼ਰਤ ਚਾਹਾਂਗਾ। ਸੋ ਬਹੁਤ ਸਾਰੇ ਹੀ ਦੋਸਤਾਂ ਦਾ ਜੋ ਅੱਜ ਸਾਡਾ ਜੁੜੇ ਨੇ, ਇਸ ਵਕਤ ਸਾਨੂੰ ਕਰੀਬ 1.5-2 ਘੰਟੇ ਹੋ ਚੱਲੇ ਨੇ। ਅਸੀਂ ਗੱਲਬਾਤ ਕਰ ਰਹੇ ਹਾਂ ਤਾਂ ਬਹੁਤ ਸਾਰੇ ਸਾਡੇ ਦੋਸਤ ਸਾਡੇ ਨਾਲ ਜੁੜੇ ਨੇ। ਬਹੁਤ ਸਾਰੀ ਨਵੀਆਂ ਗੱਲਾਂ ਹੋਈਆਂ। ਬਹੁਤ ਸਾਰੇ ਲੋਕਾਂ ਨੇ ਸਵਾਲ ਜਵਾਬ ਸਾਨੂੰ ਕੀਤੇ ਨੇ। ਬਹੁਤ ਔਖਾ ਸਵਾਲ ਹੈ। ਮਿਰਜ਼ਾ ਫਰਹਾਨ ਬੇਗ ਸਾਹਿਬ ਕਹਿ ਰਹੇ ਜਿਹੜਾ ਪੁੱਛਿਆ ਜੀ ਬੱਲੀ ਦਾ ਬੱਲਾ ਨਾ ਹੋਵੇ ਤੇ ਇਸ ਬਾਰੇ ਜ਼ਰੂਰ ਦੱਸਾਂਗੇ ਜੀ। ਮੈਨੂੰ ਆਪ ਨਹੀਂ ਇਸਦਾ ਮਤਲਬ ਪਤਾ, ਮੈਂ ਤਾਂ ਆਪ ਸੋਚ ਰਿਹਾ ਕਿ ਕੋਈ ਹੋਰ ਮੈਨੂੰ ਸਮਝਾ ਦੇਵੇ। ਅੱਛਾ ਜੀ। ਬਾਪ ਜੈਸਾ ਬੇਟਾ ਥੋੜਾ ਜ਼ਰੂਰ ਹੋਤਾ ਹੈ। ਇਹ ਜਵਾਬ ਦਿੱਤਾ ਹੁਣ ਪਤਾ ਨਹੀਂ ਇਹਦੇ ਵਿੱਚ ਮੈਨੂੰ ਕਨਫਰਮ ਮੈਨੂੰ ਵੀ ਨਹੀਂ ਹੈ। ਅੱਛਾ ਇਹ ਮੁਹੰਮਦ ਰਦੀਪ ਸਿਆਲ ਸਾਹਿਬ ਦੱਸਿਆ ਜੀ। ਇਹ ਕਨਫਰਮ ਕੋਈ ਹੋਰ ਕਰੇਗਾ। ਜੇ ਪੂਰਾ ਪਿਓ ਤੇ ਨਾ ਹੋਵੇ ਤਾਂ ਥੋੜਾ ਬਹੁਤਾ ਤਾਂ ਹੋ ਹੀ ਜਾਂਦਾ। ਜਤਿੰਦਰ ਸੰਧੂ ਸਾਹਿਬ ਕਹਿੰਦੇ ਨੇ ਜੀ। ਫਿਰ ਸਹੀ ਕਹਿੰਦੇ ਨੇ। ਫਿਰ ਸਹੀ ਇਹਨਾਂ ਦਾ ਜਵਾਬ ਸਹੀ ਹੈ। ਜਦੋਂ ਜੇ ਕਹਿੰਦਾ ਪਿਤਾ ਬੇਪੂਤ ਤੇ ਇਹ ਉਹੀ ਗੱਲ ਹੈ ਜਿਹੜਾ ਪਰ ਇਹ ਮੈਨੂੰ ਬੜਾ ਵਧੀਆ ਲੱਗਿਆ ਜੀ। ਇਹ ਮੈਂ ਹੁਣ ਚੇਤੇ ਕਰ ਲੈਣੀ, ਮੈਂ ਵਰਤਣਾ ਵੀ ਹੈ ਜੀ ਖਾਣ ਨੂੰ ਵੀ, ਮੈਂ ਭੁੱਲਣਾ ਨਹੀਂ ਹੋਣਾ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਸੋ ਨਾਸਰ ਤੁਹਾਡਾ ਵੀ ਸ਼ੁਕਰੀਆ ਮੈਨੂੰ ਸਾਰਿਆਂ ਨਾਲ ਜੋੜਨ ਦਾ। ਤੁਸੀਂ ਹੋਰ ਦੋਸਤਾਂ ਮਿੱਤਰਾਂ ਨੂੰ ਜੇ ਜੋੜਨਾ ਚਾਹੋ ਤੁਸੀਂ ਨਾਲ ਜੋੜ ਸਕਦੇ ਹੋ। ਅੱਛਾ ਜੀ ਇੱਕ ਸਵਾਲ ਹੈ ਜਾਣ ਤੋਂ ਪਹਿਲਾਂ ਕੁਇਕਲੀ ਇਹ ਗੱਲ ਕਰ ਲਵਾਂ। ਸੁੱਤਿਆਂ ਦੀਆਂ ਕੱਟੀਆਂ ਤੇ ਜਾਗਦਿਆਂ ਦੇ ਕੱਟੇ ਅਖਾਣ ਬਾਰੇ ਚਾਨਣ ਪਾਓ। ਮੈਂ ਕਹਾਣੀ ਸੁਣਾ ਦੇਵਾਂ। ਇਹ ਕਹਾਣੀ ਮੈਂ ਸੁਣਾ ਕੇ ਹੀ ਜਾਵਾਂਗਾ ਪਰ ਪਹਿਲਾਂ ਜਸਵੀਰ ਸਿੰਘ ਜੀ ਨੂੰ ਜੀ ਆਇਆਂ ਨੂੰ ਕਹਿ ਲੈਂਦੇ। ਉਸ ਸੁੱਤਿਆਂ ਦੀ ਕੱਟੀਆਂ ਤੇ ਸੁਣਾ ਕੇ ਜਾਵਾਂਗਾ ਜੀ।
ਹਾਂਜੀ, ਮੈਂ ਕਹਿਣਾ ਸੀਗਾ ਸਾਡੇ ਮਾਝੇ ਦੇ ਵਿੱਚ ਇੱਕ ਲਫ਼ਜ਼ ਯੂਜ਼ ਹੁੰਦਾ ਵਾਗੀ, ਮਤਲਬ ਕਿ ਤੁਹਾਡੇ ਵੀ ਹੁੰਦਾ ਵਾ ਜਾਂ ਮਾਲਵੇ ਜਾਂ ਪਾਕਿਸਤਾਨ 'ਚ ਵਾਢੀ ਵਾਗੀ ਕਹਿੰਦੇ ਆ, ਜਿੱਦਾਂ ਮਾਲਵੇ 'ਚ ਕਹਿੰਦੇ ਸੀਰੀ ਤੇ ਸਾਡੇ ਕਹਿੰਦੇ ਵਾਗੀ ਕਹਿ ਦਿੰਦੇ ਉਹਨਾਂ ਨੂੰ। ਨਹੀਂ, ਸਾਡੇ ਇੱਧਰ ਜਿਸ ਰੀਜਨ 'ਚ ਮੈਂ ਇੱਥੇ ਨਹੀਂ ਯੂਜ਼ ਹੁੰਦਾ, ਇੱਥੇ ਵਾਗੀ ਨਹੀਂ ਯੂਜ਼ ਹੁੰਦਾ। ਇਹ ਤੁਸੀਂ ਜੇ ਪਾਕਿਸਤਾਨ ਦੇ ਵਿੱਚ ਕਿਸੇ ਏਰੀਆ ਯੂਜ਼ ਹੁੰਦਾ ਤਾਂ ਜ਼ਰੂਰ ਕਮੈਂਟ ਸੈਕਸ਼ਨ 'ਚ ਸਾਨੂੰ ਕਮੈਂਟ ਕਰਕੇ ਦੱਸੋ। ਮੇਰਾ ਪਿੰਡ ਵੈਸੇ ਜੀ ਖੇਮਕਰਨ ਬਾਰਡਰ ਤੇ ਆ, ਤੇ ਤੁਹਾਨੂੰ ਪਾਕਿਸਤਾਨ ਵਾਲਿਆਂ ਨੂੰ ਬਹੁਤ ਜ਼ਿਆਦਾ ਪਿਆਰ ਦਿਲੋਂ, ਠੀਕ ਆ। ਤੇ ਮੇਰਾ ਪਿੰਡ ਹੈਗਾ ਬਿਲਕੁਲ ਸਾਡੇ ਕਸੂਰ ਸ਼ਹਿਰ ਬਹੁਤ ਨੇੜੇ ਪੈਂਦਾ ਉੱਥੋਂ। ਇਸ ਟਾਈਮ ਮੈਂ ਕੈਨੇਡਾ ਦੇ ਵਿੱਚ ਆ, ਤੇ ਸੱਚੀ ਮਤਲਬ ਕਸਮ ਲੱਗੇ ਜਦੋਂ ਪਿੰਡ ਜਾ ਕੇ ਬਾਰਡਰ ਤੇ ਖੜੀ ਦਾਣਾ ਤੇ ਦਿਲ ਰੋਣ ਆ ਜਾਂਦਾ ਕਿ ਅਸੀਂ ਉਧਰ ਨਹੀਂ ਜਾ ਸਕਦੇ। ਬਹੁਤ ਬਹੁਤ ਪਿਆਰ ਤੁਹਾਨੂੰ ਪਾਕਿਸਤਾਨ ਵਾਲਿਆਂ ਨੂੰ। ਰੱਬ ਉਹ ਵੀ ਦੇਣ ਲਿਆਵੇ ਜਿਵੇਂ ਅਮਰੀਕਾ ਕੈਨੇਡਾ ਦੇ ਬਾਰਡਰ ਆ, ਉਸ ਤਰ੍ਹਾਂ ਜਿਸ ਤਰ੍ਹਾਂ ਫਿਨਲੈਂਡ ਦੀ ਦੀਵਾਰ ਹੈ, ਇਸੇ ਤਰ੍ਹਾਂ ਹੀ ਬਾਰਡਰ ਬੇਸ਼ੱਕ ਰਹਿਣ, ਲੇਕਿਨ ਆਉਣ ਜਾਣ ਜਿਹੜਾ ਵਾ ਆਪਾਂ ਕੋਈ ਗੱਲ ਕਰਦੇ ਨੇ ਬਣਿਆ ਰਹੇ। ਮਿਹਰਬਾਨੀ ਜਸਵੀਰ ਜੀ, ਬਹੁਤ ਸ਼ੁਕਰੀਆ ਤੁਹਾਡਾ। ਬਹੁਤ ਮਿਹਰਬਾਨੀ ਜੀ, ਸਾਰਿਆਂ ਨੂੰ ਬਹੁਤ ਸ਼ੁਕਰੀਆ ਜੀ। ਅਖੀਰਲੇ 5 ਮਿੰਟ ਸੋ ਜਿਹੜਾ ਸਵਾਲ ਪੁੱਛਿਆ ਕਿ ਸੁੱਤਿਆਂ ਦੀ ਜਾਗਦਿਆਂ ਦੀ ਕੱਟੀਆਂ ਤੇ ਸੁੱਤਿਆਂ ਦੇ ਕੱਟੇ, ਇਸ ਖਾਣ ਦਾ ਬੈਕਗਰਾਉਂਡ ਮੈਂ ਤੁਹਾਨੂੰ ਦੱਸ ਦਿੰਦਾ ਜੀ। 2 ਮਿੱਤਰ ਸੀ, 2 ਗੁਆਂਢੀ ਸੀ, ਦੋਨੋਂ ਕਿਸਾਨੀ ਦਾ ਕੰਮ ਕਰਦੇ, ਦੋਵਾਂ ਦੇ ਮੱਝਾਂ ਸੀਗੀਆਂ। ਮੱਝਾਂ ਦੋਵਾਂ ਦੀ ਸੂਣ ਵਾਲੀਆਂ ਸੀਗੀਆਂ, ਇੱਕੋ ਰਾਤ ਸੂਣੀਆਂ ਸੀਗੀਆਂ। ਤੇ ਇੱਕ ਥੋੜਾ ਮਿਹਨਤੀ ਸੀ, ਇੱਕ ਥੋੜਾ ਆਲਸੀ ਟਾਈਪ ਸੀ। ਹੁਣ ਤੁਸੀਂ ਇਹਨੂੰ ਸਾਡੇ ਵੱਲ ਵੇਖ ਕੇ ਨਾ ਕਹਿਣਾ ਕਿਹੜਾ ਮਿਹਨਤੀ ਤੇ ਕਿਹੜਾ ਆਲਸੀ, ਮੈਨੂੰ ਨਾ ਆਲਸੀ ਕਹਿ ਦੇਣਾ। ਸੋ ਇੱਕ ਬੰਦਾ ਜਿਹੜਾ ਆਲਸੀ ਦੂਜੇ ਨੂੰ ਕਹਿੰਦਾ, ਮੱਝੇ ਤੋਂ ਬਾਹਰ ਜੋ ਪੈਣ ਲੱਗਾ, ਕਹਿੰਦੇ ਯਾਰ ਸੋਹਣਾ ਤੇਰੀ ਮੱਝ ਨੇ ਵੀ, ਸੋਹਣਾ ਮੇਰੀ ਮੱਝ ਨੇ, ਦੋਵਾਂ ਨੇ ਜਾ ਕੇ ਕੀ ਕਰਨਾ ਹੈ, ਤੂੰ ਇਸ ਤਰ੍ਹਾਂ ਕਰ, ਤੂੰ ਜਾਗਦਾ ਰਹ, ਮੈਂ ਸੌਂ ਜਾਂਦਾ, ਤੇ ਜਿਸ ਵੇਲੇ ਸਵੇਰੇ ਉੱਠਾਂਗੇ ਤੂੰ ਦੱਸਦੀ ਵੀ ਕੱਟੀ ਹੋਈ, ਤੂੰ ਮੈਨੂੰ ਦੱਸਦੀ। ਸੋ ਜਿਹੜਾ ਬੰਦਾ ਸੌਂ ਗਿਆ ਉਹਦੇ ਕੱਟੀ ਹੋਈ, ਤੇ ਜਿਹੜਾ ਜਾਗਦੇ ਉਹਦੇ ਕੱਟਾ ਹੋਇਆ। ਤੇ ਉਹਨੇ ਕੀ ਕੀਤਾ, ਉਹਨੇ ਚਲਾਕੀ ਕੀਤੀ, ਕਹਿੰਦਾ ਯਾਰ ਰਾਤ ਤਾਂ ਪਈ, ਇਹਨੂੰ ਕੀ ਪਤਾ, ਇਹ ਤਾਂ ਸੁੱਤਾ ਪਿਆ, ਇਹਨੂੰ ਕੀ ਪਤਾ। ਇਹਨੇ ਜੀ ਕੱਟੀ ਆਪਸੇ ਵਟਾਤੇ, ਕੱਟੀ ਆਪਣੀ ਮੱਝ ਵੱਲ ਕਰਤੀ ਤੇ ਕੱਟਾ ਜਿਹੜਾ ਸੁੱਤਾ ਸੀ ਉਹਦੇ ਵੱਲ ਕਰਤਾ। ਸਵੇਰੇ ਪਰੇ ਸਵਾਲ ਪੁੱਛਿਆ ਗਿਆ, ਸਵੇਰੇ ਕਹਿੰਦਾ ਨਹੀਂ ਜੀ ਮੇਰੇ ਤਾਂ ਕੱਟੀ ਹੋਣੀ ਚਾਹੀਦੀ ਸੀ, ਮੈਨੂੰ ਪਤਾ ਜੀ ਕੱਟੀ ਹੋਈ ਹੈ, ਜਿਹੜਾ ਸੁੱਤਾ ਬੰਦਾ ਜਾਗ ਗਿਆ। ਤੇ ਪਰੇ ਸਵਾਲ ਪੁੱਛਿਆ ਗਿਆ ਵੀ ਕਹਿੰਦੇ ਕਿਵੇਂ ਵੀ ਕੀ ਹੋਇਆ, ਉਹਨੇ ਸਾਰੀ ਕਹਾਣੀ ਸੁਣਾਈ ਵੀ ਮੈਂ ਸੁੱਤਾ ਸੀ ਤੇ ਇਹ ਜਾਗਦਾ ਸੀ, ਏਦਾਂ ਹੋਇਆ। ਤੇ ਕਹਿੰਦਾ ਤੂੰ ਸੁੱਤਾ, ਤੈਨੂੰ ਕੀ ਪਤਾ? ਕਹਿੰਦਾ ਜੀ ਬਸ ਮੈਨੂੰ ਪਤਾ ਜੀ ਮੇਰੇ ਕੱਟੀ ਹੋਣੀ ਸੀ ਜੀ, ਮੈਂ ਸੁੱਤਾ ਸੀ, ਮੈਨੂੰ ਫਿਰ ਵੀ ਪਤਾ। ਤੇ ਪੰਚਾਇਤ ਦੇ ਇਹ ਫੈਸਲਾ ਹੋਇਆ ਕਿ ਬਈ ਨਹੀਂ, ਸੁੱਤਿਆਂ ਦੇ ਕੱਟੇ ਤੇ ਜਾਗਦਿਆਂ ਦੀਆਂ ਕੱਟੀਆਂ। ਸੋ ਇੱਕ ਕਹਾਣੀ ਇਹ ਹੈ ਜੀ। ਇਸ ਕਹਾਣੀ ਦੇ ਨਾਲ ਮੈਂ ਸਾਰਿਆਂ ਤੋਂ ਅਫਸਰ ਤੋਂ ਇਜਾਜ਼ਤ ਲਵਾਂਗਾ ਜੀ। ਤੁਸੀਂ ਅੱਜ ਇੱਕ ਵਾਰ ਫਿਰ ਥੋੜੇ 2 ਘੰਟੇ ਦਾ ਵਕਤ, ਪੌਣੇ 2 ਘੰਟੇ ਲਗਭਗ ਤੁਹਾਡੇ ਨਾਲ ਗੱਲ ਕੀਤੀ ਹੈ। ਮੈਂ ਮਾਫੀ ਚਾਹੁੰਦਾ ਕਿ ਮੈਂ ਜੇ ਰੇਡੀਓ ਪ੍ਰੋਗਰਾਮ ਤੇ ਨਾ ਜਾਣਾ ਤਾਂ ਹੋਰ ਅਰੋੜਾ ਸਾਹਿਬ ਮੈਂ ਇੱਕ ਵਾਰੀ ਫੇਰ ਵਿੱਚ ਲਿੰਕ ਸ਼ੇਅਰ ਕਰਦਾ, ਜੇ ਕੋਈ ਆਉਣਾ ਚਾਹੁੰਦਾ ਤੇ ਮੈਂ ਉਹਨੀ ਦੇਰ ਗੱਲ ਕਰਾਂਗਾ। ਤੇ ਇਹਦੇ 'ਚ ਦੋਸਤ ਜੇ ਸਾਨੂੰ ਅਗਲਾ ਆਪਾਂ ਟੌਪਿਕ ਕੀ ਹੋਵੇ, ਆਪਾਂ ਕਮੈਂਟ ਸੈਕਸ਼ਨ 'ਚ ਸਾਰਿਆਂ ਕੋਲ ਪੁੱਛ ਲੈਂਦੇ ਵੀ ਕੱਲ ਆਪਾਂ ਕਿਸ ਟੌਪਿਕ ਤੇ ਗੱਲ ਕਰੀਏ, ਰਹਿਤਲ ਤੇ ਗੱਲ ਕਰੀਏ, ਰਿਲੀਜਨ ਤੇ ਗੱਲ ਕਰੀਏ, ਪਹਿਨਾਵੇ ਤੇ ਗੱਲ ਕਰੀਏ, ਪੰਜਾਬੀ ਜ਼ੁਬਾਨ ਦੇ ਐਕਸੈਂਟ ਤੇ ਗੱਲ ਕਰੀਏ। ਤੁਸੀਂ ਸੁਝਾਅ ਜ਼ਰੂਰ ਦਿਓ, ਤੁਸੀਂ ਵੀ ਥੋੜਾ ਜਿਹਾ ਦੱਸੋ, ਆਪਸ਼ਨ ਰੱਖ ਦਿਓ ਵੀ ਕਿੱਥੇ ਆਪਣੀ ਗੱਲ ਹੋ ਸਕਦੀ। ਅੱਛਾ, ਸਲੀਮ ਹਰੂਨ ਸਾਹਿਬ ਕਹਿ ਰਹੇ ਨੇ ਸਵਾਲ ਐਡੇ ਔਖੇ ਕੋਈ ਨਹੀਂ, ਪਰ ਰੋਮਨ ਪੰਜਾਬੀ ਦੀ ਟਾਈਪਿੰਗ ਬਹੁਤ ਔਖੀ ਹੈ। ਗੱਲ ਵੀ ਸੱਚੀ ਹੈ ਜੀ, ਪਰ ਇਹ ਸਾਨੂੰ ਆਦਤਾਂ ਵੀ ਸਾਨੂੰ ਪਾਉਣੀਆਂ ਪੈਣੀਆਂ। ਜਿੰਨੇ ਚਿਰ ਸੌਫਟਵੇਅਰ ਨਹੀਂ ਆਉਂਦੇ ਕਿ ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ ਸ਼ਾਹਮੁਖੀ ਆਟੋਮੈਟਿਕ ਹੋ ਜਾਵੇ, ਹੈ ਤਾਂ ਨਹੀਂ ਸੌਫਟਵੇਅਰ ਆਟੋਮੈਟਿਕ ਕਰਨ ਵਾਲੇ ਨਹੀਂ, ਜਿੰਨੇ ਚਿਰ ਉਹ ਨਹੀਂ ਆਉਂਦੇ ਸਾਨੂੰ ਰੋਮਨ ਨਾਲ ਆਸਰਾ, ਰੋਮਨ ਕਿਉਂਕਿ ਅਸੀਂ ਸਾਰੇ ਪੜ੍ਹ ਲੈਂਦੇ ਉਹਦਾ ਆਸਰਾ ਹੈ। ਅਫਸਰ ਗੁੱਜਰ ਸਾਹਿਬ ਕਹਿੰਦੇ ਕਾਲ ਤਾਂ ਲਓ, ਕਹਿੰਦੇ ਜੀ ਅਫਸਰ ਗੁੱਜਰ ਸਾਹਿਬ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ। ਅਫਸਰ ਗੁੱਜਰ ਸਾਹਿਬ ਤੁਸੀਂ ਉਹ ਲਿੰਕ ਜਿਹੜਾ ਤੁਹਾਨੂੰ ਸ਼ੇਅਰ ਕੀਤਾ ਗਿਆ ਹੈ streamyard.com, ਉਹ ਲਿੰਕ ਜਿਹੜਾ ਆ ਰਿਹਾ ਨੀਲੇ ਰੰਗ ਦਾ ਪੰਜਾਬੀ ਲਹਿਰ ਦੇ ਕਮੈਂਟਸ ਵਿੱਚ, ਉਹਨੂੰ ਕਲਿੱਕ ਕਰੋ, ਉਹਦੇ ਨਾਲ ਤੁਸੀਂ ਸਟੂਡੀਓ ਨਾਲ ਜੁੜ ਸਕੋਗੇ, ਤੁਸੀਂ ਵੀਡੀਓ ਤੁਹਾਡੀ ਨਾਲ ਸਾਰੇ ਦੇ ਸਾਂਝੀ ਹੋ ਸਕੇਗੀ। ਸੋ ਤੁਸੀਂ ਜੋ ਵੀ ਸਾਡੇ ਨਾਲ ਕੋਈ ਜੁੜਨਾ ਚਾਹੁੰਦਾ ਉਸ ਉਹਤੇ ਗੱਲ ਕਰੋ। ਦਸਤਾਰ ਤੇ ਗੱਲ ਕਰੋ। ਘੁੰਮਣ ਬੋਏ ਕਹਿੰਦੇ ਜੀ ਜ਼ਰੂਰ ਦਸਤਾਰ, ਪੁਰਾਣੀਆਂ ਰਸਮਾਂ ਤੇ ਗੱਲ ਕਰਨ ਨੂੰ ਜੋਸ਼ਨ ਜੀ ਕਹਿੰਦੇ ਨੇ, ਜ਼ਰੂਰ ਰਸਮਾਂ ਤੇ ਵੀ ਗੱਲ ਕਰਾਂਗੇ, ਦਸਤਾਰ ਬਾਰੇ ਗੱਲ ਕਰਾਂਗੇ। ਮੈਂ ਦਸਤਾਰ ਦੇ ਉੱਤੇ ਕੁਝ ਸਾਲ ਪਹਿਲਾਂ ਇੱਕ ਫਿਲਮ ਬਣਾਈ ਸੀ, ਦ ਮਾਈਟੀ ਕਰਾਊਨ, ਮਾਈ ਕਲਰਫੁਲ ਕਰਾਊਨ। ਉਹ ਦਸਤਾਰ ਕਿੱਥੋਂ ਆਈ ਹੈ, ਕੀ ਹੈ, ਦਸਤਾਰ ਕਿਹੜੇ ਕਿਹੜੇ ਮੁਲਕ ਵਿੱਚ ਹੈ, ਤੇ ਇੱਕ ਲਈ ਸਿਰਫ ਸਿੱਖਾਂ ਦੀ, ਸਾਰੇ ਪੰਜਾਬੀਆਂ ਦੀ ਹੈ, ਬਲਕਿ ਉਸ ਤੋਂ ਪਹਿਲਾਂ ਜਿਹੜੀ ਮਸੀਹੀ ਬਰਾਦਰੀ ਹੈ, ਜਿਹੜੇ ਕ੍ਰਿਸਚੀਅਨਸ ਨੇ, ਉਹਨਾਂ ਦੇ ਵਿੱਚ ਵੀ ਮੋਜ਼ਸ ਨੇ ਵੀ ਦਸਤਾਰ ਵਰਤੀ ਹੈ। ਸੋ ਉਸ ਦੀ ਗੱਲ ਫਿਰ ਕਦੇ ਕਰਾਂਗੇ, ਪਰ ਅੱਜ ਤਾਂ ਅਸੀਂ ਗੱਲ ਅਲਫਾਜ਼ ਦੀ ਕਰ ਰਹੇ। ਗੁਰਮੇਲ ਸਿੰਘ ਬਰਾੜ ਜੀ, ਤੁਹਾਡਾ ਵੀ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ। ਅਵੇਸ਼ ਢਿੱਲੋਂ ਜੀ ਕਹਿੰਦੇ ਮੈਂ ਕਾਲ ਕਰਨਾ ਚਾਹੁੰਦਾ। ਅਵੇਸ਼ ਢਿੱਲੋਂ ਸਾਹਿਬ ਤੁਸੀਂ ਵੀ ਜ਼ਰੂਰ ਕਾਲ ਕਰੋ, ਮੈਂ ਦੁਬਾਰਾ ਲਿੰਕ ਫੇਰ ਸੈਂਡ ਕਰ ਦਿੰਦਾ, ਤੁਸੀਂ ਦੁਬਾਰਾ ਮੈਂ ਕਰ ਦਿੱਤਾ, ਤੁਸੀਂ ਆਓ। ਇਸ ਸਿਰਫ ਤਰੀਕਾ ਬੜਾ ਸੌਖਾ ਜੀ। ਇਸ ਲਿੰਕ ਦੇ ਉੱਤੇ ਜਿਸ ਵੇਲੇ ਤੁਸੀਂ ਕਲਿੱਕ ਕਰੋਗੇ, ਲਿੰਕ ਨੂੰ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਵੀਡੀਓ ਜਿਹੜਾ ਹੈ ਤੁਹਾਡੇ ਫੋਨ ਜਾਂ ਤੁਹਾਡੇ ਲੈਪਟਾਪ ਦੇ ਜ਼ਰੀਏ ਸਟੂਡੀਓ ਨਾਲ ਜੁੜ ਜਾਏਗਾ। ਤੁਸੀਂ ਉਸ ਦੇ ਜ਼ਰੀਏ ਤੁਸੀਂ YouTube ਤੇ Facebook ਦੋਨੋਂ ਦੇ ਨਾਲ ਜੁੜ ਜਾਓਗੇ। ਤੇ ਤੁਸੀਂ ਪਲੀਜ਼ ਇਹਨੂੰ ਕਰੋ।
ਮੈਂ ਸਾਰੇ ਦੋਸਤਾਂ ਦਾ ਅਰੋੜਾ ਸਾਹਿਬ, ਇੱਕ ਦੋਸਤ ਕਹਿੰਦੇ ਨੇ ਵੀ ਪੁਰਾਣੇ ਤਿਉਹਾਰਾਂ ਦੇ ਵਿਆਹਾਂ ਤੇ ਕੱਲ ਗੱਲ ਹੋ ਜੇ, ਇੱਕ ਦੋਸਤ ਨੇ ਕਿਹਾ ਪੰਜਾਬੀ ਜ਼ੁਬਾਨ ਤੇ ਗੱਲ ਹੋ ਜੇ। ਸੋ ਇਹਦੇ 'ਚ ਤੁਸੀਂ ਥੋੜਾ ਸੁਝਾਅ ਦੇ ਦਿਓ ਵੀ ਕਿੱਥੇ ਆਪਣੀ ਗੱਲ ਹੋ ਸਕਦੀ ਹੈ, ਆਪਸ਼ਨ ਦੇ ਦਿਓ ਕਮੈਂਟ ਸੈਕਸ਼ਨ ਦੇ ਵਿੱਚ, ਹੋਰ ਵੀ ਜਿਹੜੇ ਕਹਿਣਗੇ ਤੇ ਉਹਦੇ ਤੇ ਆਪਾਂ ਗੱਲ ਕਰਾਂਗੇ। ਅੱਛਾ ਜੀ, ਮੈਂ ਜੀ ਬਿਲਕੁਲ ਜੀ, ਮੈਂ ਉਹਦੇ ਤਿਉਹਾਰਾਂ ਤੇ ਵੀ ਗੱਲ ਕਰਨਾ ਚਾਹਾਂਗਾ। ਬੜੀ ਵਧੀਆ ਗੱਲ ਕਹੀ ਹੈ। ਆਪ ਬੈਂਸ ਸਾਹਿਬ ਇੱਕ ਸੈਕਿੰਡ, ਤੁਸੀਂ ਹੋ ਚੁੱਕੇ ਹੋ ਬੈਂਸ ਸਾਹਿਬ, ਇੱਕ ਸੈਕਿੰਡ ਸਾਡੇ ਨਾਲ ਬੜੇ ਰਹਿਣਾ। ਤੁਸੀਂ ਪਾਰਟੀਸ਼ਨ ਦੇ ਉੱਤੇ ਲਿਖੇ ਲਿਟਰੇਚਰ ਤੇ ਵੀ ਗੱਲ ਕਰੋ, ਕਹਿੰਦੇ ਆ ਸਲੀਮ ਹਾਰੂਨ ਸਾਹਿਬ, ਤੁਹਾਡੇ ਸੁਝਾਅ ਸਿਰ ਮੱਥੇ ਤੇ ਜੀ, ਤੁਸੀਂ ਕਹਿੰਦੇ ਸਿਰ ਮੱਥੇ। ਲਿੰਕ ਮੈਂ ਇੱਕ ਵਾਰ ਫਿਰ ਸ਼ੇਅਰ ਕਰ ਦਿੱਤਾ ਹੈ, ਤੁਸੀਂ ਲਿੰਕ ਦੇ ਜ਼ਰੀਏ ਕਨੈਕਟ ਕਰ ਸਕਦੇ ਹੋ। ਕਲਿੱਕ ਵਿਕਾਸ ਸਾਹਿਬ ਕਲਿੱਕ ਕਰੋ, ਹੋਏਗਾ, ਮੈਂ ਤੁਹਾਨੂੰ ਉੱਥੇ ਦੁਬਾਰਾ ਕਨੈਕਟ ਕਰਦਾ। ਅਰਸ਼ ਬੈਂਸ ਸਾਹਿਬ, ਹੁਣ ਤੁਸੀਂ ਗੱਲ ਕਰ ਸਕਦੇ ਹੋ। ਇਸ ਨਾਲ ਹੀ ਤੁਹਾਡੇ ਤੋਂ ਨਾਸਰ ਸਾਹਿਬ ਮੈਂ ਇਜਾਜ਼ਤ ਲੈ ਲੈਣਾ ਵਾ ਜੀ, ਤਾਂ ਕਿ ਮੈਂ ਅਗਲੇ ਪ੍ਰੋਗਰਾਮ। ਓਕੇ ਜੀ, ਰੱਬ ਰੱਖਾ। ਬਹੁਤ ਸ਼ੁਕਰੀਆ ਤੁਹਾਡਾ ਅਰੋੜਾ ਸਾਹਿਬ, ਤੁਸੀਂ ਸਾਨੂੰ ਟਾਈਮ ਦਿੱਤਾ। ਥੈਂਕ ਯੂ ਵੈਰੀ ਮਚ। ਓਕੇ, ਹਾਂਜੀ ਅਰਸ਼ ਵੀਰੇ, ਵਧੀਆ ਵਧੀਆ ਵਧੀਆ, ਤੁਸੀਂ ਦੱਸੋ। ਮੈਨੂੰ ਬਸ ਇੱਕ ਸਵਾਲ ਸੀ ਛੋਟਾ ਜਿਹਾ, ਜਿਵੇਂ ਸਾਡੇ ਇੱਧਰ ਪੰਜਾਬ 'ਚ ਜਿਵੇਂ ਸ਼ਹਿਰਾਂ ਵਿੱਚ ਜਿਵੇਂ ਹਿੰਦੀ ਦਾ ਕਲਚਰ ਹੈ, ਤੁਹਾਡੇ ਮਤਲਬ ਪਾਕਿਸਤਾਨ ਨੂੰ ਮੀਡੀਆ ਥੋੜਾ ਬਹੁਤ ਫੋਲੋ ਕਰਦਾ, ਤੇ ਉੱਥੇ ਕਈ ਵਾਰ ਦੇਖਿਆ, ਮਤਲਬ ਥੋੜਾ ਸੌਰੀ ਆਫ ਟਰੈਕ ਕੁਐਸਚਨ ਹੈ ਮੇਰਾ, ਜਿਵੇਂ ਤੁਹਾਡੇ ਉੱਧਰ ਉਰਦੂ ਨੂੰ ਜ਼ਿਆਦਾ ਉਹ ਦਿੱਤੀ ਜਾਂਦੀ ਹੈ, ਮਤਲਬ ਪੰਜਾਬੀ ਨਾਲੋਂ ਵੀ ਪੰਜਾਬੀ ਲਿਖਣੇ ਤਬਕਰੀ ਜ਼ਬਾਨ ਹੈ, ਤੇ ਮਤਲਬ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਮੈਨੂੰ ਸਹੀ ਅਰਸ਼ ਸਮਝ ਨਹੀਂ ਆ ਸਕੀ, ਸੌਰੀ। ਜਿਵੇਂ ਵੀਰੇ ਤੁਹਾਡੇ ਇੱਧਰਲੇ ਪੰਜਾਬ ਵਿੱਚ ਵੀ ਅੱਜ ਕੱਲ੍ਹ ਕਲਚਰ ਆ ਰਿਹਾ ਵੀ ਸ਼ਹਿਰਾਂ ਵਿੱਚ ਹਿੰਦੀ ਜ਼ਿਆਦਾ ਬੋਲੀ ਜਾ ਰਹੀ ਹੈ, ਵੀ ਮਾਂ ਪਿਓ ਆਪਣੇ ਬੱਚਿਆਂ ਨਾਲ ਜ਼ਿਆਦਾ ਹਿੰਦੀ। ਬਸ ਏਦਾਂ ਹੀ ਆ, ਮੈਂ ਤੁਹਾਡੀ ਗੱਲ ਸਮਝਦੀ ਹਾਂ। ਇੱਧਰ ਵੀ ਸੇਮ ਉਹੀ ਪੋਜੀਸ਼ਨ ਆ, ਉਰਦੂ ਦਾ ਥੋੜਾ ਜਿਹਾ ਪ੍ਰਭਾਵ ਜ਼ਿਆਦਾ ਵਾ। ਬੱਚਿਆਂ ਦੀਆਂ ਮਾਵਾਂ ਸਮਝਦੀਆਂ ਵੀ ਨਿਆਣੇ ਉਰਦੂ ਬੋਲਣਗੇ ਤੇ ਉਹ ਮਾਸ਼ਰੇ 'ਚ ਵਧੀਆ ਸਰਵਾਈਵ ਕਰ ਸਕਦੇ ਆ। ਪੰਜਾਬੀ ਜ਼ੁਬਾਨ ਨੂੰ ਥੋੜਾ ਜਿਹਾ ਮਾੜਾ ਗਿਣਿਆ ਜਾਂਦਾ, ਲੇਕਿਨ ਕੱਲ ਵੀ ਆਪਾਂ ਗੱਲ ਕਰਦੇ ਸੀ, ਪੰਜਾਬੀ ਜ਼ੁਬਾਨ ਸਾਡੇ ਵੱਡਿਆਂ ਦੀ ਜ਼ੁਬਾਨ ਆ, ਬਾਬੇ ਦੀ ਜ਼ੁਬਾਨ ਆ, ਸਾਡੇ ਸੂਫੀਆ ਕਰਾਮ ਦੀ ਜ਼ੁਬਾਨ ਆ, ਸਾਡੇ ਪੀਰਾਂ ਪੈਗੰਬਰਾਂ ਦੀ ਜ਼ੁਬਾਨ ਆ, ਸਾਡੇ ਬਾਬੇ ਨਾਨਕ ਦੀ ਜ਼ੁਬਾਨ ਆ। ਜ਼ੁਬਾਨ ਮਾੜੀ ਨਹੀਂ, ਸਾਡਾ ਬੋਲਣ ਦਾ ਜੇ ਅਸੀਂ ਉਹਨੂੰ ਆਪੇ ਹੀ ਮਾੜੀ ਸਮਝਣ ਲੱਗ ਜਾਵਾਂਗੇ ਤੇ ਉਹ ਮਾੜੀ ਹੋਣੀ ਹੈ। ਜੇ ਆਪਾਂ ਉਹਦਾ ਬੋਲਣ ਦਾ ਵੇ ਆਫ ਟਾਕਿੰਗ ਵਧੀਆ ਰੱਖ ਲਵਾਂਗੇ ਤੇ ਜ਼ੁਬਾਨ ਤੇ ਕੋਈ ਵੀ ਨਹੀਂ ਮਾੜੀ। ਜ਼ੁਬਾਨ ਰੱਬ ਸੋਹਣੇ ਦਾ ਹੁਕਮ ਹੈ ਵੀ ਤੂੰ ਇਬਾਦਤ ਕਰ ਤੇ ਕਿਸੇ ਵੀ ਜ਼ੁਬਾਨ 'ਚ ਕਰ, ਮੈਂ ਸੁਣਨ ਵਾਲਾ ਵਾ। ਸੋ ਰੱਬ ਜੇ ਇਹ ਗੱਲ ਕਹਿੰਦਾ ਵਾ ਤੁਸੀਂ ਆਪਣੀ ਜ਼ੁਬਾਨ 'ਚ ਆਪਣੀ ਇਬਾਦਤ ਤੱਕ, ਨਮਾਜ਼ ਤੱਕ, ਅਰਦਾਸ ਤੱਕ ਪੰਜਾਬੀ 'ਚ ਆਪਾਂ ਕਰ ਸਕਦੇ ਹਾਂ। ਉੱਥੇ ਮੇਰਾ ਨਹੀਂ ਖਿਆਲ ਮੁਆਸ਼ਰਾ ਸਾਨੂੰ ਜਿਹੜਾ ਵਾ ਇਸ ਗੱਲ ਤੇ ਰੋਕਦਾ ਹੈ, ਤੇ ਆਪਣੀ ਸਾਡੀ ਬਣਾਈ ਗਈ ਗੱਲ ਹੈ ਵੀ ਉਹ ਸਾਨੂੰ ਡਿਵੈਲਪ ਕੀਤਾ ਜਾਂਦਾ ਵਾ, ਉੱਥੇ ਅਸੀਂ ਡਿਵੈਲਪ ਹੋ ਜਾਂਦੇ ਹਾਂ ਕਿ ਆਹ ਠੀਕ ਆ ਸਾਡੇ ਵਾਸਤੇ ਹਿੰਦੀ ਠੀਕ ਹੈ। ਤੁਸੀਂ ਕਰਦੇ ਹੋ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ? ਬਿਲਕੁਲ ਬਿਲਕੁਲ ਜੀ, ਮੈਂ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰਦਾ। ਮੇਰੇ ਬੱਚੇ ਬਹੁਤ ਫਲੂਐਂਟਲੀ ਪੰਜਾਬੀ ਬੋਲਦੇ ਆ। ਹਾਂ, ਸਕੂਲ ਦੇ ਵਿੱਚ ਉਰਦੂ ਬੋਲਦੇ ਆ, ਬੋਲਦੇ ਰਹਿਣ, ਕੋਈ ਗੱਲ ਨਹੀਂ। ਮੇਰੇ ਬੱਚੇ ਹੁਣ ਰਾਤ ਬੜੀਆਂ ਸੁੱਤੇ ਹੋਣੇ ਤੇ ਮੈਂ ਇੱਥੇ ਲੈਵਾਂ ਠੋਕ ਕੇ ਪੰਜਾਬੀ ਬੋਲਦੇ ਆ। ਵਧੀਆ, ਉਹਨਾਂ ਦੀ ਮਾਂ ਨਹੀਂ ਕਹਿੰਦੀ? ਬਹੁਤ ਸ਼ੁਕਰੀਆ ਅਰਸ਼ ਵੀਰੇ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ। ਹਾਂਜੀ, अस्सलाम वालेकुम जी। ਵਾਹਿਗੁਰੂ ਗੁਜਰ ਸਾਹਿਬ, ਕੀ ਹਾਲ ਹੈ ਸਰ, ਠੀਕ ਹੋ? ਅੱਛਾ ਸਰ, ਇੱਕ ਮੁਹਾਵਰਾ ਹੈਗਾ, ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਗੇ ਲਿੱਦ ਚੁੱਕਣੀ ਪਈ। ਠੀਕ ਹੈ ਜੀ। ਫਿਰ ਇੱਕ ਹੋਰ ਮੁਹਾਵਰਾ ਹੈਗਾ, ਦੁੱਧ ਪੀਣੋਗੇ ਲਿੱਦ ਚੁੱਕਣੀ ਪਈ। ਹਾਂ ਜ਼ਰੂਰ, ਇੱਕ ਮੈਂ ਵੀ ਦੱਸਾਂਗਾ, ਮੈਂ ਵੀ ਇਹਦਾ ਜਵਾਬ ਦੇਵਾਂਗਾ, ਲੇਕਿਨ ਆਪਾਂ ਗੁਜਰ ਸਾਹਿਬ ਇੱਕ ਕਮੈਂਟ ਸੈਕਸ਼ਨ 'ਚ ਵੀ ਆਪਾਂ ਵੇਖਦੇ ਕਿ ਕਿਹੜੇ ਕਿਹੜੇ ਦੋਸਤ ਨੂੰ ਪਤਾ ਵਾ। ਇੱਕ ਹੋਰ ਉਹ ਸਾਡੇ ਨਾ ਦਾਦਾ ਜੀ ਸਾਨੂੰ ਅਕਸਰ ਹੀ ਕਹਿੰਦੇ ਹੁੰਦੇ ਸੀ ਕਿ ਉਹ ਜਦੋਂ ਅਸੀਂ ਕੋਈ ਕੰਮ ਨਹੀਂ ਨਾ ਕਰਦੇ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਤੰਦ ਨਹੀਂ ਵਿਗੜਿਆ, ਤਾਣੀ ਵਿਗੜੀ ਹੋਈ ਹੈ। ਹਾਂ, ਤੰਦ ਨਹੀਂ ਤਾਣੀ, ਉਹਨਾਂ ਦੇ ਵੀ ਇੱਕ ਨਹੀਂ, ਸਾਰੇ ਵਿਗੜੇ ਆ, ਸਾਰੇ ਵਿਗੜੇ। ਫਿਰ ਸਾਨੂੰ ਅਕਸਰ ਕਹਿੰਦੇ ਹੁੰਦੇ ਸੀ ਕਿ ਤੁਸੀਂ ਕਾਂ ਨਹੀਂ ਫੜ ਸਕਦੇ। ਤੁਸੀਂ ਕਾਂ ਨਹੀਂ ਫੜ ਸਕਦੇ। ਹਾਂਜੀ, ਕਾਂ ਨਹੀਂ ਫੜ ਸਕਦੇ। ਉਹ ਇਸ ਤਰ੍ਹਾਂ ਸੀ, ਇਹ ਮਤਲਬ ਥੋੜਾ ਜਿਹਾ ਸਟੋਰੀ 'ਚ ਹੈ ਕਿ ਆਪਣਾ ਬਾਦਸ਼ਾਹ ਸੀ ਨਾ ਇੱਕ, ਉਹ ਮਤਲਬ ਕੋਈ ਬੰਦਾ ਇੱਕ ਰਸਤਾ ਵਟਣ ਡਿਆ ਸੀ, ਤੇ ਉਹ ਨਾ ਮਤਲਬ ਜਿਹਨੂੰ ਆਪਣਾ ਬੰਦਾ ਆਪਣੇ ਬੱਚਿਆਂ ਨੂੰ ਕਹਿ ਰਿਹਾ ਨਾ ਕਿ ਆਓ ਰਸਤਾ ਵਟੀਏ, ਤਾਂ ਉਹ ਬੱਚੇ ਨਾਲ ਨੱਸ ਨੱਸ ਕੇ ਕੰਮ ਕਰਨ ਡਏ। ਉਹ ਕਹਿੰਦੇ ਜੀ ਇਹ ਕੀ ਕਰਨਾ ਹੈ, ਰਸਤਾ ਕੀ ਕਰਨਾ ਹੈ? ਉਹ ਕਾਂ ਬੈਠਾ ਸੀ ਉੱਪਰ, ਤੇ ਉਹ ਕਹਿੰਦਾ ਜੀ ਇਹਨਾਂ ਨਾਲ ਰਸਤੇ ਨੂੰ ਨਾ ਕਾਂ ਬੰਨਣਾ ਹੈ। ਕਹਿੰਦੇ ਕਾਂ ਕਹਿੰਦਾ ਜੀ ਕਿ ਤੁਸੀਂ ਨਾ ਮੈਨੂੰ ਨਾ ਬੰਨਿਓ, ਤੇ ਮੈਂ ਤੁਹਾਨੂੰ ਖਜ਼ਾਨੇ ਦੱਸ ਦਿੰਦਾ ਕਿੱਥੇ ਪਏ। ਠੀਕ ਹੈ ਨਾ? ਸੌਰੀ, ਮੇਰਾ ਖਿਆਲ ਗੁਜਰ ਸਾਹਿਬ ਦੀ ਲਾਈਨ ਕੱਟ ਗਈ ਆ। ਗੁਜਰ ਸਾਹਿਬ ਦਾ ਉਹਨਾਂ ਦਾ ਮੁਹਾਵਰਾ ਸੀ,
ਮੱਝ ਵੇਚ ਕੇ ਘੋੜੀ ਲਈ ਤੇ ਲਿੱਦ ਸੁੱਟਣੀ ਪਈ ਤੇ ਦੁੱਧ ਪੀਣੋਂ ਵੀ ਗਏ, ਇਹਦਾ ਜ਼ਰੂਰ ਦੱਸਿਓ, ਮੈਨੂੰ ਵੀ ਪਤਾ ਤੇ ਵੈਸੇ ਹੋਰ ਦੋਸਤ ਵੀ ਜਿਹੜੇ ਵਾ ਇਹਦੇ ਚ ਜ਼ਰੂਰ ਦੱਸਿਓ। ਜੀ ਇਸਾਨ ਗੁਜਰ ਜੀ, ਵੈਲਕਮ ਜੀ। अस्सलाम वालेकुम जी, ਕੀ ਹਾਲ ਹੈ ਨਾਸ ਸਾਹਿਬ, ਠੀਕ ਹੋ? ਵਾਹ ਵਧੀਆ ਵਧੀਆ। ਗੁਜਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਬਸ ਕਹਿਣਾ, ਮੈਂ ਤਾਂ ਫਸਟ ਟਾਈਮ ਜੁਆਇਨ ਕੀਤਾ ਤੇ ਮੈਨੂੰ ਤਾਂ ਕੋਈ ਟਾਪਿਕ ਦਾ ਵੀ ਨਹੀਂ ਆਈਡੀਆ ਹੈ, ਬਸ ਇਹੀ ਸਿੱਖ ਭਰਾਵਾਂ ਨੂੰ ਦੇਖ ਲਿਆ ਤੇ ਤੁਹਾਨੂੰ ਦੇਖ ਲਿਆ, ਮਾਸ਼ਾਅੱਲਾ। ਟੌਪਿਕ ਸਾਡਾ ਸੀ ਇੱਕ ਪੰਜਾਬੀ ਜ਼ੁਬਾਨ ਦੇ ਜਿਹੜੇ ਲਫ਼ਜ਼ ਨੇ ਜਿਹੜੇ ਸਾਡੇ ਤੋਂ ਹੁਣ ਕੁਝ ਵਾਵਾ ਦੂਰ ਰਹਿ ਗਏ, ਅਰਲੀਆਂ, ਪਜਾਲੀਆਂ, ਚੁੰਬੇ, ਉਹਨਾਂ ਨੂੰ ਆਪਾਂ ਰਿਵਾਈਵ ਕਰਨੇ ਸੀ, ਉਹਨਾਂ ਤੇ ਗੱਲ ਕਰਨੇ ਸੀ, ਤੇ ਇੱਕ ਮੁਹਾਵਰੇ ਜਿਹੜੇ ਆਪਣੇ ਪੰਜਾਬੀਆਂ ਦੇ ਚੱਲਦੇ ਨੇ ਉਹਨਾਂ ਤੇ ਗੱਲ ਚੱਲਣ ਰਹੀ ਸੀ। नहीं जी, बड़ी अच्छी गल है जी, होना चाहिए, बिल्कुल बहुत अच्छा। पहले तो मैं तुहानू एप्रीशिएट करना चाहांगा, बहुत अच्छा स्टैप लिया तुसीं, ठीक है, ते अल्लाह तुहानू कामयाब करे इस विच, ते बाकी भरावां नू भी कामयाबी देवे। ते बहुत शुक्रिया गुजर साहब, बहुत शुक्रिया। अज मुहावरे का पता ते जरूर जवाब दिओ जिन्हों जिन्हों मुहावरे का पता जी। लिद्द चुकनी पई, ਇਹਦਾ ਇੱਕ ਦੋਸਤ ਕਵਲਦੀਪ ਸਿੰਘ ਕਹਿੰਦੇ ਮੱਝ ਵੇਚ ਕੇ ਪੁੱਠਾ। ਵੇਖੋ ਜੀ, ਉਹ ਆਂਦੇ ਵੀ ਜਟਾਂ ਦਾ ਕੰਮ ਸੀ ਤੇ ਮੱਝਾਂ ਦਾ, ਤੇ ਵੇਚ ਕੇ ਘੋੜੀ ਦਾ ਸ਼ੌਕ ਪਾ ਲਿਆ ਵੀ ਹੋਰ ਪਾਸੇ ਹੋਰ ਲਾਈਨ ਤੇ ਚਲੇ ਗਏ, ਜਿਹੜਾ ਆਪਾਂ ਕੰਮ ਕਰਦੇ ਸੀ ਉਸ ਤੋਂ ਹਟ ਕੇ ਹੋਰ ਲਾਈਨ ਤੇ ਚਲੇ ਗਏ, ਤੇ ਮੁੜ ਕੇ ਉਹ ਦੁੱਧ ਤੋਂ ਵੀ ਗਏ ਤੇ ਲਿੱਦ ਵੀ ਚੁੱਕਣੀ ਪਈ, ਉਹ ਦੋ ਕੰਮ ਕਰਨੇ ਪੈ ਗਏ। ਹਾਂਜੀ, ਨੁਕਸਾਨ ਵਾਲਾ ਕੰਮ। ਹਾਂਜੀ ਬਿਲਕੁਲ ਜੀ। ਅੱਗੋਂ ਕਹਿੰਦੇ ਨੇ ਜੀ ਡੈਨੀਅਲ ਠਾਕੁਰ ਸਾਡੇ ਨਾਲ ਜੁੜੇ ਨੇ ਜੀ, ਹੋਰ ਕਾਫੀ ਸਾਰੇ ਦੋਸਤ ਨੇ ਇਸ ਵੇਲੇ ਜੀ। ਤਾਗੌਸ ਜੀ, ਹੁਕਮ ਜਨਾਬ। ਸਾਡੇ ਨਾਲ ਹੋਰ ਸੰਧੂ ਸਾਹਿਬ ਜੀ, ਇਰਫਾਨ ਭਾਜੀ ਵੈਲਕਮ। ਵਾਲਸਲਾਮ ਨਾਸਰ ਭਾਈ, ਕੀ ਹਾਲ ਹੈ, ਠੀਕ ਹੋ? ਇਰਫਾਨ ਭਾਈ ਕਿੱਥੋਂ ਬੋਲ ਰਹੇ ਹੋ? ਮੈਂ ਜੀ ਉਹ ਕਾੜਾ ਸ਼ਹਿਰ, ਤੁਹਾਡੇ ਫੈਸਲਾਬਾਦ ਨੇੜੇ ਹੀ ਹੈਗਾ ਵਾ। ਏਡਾ ਨੇੜੇ ਵੀ ਨਹੀਂ ਯਾਰ, ਹੱਥ ਨਾ ਲੱਗ ਜੇ। ਨਹੀਂ, ਢਿੱਲੋਂ ਸਾਹਿਬ 5 ਵੜ ਮੇਰੇ ਖਾਲਾ ਨਾਨਕੇ ਉੱਥੇ ਸਾਰੇ 5 ਵੜ ਦੇ ਹੈਗੇ ਆ। ਅੱਛਾ ਅੱਛਾ ਅੱਛਾ, ਮਿਹਰਬਾਨੀ, ਸ਼ੁਕਰੀਆ ਸੰਧੂ ਸਾਹਿਬ। ਤੁਸੀਂ ਇਹਦੇ ਜਿਹੜਾ ਪ੍ਰੋਗਰਾਮ ਜਿਸ ਵਿਸ਼ੇ ਤੇ ਆਪਾਂ ਗੱਲ ਕਰਨੇ ਸੀ ਉਹਦੇ 'ਚ ਕੋਈ ਹਿੱਸਾ ਪਾਉਣਾ ਚਾਹੁੰਦੇ ਹੋ? ਕੋਈ ਐਸਾ ਇੱਕ ਲਫ਼ਜ਼, ਕੋਈ ਐਸੀ ਇੱਕ ਮੁਹਾਵਰਾ? ਅੱਛਾ, ਇਮਾਨਦਾਰੀ ਦੀ ਗੱਲ ਆ, ਮੈਂ ਜਸਟ ਬ੍ਰੌਡਕਾਸਟ ਜੁਆਇਨ ਕੀਤੀ ਤੇ ਤੁਸੀਂ ਮੈਨੂੰ ਲੈ ਲਿਆ ਲਾਈਨ ਤੇ। ਮੈਂ ਤਕਰੀਬਨ 1.5 ਘੰਟੇ ਤੋਂ ਪਹਿਲੇ ਇੱਕ ਲਫ਼ਜ਼ ਵੀ ਨਹੀਂ ਸੁਣਿਆ ਵੀ ਕੀ ਗੱਲਬਾਤ ਹੋ ਰਹੀ ਸੀ। ਚਲੋ ਸੁਣੋ ਤੁਸੀਂ, ਅਸੀਂ ਸਾਨੂੰ ਦੁਬਾਰਾ ਫਿਰ ਮੈਂ ਲੈਣਾ ਥੋੜਾ ਜਿਹਾ। ਓਕੇ ਓਕੇ, ਠੀਕ ਹੈ, ਮਿਹਰਬਾਨੀ ਢਿੱਲੋਂ ਸਾਹਿਬ। ਓਕੇ ਜੀ, ਸ਼ੁਕਰੀਆ ਵੀਰ ਜੀ, ਸ਼ੁਕਰੀਆ ਤੁਹਾਡਾ। ਸਾਡਾ ਪਰਮਿੰਦਰ ਸਿੰਘ ਜੀ, ਪਰਮਿੰਦਰ ਜੀ ਦੀ ਆਉਣ ਲਈ ਫੋਟੋ ਤੇ ਨਹੀਂ ਆਉਣ ਡਈ, ਆਵਾਜ਼ ਮੇਰਾ ਖਿਆਲ ਜ਼ਰੂਰ ਆ ਜਾਏਗੀ ਜੀ। ਪਰਮਿੰਦਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਨਾਸਰ ਸਾਹਿਬ, ਕੀ ਹਾਲ ਹੈ? ਵਧੀਆ ਵਧੀਆ, ਤੁਸੀਂ ਦੱਸੋ, ਠੀਕ ਠਾਕ ਹੋ? ਹਾਂਜੀ ਹਾਂਜੀ, ਠੀਕ ਠਾਕ ਜੀ, ਬਹੁਤ ਵਧੀਆ, ਤੁਸੀਂ ਸੁਣਾਓ ਜੀ? ਅੱਛਾ ਜੀ, ਮੈਂ ਇੱਕ ਜਿਹਦਾ ਕਹਿੰਦੇ ਛੀਣੀ ਮਾਂ ਦਾ ਜਾਇਆ, ਛੀਣੀ ਕਿਹਨੂੰ ਕਹਿੰਦੇ? ਛੀਣੀ, ਛੀਣੀ ਮਾਂ ਦਾ ਜਾਇਆ। ਹਾਂਜੀ, ਛੀਣੀ ਮੈਂ ਜਿੱਥੇ ਤੱਕ ਸੁਣਿਆ ਨਹੀਂ, ਏਡਾ ਮੈਨੂੰ ਵੀ ਨਹੀਂ ਆਈਡੀਆ, ਕੋਈ ਮੈਂ ਗਲਤ ਦੱਸ ਦਾਂਗਾ। ਜੇ ਕਿਸੇ ਨੂੰ ਦੋਸਤ ਨੂੰ ਪਤਾ ਤੇ ਜ਼ਰੂਰ ਤੁਸੀਂ ਦੱਸੋ, ਤੁਸੀਂ ਕੀ ਮਤਲਬ ਇਹਦਾ? ਨਹੀਂ, ਮੈਨੂੰ ਐਕਚੁਅਲੀ ਪਤਾ ਨਹੀਂ ਹੈਗਾ, ਤੇ ਮੈਂ ਪੁੱਛਣਾ। ਇੱਕ ਮੈਂ ਹੋਰ ਸੀਗਾ, ਜਿਨ੍ਹਾਂ ਨੇ ਖਾਧੀਆਂ ਗਾਜਰਾਂ ਤੇ ਢਿੱਡ ਉਹਨਾਂ ਦੇ ਪੀੜ। ਜਿੰਨੇ ਪੁੱਠੇ ਕੰਮ ਕੀਤੇ ਉਹਨੇ ਭੁਗਤਣੇ ਆ, ਇਹਦਾ ਮਤਲਬ ਸਿੱਧਾ ਸਿੱਧਾ ਜੀ। ਬਿਲਕੁਲ ਜੀ, ਬਿਲਕੁਲ। ਹੋਰ ਪਰਮਿੰਦਰ ਜੀ, ਤੁਸੀਂ ਕਿੱਥੋਂ? ਇਹ ਜਿਹੜੀ ਮੈਂ ਭਾਜੀ ਹੈਗਾ ਇੰਡੀਆ ਤੋਂ, ਪਾਣੀਪਤ ਦਾ ਸ਼ਹਿਰ ਹੈ ਸਾਡਾ, ਤੇ ਅਸੀਂ ਜਿਹੜੇ ਸਾਡੇ ਬਜ਼ੁਰਗ ਆ ਪਾਕਿਸਤਾਨੋਂ ਆਏ ਆ, ਗੁਜਰਾਂ ਵਾਲੇ ਤੋਂ। ਅੱਛਾ ਅੱਛਾ, ਇਹਦੇ ਇੱਕ ਦੋਸਤ ਕਹਿੰਦੇ ਨੇ ਛੀਣੀ ਮਤਲਬ ਜਾਰਡਨ, ਕੀ ਜਵਾਬ ਦਿੱਤਾ ਜੀ? ਛੀਣੀ ਮੀਨ ਹੈ ਜੀ ਜਾਰਡਨ ਸ਼ੀ ਜਵਾਨ, ਇਸ ਤਰ੍ਹਾਂ ਦਾ ਕੋਈ ਇਹਨਾਂ ਨੇ ਲਿਖਿਆ, ਮੈਨੂੰ ਸਮਝ ਨਹੀਂ ਆ ਰਹੀ ਕੀ ਲਿਖਿਆ ਇਹਨਾਂ ਨੇ। ਸ਼ੀ ਜਵਾਨ, ਅੱਛਾ ਸ਼ੀ ਜਵਾਨ, ਇਹਦਾ ਮੈਨੂੰ ਜਿੱਥੋਂ ਤੱਕ ਸਮਝ ਆ ਰਿਹਾ ਵੀ ਵਾਹਵਾ ਉੱਚੇ ਲੰਮੇ ਕੱਦ ਵਾਲੇ ਜਿਹੜੇ ਹੁੰਦੇ ਆ ਉਦਾਂ। ਅੱਛਾ ਅੱਛਾ, ਅਸੀਂ ਕਿਵੇਂ ਵਧੀਆ ਲੱਗ ਰਿਹਾ ਪ੍ਰੋਗਰਾਮ ਸੈਗਮੈਂਟ ਸਾਡਾ। ਕੱਲ ਅਸੀਂ ਫਿਰ ਪਾਕਿਸਤਾਨੀ ਟਾਈਮ 11 ਵਜੇ ਹਾਜ਼ਰ ਹੋਵਾਂਗੇ, ਜਿੰਨੇ ਸਾਨੂੰ ਸੁਣਨੇ ਨੇ। ਹਾਂਜੀ ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਲੱਗ ਰਿਹਾ। ਮੈਂ ਹਾਲਾਂਕਿ ਇੱਥੇ ਮੈਂ ਆਸਟਰੀਆ ਵਿੱਚ ਰਹਿਣਾ ਵਾ ਤੇ ਵਿਆਨਾ ਤੋਂ ਜਸਟ ਕੰਮ ਤੇ ਹੀ ਸੀ, ਤੇ ਤੁਹਾਡਾ ਦੇਖ ਰਿਹਾ ਸੀਗਾ ਪ੍ਰੋਗਰਾਮ, ਨਾਲੇ ਨਾਲ ਥੋੜਾ ਜਿਹਾ ਕੰਮ ਵੀ ਦੇਖ ਰਹੇ ਸੀਗੇ ਤੇ ਬਹੁਤ ਚੰਗਾ ਲੱਗਿਆ। ਚਲੋ ਬਹੁਤ ਮਿਹਰਬਾਨੀ, ਤੁਸੀਂ ਸਾਨੂੰ ਜੁਆਇਨ ਕੀਤਾ। ਕੱਲ ਫੇਰ ਜੁੜਿਓ, ਕੱਲ ਦੁਬਾਰਾ ਨਵੇਂ ਕਿਸੇ ਟੌਪਿਕ ਤੇ ਆਪਾਂ ਗੱਲਬਾਤ ਕਰਾਂਗੇ ਜੀ। ਮਨੀਰ ਭਾਜੀ ਕਿਵੇਂ ਹੋ? ਉਮਰ ਸਾਹਿਬ
ਜੀ ਨਸਰ ਸਾਹਿਬ ਖੈਰੀਤ ਜਨਾਬ, ਬਿਲਕੁਲ ਠੀਕ ਠਾਕ। ਤੁਹਾਡਾ ਪ੍ਰੋਗਰਾਮ ਤੇ ਬੜਾ ਛਾਇਆ ਹੋਇਆ ਜਨਾਬ। ਫੇਸਬੁੱਕ ਤੇ ਚੜੋ ਤੇ ਫੇਸਬੁੱਕ ਤੇ ਨਾਸਰ ਢਿੱਲੋਂ ਸਾਹਿਬ, YouTube ਤੇ ਜਾਓ ਤੇ ਉਧਰ ਵੀ ਆਪਣਾ ਨਾਸਰ ਢਿੱਲੋਂ ਸਾਹਿਬ, ਆਪਣਾ ਕੀ ਕਹਿੰਦੇ ਨੇ ਪੰਜਾਬੀ ਲਹਿਰ ਹੈ। ਉਹ ਮੈਂ ਕਿਹਾ ਕਿਸੇ ਪਾਸੇ ਤੇ ਸਾਨੂੰ ਆਰਾਮ ਕਰਨ ਦੇਵੋ ਹੈ, ਕੀ ਕਹਿੰਦੇ ਨੇ ਹਰ ਪਾਸੇ ਮਿਹਰਬਾਨੀ। ਤੇ ਬੜੀ ਇਹਦੇ ਚ ਅਫਜ਼ਾਲ ਗੁੱਜਰ ਨੇ ਇੱਕ ਕੀਤਾ ਸੀ, ਉਹਦਾ ਘੋੜੀ ਵਾਲਾ ਤੇ ਮੱਝ ਵੇਚ ਕੇ ਘੋੜੀ ਲਈ ਤੇ ਦੁੱਧ ਪੀਣੋ ਗਈ। ਇਹਦਾ ਮਤਲਬ ਤੇ ਗੁੱਜਰ ਸਾਹਿਬ ਇਹੀ ਬਣਦਾ ਵੀ ਜਿਹੜਾ ਤੁਸੀਂ ਕੰਮ ਕਰਦੇ ਸੀ ਉਸ ਤੋਂ ਹਟ ਕੇ ਤੁਸੀਂ ਕੋਈ ਕੰਮ ਕੀਤਾ ਤੇ ਜਿਹੜਾ ਤੁਹਾਨੂੰ ਪਤਾ ਨਹੀਂ ਸੀ ਤੇ ਉਹ ਤੁਹਾਡਾ ਫਾਇਦਾ ਵੀ ਨਹੀਂ ਹੋਇਆ ਉਹਦੇ ਚ, ਤੇ ਉਲਟਾ ਤੁਹਾਨੂੰ ਉਹ ਲਿੱਦ ਚੁੱਕਣੀ ਪਈ ਆ ਵੀ ਨੁਕਸਾਨ ਵੀ ਹੋਇਆ ਵਾ ਤੇ ਪੱਲੇ ਵੀ ਕੋਈ ਸ਼ੈ ਨਹੀਂ ਪਈ। ਇਹਦਾ ਮਤਲਬ ਤੇ ਮੇਰਾ ਖਿਆਲ ਇਹੀ ਬਣਦਾ। ਬਾਕੀ ਕਮੈਂਟ ਸੈਕਸ਼ਨ 'ਚ ਤੁਸੀਂ ਪੜ੍ਹ ਸਕਦੇ ਜੇ ਕੌਣ ਕੌਣ ਦੋਸਤ ਤੇ ਕਮੈਂਟ ਕਰ ਰਿਹਾ। ਹਾਂਜੀ ਮਨੀਰ ਭਾਜੀ, ਕੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕੁਝ ਲਫ਼ਜ਼ ਐਸੇ ਨੇ ਆਪਣਾ ਨਾਸਰ ਭਾਈ ਜਿਹੜੇ ਨਵੇਂ ਯਾਨੀ ਆਸਤਾ ਆਸਤਾ ਖਤਮ ਹੋ ਰਹੇ ਨੇ। ਯਾਨੀ ਕਿ ਅੱਜ ਕੱਲ ਵੀ ਜਿਵੇਂ ਫਰਜ਼ ਕਰੋ ਇੱਕ ਲਫ਼ਜ਼ ਸੀ ਅਸੀਂ ਇਸਤੇਮਾਲ ਕਰਦੇ ਸੀ ਤੱਤਾ ਪਾਣੀ ਹੈ ਜਾਂ ਚਾਹ ਤੱਤੀ, ਤੇ ਅੱਜ ਕੱਲ ਲੋਕ ਗਰਮ ਕਹਿਣਾ ਸ਼ੁਰੂ ਹੋ ਗਏ ਨੇ ਹੈ। ਹਾਲਾਂਕਿ ਉਹਦਾ ਟੈਂਪਰੇਚਰ ਇੱਕੋ ਜਿਹਾ ਰਹਿੰਦਾ ਹੈਗਾ, ਕੋਈ ਫਰਕ ਨਹੀਂ ਪੈਂਦਾ ਹੈਗਾ, ਤੱਤਾ ਕਹੋ ਜਾਂ ਗਰਮ ਕਹੋ, ਲੇਕਿਨ ਉਹ ਗਰਮ ਕਹਿਣਾ ਸ਼ੁਰੂ ਕਰਤਾ। ਇਸ ਤਰ੍ਹਾਂ ਹੀ ਜਿਵੇਂ ਕਹਿੰਦੇ ਨੱਸ ਭੱਜ ਕੇ ਮੈਂ ਥੱਕ ਗਿਆ ਤੇ ਮੈਨੂੰ ਮੁੜਕਾ ਆ ਗਿਆ, ਤੇ ਮੁੜਕਾ ਵੀ ਹੁਣ ਲੋਕ ਜਿਹੜੇ ਨਾ ਆਸਤਾ ਆਸਤਾ ਲਫ਼ਜ਼ ਮੁੜਕਾ ਵੀ ਘੱਟ ਯੂਜ਼ ਕਰਦੇ, ਮੁੜਕਾ ਵੀ ਬਹੁਤ ਘੱਟ ਯੂਜ਼ ਕਰਦੇ ਹੁਣ ਪਸੀਨਾ ਆ ਗਿਆ ਇਹ ਬਹੁਤਾ ਜਿਹੜਾ ਯੂਜ਼। ਇੱਕ ਬੰਦੇ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਮੈਨੂੰ ਮੁੜਕਾ ਆ ਗਿਆ, ਕਹਿੰਦਾ ਨਹੀਂ ਮੁੜਕਾ ਐਵੇਂ ਨਹੀਂ ਹੁੰਦਾ ਹੈਗਾ, ਮੁੜਕਾ ਹੁੰਦਾ ਹੈਗਾ ਜ਼ਿਮੀਂਦਾਰਾਂ ਨੂੰ ਜਿਹੜੇ ਫਸਲਾਂ 'ਚ ਕੰਮ ਕਰਦੇ ਨੇ ਉਹ ਜਿਹੜਾ ਉਹਨਾਂ ਨੂੰ ਆਉਂਦਾ ਨਾ ਉਹ ਮੁੜਕਾ ਹੁੰਦਾ, ਜਿਹੜਾ ਤੂੰ ਟਾਈ ਕੋਟ ਪਾਈ ਹੁੰਦੀ ਨੇ 'ਚ ਪਸੀਨਾ ਹੁੰਦਾ ਹੈਗਾ। ਲੈ ਇਹ ਬੜੀ ਵੱਖਰੀ ਮੰਤਕ ਹੈ ਭਾਈ। ਮੈਂ ਕਿਹਾ ਠੀਕ ਹੈ ਵੀ ਠੀਕ ਹੈ। ਤੇ ਇੱਕ ਬਿਲਕੁਲ ਲਫ਼ਜ਼ ਸੀ ਯਾਨੀ ਕਿ ਖਾਰਾ, ਇੱਕ ਖਾਰੇ ਦਾ ਮਤਲਬ ਕੀ ਹੁੰਦਾ ਹੈਗਾ? ਕੋਈ ਖਾਰਾ ਮਤਲਬ ਵੀ ਕੌੜਾ ਨਮਕੀਨ। ਮਤਲਬ ਕਿ ਸਹੀ ਹੈ ਸਹੀ ਹੈ, ਮਤਲਬ ਕਿ ਸਾਡੇ ਵਰਗੇ ਬੰਦੇ, ਤੁਹਾਡੇ ਵਰਗੇ ਤਾਂ ਮਿੱਠੇ ਬੰਦੇ ਆਪਣੇ ਨਾਸਰ ਢਿੱਲੋਂ ਸਾਹਿਬ। ਸਤਿ ਸ਼੍ਰੀ ਅਕਾਲ, ਸਾਡੇ ਨਾਲ ਬਾਜਵਾ ਜੁੜੇ ਨੇ। ਹਾਂਜੀ ਸਤਿ ਸ਼੍ਰੀ ਅਕਾਲ ਨਾਸਰ ਭਾਜੀ। ਸਤਿ ਸ਼੍ਰੀ ਅਕਾਲ। ਨਾਂ ਤੁਹਾਡਾ ਕੀ ਜੀ? ਬਾਜਵਾ ਲਿਖਿਆ ਸਾਡੇ ਕੋਲ ਧਿਆਨ। ਹਾਂਜੀ ਲਾਸਟ ਨੇਮ ਬਾਜਵਾ ਹੀ ਯੂਜ਼ ਕਰੀਦਾ, ਉਹੀ ਲਿਖਿਆ। ਬਾਜਵਾ ਜੀ ਮੇਰੇ ਨਾਲ ਹੈਗੇ ਨੇ ਬਾਜਵਾ ਜੀ। ਅੱਛਾ ਜੀ। ਮੇਰਾ ਕੁਐਸਚਨ ਸੀਗਾ ਕਿ ਜਿੱਦਾਂ ਇੰਡੀਆ ਵਿੱਚ ਮੱਝ ਨੂੰ ਜਾਂ ਗਾਂ ਨੂੰ ਚੋਣ ਲੱਗੇ ਪਾਉਂਦੇ ਹੁੰਦੇ ਆ, ਰੱਸੀ ਪਾਉਂਦੇ, ਉਹਨੂੰ ਕੀ ਕਹਿੰਦੇ ਆ? ਵੰਗਾ। ਹਾਂਜੀ ਵੰਗਾ। ਸਾਡੇ ਵੰਗਾ ਜਾ ਕਹਿੰਦੇ ਨੂੰ ਵੰਗਾ ਭਾਈ। ਇਹ ਸਾਡੇ ਚ ਵੈਸੇ ਉਹਦਾ ਨਾਂ ਹੋਰ ਲੈਂਦੇ ਆ, ਤੇ ਬਹੁਤਾ ਜ਼ਿਆਦਾ ਇਹ ਸੀ ਕਿ ਤੁਹਾਨੂੰ ਹੈਲੋ ਕਹਿਣ ਨੂੰ ਤੇ ਸਤਿ ਸ੍ਰੀ ਅਕਾਲ ਕਹਿਣ ਨੂੰ ਤੇ ਅਸਲਾਮ ਵਾਲੇਕੁਮ ਕਹਿਣ ਨੂੰ ਕਾਲ ਕੀਤੀ ਆ ਕਿ ਅਸੀਂ ਤੁਹਾਡੇ ਬਾਰੇ ਸੁਣਦੇ ਸੀ। ਬਹੁਤ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ ਤੁਹਾਨੂੰ। ਵੈਸੇ ਸਾਡੇ ਇਹਨੂੰ ਵੰਗਾ ਕਹਿੰਦੇ ਆ, ਜਿਹੜਾ ਮੱਝ ਨੂੰ ਪਾਈਦਾ ਨਾ, ਜਿਹੜੀਆਂ ਬਹੁਤੀਆਂ ਛੜੀਆਂ ਮੱਝ ਮਾਰਦੀ ਆ ਉਹਨੂੰ, ਜਿਹੜਾ ਪਿਛਲੀਆਂ ਲੱਤਾਂ ਨੂੰ ਪਾਲੀਦਾ ਵਾ ਘੁੱਟ ਕੇ, ਉਹਨੂੰ ਵੰਗਾ ਕਹਿੰਦੇ ਆ ਸਾਡੇ ਨਾ। ਵੰਗਾ, ਮੱਝ ਨੂੰ ਵੰਗਾ ਮਾਰ ਲਓ ਬਈ, ਲੱਤ ਲੁੱਤ ਦਾ ਛੜੀ ਨਾ ਮਾਰੇ। ਸਾਡੇ ਚ ਉਹਨੂੰ ਨਿਆਣਾ ਕਹਿੰਦੇ ਆ ਵੈਸੇ। ਨਿਆਣਾ ਕਹਿੰਦੇ ਆ? ਅੱਛਾ। ਇਹ ਅੱਗੇ ਕਮੈਂਟ 'ਚ ਵੀ ਲਿਖਿਆ ਸੀ ਕਿ ਉਹਨੂੰ ਕੀ ਕਹਿੰਦੇ ਆ, ਪਰ ਕਿਸੇ ਨੇ ਦੱਸਿਆ ਨਹੀਂ, ਤੇ ਮੈਂ ਸੋਚਦੀ ਸੀ ਮੈਂ ਕਿਹਾ ਸ਼ਾਇਦ ਕਿਸੇ ਹੋਰ ਨੂੰ ਪਤਾ ਹੋਵੇ ਤੇ ਉਹ ਦੱਸਣ ਕਿ ਕੀ ਕਿਹਾ ਜਾਂਦਾ ਹੈ। ਹਾਂ, ਵਿੱਚ ਇੱਕ ਦੋਸਤ ਨੇ ਕਮੈਂਟ ਕੀਤਾ, ਨਿਆਣਾ ਵੀ ਕੀਤਾ, ਵੰਗਾ ਵੀ ਕੀਤਾ। ਬਲਵੰਦਰ ਸਿੰਘ ਤੂਰ ਨੇ ਨਿਆਣਾ ਕਿਹਾ, ਤੇ ਇੱਕ ਢੰਗਾ ਵੀ ਕਹਿੰਦੇ ਇਹਨੂੰ ਜੀ। ਖਾਲਦ ਮਹਿਮੂਦ ਸਾਹਿਬ ਨੇ ਢੰਗਾ ਵੀ ਇਹਨੂੰ ਕਹਿੰਦੇ। ਅੱਛਾ, ਤੇ ਇੱਕ ਜਿਹੜਾ ਮਧਾਣੀ ਜਦੋਂ ਰਿੜਕੀ ਦੀ ਹੈਗੀ ਤੇ ਉਹਨੂੰ ਇੱਕ ਰੱਸੀ ਪਾਈ ਜਾਂਦੀ ਹੈ, ਉਹਨੂੰ ਕੀ ਕਹਿੰਦੇ ਆ? ਰੱਸੀ ਪਾਈ ਜਾਂਦੀ ਉਹਨੂੰ ਕੀ ਕਹਿੰਦੇ ਆ? ਨਹੀਂ ਮੇਰੇ ਹਿਸਾਬ 'ਚ ਨਹੀਂ ਆਉਂਦਾ, ਦੱਸੋ ਜੀ ਕੀ ਕਹਿੰਦੇ? ਨਾਸਰ ਢਿੱਲੋਂ ਸਾਹਿਬ ਤਿਆਰੀ ਕਰਕੇ ਬੈਠਿਆ ਕਰੋ, ਇਹ ਜਿਹੜਾ ਨਾ ਕੀ ਕਹਿੰਦੇ ਜਾਂ ਡਿਕਸ਼ਨਰੀ ਖੋਲ ਕੇ ਬੈਠਿਆ ਕਰੋ। ਕੋਈ ਨਹੀਂ, ਇੱਕ ਮਿੰਟ ਸੈਕਸ਼ਨ 'ਚ ਆ ਜਾਏਗਾ, ਕੋਈ ਨਾ ਕੋਈ ਦੋਸਤ ਸਾਨੂੰ ਜ਼ਰੂਰ ਦੱਸ ਦੇਗਾ ਉਹਨੂੰ। ਇਹ ਬੜਾ ਅਹਿਮ ਹੈਗਾ ਨਾ, ਇਸ ਤਰ੍ਹਾਂ ਕਰਕੇ ਰੱਸੀ ਪਾਈ ਦੀ, ਖਾਸ ਕਰ ਕਮਾਈ ਦੀ ਹੈਗੀ ਹੈ ਨਾ। ਉਹਦਾ ਨਾਂ ਦੱਸੋ ਨਾ, ਕਿ ਨਾਂ ਉਹਨੂੰ ਕੀ ਕਹਿੰਦੇ ਆ? ਉਹ ਇੱਕ ਦਿਨ ਮੈਂ ਆਪਣੀ ਅੰਮਾ ਨੂੰ ਕਿਹਾ ਕਿ ਮੈਂ ਕਰਨਾ ਥੋੜਾ ਜਿਹਾ ਨਾ, ਤੇ ਤੁਹਾਡਾ ਜ਼ੋਰ ਲੱਗਣ ਦੇ ਬਾਹਾਂ ਥੱਕ ਜਾਣਗੀਆਂ। ਉਹ ਮੈਂ ਕੀਤਾ ਨਾ ਜ਼ੋਰ ਨਾਲ ਜ਼ਰਾ ਇੱਕਦਾ, ਤੇ ਮੇਰਾ ਤੇ ਪਿਆ ਤੇ ਮੇਰੀ ਆਪਣੀ ਬਾਜ਼ੀ ਪੈ ਗਈ ਚੰਗੀ ਭਲੀ। ਅੱਛਾ ਤੁਸੀਂ ਦੱਸ ਦਿਓ ਕੀ ਕਹਿੰਦੇ ਉਹਨੂੰ ਜੀ, ਮੇਰੇ ਜ਼ਿਹਨ 'ਚ ਨਹੀਂ ਆਉਣ ਡਿਆ। ਵੈਸੇ ਛੋਟੇ ਹੁੰਦਿਆਂ ਨਾਂ ਸੁਣਿਆ ਸੀ, ਬਹੁਤ ਸਾਲਾਂ ਤੱਕ ਭੁੱਲਿਆ ਰਿਹਾ। ਵੈਸੇ ਹੁਣ ਹੀ ਯਾਦ ਆਇਆ ਕਿ ਉਹਨੂੰ ਨੇਤਰ ਕਹਿੰਦੇ ਆ। ਨੇਤਰਾ ਹਾਂਜੀ। ਹਾਂ, ਹਰਕੇਵਲ ਸਿੰਘ ਥਿੰਦ ਸਾਹਿਬ ਨੇ ਵੀ ਨੇਤਰਾ ਹੀ ਕਿਹਾ ਜੀ। ਹਾਂਜੀ। ਤੇ ਥੈਂਕ ਯੂ ਢਿੱਲੋਂ ਭਾਜੀ, ਸਤਿ ਸ੍ਰੀ ਅਕਾਲ। ਬਹੁਤ ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਗੱਲ ਕਰਨ ਨੂੰ ਦਿਲ ਕੀਤਾ ਸੀ, ਤੇ ਤੁਹਾਡਾ ਤੁਸੀਂ ਬਹੁਤ
ਹਾਂਜੀ ਮਨੀਰ ਢਿੱਲੋਂ ਸਾਹਿਬ ਮਾਸ਼ਾਅੱਲਾ ਜੀ ਬੜਾ ਤੁਸੀਂ ਇਹ ਦੱਸੋ ਕਿ ਆਪਣਾ ਕੀ ਕਹਿੰਦੇ ਨੇ ਇਹ ਕੱਲ ਨੂੰ ਸ਼ੋਅ ਕਦਾ ਕਰ ਰਹੇ ਹੈਗੇ ਹੋ ਕੱਲ ਨੂੰ ਆਪਣਾ ਕੀ ਕਹਿੰਦੇ ਨੇ ਜਿਵੇਂ ਆਪਣਾ ਕੱਲ ਨੂੰ ਅਸੀਂ ਵੇਖੋ ਜੀ ਕਮੈਂਟ ਸੈਕਸ਼ਨ 'ਚ ਜਿਹੜੇ ਦੋਸਤ ਨੇ ਕਿਹਾ ਵੀ ਵੈਡਿੰਗ ਤੇ ਕਰ ਲਈਏ ਪੰਜਾਬੀ ਬੋਲੀ ਤੇ ਕਰ ਲਈਏ ਕੱਲ ਨੂੰ ਆਪਾਂ ਸਾਰੇ ਕਮੈਂਟ ਪੜ੍ਹ ਲਾਂਗੇ ਜਿਹਦਾ ਜ਼ਿਆਦਾ ਹੋਏ ਕਮੈਂਟ ਉਹਦੇ ਤੇ ਆਪਾਂ ਕੱਲ ਦੀ ਗੱਲ ਕਰ ਲਾਂਗੇ ਵੀ ਕਿਹਦੇ ਤੇ ਗੱਲ ਕਰਨੀ ਹੈ। ਠੀਕ ਹੈ ਮੈਂ ਫਿਰ ਕਮੈਂਟ ਦੇ ਵਿੱਚ ਸ਼ੇਅਰ ਕੀਤਾ ਜੇ ਦੋਸਤ ਕੋਈ ਜੁੜਨਾ ਚਾਹੁੰਦਾ ਹੋਵੇ ਤਾਂ ਜ਼ਰੂਰ ਜੁੜ ਸਕਦਾ। गुजर साहब हुक्म जब आप फिर दोबारा तो जुड़ गए गुजर साहब। हेलो अपना नेटवर्क मेरा ख्याल प्रॉब्लम है गुजर साहब जुड़े सी फिर विचों मिस हो गए। ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਨਾਸਰ ਢਿੱਲੋਂ ਸਾਹਿਬ ਮੈਨੂੰ ਦੱਸੋ ਇਹ ਮੈਂ ਤੁਸੀਂ ਰਾਤ ਦੇ ਟਾਈਮ ਹੀ ਲਾਈਵ ਹੁੰਦੇ ਹੈਗੇ ਹੋ ਸਵੇਰ ਦੇ ਟਾਈਮ ਹੀ ਤੁਸੀਂ ਮਤਲਬ ਕਿ ਲਾਈਵ ਸ਼ੋਅ ਕਰ ਰਹੇ ਹੁੰਦੇ ਹੈਗੇ ਹੋ ਹੈ ਦਿਨ ਦੇ ਟਾਈਮ ਹੀ ਤੁਹਾਡਾ ਚੱਲ ਰਿਹਾ ਹੁੰਦਾ ਸੌਂਦੇ ਕਿਸ ਟਾਈਮ ਹੋ? ਨਹੀਂ ਮੈਂ ਹੁਣ ਸੌ ਜਾਣਾ ਸੈਰੀ ਕਰਕੇ ਤੇ ਸਵੇਰੇ ਉੱਠਣਾ 8-9 ਵਜੇ ਤੇ ਉਹ ਇੱਕ ਪ੍ਰੋਗਰਾਮ ਅਸੀਂ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਉਹਦੇ ਤੇ ਕਰੀਦਾ ਉਹ ਕਰਕੇ ਫਿਰ ਜਿਹੜੇ ਕੰਮ ਹੁੰਦੇ ਰੂਟੀਨ ਦੇ ਉਹ ਕਰਕੇ ਦੁਬਾਰਾ ਫਿਰ ਸੌ ਜਾਈਦਾ 5 ਵਜੇ ਸ਼ਾਮ ਨੂੰ ਉੱਠਣਾ ਇੰਨਾ ਹੀ ਕੰਮ ਹੈ। ਅੱਜ ਕੱਲ੍ਹ ਕੰਮ ਕੋਈ ਨਹੀਂ ਲੈ ਫਿਰ ਕੋਸ਼ਿਸ਼ ਕਰੀਦੀ ਵੀ ਚਲੋ ਜਿਹੜਾ ਫਜ਼ੂਲ ਐਵੇਂ ਵਾਰਾ ਬੈਠੇ ਰਹਿਣਾ ਉਹਦੇ ਨਾਲ ਕੋਈ ਨਾ ਕੋਈ ਇਲਮ ਵਾਲੀ ਗੱਲ ਜਿਹੜੀ ਉਹ ਸਿੱਖ ਲਈ ਜਾਏ ਤੇ ਕੁਛ ਨਾ ਕੁਛ ਪੱਲੇ ਪੈ ਜਾਏ। ਬੜਾ ਵਧੀਆ ਕੰਮ ਕੀਤਾ ਤੁਸੀਂ। ਨਾਸਰ ਭਾਈ ਸੋਰੀ ਮੈਂ ਤੁਹਾਨੂੰ ਇੰਟਰਰਪਟ ਕੀਤਾ ਮੇਰੀ ਸੁਜੈਸ਼ਨ ਇਹ ਸੀ ਕਿ ਅਸੀਂ ਰਮਜ਼ਾਨ ਦੇ ਮਹੀਨੇ ਵਿੱਚ ਇਫਤਾਰੀ ਤੋਂ ਕੋਈ 1-2 ਘੰਟਾ ਪਹਿਲੇ ਥੋੜਾ ਜਿਹਾ ਅਸੀਂ ਰਮਜ਼ਾਨ ਟ੍ਰਾਂਸਮਿਸ਼ਨ ਦੇ ਹਵਾਲੇ ਨਾਲ ਅਸੀਂ ਕੋਈ ਗੱਲ ਕਰ ਲਈ ਉਹ ਵੀ ਅਸੀਂ ਵਿੱਚ ਰੱਖ ਸਕਦੇ ਹਾਂ। ਬਿਲਕੁਲ ਉੱਤੇ ਵੀ ਹੈ ਲੇਕਿਨ ਉਹਦੇ ਵਾਸਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਉਹਦੇ ਵਾਸਤੇ ਸਾਨੂੰ ਕੁਝ ਸਕਾਲਰ ਸੱਦਣੇ ਪੈਣੇ ਆ ਕਿਉਂਕਿ ਅਸੀਂ ਇਹਦੇ ਤੇ ਅਸੀਂ ਸਕਾਲਰ ਨਹੀਂ ਹੈ ਸਾਨੂੰ ਇਹ ਗੱਲਾਂ ਜਿਹੜੀਆਂ ਸਾਨੂੰ ਮਾਂ ਪਿਓ ਤੋਂ ਸਾਡੇ ਤੋਂ ਮਿਲੀਆਂ ਜਿਹੜੇ ਪੰਜਾਬੀ ਦੇ ਅਖਰ ਨੇ ਜੋ ਕੁਝ ਹੈ ਵਾ ਜਿਹੜੇ ਮੁਹਾਵਰੇ ਨੇ ਮੈਂ ਅੱਗੇ ਵੀ ਗੱਲ ਕਰਦਾ ਕਿ ਅਸੀਂ ਕੁਝ ਸਕਾਲਰ ਨਹੀਂ ਉਹਦੇ ਵਾਸਤੇ ਕਿਸੇ ਨਾ ਕਿਸੇ ਦੀ ਹੈਲਪ ਲੈਣੀ ਪੈਣੀ ਅਸੀਂ ਆਪਣੀ ਮਦਦ ਆਪ ਦੇ ਤਹਿਤ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰੀਏ। ਜੀ ਆਸਰ ਭਾਈ। ਹਾਂ ਬਿਲਕੁਲ ਗੱਲ ਤੁਹਾਡੀ ਬਿਲਕੁਲ ਮੈਂ ਬਜਾ ਕਰਦਾ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਤੇ ਮੇਰੀ ਸੁਜੈਸ਼ਨ ਬਸ ਇਹੀ ਮੈਂ ਚਲੋ ਨਸਰ ਭਾਈ ਨਾਲ ਗੱਲ ਕਰਦਾ ਚਲੋ ਅੱਧਾ ਘੰਟਾ ਰਮਜ਼ਾਨ ਦੇ ਹਵਾਲੇ ਨਾਲ ਕੋਈ ਬੰਦਾ ਕੋਈ ਸੈਗਮੈਂਟ ਕਰ ਲਈ ਬਾਕੀ ਜਿਹੜੀ ਅਸੀਂ ਅਗਲੇ ਦਿਨ ਕੱਲ ਨੂੰ ਅਸੀਂ ਜਿਹੜੇ ਨੂੰ ਟੌਪਿਕ ਜਿਹੜਾ ਰੱਖਣਾ ਨਾ ਉਹ ਅਸੀਂ ਪਹਿਨਾ ਮੈਂ ਗੱਲ ਟੋਕਦਾ ਤੁਹਾਡੀ ਮੈਂ ਕੱਲ ਗੱਲ ਕਰਨ ਡਿਆ ਸਾਂ ਉਹਦੇ 'ਚ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਦੇ ਅਸੀਂ ਉੱਤੇ ਹਰ ਚੈਪਟਰ ਤੇ ਸੁਬਹ ਦੇ ਟਾਈਮ ਸ਼ੋਅ ਕਰੀਦਾ ਮੈਨੂੰ ਆਂਦੇ ਵੀ ਰੋਜ਼ਿਆਂ ਦੇ ਬਾਰੇ ਦੱਸੋ ਫਾਰਮਲੀ ਆਪਾਂ ਜਿਹਨੂੰ ਗੱਲ ਕਰੀਦੀ ਆ ਵੀ ਇਸਲਾਮ ਦੇ 5 ਰੁਕਨ ਤੇ ਮੈਂ ਕਿਹਾ ਉਹਦੇ ਵਿੱਚ ਗੱਲ ਹੋਣ ਡਈ ਸੀ ਕਿ ਜਿਹੜਾ ਰੋਜ਼ਾ ਵਾ ਇਸਲਾਮ ਦਾ ਇੱਕ ਰੁਕਨ ਆ ਉਹ 5 ਰੁਕਨਾਂ ਦਾ ਮੇਰੇ ਕਹਿਣ ਦਾ ਮਤਲਬ ਇਹ ਸੀ 5 ਰੁਕਨਾਂ ਚੋਂ ਇੱਕ ਰੁਕਨ ਤੇ ਇੱਕ ਦੋਸਤ ਵਿੱਚ ਇਸ ਤਰ੍ਹਾਂ ਦੇ ਮੁੱਦਿਆਂ ਤੇ ਬਹੁਤਾ ਨਾ ਡੀਪਲੀ ਪਤਾ ਹੋਵੇ ਨਾ ਤੇ ਰਿਸਰਚ ਕਰਨ ਵਾਲੇ ਬਹੁਤ ਆ ਜਾਂਦੇ ਵੀ ਤੀਸਰਾ ਦਾ ਰੁਕਨ ਹੈ ਤੀਸਰਾ ਰੁਕਨ ਹੈ ਮੈਂ ਕਿਹਾ ਯਾਰ ਤੀਸਰਾ ਹੈ ਜਾਂ ਪੰਜਵਾਂ ਮੈਂ ਕਿਹਾ ਵੀ 5 ਰੁਕਨਾਂ ਚੋਂ ਇੱਕ ਰੁਕਨ ਹੈ ਮੈਂ ਮੈਂਸ਼ਨ ਨਹੀਂ ਕੀਤਾ ਤੀਸਰਾ। ਨਹੀਂ ਬਿਲਕੁਲ ਇਹਦੇ ਚ ਦੇਖੋ ਨਾ ਢਿੱਲੋਂ ਸਾਹਿਬ ਪ੍ਰੋਗਰਾਮ ਯਾਨੀ ਕਿ ਨਾ ਤੇ ਬਹੁਤ ਸਾਰੇ ਨੇ ਜਿਹੜੇ ਟਾਪਿਕਸ ਕਰਦੇ ਲੇਕਿਨ ਜਿਹੜੀ ਮੇਨ ਤੁਸੀਂ ਕਾਸ ਤੇ ਕਰ ਰਹੇ ਹੋ ਨਾ ਪੰਜਾਬੀ ਉੱਤੇ ਪ੍ਰੋਗਰਾਮ ਹੈ ਔਰ ਪੰਜਾਬੀ ਜ਼ਬਾਨ ਦੀ ਯਾਨੀ ਕਿ ਤਰੱਕੀ ਵਾਸਤੇ ਉਹਦੇ ਵਾਸਤੇ ਯਾਨੀ ਕਰ ਰਹੇ ਹੈਗੇ ਹੋ ਇਹ ਬੜਾ ਵਧੀਆ ਪ੍ਰੋਗਰਾਮ ਹੈਗਾ ਇਹਦੇ ਚ ਥੋੜਾ ਜਿਹਾ ਆਪਾਂ ਯਾਨੀ ਕਿ ਕਦੀ ਕੋਈ ਐਸਾ ਯਾਨੀ ਕਿ ਸੂਫੀਜ਼ਮ ਕਲਾਮ ਪੜ੍ਹਨ ਵਾਲੇ ਵਿੱਚ ਸ਼ਾਮਿਲ ਕਰ ਲੈਤੇ ਹਨ 2-4 ਮਿੰਟ ਵਾਸਤੇ। ਬਿਲਕੁਲ ਜਿਸ ਤਰ੍ਹਾਂ ਤੁਸੀਂ ਆਈਡੀਆ ਦੇ ਰਹੇ ਹੋ ਕੁਛ ਨਾ ਕੁਛ ਆਪਾਂ ਇਹਦੇ ਤੇ ਐਡੀਸ਼ਨ ਕਰਦੇ ਜਾਵਾਂਗੇ ਰਮਜ਼ਾਨ ਦਾ ਮਹੀਨਾ ਚਲੋ ਕੁਛ ਨਾ ਕੁਛ ਸਾਡੇ ਪੱਲੇ ਪੈਂਦਾ ਰਹੇ। ਰੂਬੀ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਸੁਣਾਓ ਕਿਸ ਤਰ੍ਹਾਂ ਠੀਕ ਹੋ? ਸਤਿ ਸ੍ਰੀ ਅਕਾਲ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ? ਹਾਂਜੀ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਮੈਂ ਲਗਾਤਾਰ ਹੀ ਜਦੋਂ ਤੁਸੀਂ ਸ਼ੁਰੂ ਕੀਤਾ ਨਾ ਉਦੋਂ ਦੀ ਮੈਂ ਨਾਲ ਹੀ ਹਾਂ ਤੇ ਹੁਣ ਤੇ ਥੱਕ ਗਿਆ ਮੇਰੀ ਹੁਣ ਤੇ ਧੌਣ ਥੱਕ ਗਈ ਹੁਣ ਬਹਿ ਕੇ। ਅੱਛਾ ਠੀਕ ਹੈ ਤੁਹਾਡੇ ਰਾਤ ਹੈ ਨਾ ਫਿਰ? ਹਾਂਜੀ ਸਾਡੇ ਰਾਤ ਦਾ 1:15 ਹੋ ਗਿਆ ਟਾਈਮ ਰਾਤ ਦਾ। ਹਾਂਜੀ ਪਰ ਬਹੁਤ ਵਧੀਆ ਉਪਰਾਲਾ ਤੁਹਾਡਾ ਖਾਸ ਕਰਕੇ ਦੋਨਾਂ ਨੂੰ ਜਿੱਦਾਂ ਮੈਂ ਕੱਲ ਵੀ ਕਿਹਾ ਸੀ ਵੀ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਜੋੜਨ ਦਾ ਪਹਿਲਾਂ ਵੀ ਤੁਸੀਂ ਖੈਰ ਬਹੁਤ ਵਧੀਆ ਕਰਦੇ ਆ ਅਕਸਰ ਤੁਹਾਨੂੰ ਦੇਖਦੇ ਰਹਿੰਦੇ ਅਸੀਂ ਪੰਜਾਬੀ ਲਹਿਰ ਪ੍ਰੋਗਰਾਮ ਵਿੱਚ ਵੀ ਤੁਸੀਂ ਕਿਵੇਂ ਪਿੰਡਾਂ ਵਿੱਚ ਜਾ ਕੇ ਸਾਰਿਆਂ ਨੂੰ ਜਿਹੜੇ ਵਿਛੜੇ ਲੋਕ ਉਹਨਾਂ ਨੂੰ ਜਿੱਦਾਂ ਆਪਸ ਵਿੱਚ ਮਿਲਾਉਣ ਦਾ ਕੰਮ ਕਰਦੇ ਬਹੁਤ ਸ਼ਲਾਘਾਯੋਗ ਕੰਮ ਹੈ ਵੀਰ ਮੇਰੇ ਵੱਲੋਂ ਬਹੁਤ ਮਤਲਬ ਮੈਂ ਐਪਰੀਸ਼ੀਏਟ ਕਰਦੀ ਤੁਹਾਡੇ ਕੰਮ ਨੂੰ। ਬਹੁਤ ਸ਼ੁਕਰੀਆ। ਮੈਨੂੰ ਇੱਕ ਦੋਸਤ ਕਹਿੰਦੇ ਨੇ ਖਾਨ ਜੀ ਦੁੱਲੇ ਭੱਟੀ ਦੇ ਬਿਲਕੁਲ ਜੀ ਅਸੀਂ ਪਰਸੋਂ ਹੀ ਦੁੱਲੇ ਭੱਟੀ ਦੇ ਪ੍ਰੋਗਰਾਮ ਕੀਤਾ ਲਾਈਵ ਉਹਦੇ 'ਚ ਬੜੇ ਪਿਆਰੇ ਸਨ ਇੱਕ ਸਾਡੇ ਜ਼ਾਰਾ ਮੈਡਮ
ਉਹਨਾਂ ਨੇ ਉੱਤੇ ਕੀਤਾ ਸੀ। ਫਿਰ ਅਸੀਂ ਇੱਕ ਡਾਕੂਮੈਂਟਰੀ ਦੁੱਲੇ ਭੱਟੀ ਤੇ ਕੀਤੀ ਸੀ, ਉਹ ਵੀ ਪੰਜਾਬੀ ਦਾ YouTube ਚੈਨਲ ਤੇ ਪਈ ਆ, ਉਹ ਵੀ ਤੁਸੀਂ ਵੇਖ ਸਕਦੇ ਜੀ। ਰੂਬੀ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? रूबी जी कितों बोल रही ने तो पूछना सी अपना। ਉਹਨਾਂ ਦੀ ਆਵਾਜ਼ ਮੇਰਾ ਖਿਆਲ ਇੰਟਰਪਟ ਹੋ ਗਈ ਆ, ਆਵਾਜ਼ ਕੱਟ ਗਈ ਆ। ਆਪਾਂ ਅਗਲੇ ਦੋਸਤ ਸਾਡੇ ਨਾਲ ਕਿਹੜੇ ਨੇ ਉਹਨਾਂ ਨੂੰ ਨਾਲ ਲੈਣ ਦੀ ਜ਼ਰੂਰ ਕੋਸ਼ਿਸ਼ ਕਰਦੇ ਆ। ਅਵੈਸ ਮੇਰੀ ਬਰਾਦਰੀ ਆ ਗਈ, ਅਵੈਸ ਢਿੱਲੋਂ ਕਿਵੇਂ? ਬੜਾ ਔਖਾ ਜੀ। ਸਤਿ ਸ੍ਰੀ ਅਕਾਲ ਤੇ ਸਲਾਮ ਸਾਰਿਆਂ ਨੂੰ। ਰਮਜ਼ਾਨ दो ਮੁਬਾਰਕ ਢਿੱਲੋਂ ਦੇ ਵਿੱਚ ਮੈਂ ਦੋ ਢਿੱਲੋਂ ਦੇ ਵਿੱਚ ਮੈਂ ਮੈਂ ਬੇਸਿਕਲੀ ਮੈਂ ਇਸ ਵੇਲੇ ਇੱਥੇ ਬਾਰਸਲੋਨਾ ਸਪੇਨ, ਲੇਕਿਨ ਮੇਰਾ ਜਿਹੜਾ ਜ਼ਿਲ੍ਹਾ ਸਿਆਲਕੋਟ, ਪਹਿਲਾਂ ਤਹਿਸੀਲ ਡਸਕਾ ਸੀ, ਹੁਣ ਤਹਿਸੀਲ ਸਮੜਿਆ। ਪਿੰਡ ਢਿਲਮ ਸਾਡਾ ਸਪੈਸ਼ਲ ਢਿਲੂਆਂ ਦਾ, ਢਿਲਮ ਲੱਗਣ ਸਾਰਾ ਪਿੰਡ ਢਿਲੂਆਂ ਦਾ। ਤੇ ਬੇਸਿਕਲੀ ਕਾਫੀ ਢਿੱਲੂ ਜਿਹੜੇ ਨੇ ਨਾ ਸਾਡੇ ਢਿਲਮਾਂ ਚੋਂ ਗਏ ਨੇ ਫੈਸਲਾਬਾਦ ਵੀ। ਤੇ ਬਿਲਕੁਲ ਬਿਲਕੁਲ ਬਿਲਕੁਲ। ਤੇ ਢਿੱਲੂ ਜ਼ਾਤੀ ਤੌਰ ਤੇ ਬਹੁਤ ਸ਼ਰੀਫ ਨੇ ਜੀ, ਟੋਟਲੀ। ਅਸੀਂ ਸਾਰੇ ਸ਼ਰੀਫ ਆ, ਕੋਈ ਗੱਲ ਨਹੀਂ ਇਹਦੇ ਵਿੱਚ। ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪ੍ਰੋਗਰਾਮ ਦੇ? ਜੀ ਢਿੱਲੂ ਸਾਹਿਬ, ਤੁਹਾਡੇ ਨਾਲ ਗੱਲ ਕਰਨ ਦਾ ਟਾਈਮ ਹੁਣ ਹੀ ਮਿਲਿਆ, ਜਿਹੜਾ ਰੈਲੀ ਕਰੋਨੇ ਦੀ ਵਜ੍ਹਾ ਨਾਲ। ਤੁਹਾਡਾ ਪ੍ਰੋਗਰਾਮ ਦੇਖ ਰਿਹਾ ਸਾਂ, ਔਰ ਮੈਂ ਪੰਜਾਬੀ ਲਹਿਰ ਦਾ ਤਕਰੀਬਨ ਕੋਈ ਪ੍ਰੋਗਰਾਮ ਨਹੀਂ ਛੱਡ ਰਿਹਾ, ਤਕਰੀਬਨ ਸਾਰੇ ਵੇਖ ਰਿਹਾ। ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਉਹਦੇ 'ਚ ਮੈਨੂੰ ਅਫੈਕਟ ਕਰਦੀ ਉਹ ਇਹ ਕਿ ਜਦੋਂ ਇੱਕ 80-85 ਸਾਲ ਦਾ ਬੁੱਢਾ ਜਾਂ ਬੁੱਢੀ ਰੋਂਦੀ ਹੈ ਨਾ, ਉਹਦੇ ਜੂ ਬਾਅਦ 'ਚ ਡਿੱਗਦੇ ਨੇ, ਪਹਿਲਾਂ ਮੇਰੇ ਡਿੱਗ ਪੈਂਦੇ ਨੇ। ਇੱਕ ਬੁੱਢਾ ਇਨਸਾਨ ਜਦੋਂ ਰੋਣ ਲੱਗ ਪੈਂਦਾ ਨਾ ਆਪਣੀਆਂ ਬਰੂਹਾਂ ਵੇਖ ਕੇ, ਕਿਉਂਕਿ ਸਾਡੀ ਫੈਮਿਲੀ ਵੀ ਡਾਈਵਰਟ ਹੋ ਗਏ ਨਾ, ਅੱਧੀ ਅਸੀਂ ਮੁਸਲਮਾਨ ਸਾਂ, ਅੱਧੀ ਸਾਡੀ ਚਲੇ ਗਏ ਨੇ। ਗੁਰਦਿਆਲ ਸਿੰਘ ਨੇ ਚੰਡੀਗੜ੍ਹ 'ਚ ਬੈਠੇ ਨੇ, ਹੁਣ ਸਾਡੇ ਪਿੰਡ ਹੀ ਉੱਠ ਕੇ ਟੁਰ ਗਏ ਨੇ। ਉਹ ਹੁੰਦੇ ਰਹੇ ਨੇ, ਕਾਫੀ ਦਫਾ ਹੁੰਦੇ ਰਹੇ ਨੇ ਸਾਡੇ ਕੋਲ। ਤੇ ਉਹ ਇਹ ਵੇ ਕਿ ਤੁਹਾਨੂੰ ਮੈਂ ਐਪਰੀਸ਼ੀਏਟ ਕਰਨਾ ਸੀ ਜਿਹੜੀਆਂ ਤੁਹਾਡੀਆਂ ਐਫਰਟਸ ਨੇ, ਸਹੀ ਹੈ, ਬੜੀਆਂ ਤੁਸੀਂ ਚੰਗਾ ਕੰਮ ਕਰਦੇ ਹੋ ਪਏ, ਔਰ ਢਿੱਲੂਆਂ ਦਾ ਵੀ ਨਾਂ ਰੋਸ਼ਨ ਪੇ ਕਰਦੇ ਹੋ, ਪੰਜਾਬ ਦਾ ਵੀ, ਪੰਜਾਬੀਆਂ ਦਾ ਵੀ, ਸਾਰਿਆਂ ਦਾ ਹੀ। ਤੇ ਮੈਂ ਇੱਕ ਕਹਾਵਤ ਹੈ ਹੀ, ਲੇਕਿਨ ਕੱਲ ਆਉਂਦੇ ਨੇ ਨਾ ਰੋੜਾ ਸਾਹਿਬ, ਤੇ ਫਿਰ ਉਹਨਾਂ ਨੂੰ ਮੈਂ ਪਾਵਾਂਗਾ ਕੱਲ ਕਹਾਵਤ ਜਿਹੜੀ। ਠੀਕ ਹੋ ਗਿਆ? ਵਾਹ ਜੀ ਵਾਹ, ਕੀ ਬਾਤ ਹੈ। ਇਹ ਸੀ ਜੀ ਓਵੈਸ। ਮਨੀਰ ਸਾਡੇ ਨਾਲ ਦੋਸਤ ਹੋਰ ਵੀ ਨੇ ਨਾਲ। ਗੁਜਰ ਸਾਹਿਬ ਦੁਬਾਰਾ ਆਉਣਾ ਚਾਹੁੰਦੇ ਨੇ, ਗੁਜਰ ਸਾਹਿਬ ਪੁੱਛ ਲਈਏ। ਗੁਜਰ ਸਾਹਿਬ ਦੁਬਾਰਾ ਤੋਂ ਵੈਲਕਮ। ਆਉਂਦੀ ਆਵਾਜ਼ ਸਰ? ਹਾਂਜੀ ਹਾਂਜੀ, ਆਵਾਜ਼ ਤੁਹਾਡੀ ਆ ਰਹੀ ਹੈ। ਤੇ ਮੈਂ ਅਸਲਾਮ ਅਲੈਕੁਮ ਮਨੀਰ ਭਾਈ ਜੀ। ਸਰ ਮੈਂ ਨਾ ਮੇਰਾ ਤਲਕ ਹੈ ਟੋਬਾ ਟੇਕ ਸਿੰਘ ਤੋਂ, ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹ ਰਿਹਾ ਸੀ ਕਿ ਤੁਸੀਂ ਟੋਬੇ ਦੇ ਉੱਤੇ ਨਾ ਟੋਬਾ ਟੇਕ ਸਿੰਘ ਤੇ ਇੱਕ ਡਾਕੂਮੈਂਟਰੀ ਕਰੋ, ਤਾਂ ਕਿ ਸਾਡੇ ਸਿੱਖ ਵੀਰਾਂ ਨੂੰ ਪਤਾ ਲੱਗੇ ਕਿ ਟੇਕ ਸਿੰਘ ਕੌਣ ਸੀ ਤੇ ਕੀ ਉਹਦੇ ਮਤਲਬ। ਤੁਸੀਂ ਗੁਜਰ ਸਾਹਿਬ ਮੈਨੂੰ ਨਾ ਆਪਣਾ ਨੰਬਰ ਕਮੈਂਟ ਤੇ ਛੱਡ ਦਿਓ, ਅਸੀਂ ਜ਼ਰੂਰ ਇਹਨਾਂ 2-3 ਦਿਨ ਤੇ ਹੀ, ਜਿਵੇਂ ਲਾਕਡਾਊਨ 'ਚ ਥੋੜਾ ਜਿਹਾ ਬਿਹਤਰ ਹੁੰਦਾ, ਅਸੀਂ ਟੋਬੇ ਦਾ ਪਲਾਨ ਬਣਾਇਆ, ਅਸੀਂ ਜ਼ਰੂਰ ਆਵਾਂਗੇ। ਮੈਂ ਤੇ ਮੇਰੇ ਨਾਲ ਲੰਬੀ ਸਿੰਘ ਸਰਦਾਰ, ਅਸੀਂ ਜ਼ਰੂਰ ਦੋਵੇਂ ਜਣੇ ਆਵਾਂਗੇ। ਅਸੀਂ ਇੱਕ ਝਾਲ ਪੱਧਰੀ ਪਿੰਡ ਆ, ਉੱਥੇ ਜਾਣਾ, ਫਿਰ ਟੋਬਾ ਟੇਕ ਸਿੰਘ ਜਾਣਾ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਨੂੰ ਨਾਲ ਲੈ ਕੇ ਚੱਲੀਏ ਆਪਾਂ ਉੱਥੇ, ਜਿਹੜਾ ਵਾ ਉਹਦੀ ਟੋਬੇ ਨੂੰ ਲੈ ਕੇ ਕੋਈ ਨਾ ਕੋਈ ਗੱਲ। ਮਿਹਰਬਾਨੀ ਸਰ। ਠੀਕ ਹੋ ਗਈ। ਹੁਣ ਅਸੀਂ ਬੰਦ ਕਰ ਲੈਂਗੇ ਆ, ਬਿਲਕੁਲ ਮੇਰੀ ਹੁਣ ਬੱਸ ਹੋ ਗਈ ਆ। ਮਨੀਰ ਭਾਈ ਤੁਹਾਡਾ ਵੀ ਸ਼ੁਕਰੀਆ, ਵਿਕਾਸ ਮੇਰੇ ਦੋਸਤ ਉਹਨਾਂ ਦਾ ਵੀ ਸ਼ੁਕਰੀਆ। ਬਿਲਕੁਲ ਹੁਣ ਜੀ ਐਂਡ ਤੇ ਆਪਾਂ ਬੰਦ ਕਰ ਲੈਂਗੇ। ਮੈਂ ਲਿੰਕ ਦੇ ਦਿੱਤਾ, ਜੇ ਕੋਈ ਦੋਸਤ ਆਉਣਾ ਚਾਹੁੰਦਾ ਹੋਵੇ ਵਿੱਚ, ਤੇ ਸਾਨੂੰ ਐਂਡ ਵਾਲੇ ਮਿੰਟਾਂ ਤੇ ਐਂਡ ਵਾਲੇ ਸਕਿੰਟਾਂ 'ਚ ਜ਼ਰੂਰ ਜੁਆਇਨ ਕਰ ਸਕਦਾ, ਤਾਂ ਕਿ ਉਹਨਾਂ ਦੀ ਗੱਲਬਾਤ ਜਿਹੜੀ ਵਾ ਅਸੀਂ ਜ਼ਰੂਰ ਤੁਹਾਡੇ ਤੱਕ ਰੱਖ ਸਕੀਏ। ਜੇ ਕੋਈ ਦੋਸਤ ਆਉਣਾ ਚਾਹੁੰਦਾ ਹੋਵੇ, ਐਂਡ ਵਾਲਾ ਥੋੜਾ ਟਾਈਮ ਸਾਡੇ ਕੋਲ, ਤੁਸੀਂ ਇੱਥੇ ਕਲਿੱਕ ਕਰਕੇ ਆ ਸਕਦੇ। ਹਰਜੀਤ ਵਾਲਾ ਕਹਿੰਦਾ ਬਾਏ ਬਾਏ। ਹਰਜੀਤ ਜੀ ਮਿਹਰਬਾਨੀ, ਸ਼ੁਕਰੀਆ ਤੁਹਾਡਾ ਜਨਾਬ, ਬਹੁਤ ਬਹੁਤ ਸ਼ੁਕਰੀਆ। ਮਨੀਰ ਭਾਜੀ ਹੁਣ ਐਂਡ ਤੇ ਆਪਣਾ ਸਮਾਂ ਚੱਲਣ ਡਿਆ, ਹੁਣ ਅਸੀਂ ਬੰਦ ਕਰਨ ਲੱਗੇ ਆਪਣਾ ਪ੍ਰੋਗਰਾਮ। ਜਿੰਨੇ ਵੀ ਦੋਸਤ ਦਿੰਦੇ ਨੇ, ਜੇ ਤੁਹਾਨੂੰ ਸਾਡੀ ਐਫਰਟ ਵਧੀਆ ਲੱਗਦੀ ਹੋਵੇ, ਪਸੰਦ ਆਈ ਹੋਵੇ, 161 ਲੋਕ ਵੇਖਦੇ ਨੇ, ਇਹਨੂੰ ਸ਼ੇਅਰ ਵਾਲੇ ਬਟਨ ਨੂੰ ਨੱਪ ਕੇ ਆਪਣੀ ਆਪਣੀ ਵਾਲ ਤੇ ਇੱਕ ਵਾਰੀ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਸਾਰੇ ਲੋਕਾਂ ਤੱਕ, ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ ਸਾਡਾ ਮੈਸੇਜ, ਸਾਡੀ ਇਹ ਵੀਡੀਓ, ਕੱਲ ਨੂੰ ਜ਼ਿਆਦਾ ਲੋਕ ਜਿਹੜਾ ਵਾ ਇਹਦਾ ਹਿੱਸਾ ਬਣ ਸਕਣ, ਅੱਛੇ ਤਰੀਕੇ ਨਾਲ, ਜ਼ਿਆਦਾ ਅੱਛੇ ਤਰੀਕੇ ਨਾਲ ਉਹਨਾਂ ਤੱਕ ਆਪਣੀ ਗੱਲ। ਜਿੰਨੇ ਵੀ ਸਾਡਾ ਦੋਸਤ ਜੁੜੇ ਨੇ, ਇਹਨਾਂ ਵੀਡੀਓ ਨੂੰ ਇੱਕ ਵਾਰੀ ਸ਼ੇਅਰ ਜਿਹੜਾ ਜ਼ਰੂਰ ਕਰ ਦਿਓ। ਸੰਧੂ ਸਾਹਿਬ। ਹਾਂਜੀ ਢਿੱਲੋਂ ਸਾਹਿਬ, ਕੀ ਹਾਲ ਚਾਲ ਨੇ? ਹੋਰ ਵੈਲਕਮ ਤੁਹਾਨੂੰ ਵੀ। ਢਿੱਲੋਂ ਸਾਹਿਬ ਕਿੱਥੋਂ ਬੋਲਦੇ ਹੋ? ਮੈਂ ਇੱਥੇ ਸਰੀ ਬੈਠੇ ਜੀ, ਕੈਨੇਡਾ 'ਚ। ਮੂੰਹ 'ਚ ਨਹੀਂ ਬੋਲਦੇ? ਉਹ ਨਾ ਮੈਨੂੰ ਪਾਸੇ ਚਲਾ ਜਾ। ਸਰੀ ਬੈਠੇ ਆ ਜੀ ਕੈਨੇਡਾ 'ਚ। ਮੈਂ ਕਿਹਾ ਮੂੰਹ 'ਚ ਨਹੀਂ ਬੋਲਦੇ ਫਿਰ? ਨਹੀਂ 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 ਨਹੀਂ। ਆਪਾਂ ਕੱਲ ਨੂੰ ਆਪਣਾ ਐਕਸੈਂਟ ਤੇ ਰੱਖੋ ਜੀ ਪ੍ਰੋਗਰਾਮ। ਐਕਸੈਂਟ ਨਾ ਜਿਵੇਂ ਆਪਣੇ ਹੁਣ ਐਕਸੈਂਟ ਵੀ ਆਪਾਂ ਆਪਣੀ ਪੰਜਾਬੀ ਜਿਹੜੀ ਜ਼ਬਾਨ ਹੈ ਇਹਦਾ ਕਿੱਦਾਂ ਦੇ ਲਹਿਜੇ ਅਲੱਗ ਅਲੱਗ ਨੇ ਨਾ, ਜਿਵੇਂ ਉਸ ਨੂੰ ਤੁਹਾਡੇ ਹੋਰ ਬੋਲਦੇ ਨੇ, ਸਾਡੇ ਹੋਰ ਬੋਲਦੇ ਨੇ,
ਬੋਲਦੇ ਲਹਿਜੇ ਉੱਤੇ ਕਿ ਸੰਧੂ ਸਾਹਿਬ ਉੱਤੇ ਰੱਖ ਲਾਂਗੇ ਐਂਡ ਵਾਲੇ ਟਾਈਮ 'ਚ, ਐਂਡ ਵਾਲੇ ਮਿੰਟਾਂ ਦੇ ਸੰਧੂ ਸਾਹਿਬ ਹੋਰ ਆਉਣਾ ਚਾਹੁੰਦਾ ਹੋਵੇ ਤੇ ਮੈਂ ਸਾਡੇ ਕੋਲ ਹੋਰ 2-4 ਮਿੰਟ ਨੇ, ਮੈਂ ਉਹਨਾਂ ਨੂੰ ਲਾਈਨ ਤੇ ਜ਼ਰੂਰ ਲੈ ਲਾਂਗਾ। ਤੁਸੀਂ ਲਿੰਕ ਮੈਂ ਦੁਬਾਰਾ ਤੋਂ ਸ਼ੇਅਰ ਕਰ ਦਿੱਤਾ। ਸੰਧੂ ਸਾਹਿਬ ਕੋਈ ਇੱਕ ਅੱਧਾ ਮੁਹਾਵਰਾ, ਕੋਈ ਇੱਕ ਅੱਧਾ ਲਫ਼ਜ਼ ਐਸਾ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ, ਸ਼ੇਅਰ ਕਰੋ। ਮੈਨੂੰ ਤਾਂ ਹੁਣ ਚੇਤੇ ਨਹੀਂ ਆ ਰਿਹਾ ਜੀ, ਕੋਈ ਚੇਤੇ ਨਹੀਂ ਆ ਰਿਹਾ। ਚਲੋ ਸੁਣੋ ਫਿਰ ਤੁਸੀਂ। ਮਨੀਰ ਭਾਜੀ ਤੁਹਾਡਾ ਵੀ ਸ਼ੁਕਰੀਆ, ਤੁਸੀਂ ਹਿੱਸਾ ਬਣੇ। ਸੰਧੂ ਸਾਹਿਬ ਤੁਸੀਂ ਨਾਲ ਰਹੋ, ਮੈਂ ਮਨੀਰ ਭਾਜੀ ਨੂੰ ਜ਼ਰਾ ਹੋਰ ਇੱਕ ਅੱਧੇ ਦੋਸਤ ਨੂੰ ਲੈ ਕੇ ਆਵਾਂ। ਮਨੀਰ ਜੀ ਕੱਲ ਨੂੰ ਫੇਰ ਤੁਹਾਡੇ ਨਾਲ ਜੁੜਦੇ। ਅਬ ਰੱਖ ਅਮਨ ਜੀ, ਕਿਵੇਂ ਲੱਗ ਰਿਹਾ ਪ੍ਰੋਗਰਾਮ? ਵਧੀਆ ਲੱਗ ਰਿਹਾ? ਬਹੁਤ ਵਧੀਆ ਜੀ, ਬਹੁਤ ਵਧੀਆ। ਮੈਨੂੰ ਨਾ ਅੱਧਾ ਘੰਟਾ ਹੋਇਆ ਜੁਆਇਨ ਕੀਤੇ ਨੂੰ, ਤੇ ਮੈਨੂੰ ਪਤਾ ਹੀ ਨਹੀਂ ਸੀਗਾ। ਪਹਿਲਾਂ ਅਰੋੜਾ ਸਾਹਿਬ ਜੀ ਰੋਜ਼ ਚੱਲ ਕੇ ਗਏ ਆ, ਤੇ ਉਹ ਗੱਲਾਂ ਜਿਹੜੀਆਂ ਪੁਰਾਣੀਆਂ ਸਾਰੇ ਜਿੰਨੇ ਆਪਣੇ ਰਿਪੀਟ ਹੋ ਗਿਆ ਮੁਹਾਵਰੇ। ਮੈਂ ਨਾ ਲਿੰਕ ਸ਼ੇਅਰ ਕੀਤਾ ਵਿਕਾਸ, ਮੇਰੇ ਮੱਕਾ ਮੁਕਰਮਾ ਤੋਂ ਵਿਕਾਸ ਆਉਣਾ ਚਾਹੁੰਦੇ ਹੋ ਨਾਲ, ਤੇ ਮੈਂ ਲਿੰਕ ਸ਼ੇਅਰ ਕੀਤਾ ਤੇ ਕਲਿੱਕ ਕਰਕੇ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ। ਜ਼ਰੂਰ ਸਾਡਾ ਸਟੂਡੀਓ ਦਾ ਹਿੱਸਾ ਬਣ ਸਕਦੇ ਹੋ ਲਾਈਵ ਦਾ। ਦੀਪ ਸਿੰਘ ਜੀ ਆਉਣਾ ਚਾਹੁੰਦੇ ਹੋ, ਮੈਂ ਲਿੰਕ ਸ਼ੇਅਰ ਕੀਤਾ, ਇਹਨੂੰ ਕਲਿੱਕ ਕਰੋ, ਤੁਸੀਂ ਸਾਡੇ ਕੋਲ ਸਾਡੇ ਲਾਈਨ ਤੇ ਸਾਡੇ ਨਾਲ ਆ ਜਾਓ। ਦੀਪ ਸਿੰਘ ਜੀ ਲਿੰਕ ਮੈਂ ਸ਼ੇਅਰ ਕਰ ਦਿੱਤਾ। ਹਾਂ ਇਹ ਢਿੱਲੋਂ ਸਾਹਿਬ ਬਹੁਤ ਨਾ ਕੁਐਸਚਨ ਨੂੰ ਪੁੱਛਦੇ ਨੇ ਵੀ ਕਮੈਂਟ ਜੋ ਪੜ੍ਹੀ ਜਾਂਦਾ ਸੀ ਨਾ, ਉਹਦੇ ਵਿੱਚ ਹੁੰਦਾ ਵੀ ਉਹ ਪਤਾ ਨਹੀਂ ਲੱਗ ਰਿਹਾ ਵੀ ਜੁਆਇਨ ਕਿੱਦਾਂ ਹੋਣਾ ਵਾ। ਉਹ ਸਾਰੇ ਪੁੱਛਦੇ ਰਹਿੰਦੇ ਨੇ ਵੀ ਕਿੱਦਾਂ ਜੁਆਇਨ ਕਰਨਾ, ਤੁਸੀਂ ਕਾਲ ਨਹੀਂ ਲੈ ਰਹੇ। ਬਹੁਤ ਜਿੰਨੇ ਵੀ ਆਪਣੇ ਵਿਊਅਰ ਜੁੜੇ ਹੋਏ ਨੇ ਉਹ ਸਾਰੇ ਇਦਾਂ ਦੇ ਕੁਐਸਚਨ ਕਰਦੇ ਨੇ। ਉਹ ਥੋੜਾ ਜਿਹਾ ਇਹੀ ਆ ਵੀ ਜਾ ਕੇ ਥੋੜੇ ਜਾਓਗੇ ਤਾਂ ਅਸੀਂ ਉਹਦੇ ਕਲਿੱਕ ਕਰੋ, ਆਪਣੇ ਆਪ ਹੀ ਜੁਆਇਨ ਹੋ ਜਾਣਾ। ਹਾਂਜੀ, ਉੱਥੇ ਤੁਸੀਂ ਕਲਿੱਕ ਕਰੋ, ਆਪਣੇ ਆਪ ਹੀ ਬਾਕਸ ਖੁੱਲ ਜਾਏਗਾ, ਉਹਦੇ 'ਚ ਤੁਸੀਂ ਜੁਆਇਨ ਹੋ ਜਾਓਗੇ। ਮੈਂ ਦੁਬਾਰਾ ਤੋਂ ਫੇਰ ਇੱਕ ਵਾਰੀ ਐਂਡ ਤੇ ਚੱਲਣ ਡਿਆ, ਅਸੀਂ ਬੰਦ ਕਰ ਦੇਣਾ ਹੁਣ ਜੀ, ਕਿਉਂਕਿ ਮੈਨੂੰ ਵੀ ਮੇਰੀ ਕੀ ਕਹਿੰਦੇ ਧੌਣ ਥਾ ਗਈ। ਸੰਧੂ ਸਾਹਿਬ ਬਹਿ ਕੇ ਨਾ ਸਾਹਮਣੇ ਵੇਖਦੇ। ਮੈਂ ਦੇਖਣਾ ਤਕਰੀਬਨ 2.25 ਘੰਟੇ ਹੋ ਚੱਲੇ ਆ ਬਹਿਣਾ ਕਿਤੇ। ਹਾਂਜੀ ਹਾਂਜੀ, 2 ਘੰਟੇ 11 ਮਿੰਟ। ਬਿਲਕੁਲ ਬਿਲਕੁਲ। ਰਿੰਦਰ ਜੀ ਤੁਹਾਡਾ ਵੀ ਸ਼ੁਕਰੀਆ, ਮਿਰਜ਼ਾ ਜੀ ਤੁਹਾਡਾ ਵੀ ਸ਼ੁਕਰੀਆ, ਮੁਹੰਮਦ ਮੁਬਾਰਕ ਤੁਹਾਡਾ ਵੀ ਸ਼ੁਕਰੀਆ। ਹੋਰ ਜਿਹੜਾ ਦੋਸਤ ਸਾਡੇ ਨਾਲ ਆਉਣਾ ਚਾਹੁੰਦਾ ਹੋਵੇ ਜ਼ਰੂਰ ਆ ਸਕਦਾ, ਅਸੀਂ ਉਹਨੂੰ ਜ਼ਰੂਰ ਲਾਈਨ ਤੇ ਲਵਾਂਗੇ। ਯਸਰ ਵੀਰ ਥੋੜੀ ਦੇਰ ਹੋਲਡ ਕਰੋ, ਮੈਂ ਤੁਹਾਨੂੰ ਜ਼ਰੂਰ ਲੈਣਾ ਦੁਬਾਰਾ ਤੋਂ। ਫਿਰ ਇੱਕ ਮੇਰੇ ਦੋਸਤ ਨੇ ਵਿਕਾਸ ਵਿੱਕੀ ਆਉਣਾ ਚਾਹੁੰਦੇ ਨੇ, ਜੇ ਆ ਸਕਣ ਸਾਡੇ ਨਾਲ ਲਾਈਨ ਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ। ਖੁਸ਼ ਰਹੋ। ਨਾਸਰ ਵੀਰ, ਸਿਕੰਦਰ ਅਲੀ ਭੱਟੀ ਸ਼ੁਕਰੀਆ। ਡੈਨੀਅਲ ਠਾਕੁਰ ਸਾਹਿਬ, ਸਾਡੇ ਇੱਕ ਸਵਾਲ ਹੈ, ਸਰਨਾਮਾ ਇਸ ਦਾ ਕੀ ਮਤਲਬ? ਸੰਧੂ ਸਾਹਿਬ ਦੱਸੋ। ਸਰਨਾਮਾ ਜੀ ਐਡਰੈਸ ਹੁੰਦਾ ਜੀ ਕਿਸੇ ਦਾ ਵੀ। ਆਪਾਂ ਕਹਿੰਦੇ ਵੀ ਤੇਰਾ ਸਰਨਾਮਾ ਕੀ, ਤੇਰਾ ਐਡਰੈਸ ਕੀ ਆ। ਪੁਰਾਣੇ ਜ਼ਮਾਨੇ ਵਿੱਚ ਚਿੱਠੀ ਦੇ ਉੱਤੇ ਲਿਖਦੇ ਹੁੰਦੇ ਸੀਗੇ, ਜੇ ਆਪਾਂ ਲਿਖ ਕੇ ਭੇਜ ਦਿੰਦੇ ਸੀ, ਉਹਨੂੰ ਕਹਿੰਦੇ ਹੁੰਦੇ ਸੀਗੇ ਜੀ। ਮਨਿੰਦਰ ਜੀ ਵੈਲਕਮ। ਨਾਸੋ ਸਾਹਿਬ ਗੁੱਡ ਈਵਨਿੰਗ, ਗੁੱਡ ਆਫਟਰਨੂਨ ਜਾਂ ਗੁੱਡ ਮਾਰਨਿੰਗ ਕੀ ਕਹਿ ਲਈਏ ਤੁਹਾਨੂੰ। ਭਾਈ ਸਾਹਿਬ ਇੱਕ ਕੈਨੇਡਾ 'ਚ ਬੈਠੇ ਨੇ, ਇੱਕ ਭਾਈ ਸਾਹਿਬ ਪਾਕਿਸਤਾਨ 'ਚ ਬੈਠੇ ਨੇ। ਜੋ ਮਰਜ਼ੀ ਕਰ ਲਓ ਜੀ, ਕੋਈ ਗੱਲ ਹੈ। ਠੀਕ ਹੈ ਨਾਸੋ ਸਾਹਿਬ। ਅੱਗ ਲੱਗੀ ਜਗਰਾਵੀ, ਧੂੰਆਂ ਨਿਕਲਿਆ ਬੋਪਾ ਰਾਵੀ। ਇੱਕ ਸਾਡੇ ਕੋਲੇ ਪੰਜਾਬ ਲੁਧਿਆਣੇ ਤੋਂ ਬੋਲ ਰਿਹਾ ਜੀ, ਮੈਂ ਲੁਧਿਆਣੇ ਪੰਜਾਬ ਤੋਂ। ਕਹਿੰਦਾ ਅੱਗ ਲੱਗੀ ਜਗਰਾਵੀ, ਧੂੰਆਂ ਨਿਕਲਿਆ ਬੋਪਾ ਰਾਵੀ। ਇੱਕ ਬਹੁਤ ਮਸ਼ਹੂਰ ਇਹ ਇੱਕ ਕਹਾਣ ਹੈ ਸਾਡੇ ਕੋਲੇ। ਕਹਿੰਦਾ ਵੀ ਪਤਾ ਕਿਤੋਂ ਹੋਰ ਲੱਗਣਾ, ਆਪਾਂ ਕਿਸੇ ਬੰਦੇ ਨੂੰ ਛੇੜਦਾ ਕਿਸੇ ਗੱਲ ਦਾ ਪਤਾ ਕਰਨ ਵਾਸਤੇ, ਉਹ ਕਿਤੋਂ ਹੋਰ ਪਤਾ ਲੱਗਣੀ। ਕੋਈ ਹੋਰ ਬੰਦਾ ਬੋਲੇ ਵਿੱਚ ਜਿਹਦੇ ਉਹਨੇ ਕਿਸੇ ਹੋਰ ਨੂੰ ਦੱਸੀ ਹੋਈ, ਉਹ ਪਤਾ ਲੱਗਿਆ ਵੀ ਹਾਂਜੀ ਉਹਦੇ ਕੋਲੋਂ ਪਤਾ ਲੱਗਿਆ ਵੀ ਇਹ ਗੱਲ ਇਹਨੇ ਉਹਨੂੰ ਦੱਸੀ ਸੀ। ਕਹਿੰਦਾ ਇਹ ਕੀ ਪਤਾ ਲੱਗਿਆ, ਕਹਿੰਦਾ ਧੂੰਆਂ ਨਿਕਲਿਆ ਬੋਪਾ ਰਾਵੀ। ਗੱਲ ਤਾਂ ਮੈਨੂੰ ਦੱਸੀ ਸੀ, ਦੱਸ ਤਾਂ ਉਹ ਪਿਆ ਅੱਗੋਂ। ਦੱਸੋ ਸੰਧੂ ਸਾਹਿਬ। ਗੱਲ ਸਹੀ ਹੈ ਜੀ ਇਹਨਾਂ ਦੀ। ਏਦਾਂ ਹੀ ਵੀ ਤੁਹਾਨੂੰ ਜਿਵੇਂ ਸਾਡੇ ਉਹਦੇ ਕਹਿ ਰਹੇ ਨਾ ਜਗਰਾਵਾਂ ਤੇ ਜਿਵੇਂ ਇਹ ਬੋਪਾ ਰਾਏ ਆ, ਇਹ ਤਕਰੀਬਨ ਅਲੱਗ-ਅਲੱਗ ਆ। ਇਹ ਦੋ ਸ਼ਹਿਰ ਨੇ ਅਲੱਗ-ਅਲੱਗ। ਹਾਂਜੀ, ਆਪਾਂ 10-15 ਕਿਲੋਮੀਟਰ ਦਾ ਫਾਸਲਾ। ਉਹ ਕਹਿੰਦੇ ਵੀ ਗੱਲ ਕਦੋਂ ਹੋਣੀ ਤੇ ਪਤਾ ਕਦੋਂ ਲੱਗਣਾ। ਢਿੱਲੋਂ ਸਾਹਿਬ ਬਹੁਤ ਵਧੀਆ ਕੰਮ ਹੈ ਤੁਹਾਡਾ, ਜਿਹੜਾ ਤੁਸੀਂ ਆਪਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮਿਲਦੇ ਹਾਂ, ਪੁਰਾਣੇ ਬਜ਼ੁਰਗਾਂ ਨੂੰ ਮਿਲਦੇ ਹਾਂ। ਤੋ ਮੈਂ ਉਰੇ 2-3 ਬਜ਼ੁਰਗਾਂ ਨਾਲ ਗੱਲ ਕੀਤੀ ਇਸੇ ਤਰ੍ਹਾਂ ਹੀ। ਮੈਂ ਕਿਹਾ ਵੀ ਏਦਾਂ ਕਰਕੇ ਨਾਸਰ ਸਾਹਿਬ ਹੈਗੇ ਨੇ ਪਾਕਿਸਤਾਨ ਦੇ ਵਿੱਚ, ਉਹ ਉੱਥੋਂ ਦੇ ਬਜ਼ੁਰਗਾਂ ਨੂੰ ਇੱਧਰ ਦੇ ਬਜ਼ੁਰਗਾਂ ਨਾਲ ਮਿਲਾਉਂਦੇ ਨੇ, ਜਾਂ ਇੱਧਰ ਦੇ ਪੁਰਾਣੇ ਜਿਹੜੇ ਬਜ਼ੁਰਗ ਹੈਗੇ ਨੇ ਉਹਨਾਂ ਨਾਲ ਜੋ ਜਾਣ ਪਛਾਣ ਹੈਗੀ ਆ ਉਹਨਾਂ ਦੀ ਉਹ ਕਰਵਾਉਂਦੇ ਨੇ। ਤੋ ਬਹੁਤ ਅੱਛਾ ਕੰਮ ਹੈ ਨਾਸਰ ਸਾਹਿਬ। ਮੈਂ ਬੜੀ ਦੇਰ ਤੋਂ ਤੁਹਾਨੂੰ ਫੋਲੋ ਕਰ ਰਿਹਾ ਤੇ ਅੱਜ ਮੌਕਾ ਮਿਲਿਆ ਤੁਹਾਡੇ ਨਾਲ ਗੱਲ ਕਰਨ ਦਾ, ਬਹੁਤ ਅੱਛਾ ਲੱਗਿਆ। ਬਾਕੀ ਆਪਾਂ ਫਿਊਚਰ ਬਹੁਤ ਸ਼ੁਕਰੀਆ ਮਨਿੰਦਰ ਜੀ, ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਜੁਆਇਨ ਕੀਤਾ। ਐਂਡ ਦੇ ਪਲਾਂ ਤੇ ਚੱਲਣ ਦੇ ਆਪਾਂ। ਮੈਂ ਨਵੀਂ ਥੱਕ ਗਿਆ ਹੁਣ। ਅਮਨ ਵੀ ਆ ਸਾਡਾ, ਅਮਨ ਤੇ ਸਵੇਰਾ ਮੇਰੇ ਬਹੁਤ ਰਾਤ ਹੋ ਚੁੱਕੀ ਹੈ। ਕੱਲ ਰਾਤ ਪਾਕਿਸਤਾਨੀ ਟਾਈਮ 11 ਵਜੇ ਆਪਾਂ ਦੁਬਾਰਾ ਫੇਰ ਆਵਾਂਗੇ।
ਕਿਸੇ ਨਵੀਂ ਇੱਕ ਹੋ ਸਕਦਾ ਆਪਾਂ ਪੁਰਾਣੇ ਰਸਮ ਰਿਵਾਜ ਤੇ ਕਰੀਏ, ਪੰਜਾਬੀ ਜ਼ੁਬਾਨ ਦੇ ਐਕਸੈਂਟ ਤੇ ਕਰੀਏ, ਕਿਸੇ ਇੱਕ ਟੌਪਿਕ ਤੇ ਆਪਾਂ ਜ਼ਰੂਰ ਜਿਹੜੀ ਗੱਲ ਕਰਾਂਗੇ। ਤੇ ਮੇਰੇ ਨਾਲ ਨੇ ਮੀਆਂ ਜੀ ਇਸਤਾਂਬੁਲ ਤੋਂ, ਟਰਕੀ ਤੋਂ। ਮੀਆਂ ਜੀ ਤੁਸੀਂ ਜੇ ਜੁਆਇਨ ਕਰਨਾ ਹੋਵੇ ਤੇ ਮੈਂ ਲਿੰਕ ਆ ਭੇਜਣ ਲੱਗਾ, ਤੇ ਤੁਸੀਂ ਜ਼ਰੂਰ ਸਾਨੂੰ ਲਿੰਕ ਤੇ ਕਲਿੱਕ ਕਰਕੇ ਤੇ ਤੁਸੀਂ ਸਾਡੇ ਸਟੂਡੀਓ 'ਚ ਆ ਸਕਦੇ ਜੇ। ਅਸੀਂ ਬਸ 2-4 ਮਿੰਟ ਹੋ ਰਿਹਾ, ਫਿਰ ਅਸੀਂ ਆਪਣਾ ਬੰਦ ਕਰ ਦੇਣਾ। ਤੁਸੀਂ ਲਿੰਕ ਤੇ ਕਲਿੱਕ ਕਰੋ, ਇੱਕ ਬਾਕਸ ਖੁੱਲ ਜਾਏਗਾ, ਉਹਦੇ 'ਚ ਆਪਣਾ ਨਾਂ ਲਿਖੋ ਤੇ ਐਂਟਰ ਮਾਰੋ ਤੇ ਤੁਸੀਂ ਵਿੱਚ ਆ ਜਾਓ। ਤੇ ਮੀਆਂ ਇਸਤਾਂਬੁਲ ਵਾਲੇ, ਟਰਕੀ ਵਾਲੇ। ਜਿੱਧਰ ਗਏ ਬਣੀਏ ਉਧਰ ਗਿਆ ਬਾਜ਼ਾਰ, ਇੱਕ ਮੁਹਾਵਰਾ। ਸੰਧੂ ਸਾਹਿਬ ਦੱਸੋ। ਜਿੱਧਰ ਗਏ ਬਾਣੀਏ ਤੇ ਬੇੜੀਆਂ ਤੇ ਮੈਂ ਸੁਣਿਆ ਸੀ, ਜਿੱਧਰ ਗਈਆਂ ਬੇੜੀਆਂ ਉਧਰ ਗਏ ਮਲਾਹ, ਤੇ ਜਿੱਧਰ ਬੇੜੀਆਂ ਵਾਲੇ ਗਏ, ਕਸ਼ਤੀਆਂ ਵਾਲੇ ਗਏ, ਉਧਰ ਹੀ ਨਾਲ ਉਹਨਾਂ ਦੇ ਮਲਾਹ ਗਏ। ਉਹੀ ਆ ਜੀ, ਜੇ ਤੁਹਾਨੂੰ ਉਹਦਾ ਮਤਲਬ ਪਤਾ, ਇੱਕ ਉਹੀ ਗੱਲ ਆ ਜੀ, ਸੇਮ। ਵਿਕਾਸ ਵੀਰ, ਮੈਂ ਦੁਬਾਰਾ ਬੰਦ ਕਰਨ ਲੱਗਾ ਤੇਰਾ ਕਰਕੇ, ਮੈਂ ਵੇਟ ਕਰਨ ਡਿਆ। ਤੁਸੀਂ ਆਉਣਾ ਚਾਹੁੰਦੇ ਹੋ ਤੇ ਲਿੰਕ ਤੇ ਕਲਿੱਕ ਕਰਕੇ ਜ਼ਰੂਰ ਆ ਜਾਓ। ਹੁਣ ਐਂਡ ਤੇ ਆਪਾਂ ਬੰਦ ਕਰਕੇ, ਹੁਣ ਮੈਂ ਵੀ ਸੌਣ ਵਾਸਤੇ ਜਾ ਰਿਹਾ। ਤਕਰੀਬਨ 1:30 ਵੱਜ ਗਏ ਤੁਹਾਡੇ ਕੋਲੇ ਵੀ ਜੀ ਰਾਤ ਦੇ। ਹਾਂਜੀ ਮੀਆਂ ਜੀ, ਵੇਟ ਕਰ ਰਹੇ ਤੁਹਾਡਾ ਜਨਾਬ। ਸੇਮ ਥਿੰਗ, ਬਲਵਿੰਦਰ ਸਿੰਘ ਗਰੇਵਾਲ ਜੀ, ਜਿੰਨੇ ਵੀ ਹੁਣ ਲੋਕ ਸਾਨੂੰ ਇਸ ਵੇਲੇ ਤੱਕ ਵੇਖ ਰਹੇ ਨੇ YouTube ਤੇ Facebook ਦੀ ਰਾਹੀਂ, ਸਾਰਿਆਂ ਦਾ ਬਹੁਤ ਸ਼ੁਕਰੀਆ, ਧੰਨਵਾਦ ਉਹਨਾਂ ਇੰਨੀ ਦੇਰ ਸਾਡੀਆਂ ਫਜ਼ੂਲ ਗੱਲਾਂ ਸੁਣੀਆਂ। ਤੇ ਕੱਲ ਇਸ ਤਰ੍ਹਾਂ ਦੀਆਂ ਹੀ ਗੱਲਾਂ ਦੁਬਾਰਾ ਲੈ ਕੇ ਤੁਹਾਡੇ ਹਾਜ਼ਰ ਹੋਵਾਂਗੇ। ਤੇ ਜ਼ਰੂਰ ਇਹਨਾਂ ਨੂੰ ਇੱਕ ਵਾਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚ ਜਾਵੇ। ਕੱਲ ਦੁਬਾਰਾ ਨਵੇਂ ਟੌਪਿਕ ਤੇ, ਨਵੇਂ ਆਪਣੀ ਮਾਂ ਬੋਲੀ ਪੰਜਾਬੀ ਦੇ ਰਸਮ ਰਿਵਾਜ ਜਾਂ ਵਿਆਹਾਂ ਸ਼ਾਦੀਆਂ, ਕਿਸੇ ਵੀ ਟੌਪਿਕ ਨੂੰ ਲੈ ਕੇ ਜੋ ਚੂਜ਼ ਕਰਾਂਗੇ, ਉਹਦੇ ਤੇ ਕੱਲ ਰਾਤ 11 ਵਜੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਜ਼ਰੂਰ ਸਾਡੇ ਨਾਲ ਜੁੜਿਓ। ਕੱਲ ਰਾਤੀ ਪਾਕਿਸਤਾਨੀ ਟਾਈਮ 11 ਵਜੇ। ਤੁਸੀਂ ਜਿੱਥੇ ਜਿੱਥੇ ਵੀ ਹੋਵੋਗੇ, ਹੁਣ ਤੁਹਾਡੇ ਹਿਸਾਬ ਨਾਲ ਟਾਈਮ ਦੇਖ ਲੈਣਾ, ਉਹਨੂੰ ਮੈਚ ਕਰ ਲੈਣਾ। ਤੇ ਵਿਕਾਸ ਦਾ ਰਾਬਤਾ ਵੀ ਨਹੀਂ ਹੋਇਆ, ਇਹਦਾ ਦੂਜੇ ਮੀਆਂ ਦਾ ਵੀ ਨਹੀਂ ਹੋਇਆ। ਤੇ ਮੈਂ ਹੁਣ ਇਜਾਜ਼ਤ ਚਾਹੁੰਦਾ, ਬੰਦ ਕਰਨ ਲੱਗੇ ਆ। ਸੰਧੂ ਸਾਹਿਬ ਤੁਹਾਡਾ ਵੀ ਬਹੁਤ ਸ਼ੁਕਰੀਆ, ਸਾਰੇ ਦੋਸਤਾਂ ਦਾ ਬਹੁਤ ਸ਼ੁਕਰੀਆ, ਜਿਹੜੇ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ, ਜਿਨ੍ਹਾਂ ਨੇ ਕਮੈਂਟ ਕੀਤੇ, ਜਿਨ੍ਹਾਂ ਨੇ ਇਹਦਾ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ, ਸਾਰਿਆਂ ਦਾ ਬਹੁਤ ਸ਼ੁਕਰੀਆ, ਸਾਰਿਆਂ ਦਾ ਧੰਨਵਾਦ, ਮਿਹਰਬਾਨੀ। ਰਮਜ਼ਾਨ ਮੁਬਾਰਕ ਦਾ ਮਹੀਨਾ, ਬਬਰਕਤ ਮਹੀਨੇ ਦੇ ਸਦਕੇ ਜਿਹੜੀ ਕਰੋਨਾ ਦੀ ਵਬਾ ਪੂਰੀ ਦੁਨੀਆ ਤੇ ਫੈਲੀ ਹੈ, ਤੋਂ ਸਾਨੂੰ ਜਲਦ ਛੁਟਕਾਰਾ ਮਿਲੇ। ਇਸ ਰੋਜ਼ਿਆਂ ਦੇ ਮਹੀਨੇ ਆਪਾਂ ਇਹੀ ਦੁਆ ਕਰ ਸਕਦੇ। ਆਪਣੇ ਸੋਹਣੇ ਰੱਬ ਕੋ, ਰੱਬ ਸੁਣਾ ਖੈਰ ਕਰੇ। ਹੁਣ ਇਜਾਜ਼ਤ ਦਿਓ, ਮਿਲਦੇ ਹਾਂ ਕੱਲ, ਰੱਬ ਰੱਖ।